सत श्री अकाल, आदाब, नमस्कार ते अस्सलाम वालेकुम सारे दोस्तों ਨੂੰ। पंजाबी लहर ਦੇ ਪ੍ਰੋਗਰਾਮ ਪੰਜਾਬੀ ਸਾਥ ਵਿੱਚ ਜੁੜ ਬੈਠੇ ਸਾਰੇ ਹੀ ਦੋਸਤਾਂ ਨੂੰ ਜੀ ਆਇਆਂ ਨੂੰ। ਮੈਂ ਜਾਣਦਾ ਕਿ ਤੁਸੀਂ ਖਾਸ ਹੀ ਦਿਲ ਤੋਂ ਉਡੀਕ ਕਰ ਰਹੇ ਸੀ, ਸੋ ਅਸੀਂ ਕੋ ਫਿਰ ਆ ਗਏ ਹਾਂ। ਇਹ ਸਾਥ ਤੁਹਾਡੀ ਤੇ ਸਾਡੀ ਸਾਰੇ ਦੀ ਸਾਂਝੀ ਸਾਥ ਅਸੀਂ ਸਜਾ ਲਈ ਹੈ, ਜੋ ਦੁਨੀਆ ਭਰ ਦੇ ਪੰਜਾਬੀ ਇਕੱਠੇ ਹੁੰਦੇ ਆ। ਸੋ ਵੀਰੋ, ਇਸ ਤੋਂ ਪਹਿਲਾਂ ਕਿ ਮੈਂ ਗੱਲ ਅੱਜ ਦੇ ਟੌਪਿਕ ਤੇ ਸ਼ੁਰੂ ਕਰਾਂ, ਆਪਣੇ ਮਹਿਮਾਨਾਂ ਨੂੰ, ਆਪਣੇ ਦੋਸਤਾਂ ਨੂੰ ਨਾਲ ਜੋੜਨਾ ਸ਼ੁਰੂ ਕਰਾਂ, ਮੈਂ ਚਾਹਾਂਗਾ ਕਿ ਉਹਨਾਂ ਦੋਸਤਾਂ ਨੂੰ ਜਿਨ੍ਹਾਂ ਨੂੰ ਸਾਡੀ ਇਸ ਸਾਥ ਬਾਰੇ ਅਜੇ ਤੱਕ ਨਹੀਂ ਪਤਾ ਲੱਗਿਆ ਕਿ ਤੁਸੀਂ ਇਹ ਸਭ ਨੂੰ ਪਸੰਦ ਕਰਦੇ ਹੋ, ਤੁਹਾਡੇ ਹੋਰ ਬਹੁਤ ਸਾਰੇ ਦੋਸਤ ਇਸ ਸਭ ਨੂੰ ਪਸੰਦ ਕਰ ਸਕਦੇ ਨੇ, ਸੋ ਉਹਨਾਂ ਨਾਲ ਇਹਦੀ ਸਾਂਝ ਪਾ ਦਿਓ। ਸੋ ਪਹਿਲਾਂ ਤਾਂ ਜੀ ਸਾਰੇ ਇਹਨੂੰ ਆਪਣੇ ਆਪਣੇ ਫੇਸਬੁੱਕ ਪੇਜ ਦੇ ਉੱਤੇ, ਨਾਲੇ ਆਪਣੇ WhatsApp ਦੇ ਜ਼ਰੀਏ ਇਹਨੂੰ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਜ਼ਰੂਰ ਸ਼ੇਅਰ ਕਰ ਦੇਣਾ, ਤਾਂ ਕਿ ਉਹਨਾਂ ਦੋਸਤਾਂ ਤੱਕ ਵੀ ਸਾਡੀ ਆਵਾਜ਼, ਸਾਡੀ ਗੱਲ ਪਹੁੰਚ ਸਕੇ ਜਿਨ੍ਹਾਂ ਲੋਕਾਂ ਤੱਕ ਹਜੇ ਤੱਕ ਸਾਡੀ ਗੱਲ ਨਹੀਂ ਪਹੁੰਚੀ ਹੈ। ਇਸ ਵਕਤ ਸਾਡੇ ਕੋਲ ਕਰੀਬ 150 ਲੋਕ ਸਾਨੂੰ ਇਸ ਵਕਤ ਵੇਖ ਰਹੇ ਨੇ। ਅਮੂਮਨ ਸਾਨੂੰ 500-600 ਤੋਂ ਜ਼ਿਆਦਾ ਲੋਕ ਦੇਖਦੇ ਜਦੋਂ ਸਟਾਰਟ ਕਰਦੇ ਅੱਜ ਥੋੜੀ ਜਿਹੀ ਗਿਣਤੀ ਘੱਟ ਲੱਗ ਰਹੀ, ਸੋ ਇਸ ਕਰਕੇ ਸ਼ੇਅਰ ਜ਼ਰੂਰ ਕਰ ਦਿਓ, ਨੰਬਰ ਇੱਕ ਵਾਰ ਵੱਧ ਜਾਣ ਤਾਂ ਕਿ ਦੋਸਤ ਸਾਡੇ ਨਾਲ ਜੁੜ ਜਾਣ, ਤਾਂ ਕਿ ਗੱਲਬਾਤ ਕਰਨ ਦਾ ਮਜ਼ਾ ਵੀ ਆਵੇ, ਉਹ ਦੋਸਤ ਵੀ ਆਪਣੀ ਗੱਲ ਦੀ ਸਾਂਝ ਪਾ ਸਕਣ, ਅਸੀਂ ਵੀ ਆਪਣੀ ਗੱਲ ਉਹਨਾਂ ਨੂੰ ਕਹਿ ਸਕੀਏ। ਤੇ ਨਾਲ ਦੇ ਨਾਲ ਇਹ ਵੀ ਦੱਸ ਦਵਾਂ ਜੀ, ਪੰਜਾਬੀ ਲਹਿਰ ਦਾ ਪੇਜ YouTube ਤੇ ਜਾ ਕੇ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ, ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ, ਕਿਉਂਕਿ ਜਿਵੇਂ ਹੀ ਅਸੀਂ ਲਾਈਵ ਹੁੰਦੇ ਹਾਂ ਤੁਹਾਨੂੰ ਫੌਰਨ ਖਬਰ ਹੋ ਜਾਏਗੀ, ਸੋ ਜਿੱਥੇ ਵੀ ਕਿਤੇ ਹੋਊਗਾ ਕਿ ਅਸੀਂ ਲਾਈਵ ਹੋ ਚੱਲੇ ਹਾਂ। ਸੋ ਜਦੋਂ ਜੇ ਤੁਸੀਂ ਇਹ ਕਰ ਦਿੱਤਾ ਜੀ, ਫਿਰ ਆਪਣੀ ਗੱਲਬਾਤ ਨੂੰ ਤੋੜ ਲੈਂਦੇ ਹਾਂ। ਗੱਲਬਾਤ ਅੱਜ ਦਾ ਵਿਸ਼ਾ ਜਾਂ ਟੌਪਿਕ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ, ਨਾਸਰ ਭਾਈ ਨੇ ਪਹਿਲਾਂ ਹੀ ਦੱਸਤਾ ਸੀ, ਕਹਿ ਗਏ ਲੋਕ ਸਿਆਣੇ, ਸਿਆਣਿਆਂ ਦੀ ਕਈਆਂ ਗੱਲਾਂ ਬਾਤਾਂ ਉਹਦਾ ਜ਼ਿਕਰ ਕਰਨਾ ਜੀ। ਸੀ ਕਹਿੰਦੇ ਨੇ ਜੀ, ਸਿਆਣੇ ਦਾ ਖਾਦਾ ਤੇ ਆਉਣੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਬਾਅਦ ਵਿੱਚ ਪਤਾ ਲੱਗਦਾ ਉਹਦਾ ਅਸਰ। ਸਿਆਣੇ ਦੀ ਗੱਲ ਕਈ ਵਾਰ ਅਸੀਂ ਵਕਤ ਸਿਰ ਮੰਨ ਲੈਂਦੇ, ਕਈ ਵਾਰ ਅਸੀਂ ਵਕਤ ਰਹਿੰਦੇ ਮੰਨਦੇ ਨਹੀਂ, ਤੇ ਜਦੋਂ ਫਿਰ ਸਿਰਾਂ ਤੋਂ ਪਾਣੀ ਲੰਘ ਜਾਂਦਾ ਹੈ ਤੇ ਫਿਰ ਅਸੀਂ ਕਹਿੰਦੇ ਉਹ ਹੋ ਗਿਆ, ਅਸੀਂ ਮੰਨੀ ਨਹੀਂ। ਸਾਡੇ ਆਪਣੇ ਆਪਣੇ ਘਰਾਂ ਵਿੱਚ ਸਾਡੇ ਬਜ਼ੁਰਗਾਂ ਨੇ ਸਾਨੂੰ ਬਹੁਤ ਸਾਰੀ ਗੱਲਾਂ ਬਾਤਾਂ ਕਹੀਆਂ ਨੇ। ਕੁਝ ਹੋ ਸਕਦਾ ਹੈ ਕਿ ਵਕਤੀ ਦੌਰ ਤੇ ਸਹੀ ਗੱਲਾਂ ਹੋਣ, ਕੁਝ ਹੋ ਸਕਦਾ ਉਹਨਾਂ ਦੇ ਵਿੱਚ ਕੁਝ ਅਜਿਹਾ ਨੁਕਤਾ ਹੋਵੇ ਜੋ ਅੱਜ ਵੀ ਢੁਕਵਾਂ ਹੋਵੇ। ਕੁਝ ਅਜਿਹੀਆਂ ਹੀ ਗੱਲਾਂ ਬਾਤਾਂ ਅਸੀਂ ਸਾਰਿਆਂ ਨਾਲ ਕਰਨੀਆਂ ਨੇ ਜਿਹੜੀਆਂ ਸੱਚੀਆਂ ਨੇ, ਜਿਹੜੀਆਂ ਪੁਰਾਣੀਆਂ ਨੇ, ਜਿਹੜੀਆਂ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਨੇ, ਤੁਸੀਂ ਕੁਝ ਆਪਣੀ ਦੱਸਾਂਗੇ, ਕੁਝ ਸੁਣਾਂਗੇ, ਤੇ ਇਸ ਬਾਰੇ ਅਸੀਂ ਗੱਲਬਾਤ ਕਰਨੀ ਹੈ। ਇੱਕ ਵਾਰ ਫਿਰ ਸਾਡੇ ਨਾਲ ਸਾਡੇ ਦੋਸਤ ਪ੍ਰੋਫੈਸਰ ਸੱਜਾਦ ਨਈਮ ਸਾਹਿਬ ਸਾਡੇ ਨਾਲ ਨੇ, ਸੋ ਇੰਤਜ਼ਾਰ ਕਰ ਰਹੇ ਨੇ ਆਪਣੀ ਗੱਲਬਾਤ ਤੁਹਾਡੇ ਤੱਕ ਪਹੁੰਚਾਉਣ ਲਈ। ਫਿਰ ਬੜਾ ਚੰਗਾ ਲੱਗਦਾ ਜਦੋਂ ਕੋਈ ਸਿਆਣੇ ਸੁਲਝੇ ਹੋਏ, ਸਿਆਣੇ ਦੀ ਮੇਰੀ ਮੁਰਾਦ ਸੱਜਾਦ ਨਈਮ ਸਾਹਿਬ ਉਮਰ ਦਰਾਜ਼ ਨਹੀਂ, ਉਹ ਹਾਲਾਂਕਿ ਉਮਰ ਹੋ ਸਕਦਾ ਮੇਰੇ ਤੋਂ ਛੋਟੇ ਵੀ ਹੋਣ, ਪਰ ਸਿਆਣੇ ਮਤਲਬ ਬੜੇ ਸੁਲਝੇ ਹੋਏ, ਪੜ੍ਹੇ ਲਿਖੇ ਅਦੀਬ ਇਨਸਾਨ ਨੇ। ਬਲਕਿ ਮੈਂ ਤਾਂ ਜਦੋਂ ਉਹਨਾਂ ਨੂੰ ਵੇਖਦਾ ਨਾ ਜੀ, ਉਹ ਜਿੱਥੇ ਉਹ ਬਹਿੰਦੇ ਨੇ ਪਿੱਛੇ ਕਿਤਾਬਾਂ ਨਹੀਂ ਰੱਖੀਆਂ ਹੁੰਦੀਆਂ, ਇੰਨੀਆਂ ਕਿਤਾਬਾਂ ਇਹ ਤਾਂ ਸਾਨੂੰ ਸਕੂਲਾਂ ਕਾਲਜਾਂ ਦੀ ਲਾਇਬ੍ਰੇਰੀ ਵਿੱਚ ਨਜ਼ਰ ਆਉਂਦੀਆਂ ਨੇ, ਜਾਂ ਫਿਰ ਜਿਹੜੇ ਪੇਂਡੂ ਇਲਾਕਿਆਂ ਵਿੱਚ ਇਹ ਮੋਸਟਲੀ ਕਬਾੜੀ ਦੇ ਕਹਿੰਦੇ ਕਿਤਾਬਾਂ ਢੇਰ ਲਾ ਛੱਡਦੇ ਵੀ ਵੇਖੀ ਹੋਈ ਪੁਰਾਣੀ ਕਿਤਾਬਾਂ, ਪੜ੍ਹਨ ਵਾਲੇ ਤਾਂ ਘੱਟ ਹੀ ਨਜ਼ਰ ਆਉਂਦੇ। ਕਿਉਂ ਸੱਜਾਦ ਨਈਮ ਸਾਹਿਬ ਸਹੀ ਕਹਿ ਰਹੇ, ਗਲਤ ਨਹੀਂ ਕਹਿ ਰਹੇ? ਆਮ ਲੋਕ ਸਾਡੇ ਪੰਜਾਬੀ ਪੜ੍ਹਨ 'ਚ ਘੱਟ ਯਕੀਨ ਰੱਖਦੇ ਨੇ। ਸਭ ਤੋਂ ਪਹਿਲੇ ਜੀ ਸਲਾਮ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਔਰ ਅਰੋੜਾ ਸਾਹਿਬ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਮੁਹੱਬਤ ਦੇ ਨਾਲ ਯਾਦ ਕਰਦੇ ਹੋ, ਤੇ ਅਸੀਂ 9:30 ਵਜੇ ਆ ਕੇ ਤੁਹਾਡੇ ਸਾਹਮਣੇ ਬਹਿ ਜਾਂਦੇ ਹਾਂ। ਤੇ ਕਿਤਾਬਾਂ ਦੇ ਨਾਲ ਜਿਹੜੀ ਜੁੜਤ ਹੈ, ਇਹ ਸਮਝ ਲਓ ਕਿ ਐਵੇਂ ਹੀ ਹੈ ਜਿਵੇਂ ਬੰਦਾ ਕਿਸੇ ਦੂਸਰੇ ਬੰਦੇ ਦੇ ਨਾਲ ਗੱਲ ਕਰ ਰਿਹਾ ਹੋਵੇ। ਜਿਹਦੇ ਕੋਲੇ ਕਿਤਾਬ ਹੈ ਤੇ ਉਹਨੂੰ ਜ਼ਰੂਰਤ ਨਹੀਂ ਪੈਂਦੀ ਕਿ ਉਹ ਕਮਰੇ ਤੋਂ ਬਾਹਰ ਜਾ ਕੇ ਆਪਣਾ ਕੋਈ ਦੋਸਤ ਲੱਭੇ ਬਹਿਣ ਵਾਸਤੇ ਗੱਲ ਕਰਨ ਦੀ। ਕਿਤਾਬਾਂ ਵੀ ਬਹੁਤ ਕੁਝ ਦੱਸਦੀਆਂ ਨੇ, ਔਰ ਕਈ ਤੁਸੀਂ ਲੋਕਾਂ ਦੀਆਂ ਆਟੋਬਾਇਓਗ੍ਰਾਫੀਆਂ, ਆਬੀਤੀਆਂ ਪੜ੍ਹੀਆਂ ਹੋਣ ਦੀਆਂ, ਮਨਵਰਤੀਆਂ ਪੜ੍ਹੀਆਂ ਹੋਣ ਦੀਆਂ, ਔਰ ਉਹਦੇ ਵਿੱਚ ਉਹ ਦੱਸਦੇ ਨੇ ਕਿ ਕਿਵੇਂ ਇੱਕ ਕਿਤਾਬ ਨੇ ਸਾਡੀ ਪੂਰੀ ਹਯਾਤੀ ਨੂੰ ਬਦਲ ਕੇ ਰੱਖ ਦਿੱਤਾ ਹੈ। ਤੇ ਇਸ ਵਜ੍ਹਾ ਤੋਂ ਅੱਜ ਦਾ ਟੌਪਿਕ ਵੀ ਕੋਈ ਇੱਦਾਂ ਹੀ ਜੁੜਿਆ ਹੋਇਆ ਹੈ, ਉਹਨਾਂ ਅੱਖਰਾਂ ਦੇ ਨਾਲ ਜੁੜਿਆ ਹੋਇਆ, ਉਹਨਾਂ ਲਫ਼ਜ਼ਾਂ ਦੇ ਨਾਲ ਜੁੜਿਆ ਹੋਇਆ, ਜਿਹੜੇ ਸਾਡੇ ਕੰਨਾਂ ਨੇ ਇੱਕ ਖਾਸ ਅਰਸੇ ਤੋਂ, ਖਾਸ ਟਾਈਮ ਤੋਂ ਇੱਕ ਵੱਡਿਆਂ ਦੇ ਰਾਹੀਂ ਸਾਡੇ ਕੰਨਾਂ ਦੇ ਵਿੱਚ ਪਏ, ਔਰ ਉਹ ਗੱਲਾਂ ਸੁਣ ਕੇ ਅਸੀਂ ਜਵਾਨ ਹੋਏ। ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਉਸ ਵੇਲੇ ਸਿਰ ਤੇ ਚੰਗੀਆਂ ਨਹੀਂ ਲੱਗਦੀਆਂ, ਜਿਵੇਂ ਤੁਸੀਂ ਇੱਕ ਅਖਾਣ ਬੋਲਿਆ ਕਿ ਸਿਆਣੇ ਦੇ ਕਹਿ ਦਾ ਤੇ ਔਲੇ ਦੇ ਖਾਧੇ ਦਾ ਬਾਅਦ ਚ ਪਤਾ ਚੱਲਦਾ। ਇਸੇ ਤਰ੍ਹਾਂ ਹੀ ਕੁਝ ਗੱਲਾਂ ਜਿਹੜੀਆਂ
ਐਸੀਆਂ ਹੁੰਦੀਆਂ ਕਿ ਜਿਹੜੀਆਂ ਫਿਰ ਤੁਹਾਨੂੰ ਯਾਦ ਆਉਂਦੀਆਂ ਨੇ। ਔਰ ਕੋਈ ਸਿਆਣੇ ਦੀ ਕਿਸੇ ਦੀ ਵੀ ਕਹੀ ਹੋਈ ਇੱਕ ਗੱਲ ਜਿਹੜੀ ਹੈ ਉਹ ਤੁਹਾਡੀ ਪੂਰੀ ਹਯਾਤੀ ਨੂੰ ਜਿਹੜੀ ਹੈ ਉਹ ਬਦਲ ਦਿੰਦੀ ਹੈ। ਔਰ ਇਹ ਜਿਹੜੀਆਂ ਗੱਲਾਂ ਜਿਹੜੀਆਂ ਦਾਨਿਸ਼ ਦੀਆਂ ਜਾਂ ਸਿਆਣਪ ਦੀਆਂ ਜਿਹੜੀਆਂ ਗੱਲਾਂ ਵਾ, ਇਹਦਾ ਤਾਲੁਕ ਜਿਹੜਾ ਹੈ ਉਹ ਧਰਤੀ ਦੇ ਨਾਲ ਹੁੰਦਾ ਹੈ। ਜੀ ਔਰ ਉਹ ਸਿਆਣੇ ਲੋਕ ਜਿਹੜੇ ਇਹ ਸਾਨੂੰ ਗੱਲਾਂ ਦੱਸਦੇ ਨੇ, ਉਹ ਸਿਰਫ ਗੱਲਾਂ ਨਹੀਂ ਹੁੰਦੀਆਂ, ਬਲਕਿ ਉਹਨਾਂ ਦੀਆਂ ਮਨ ਵਰਤੀਆਂ ਹੁੰਦੀਆਂ। ਉਹਨਾਂ ਨੇ ਉਸ ਤਜਰਬੇ ਨੂੰ ਹੰਢਾਇਆ ਹੁੰਦਾ ਹੈ। ਕਿਉਂਕਿ ਸ਼ਾਇਦ ਗੱਲ ਜਿਹੜੀ ਹੈ ਇੰਨਾ ਤਜਰਬਾ ਨਹੀਂ ਦਿੰਦੀ ਜਿੰਨਾ ਤਜਰਬਾ ਜਿਹੜਾ ਹੈ ਉਹ ਅਕਲ ਦਿੰਦਾ ਹੈ ਬੰਦੇ ਨੂੰ ਸੋਚਣ ਦਾ, ਔਰ ਜੋ ਉਹਨੇ ਵਰਤੀ ਹੋਈ ਚੀਜ਼ ਹੁੰਦੀ ਹੈ। ਕਿਉਂਕਿ ਸਾਨੂੰ ਉਹਨਾਂ ਨੇ ਆਪਣਾ ਤਜਰਬਾ ਦੱਸਿਆ ਹੁੰਦਾ ਹੈ। ਕਿਉਂਕਿ ਗੱਲ ਜਿਹੜੀ ਹੈ ਸਿਰਫ ਗੱਲ ਨਹੀਂ ਹੁੰਦੀ, ਉਹਦੇ ਪਿੱਛੇ ਇੱਕ ਬਹੁਤ ਵੱਡੀ ਇੱਕ ਦਾਨਿਸ਼ ਹੁੰਦੀ ਹੈ। ਤੇ ਜੀ ਇਸ ਵਜ੍ਹਾ ਤੋਂ ਬਹੁਤ ਸਾਰੀਆਂ ਗੱਲਾਂ ਸਾਡੇ ਕੰਨਾਂ ਨੇ ਸੁਣੀਆਂ ਵਾ, ਔਰ ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲੇ ਹਾਂ ਅਸੀਂ। ਔਰ ਇਹ ਗੱਲਾਂ ਜਿਹੜੀਆਂ ਹੈ ਇਹ ਸਾਡੇ ਧਰਤੀ ਦੇ ਨਾਲ ਜੁੜੀਆਂ ਹੋਈਆਂ, ਧਰਤੀ ਦੀ ਦਾਨਿਸ਼ ਦੇ ਨਾਲ ਜੁੜੀਆਂ ਹੋਈਆਂ ਵਾ। ਅਗਰ ਅਸੀਂ ਔਰ ਇਹ ਜ਼ੁਬਾਨ ਦੇ ਨਾਲ ਜੁੜੀਆਂ ਹੋਈਆਂ, ਕਿਉਂਕਿ ਜੀ ਜ਼ੁਬਾਨ ਵੀ ਇੱਕ ਦਾਨਿਸ਼ ਹੁੰਦੀ ਹੈ। ਔਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਲੱਗਾ ਨਹੀਂ ਕੀਤਾ ਜਾ ਸਕਦਾ, ਇਕੱਠੀਆਂ ਚੱਲਦੀਆਂ ਨੇ ਔਰ ਸਾਡੀ ਸੋਚ ਨੂੰ ਜਿਹੜੀਆਂ ਬਦਲ ਦਿੰਦੀਆਂ। ਔਰ ਬਾਜ਼ ਦਫਾ ਤੇ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਹੁਣ ਸ਼ੁਰੂ ਚ ਦੇ ਵਿੱਚ ਦੋਸਤ ਜੁੜ ਜਾਣ ਦੇ। ਮੈਂ ਤੁਹਾਨੂੰ ਇੱਕ ਇੱਕ ਮੈਂ ਬਜ਼ੁਰਗਾਂ ਦੇ ਕੋਲੋਂ ਇੱਕ ਕਹਾਣੀ ਸੁਣੀ ਸੀ ਦੀ, ਔਰ ਸ਼ੇਖ ਸਾਦੀ ਦੀ ਉਹ ਹਕਾਇਤ ਵੀ ਹੈ। ਜੀ ਨੌਸ਼ੇਰਵਾਂ ਇੱਕ ਬਾਦਸ਼ਾਹ ਸੀ ਦਾ, ਤੇ ਉਹਨੇ ਸ਼ਿਕਾਰ ਖੇਡਣ ਵਾਸਤੇ ਗਿਆ ਕਿਤੇ ਜੰਗਲ ਦੇ ਵਿੱਚ। ਰਾਤ ਪੈ ਗਈ, ਟਿਕਾਣਾ ਲਾਉਣਾ ਪਿਆ, ਰੋਟੀ ਪਕਾਉਣ ਲੱਗੇ ਤੇ ਲੂਣ ਹੈ ਨਹੀਂ ਸੀ ਦਾ। ਅੱਛਾ ਉਹਨੇ ਜੀ ਆਪਣੇ ਇੱਕ ਮੁਲਾਜ਼ਮ ਨੂੰ ਕਿਹਾ ਕਿ ਇਹ ਤੂੰ ਪੈਸੇ ਲੈ ਕੇ ਤੇ ਨਾਲ ਵਾਲੀ ਬਸਤੀ ਦੇ ਵਿੱਚੋਂ ਲੂਣ ਲਿਆ। ਉਹਨੇ ਜੀ ਕਿਹਾ ਬਾਦਸ਼ਾਹ ਸਲਾਮਤ, ਤੁਸੀਂ ਬਾਦਸ਼ਾਹ ਹੋ, ਤੁਹਾਡਾ ਨਾਂ ਲੋਕਾਂ ਦੇ ਸਾਹਮਣੇ ਲਿਆ ਤੇ ਲੂਣ ਤਾਂ ਲੋਕਾਂ ਨੇ ਮੁਫਤ ਦੇ ਦੇਣਾ। ਉਹਨੇ ਕਿਹਾ ਨਹੀਂ, ਲੂਣ ਜਿਹੜਾ ਪੈਸੇ ਦੇ ਕੇ ਲਿਆਉਣਾ। ਅੱਜ ਅਗਰ ਬਾਦਸ਼ਾਹ ਜਿਹੜਾ ਨਜਾਇਜ਼ ਤਰੀਕੇ ਨਾਲ ਕੋਈ ਚੀਜ਼ ਹਾਸਲ ਕਰਦਾ, ਉਹ ਕੁੜੀ ਦਾ ਆਂਡਾ ਕਿਤੋਂ ਲੈਂਦਾ ਨਜਾਇਜ਼ ਤਰੀਕੇ ਨਾਲ, ਤੇ ਜਿਹੜੀ ਰਾਇਆ ਜਿਹੜੀ ਹੈ, ਜਿਹੜੇ ਲੋਕ ਹੈ, ਉਹ ਤਾਂ ਕੁਕੜੀ ਜਿਹੜੀ ਹੈ ਜ਼ਿਬਾ ਕੇ ਜਾਣਦੇ। ਅਗਰ ਮੈਂ ਕਿਸੇ ਦਰਖਤ ਦਾ ਜਿਹੜਾ ਫਲ ਹੈ ਉਹ ਨਜਾਇਜ਼ ਤਰੀਕੇ ਦੇ ਨਾਲ ਹਾਸਲ ਕਰਦਾ, ਲੋਕ ਜਿਹੜੇ ਨੇ ਉਸ ਦਰਖਤ ਨੂੰ ਜਿਹੜਾ ਹੈ ਪੁੱਟਣ ਤੱਕ ਜਾਣਦੇ। ਇਸ ਵਜ੍ਹਾ ਤੋਂ ਬਹੁਤ ਸਾਰੀਆਂ ਐਸੀਆਂ ਦਾਨਿਸ਼ ਦੀਆਂ ਗੱਲਾਂ ਨੇ। ਇਹਦੇ ਹੀ ਮੁਕਾਬਲੇ ਦੇ ਵਿੱਚ ਇੱਕ ਬਜ਼ੁਰਗ ਨੇ ਫਿਰ ਕਿਹਾ ਕਿ ਗੱਲਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਜਿਵੇਂ ਲੁਕਮਾਨ ਹਕੀਮ ਨੂੰ ਪੁੱਛਿਆ ਨਾ ਕਿ ਤੁਸੀਂ ਇੰਨੀਆਂ ਸਮਝਦੀਆਂ ਗੱਲਾਂ ਜਿਹੜੀਆਂ ਕਿ ਕਿੱਥੋਂ ਸਿੱਖੀਆਂ? ਉਹਨੇ ਕਿਹਾ ਕਿ ਮੈਂ ਸਾਰੀਆਂ ਗੱਲਾਂ ਜਿਹੜੀਆਂ ਇਹ ਬੇਵਕੂਫਾਂ ਦੇ ਕੋਲੋਂ ਸਿੱਖੀਆਂ। ਉਹਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ? ਉਹਨੇ ਕਿਹਾ ਜੋ ਉਹ ਕਰਦੇ ਸੀ ਉਹ ਮੈਂ ਨਹੀਂ ਸੀ ਕਰਦਾ, ਇਸ ਵਜ੍ਹਾ ਤੋਂ ਉਹ ਮੇਰੇ ਉਸਤਾਦ ਨੇ। ਇਸੇ ਤਰ੍ਹਾਂ ਦਾ ਇੱਕ ਹੋਰ ਛੋਟਾ ਜਿਹਾ ਵਾਕਿਆ ਹੈ ਜਿਹੜਾ ਹੋਰ ਤਰ੍ਹਾਂ ਇੱਕ ਇਨਸਾਫ ਦੀ ਮਿਸਾਲ ਜਿਹੜੀ ਹੈ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ ਕਿ ਇੱਕ ਈਰਾਨ ਦਾ ਬਾਦਸ਼ਾਹ ਖਰਖੋਸ਼ ਸੀ ਦਾ, ਉਹਦਾ ਇਨਸਾਫ ਜਿਹੜਾ ਹੈ ਉਹਦੇ ਬਾਰੇ ਦੇ ਵਿੱਚ ਇੱਕ ਕਹਾਣੀ ਹੈ ਕਿ ਇੱਕ ਚੋਰ ਜਿਹੜਾ ਸੀ ਦਾ, ਉਹ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਗਿਆ। ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਫਲਾਂ ਘਰ ਦੇ ਵਿੱਚ ਚੋਰੀ ਕਰਨ ਗਿਆ ਵਾਂ, ਤੇ ਜਿਸ ਵੇਲੇ ਮੈਂ ਉੱਥੇ ਖਿੜਕੀ ਨੂੰ ਹੱਥ ਪਾਇਆ ਤੇ ਮੈਂ ਡਿੱਗ ਪਿਆ ਤੇ ਮੇਰੀ ਲੱਤ ਟੁੱਟ ਗਈ ਹੈ, ਤੇ ਇਸ ਵਜ੍ਹਾ ਤੋਂ ਬਾਦਸ਼ਾਹ ਸਲਾਮਤ ਮੇਰੇ ਨਾਲ ਇਨਸਾਫ ਕੀਤਾ ਜਾਵੇ। ਜੀ ਬਾਦਸ਼ਾਹ ਸਲਾਮਤ ਨੇ ਉਸ ਘਰ ਦਾ ਜਿਹੜਾ ਮਾਲਕ ਸੀ ਉਹਨੂੰ ਬੁਲਾ ਲਿਆ। ਉਹਨੂੰ ਕਿਹਾ ਵੀ ਇਹ ਤੇਰੇ ਘਰ ਚੋਰੀ ਕਰਨ ਆਇਆ ਸੀ, ਇਹਨੇ ਖਿੜਕੀ ਨੂੰ ਹੱਥ ਪਾਇਆ ਤੇ ਡਿੱਗ ਪਿਆ ਤੇ ਇਹਦੀ ਲੱਤ ਟੁੱਟ ਗਈ ਹੈ, ਇਸ ਵਜ੍ਹਾ ਤੇ ਤੈਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਹੈ। ਮਾਲਕ ਮਕਾਨ ਨੂੰ ਕਿਹਾ। ਮਾਲਕ ਮਕਾਨ ਨੇ ਕਿਹਾ ਕਿ ਬਾਦਸ਼ਾਹ ਦਾ ਇਨਸਾਫ ਵੀ ਹੁਣ ਏਦਾਂ ਹੀ ਆਪਣੀ ਜਾਨ ਛਡਾਓ ਕਿਸ ਤਰੀਕੇ ਨਾਲ? ਕਹਿੰਦਾ ਬਾਦਸ਼ਾਹ ਸਲਾਮਤ, ਇਹ ਮੇਰਾ ਕਸੂਰ ਨਹੀਂ ਦਾ, ਇਹ ਉਸ ਮਿਸਤਰੀ ਦਾ ਕਸੂਰ ਹੈ ਜਿਹੜਾ ਜਿਹਨੇ ਖਿੜਕੀ ਸਹੀ ਲਾਈ ਨਹੀਂ ਦੀ। ਜੀ ਕਹਿੰਦਾ ਉਸ ਮਿਸਤਰੀ ਨੂੰ ਜਿਹੜਾ ਬੁਲਾਇਆ ਜਾਵੇ। ਮਿਸਤਰੀ ਨੂੰ ਬੁਲਾਇਆ, ਉਹਨੂੰ ਗੱਲ ਦੱਸੀ, ਐਸੇ ਇਸ ਤਰ੍ਹਾਂ ਕਰਕੇ ਹੋਇਆ ਤੇ ਤੈਨੂੰ ਸਜ਼ਾਏ ਮੌਤ ਦੇ ਰਹੇ ਆ, ਤੈਨੂੰ ਫਾਂਸੀ ਦੇ ਰਹੇ ਆ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਮੇਰਾ ਕਸੂਰ ਨਹੀਂ। ਜਿਸ ਦਿਨ ਮੈਂ ਉਹ ਖਿੜਕੀ ਲਾ ਰਿਹਾ ਸੀ ਦਾ, ਮੇਰੇ ਕੋਲੋਂ ਦੀ ਇੱਕ ਫਲਾਂ ਖੂਬਸੂਰਤ ਔਰਤ ਜਿਹੜੀ ਹੈ ਲੰਘੀ, ਮੇਰਾ ਧਿਆਨ ਉਧਰ ਪੈ ਗਿਆ ਤੇ ਮੈਂ ਖਿੜਕੀ ਸਹੀ ਤਰ੍ਹਾਂ ਨਹੀਂ ਲਾ ਸਕਿਆ। ਬਾਦਸ਼ਾਹ ਸਲਾਮਤ ਨੇ ਉਸ ਔਰਤ ਨੂੰ ਬੁਲਾ ਲਿਆ, ਕਿਹਾ ਕਿ ਤੇਰੀ ਵਜ੍ਹਾ ਤੋਂ ਇਹ ਸਾਰਾ ਕੁਝ ਹੋਇਆ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਮੇਰਾ ਹੁਸਨੋ ਜਮਾਲ ਤੁਹਾਡੇ ਸਾਹਮਣੇ ਆ, ਮੈਂ ਕੋਈ ਐਡੀ ਸੋਹਣੀ ਨਹੀਂ ਦੀ। ਇਹ ਤਾਂ ਮੇਰੇ ਰੰਗਦਾਰ ਕੱਪੜੇ ਇਹੋ ਜਿਹੇ ਪਾਏ ਹੋਏ ਸੀ ਜਿਹਨੂੰ ਸ਼ੀਂਬੇ ਨੇ, ਰੰਗਰੇਜ਼ ਨੇ ਇੰਨਾ ਤੇਜ਼ ਰੰਗ ਦੇ ਦਿੱਤਾ ਸੀ ਦਾ ਕਿ ਇਹਦੀ ਤਵੱਜੋ ਉਧਰ ਚਲੀ ਗਈ। ਉਸ ਰੰਗ ਵਾਲੇ ਨੂੰ, ਸ਼ੀਂਬਾ ਜਿਹੜਾ ਸੀ ਜਿਹਨੇ ਕੱਪੜੇ ਰੰਗੇ ਸੀ ਤੇ ਉਹਨੂੰ ਬੁਲਾ ਲਿਆ। ਉਹਨੂੰ ਕਿਹਾ ਗਿਆ ਕਿ ਤੇਰੇ ਕੱਪੜਿਆਂ ਦੇ ਰੰਗ ਦੇਣ ਦੀ ਵਜ੍ਹਾ ਤੋਂ ਇਹ ਹੋਇਆ ਤੇ ਅੱਗੇ ਇਹ ਹੋਇਆ ਤੇ ਅੱਗੇ ਇਹ ਹੋਇਆ ਤੇ ਉਹਦੇ ਸੱਟ ਲੱਗ ਗਈ ਤੇ ਤੈਨੂੰ ਸਜ਼ਾਏ ਮੌਤ ਦੇਣਾ।
ਉਹ ਐਵੇਂ ਸਾਦਾ ਜਿਹਾ ਬੰਦਾ ਸੀ, ਉਹਨੇ ਕਿਹਾ ਬਾਦਸ਼ਾਹ ਸਲਾਮਤ ਕਬੂਲ ਕੀਤੀ ਤੁਹਾਡੀ ਸਜ਼ਾ। ਜਿਸ ਵੇਲੇ ਉਹਨੂੰ ਫਾਂਸੀ ਘਾਟ ਤੇ ਲੈ ਕੇ ਗਏ ਤੇ ਜਿਸ ਵੇਲੇ ਉਹਨੂੰ ਫਾਂਸੀ ਦੇਣ ਲੱਗੇ ਤੇ ਉਹਦੇ ਪੈਰ ਥੱਲੇ ਲੱਗ ਗਏ ਤੇ ਦਾਰੋਗਿਆਂ ਨੇ ਆ ਕੇ ਦੱਸਿਆ, ਸਿਪਾਹੀਆਂ ਨੇ ਦੱਸਿਆ, ਇਹਦੇ ਤੇ ਪੈਰ ਥੱਲੇ ਲੱਗ ਜਾਂਦੇ ਨੇ, ਇਹ ਤਾਂ ਬੜਾ ਇਹਦਾ ਲੰਮਾ ਕੱਦ ਹੈ। ਤੇ ਬਾਦਸ਼ਾਹ ਸਲਾਮਤ ਨੇ ਹੁਕਮ ਦਿੱਤਾ ਕਿ ਇਸ ਸ਼ਹਿਰ ਦੇ ਨਿੱਕੇ ਕੱਦ ਦੇ ਜਿੰਨੇ ਵੀ ਰੰਗਰੇਜ਼ ਨੇ ਸਾਰਿਆਂ ਨੂੰ ਫਾਂਸੀ ਦੇ ਦਿੱਤੀ ਜਾਵੇ। ਤੇ ਇਸ ਵਜ੍ਹਾ ਤੋਂ ਇਨਸਾਫ ਜਿਹੜੇ ਨੇ, ਸਿਆਣੇ ਜਿਹੜੇ ਨੇ, ਦੋਵਾਂ ਤਰੀਕਿਆਂ ਨਾਲ ਸਮਝਾਉਂਦੇ ਨੇ, ਇੱਕ ਚੰਗੀ ਗੱਲ ਕਰਕੇ ਵੀ, ਇੱਕ ਉਸ ਦੇ ਮੁਤਜ਼ਾਦ ਜਾਂ ਉਲਟ ਗੱਲ ਕਰਕੇ ਵੀ। ਤੇ ਪ੍ਰੋਗਰਾਮ ਚੱਲਦਾ ਰਹੇਗਾ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਰਹਿਣਗੀਆਂ ਜੀ। ਕਿੱਸੇ ਕਹਾਣੀਆਂ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ। ਸੌਰੀ ਅਰੋੜਾ ਸਾਹਿਬ, ਮੈਂ ਫਿਰ ਬਾਹਰ ਹੀ ਰਵਾਂ, ਇਹਦਾ ਮਤਲਬ ਹੈ। ਚਲੋ, ਅਸਲਾਮੁਅਲੈਕਮ ਸਾਰਿਆਂ ਨੂੰ ਜੀ, ਸਤਿ ਸ੍ਰੀ ਅਕਾਲ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਸਾਰਿਆਂ ਨੂੰ। ਮੈਨੂੰ ਕੱਲ ਦਾ ਅਰੋੜਾ ਸਾਹਿਬ ਕਿਹਾ ਵੀ ਤੂੰ ਬਾਹਰ ਰਹਿਣਾ, ਸੋ ਇਸ ਤੋਂ ਮੈਂ ਬਾਰ-ਬਾਰ ਪਿੱਛੇ ਰਹਿਣਾ। ਸਾਰਿਆਂ ਨੂੰ ਵੈਲਕਮ ਜੀ ਸਾਂਝੀ ਸਤ ਪ੍ਰੋਗਰਾਮ ਦੇ। ਜਿੰਨੇ ਵੀ ਦੋਸਤ ਸਾਡੇ ਨਾਲ ਹੁਣ ਤੱਕ ਜੁੜ ਚੁੱਕੇ ਨੇ, ਕੋਈ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਦੂਜੇ ਦੀ ਆਵਾਜ਼ ਤੱਕ ਵੀ ਇਹ ਵੀਡੀਓ ਪਹੁੰਚ ਜਾਵੇ। ਤੇ ਅਰੋੜਾ ਸਾਹਿਬ ਦੀ ਆਵਾਜ਼ ਮੈਨੂੰ ਕੋਈ ਨਹੀਂ ਆਉਂਦੀ, ਇਹਦਾ ਮਤਲਬ ਹੈ ਵੀ ਮੇਰੇ ਮਾਈਕ ਤੇ ਕੋਈ ਪ੍ਰੋਬਲਮ ਹੈ ਜੀ। ਨਹੀਂ ਆ ਰਹੀ ਤੁਹਾਡੀ ਆਵਾਜ਼, ਤੁਹਾਡੀ ਆਵਾਜ਼ ਤੁਹਾਡੀ ਮੈਨੂੰ ਆ ਰਹੀ ਹੈ, ਅਰੋੜਾ ਸਾਹਿਬ ਦੀ ਬਿਲਕੁਲ ਨਹੀਂ ਆ ਰਹੀ। ਅੱਛਾ ਜੀ, ਤੁਹਾਡੇ ਵੱਲੋਂ ਫਿਰ ਕੋਈ ਦਿੱਕਤ ਹੈ ਜੀ? ਚਲੋ ਮੇਰੇ ਚ ਪ੍ਰੋਬਲਮ ਹੈ, ਮੈਂ ਦੁਬਾਰਾ ਤੋਂ ਜੁਆਇਨ ਕਰਦਾ, ਤੁਸੀਂ ਗੱਲ ਅੱਗੇ ਕੈਰੀ ਕਰੋ ਜੀ। ਬਿਲਕੁਲ ਜੀ, ਪ੍ਰੋਬਲਮ ਨਾਸਰ ਸਾਹਿਬ ਜੇ ਕਿਉਂਕਿ ਮੇਰੀ ਗੱਲ ਸੁਣ ਨਹੀਂ ਸਕਦੇ, ਮੈਂ ਉਹਨਾਂ ਖਿਲਾਫ ਜੋ ਮਰਜ਼ੀ ਕਹਿ ਸਰ, ਪ੍ਰੋਬਲਮ ਹੈ ਜੀ ਨਾਸਰ ਸਾਹਿਬ ਬਿਲਕੁਲ ਹੈ ਜੀ, ਉਹਨਾਂ 'ਚ ਪ੍ਰੋਬਲਮ ਹੈ। ਅੱਛਾ, ਬਹੁਤ ਸਾਰੇ ਦੋਸਤਾਂ ਨੇ ਸਾਨੂੰ ਦੇਖਣਾ ਸ਼ੁਰੂ ਕਰਤਾ ਹੈ ਜੀ। ਇਸ ਵਕਤ ਸਾਡੀ ਗਿਣਤੀ ਸਾਡੇ ਦੋਸਤਾਂ ਦੀ ਵੱਧਦੀ ਚਲੀ ਜਾ ਰਹੀ ਹੈ। ਜਿਸ ਤਰ੍ਹਾਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪ ਸਾਨੂੰ ਰਿਕੁਐਸਟ ਕੀਤੀ ਸੀ ਕਿ ਇੱਕ ਵਾਰ ਫਿਰ ਇਹਨੂੰ ਆਪਣੀ YouTube ਤੇ Facebook ਤੇ ਜਿੱਥੇ ਵੀ ਤੁਸੀਂ ਇਹਨੂੰ ਸ਼ੇਅਰ ਕਰਨਾ ਚਾਹੁੰਦੇ ਹੋ, ਸ਼ੇਅਰ ਜ਼ਰੂਰ ਕਰ ਦੇਣਾ ਜੀ। ਬਹੁਤ ਸਾਰੇ ਦੋਸਤ ਸਾਨੂੰ ਸਾਡੀ ਗੱਲਬਾਤ ਨੂੰ ਪਸੰਦ ਕਰ ਰਹੇ ਨੇ। ਤਜਿੰਦਰ ਚੋਪੜਾ, ਅਮੀਨ ਚੌਹਾਨ ਸਾਹਿਬ, ਇੱਕ ਵਾਰ ਫਿਰ ਸਾਡੇ ਨਾਲ ਸੁਮੇਸ਼ ਵਿਕਰਾਂਤ ਜੀ ਨੇ, ਸਾਨੂੰ ਬਹੁਤ ਦੋਸਤ ਜਿਹੜੇ ਰੋਜ਼ਾਨਾ ਸਾਡਾ ਲਾਉਂਦੇ ਨੇ, ਉਹ ਇੱਕ ਵਾਰ ਫਿਰ ਸਾਡੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਜੀ ਇੱਥੇ ਇੱਕ ਕੁਇਕਲੀ ਗੱਲ ਕਰਦਾ ਜਾਵਾਂ, ਜੋ ਕੈਨੇਡਾ ਤੋਂ ਦੇਖ ਰਹੇ ਜੀ, ਸਾਡੀ ਸਰਕਾਰ ਵੱਲੋਂ ਇੱਕ ਮੈਸੇਜ ਹੁਣੇ ਹੀ ਆਇਆ ਜੀ ਕਿ ਤੂਫਾਨ ਆਉਣ ਵਾਲਾ ਹੈ ਜੀ। ਉਹ ਲੋਕ ਸਾਡੇ ਬੜਾ ਇੰਟਰਸਟਿੰਗ ਚੀਜ਼ ਹੈ ਜੀ, ਉਹਦਾ ਅੱਜ ਦੇ ਟੌਪਿਕ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਇੱਕ ਐਕਸਪੀਰੀਅੰਸ, ਇੱਕ ਤਜਰਬਾ ਤੁਹਾਨੂੰ ਸਾਂਝ ਪਾ ਰਿਹਾ। ਜਦੋਂ ਵੀ ਕੋਈ ਸ਼ਹਿਰ ਵਿੱਚ ਕੋਈ ਬੱਚਾ ਕਿਡਨੈਪ ਹੁੰਦਾ ਹੈ ਜਾਂ ਕੋਈ ਇਹੋ ਜਿਹੀ ਚੀਜ਼ ਹੁੰਦੀ ਜਦੋਂ ਕਿਸੇ ਚੋਰ ਨੂੰ ਫੜਨ ਦੀ ਗੱਲ ਹੁੰਦੀ, ਸਾਰੇ ਮੋਬਾਈਲ ਫੋਨਾਂ ਤੇ ਇੱਕ ਮੈਸੇਜ ਆ ਜਾਂਦਾ ਜੀ ਖੁਦ ਬ ਖੁਦ ਸਰਕਾਰ ਵੱਲੋਂ। ਤੇ ਜਦ ਤੂਫਾਨ ਆਉਣ ਵਾਲਾ ਤਾਂ ਵੀ ਮੈਸੇਜ ਆਉਂਦਾ, ਸਾਨੂੰ ਤੂਫਾਨ ਦਾ ਸੁਨੇਹਾ ਆਇਆ ਜੀ, ਤੂਫਾਨ ਆਉਣ ਵਾਲਾ, ਜਿਹੜੇ ਲੋਕ ਬਾਹਰ ਫਿਰ ਰਹੇ ਨੇ ਅੰਦਰ ਚਲੇ ਜਾਣ। ਸੋ ਇਹ ਕਿਸ ਕਿਸਮ ਦਾ ਮੈਸੇਜ ਸਾਡੇ ਸੈਲਫੋਨ ਦੇ ਉੱਤੇ ਆ ਜਾਂਦਾ ਜੀ। ਸੋ ਚੰਗਾ ਜੀ, ਮੈਂ ਅੰਦਰ ਹੀ ਬੈਠਾ ਤੇ ਮੈਂ ਅੰਦਰ ਬਹਿ ਕੇ ਸਿਆਣੀਆਂ ਗੱਲਾਂ ਸੁਣ ਰਿਹਾ, ਤੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ। ਅੱਛਾ ਜੀ, ਅੱਜ ਦਾ ਟੌਪਿਕ ਕੀ ਜੀ? ਰਾਜਨ ਸਿੰਘ ਸ਼ੀਰਾ ਸਾਹਿਬ ਪੁੱਛ ਰਹੇ ਜੀ। ਅੱਜ ਦਾ ਟੌਪਿਕ ਜੀ ਹੈ, ਅਸੀਂ ਸਿਆਣਿਆਂ ਦੀ ਗੱਲਾਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਜਿਹੜੀ ਸਾਨੂੰ ਚੰਗੀਆਂ ਗੱਲਾਂ ਸਾਨੂੰ ਦੱਸੀਆਂ ਨੇ, ਉਹਨਾਂ ਦੇ ਬਾਰੇ ਗੱਲ ਕਰਨਾ ਚਾਹੁੰਦੇ, ਉਹਨਾਂ ਦੀ ਸਾਂਝ ਪਾਉਣੀ ਹੈ ਜੋ ਅਸੀਂ ਗੱਲਾਂ ਉਹਨਾਂ ਕੋਲ ਸੁਣੀਆਂ ਨੇ ਜਾਂ ਜੋ ਅਸੀਂ ਉਹਨਾਂ ਨੂੰ ਸੁਣ ਕੇ ਅਣਸੁਣੀਆਂ ਕਰ ਦਿੱਤੀ ਸੀ। ਉਹ ਵੀ ਜਿਹਦਾ ਅਸਰ ਸਾਨੂੰ ਬਾਅਦ ਵਿੱਚ ਸਮਝ ਆਇਆ ਵੀ ਉਹਦਾ ਅਸਰ ਕੀ ਸੀ, ਉਹਦਾ ਅਮਲ ਕਰ ਲੈਂਦੇ ਉਹਦਾ ਕੀ ਅਸਰ ਹੁੰਦਾ, ਅਸੀਂ ਉਸ ਬਾਰੇ ਗੱਲਬਾਤ ਕਰਨੀ ਹੈ। ਸੋ ਅਸੀਂ ਤੁਹਾਡੇ ਕੋਲੋਂ ਵੀ ਪੁੱਛਾਂਗੇ ਜੀ। ਰਾਣਾ ਨਵੀਨ ਸਾਹਿਬ ਕਹਿੰਦੇ ਗ੍ਰੇਟ ਪ੍ਰੋਗਰਾਮ, ਆਈ ਲਾਈਕ ਯੂਰ ਪ੍ਰੋਗਰਾਮ, ਬਹੁਤ ਸ਼ੁਕਰੀਆ ਜੀ। ਇੰਦਰਜੀਤ ਸਾਨੀ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਟੋਰਨੇਡੋ ਦੀ ਵਾਰਨਿੰਗ ਜੀ, ਰੂਬੀ ਜੀ ਦੀ ਗੱਲ ਕਰ ਲਈਏ ਜੀ, ਟੌਪਿਕ ਤੁਹਾਨੂੰ ਦੱਸਤਾ ਜੀ। ਅੱਛਾ ਜੀ, ਮੈਂ ਸਮਝਦਾ ਕਿ ਜਿਹੜੀ ਗੱਲਾਂ ਨੇ ਮੈਨੂੰ ਬੜੀ ਚੰਗੀਆਂ ਲੱਗ ਰਹੀਆਂ ਨੇ, ਤੁਸੀਂ ਬੜੀ ਵਧੀਆ ਸਿਆਣੀਆਂ ਜੀ ਗੱਲਾਂ ਕਰ ਰਹੇ ਹੋ ਜੀ। ਸਰ ਮੈਨੂੰ ਲੱਗਦਾ ਇੱਕ ਦਾ ਕਿੱਸਾ ਹੋਰ ਸੁਣਾ ਦਿਓ ਪ੍ਰੋਫੈਸਰ ਸਾਹਿਬ। ਮੈਨੂੰ ਲੱਗਦਾ ਕਿ ਮੈਂ ਦੁਬਾਰਾ ਸਕੂਲ 'ਚ ਦਾਖਲ ਹੋ ਗਿਆ, ਚੰਗੀਆਂ ਗੱਲਾਂ ਸੁਣਨ ਬਹਿ ਗਿਆ, ਤਾਂ ਸੁਣਾ ਦਿਓ ਜੀ। ਮੈਂ ਸਕੂਲ ਕਾਲਜ ਜਦੋਂ ਮੈਂ ਪੜ੍ਹਾਈ ਘੱਟ ਕੀਤੀ ਹੈ, ਹੁਣ ਅੱਜ ਇਸ ਡਿਜੀਟਲ ਮੀਡੀਆ ਦੇ ਜ਼ਰੀਏ ਹੀ ਕੋਈ ਪੜ੍ਹ ਲਈਏ, ਕੋਈ ਅਸਲ ਦੀ ਗੱਲ ਸਿੱਖ ਲਈਏ, ਚੰਗਾ ਲੱਗੇਗਾ। ਜ਼ਰੂਰ ਸੁਣਾਓ ਜੀ। ਦੇਖੋ ਜੀ, ਸਿਆਣਿਆਂ ਦੀਆਂ ਜਿਹੜੀਆਂ ਗੱਲਾਂ ਕਹੀਆਂ ਹੋਈਆਂ, ਉਹ ਐਸਾ ਇੱਕ ਵੇਲਾ ਸੀਗਾ, ਔਰ ਕੁਛ ਜਿਹੜੀਆਂ ਸਾਨੂੰ ਪੈਣਦੀਆਂ ਕਿ ਉਹ ਉਸ ਵੇਲੇ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਜਦੋਂ ਸਿਆਣੇ ਸਾਰੀਆਂ ਗੱਲਾਂ ਕਰਦੇ ਹੁੰਦੇ ਸੀਗੇ। ਤੇ ਸਾਨੂੰ ਯਾਦ ਹੈ ਕਿ ਇਹ ਜ਼ਿਆਦਾ ਵੇਲਾ ਜਿਹੜਾ ਹੈ ਰਾਤ ਦਾ ਹੁੰਦਾ ਸੀ, ਜਿਸ ਵੇਲੇ ਹੁੱਕੇ ਤੇ ਪੁਰਾਣੇ ਬਜ਼ੁਰਗ ਜਿਹੜੇ ਬੈਠ ਜਾਂਦੇ ਸੀਗੇ। ਫਿਰ ਛੋਟੀਆਂ ਉਮਰਾਂ ਵਾਲੇ ਜਿਹੜੇ ਲੋਕ ਸੀ, ਉਹ ਵੀ ਗੱਲਾਂ ਨੂੰ ਉਹਨਾਂ ਨੂੰ ਸੁਣਦੇ ਹੁੰਦੇ ਸੀਗੇ, ਔਰ ਉਹ ਗੱਲਾਂ ਦੇ ਰਾਹੀਂ ਇਹੋ ਜਿਹਾ ਕੁਝ ਦੱਸ ਦਿੰਦੇ ਹੁੰਦੇ ਸੀ ਜਿਹੜਾ ਸਾਰੀ ਜ਼ਿੰਦਗੀ ਕੰਮ ਆਉਂਦਾ ਰਹਿੰਦਾ ਸੀ। ਮੈਨੂੰ ਯਾਦ ਹੈ ਇੱਕ ਬਜ਼ੁਰਗ ਨੇ ਕਹਿਣਾ ਵੀ ਜਿਸ ਵੇਲੇ ਵੀ ਕਿਸੇ ਦੇ ਘਰ ਜਾਓ ਤੇ ਖੰਘ ਕੇ ਜਾਈਦਾ। ਅੱਛਾ, ਉਹ ਹੁਣ ਯਾਦ ਆਉਂਦਾ ਕਿ ਹੁਣ ਨਵੇਂ ਜ਼ਮਾਨੇ ਦੇ ਵਿੱਚ ਜਦੋਂ ਕਿਸੇ ਨੂੰ ਮਿਲਣਾ ਹੋਵੇ, ਅਗਰ ਅਸੀਂ ਜੋੜੀਏ ਉਸ ਗੱਲ ਨੂੰ ਕਿ ਅਸੀਂ ਟੈਲੀਫੋਨ ਕਰਕੇ ਜਾਈਦਾ, ਯਾਰ ਮੈਂ ਤੇਰੇ ਕੋਲੇ ਆਉਣ ਲੱਗਾ, ਮੈਸੇਜ ਕਰ ਦਈਦਾ। ਇਹ ਵੀ ਅੱਜ ਦੇ ਦੌਰ ਦੀ ਖੰਘ ਹੀ ਹੈ ਇੱਕ ਤਰ੍ਹਾਂ ਦੀ। ਉਹ ਵੀ ਇੱਕ ਦੌਰ ਦਾ ਅਲਾਰਮ ਹੀ ਹੁੰਦਾ ਸੀ ਵੀ ਮੈਂ ਤੇਰੇ ਘਰ ਜਿਹੜਾ ਆਉਣ ਲੱਗਾ। ਕੋਈ ਜਨਾਨੀ ਆ ਜਿਹਦੇ ਸਿਰ ਦੇ ਉੱਤੇ ਕੱਪੜਾ ਨਹੀਂ ਦਾ, ਉਹ ਸਿਰ ਤੇ ਕੱਪੜਾ ਲੈ ਲਵੇ,
ਯਾਨੀ ਇਹ ਸਿਆਣਿਆਂ ਦਾ ਇੱਕ ਸਮਝ ਲਓ ਕਿ ਉਹ ਇੱਕ ਅੰਦਾਜ਼ ਸੀਗਾ ਘਰ ਦੇ ਵਿੱਚ ਦਾਖਲ ਹੋਣ ਵਾਲਾ। ਫਿਰ ਇਸ ਤੋਂ ਇਲਾਵਾ ਮੈਨੂੰ ਯਾਦ ਹੈ ਕਿ ਸਰਦਾਰ ਸਾਹਿਬ, ਅੱਜ ਦੇ ਕਿਤੇ ਦੌਰ ਵੀ ਵਿੱਚ ਕਿਸੇ ਦੇ ਘਰ ਖੰਘ ਕੇ ਨਹੀਂ ਜਾਣਾ, ਕਿਸੇ ਨੇ ਜੇ ਕੋਈ ਖੰਘ ਕੇ ਕਿਸੇ ਦੇ ਘਰ ਗਿਆ ਤਾਂ ਫੇਸ ਮਾਸਕ ਲਾ ਕੇ ਫਿਰ ਆਈ ਘਰ, ਤੇ ਖੰਘਣਾ ਨਹੀਂ ਕਿਸੇ ਨੇ। ਸਹੀ ਗੱਲ ਹੈ। ਲੱਗ ਜਾਓ, ਪੈਸੇ ਕਰਕੇ ਜ਼ਰੂਰ ਜਾਓ ਜੀ। ਮੈਨੂੰ ਨਹੀਂ ਸਵਾਲ ਨਹੀਂ, ਤੁਸੀਂ ਦੱਸਣਾ ਕੀ ਕਿਹਾ ਅਰੋੜਾ ਸਾਹਿਬ ਨੇ। ਅਰੋੜਾ ਸਾਹਿਬ ਕਹਿ ਰਹੇ ਨੇ ਜੀ ਕਿ ਜਿਵੇਂ ਅੱਜ ਕੱਲ ਚੱਲ ਰਿਹਾ ਕਰੋਨਾ ਵਾਲਾ, ਅੱਜ ਕੱਲ ਨਹੀਂ ਖੰਘ ਕੇ ਜਾਣਾ। ਮੈਂ ਨਾਸਰ ਦੀ ਕਮੀ ਮੈਂ ਪੂਰੀ ਕਰ ਰਿਹਾ ਜੀ, ਜਿਹੜੀ ਗੱਲਾਂ ਨਾਸਰ ਨੇ ਕਹਿਣੀਆਂ ਹੁੰਦੀਆਂ ਨੇ ਨਾ, ਅੱਜ ਮੈਂ ਕਹਿ ਰਿਹਾ। ਸੌਰੀ ਅਰੋੜਾ ਸਾਹਿਬ, ਮੈਂ ਜੁਆਇਨ ਕਰਕੇ 2 ਵਾਰੀ ਵੇਖ ਲਿਆ, ਤੁਹਾਡੀ ਆਵਾਜ਼ ਨਹੀਂ ਕਾਈਂਡਲੀ, ਜੇ ਤੁਸੀਂ ਦੁਬਾਰਾ ਤੇ ਪੂਰੀ ਜੁਆਇਨ ਕਰ ਲਓ। ਮੈਂ ਕਰ ਲੂੰਗਾ ਲੀਵ ਕਰਕੇ ਜੀ। ਮੈਂ 2 ਵਾਰੀ ਕਰਕੇ ਵੇਖ ਲਿਆ, ਮੇਰੇ ਤੁਹਾਡੀ ਆਵਾਜ਼ ਨਹੀਂ ਆਈ ਤੇ ਮੈਨੂੰ ਇੱਕ ਲਤੀਫਾ ਯਾਦ ਆ ਗਿਆ, ਜਿਵੇਂ ਤੁਹਾਨੂੰ ਆਵਾਜ਼ ਨਹੀਂ ਆ ਰਹੀ। ਉਹ ਪੁਰਾਣਾ ਜ਼ਮਾਨਾ ਹੁੰਦਾ ਸੀ, ਡਾਇਰੈਕਟ ਡਾਇਲਿੰਗ ਨਹੀਂ ਸੀ ਹੁੰਦੀ। ਸਭ ਤੋਂ ਪਹਿਲੇ ਜਿਹੜਾ ਆਪਰੇਟਰ ਨੂੰ ਫੋਨ ਮਿਲਾਉਣਾ ਪੈਂਦਾ ਸੀ, ਉਹ ਕਿੱਲੀ ਕੱਢ ਕੇ ਤੁਹਾਡੇ ਮਤਲੂਬਾ ਨੰਬਰ ਦੇ ਉੱਤੇ ਜਿਹਨੂੰ ਫੋਨ ਕਰਨਾ ਹੁੰਦਾ ਸੀ ਉਹਨੂੰ ਮਿਲਾ ਦਿੰਦਾ ਸੀ। ਤੇ ਉਹ ਬੰਦੇ ਕਿਸੇ ਨੇ ਫੋਨ ਕੀਤਾ, ਕਿਸੇ ਨੇ ਲਾਹੌਰੋਂ ਕਰਾਚੀ ਫੋਨ ਕੀਤਾ, ਉਹਨੇ ਕਿਹਾ ਕੀ ਹਾਲ ਹੈ, ਉਹਨੇ ਕਿਹਾ ਸਭ ਠੀਕ ਹੈ, ਫਲਾਂ ਚੀਜ਼, ਉਹਨੇ ਕਿਹਾ ਸਭ ਠੀਕ ਹੈ। ਕਹਿੰਦਾ ਯਾਰ ਉਹ ਪੈਸੇ ਮੇਰੇ ਜਿਹੜੇ ਤੂੰ ਲਏ ਸੀ ਨਾ ਵਾਪਸ ਕਰ ਦੇ। ਕਹਿੰਦਾ ਆਵਾਜ਼ ਨਹੀਂ ਆ ਰਹੀ। ਉਹ ਬਾਰ-ਬਾਰ ਫਿਰ ਉੱਚੀ ਬੋਲੇ, ਉਹ ਕਹਿੰਦਾ ਜਿਹੜੇ ਮੈਂ ਤੇਰੇ ਕੋਲੋਂ ਪੈਸੇ ਲੈਣੇ ਸੀ ਉਹ ਮੈਨੂੰ ਪੈਸੇ ਕਰ ਦੇ। ਕਹਿੰਦਾ ਆਵਾਜ਼ ਨਹੀਂ ਆ ਰਹੀ। ਆਪਰੇਟਰ ਵੀ ਦਰਮਿਆਨ ਚ ਸੁਣ ਰਿਹਾ ਸੀ। ਕਹਿੰਦਾ ਚੰਗੀ ਭਲੀ ਯਾਰ, ਉਧਰ ਆਵਾਜ਼ ਜਾ ਰਹੀ ਹੈ, ਤੇਰੇ ਕੋਲ ਪੈਸੇ ਮੰਗਦਾ, ਉਹਨੂੰ ਦੇ। ਕਹਿੰਦਾ ਮੇਰੇ ਕੋਲ ਤਾਂ ਹੈ ਨਹੀਂ, ਤੂੰ ਦੇ ਦੇ। ਕਹਿੰਦਾ ਉਹ ਗੱਲ ਹੈ, ਪਰਵਿੰਦਰ ਢਿੱਲੋਂ ਕਹਿੰਦਾ ਜੀ ਲੈਪਟਾਪ ਬਦਲੋ, ਤੇ ਹੁਣ ਪਰਵਿੰਦਰ ਉਹ ਗੱਲ ਹੋਈ ਆ ਵੀ ਹੁਣ ਸਾਡੇ ਕੋਲ ਤਾਂ ਭਰਾ ਬਦਲਿਆ ਨਹੀਂ ਜਾਂਦਾ, ਤੂੰ ਹੀ ਬਦਲਵਾ ਦੇ। ਇਹ ਹੁਣ ਜਰਮਨੀ ਆਵਾਂਗੇ ਫੇਰ ਹੀ ਭਰਾ ਬਦਲਾਂਗੇ। ਤੇ ਬਾਕੀ ਮੈਂ ਢਿੱਲੋਂ ਸਾਹਿਬ ਦੱਸਣ ਲੱਗਾ ਸੀਗਾ ਕਿ ਯਾਦ ਹੋਣਾ ਕਿ ਜਦੋਂ ਵੀ ਕਿਸੇ ਪਿੰਡ ਦੇ ਵਿੱਚੋਂ ਦੂਸਰੇ ਪਿੰਡ ਜੰਝ ਜਾਂਦੇ ਹੁੰਦੇ ਸੀ, ਤੇ ਜੇ ਕਿਸੇ ਸਿਆਣੇ ਨੇ ਨਹੀਂ ਤੇ ਨਿਆਣੇ ਨੇ ਜਾਣਾ ਹੁੰਦਾ ਸੀ, ਤੇ ਵੱਡੇ ਜਿਹੜੇ ਆ ਉਹ ਸੁਨੇਹਾ ਦਿੰਦੇ ਹੁੰਦੇ ਸੀ ਕਿ ਯਾਰ ਜਿਸ ਪਿੰਡ ਜੰਝ ਜਾ ਰਹੀ ਹੈ ਨਾ, ਉੱਥੇ ਆਪਣੇ ਪਿੰਡ ਦੀ ਇੱਕ ਧੀ ਵਿਆਹੀ ਹੋਈ ਹੈ, ਤੇ ਉਹਦੇ ਘਰ ਪੈਸੇ ਜ਼ਰੂਰ ਘੱਲਣੇ ਆ। ਉੱਥੇ ਭਾਵੇਂ ਆਪ ਜਾਵੇਂ ਨਾ ਜਾਵੇਂ, ਉਸ ਵਿਆਹ ਵਾਲੇ ਘਰੋਂ ਉਹਨਾਂ ਨੇ ਬੁਲਾਇਆ ਜਾਂ ਨਹੀਂ ਬੁਲਾਇਆ, ਰੋਟੀ ਤੇ ਉੱਤੇ ਪੈਸੇ ਰੱਖ ਕੇ ਜ਼ਰੂਰ ਉਹਨੂੰ ਘੱਲਣੇ। ਯਾਨੀ ਉਹ ਦੇਖੋ ਕਿ ਧੀਆਂ ਭੈਣਾਂ ਦੀ ਜਿਹੜੀ ਇੱਕ ਕਦਰ ਸੀ ਉਸ ਦੌਰ ਦੇ ਵਿੱਚ, ਔਰ ਰਿਸ਼ਤਿਆਂ ਦਾ ਜਿਹੜਾ ਇੱਕ ਮਾਣ ਸੀ, ਜਾਂ ਰਿਸ਼ਤਿਆਂ ਨੂੰ ਇੱਕ ਤਾਲੁਕ ਜਿਹੜਾ ਸੀਗਾ ਉਹ ਕਿੰਨਾ ਗਹਿਰਾ ਸੀਗਾ। ਲੇਕਿਨ ਹੁਣ ਤੁਸੀਂ ਦੇਖੋ ਕਿ ਇਹ ਚੀਜ਼ਾਂ ਨਵੀਂ ਨਸਲ ਦੇ ਵਿੱਚ ਉਸ ਤਰ੍ਹਾਂ ਮੁੰਤਕਿਲ ਨਹੀਂ ਹੋ ਸਕੀਆਂ। ਉਹਦੀ ਵਜ੍ਹਾ ਇਹੀ ਬਣੀ ਹੈ ਕਿ ਉਹ ਨਸਲ ਜਿਹੜੀ ਸੀ ਉਹਨੇ ਆਪਣਾ ਰਾਬਤਾ ਜਿਹੜਾ ਤਾਲੁਕ ਜਿਹੜਾ ਹੈ ਸਿਆਣਿਆਂ ਦੇ ਕੋਲੋਂ, ਬਹੁਤ ਸਾਰੇ ਜਿਵੇਂ ਫਾਇਦੇ ਨੇ ਇਸ ਟੈਕਨੋਲੋਜੀ ਦੇ, ਮੋਬਾਈਲ ਆਇਆ, ਬਾਕੀ ਇੰਟਰਨੈਟ ਜਾਂ ਬਾਕੀ ਚੀਜ਼ਾਂ ਆਈਆਂ, ਲੇਕਿਨ ਇਸ ਚੀਜ਼ ਨੇ ਬੰਦਿਆਂ ਨੂੰ ਕੱਲਿਆਂ ਵੀ ਕਰ ਦਿੱਤਾ ਹੈ। ਦੇਖੋ ਨਾ ਤੁਸੀਂ ਫੇਸਬੁੱਕ ਦੇ ਉੱਤੇ ਇੱਕ ਬੰਦਾ ਜਿਹੜਾ ਹੈ ਉਹ ਫੀਲਿੰਗ ਮਤਲਬ ਲਿਖਦਾ ਹੈ ਜੀ ਕਿ ਮੈਂ ਤਨਹਾਈ ਦਾ ਸ਼ਿਕਾਰ ਹਾਂ। ਹਾਂਜੀ ਜੀ ਜੀ। ਤੇ ਮਤਲਬ ਉਹ ਜਿਹੜੀ ਹੈ ਫਰੈਂਡਸ਼ਿਪ ਦੇ ਵਿੱਚ ਉਹਦੇ 5000 ਦੋਸਤ ਹੈ, ਲੇਕਿਨ ਉਹ ਫੀਲਿੰਗ ਲੋਨਲੀਨੈਸ ਜਿਹੜੀ ਹੈ ਯਾਨੀ ਤਨਹਾਈ ਦਾ ਆਪਣਾ ਦੱਸ ਰਿਹਾ ਹੁੰਦਾ। ਯਾਨੀ ਇਹ ਦੋਸਤੀਆਂ ਦੇ ਜਿਹੜੇ ਨੇ ਸਿਲਸਿਲੇ ਜਿਹੜੇ ਨੇ ਉਹ ਵੀ ਬਦਲ ਗਏ ਨੇ। ਪੁਰਾਣੇ ਜ਼ਮਾਨੇ ਦੀਆਂ ਦੋਸਤੀਆਂ ਔਰ ਤਾਲੁਕ ਜਿਹੜੇ ਹੁੰਦੇ ਸੀ, ਤੁਹਾਨੂੰ ਯਾਦ ਹੋਣਾ ਕਿ ਲੋਕ ਜਿਹੜੇ ਸੀ ਉਹ ਪੱਗ ਵਟਾਉਂਦੇ ਹੁੰਦੇ ਸੀ, ਕਹਿਣਾ ਜੀ ਫਲਾਣੇ ਦੇ ਨਾਲ ਪੱਗ ਵਟਾ ਲਈ ਹੈ, ਭਰਾ ਬਣ ਗਿਆ ਉਹ ਕਈਆਂ ਨਸਲਾਂ ਤੱਕ ਉਸ ਪੱਗ ਦਾ ਜਿਹੜਾ ਮਾਣ ਸੀ ਉਹਨੂੰ ਰੱਖਿਆ ਜਾਂਦਾ ਸੀ ਕਿ ਇਹਨੇ ਜੀ ਪਹਿਲੇ ਜਿਹੜੇ ਦਾਦੇ ਨੇ ਇਹਨਾਂ ਦੇ ਪੱਗ ਵਟਾਈ ਸੀ, ਔਰ ਏਦਾਂ ਤਾਲੁਕ ਬਣ ਜਾਂਦਾ ਸੀ ਜਿਵੇਂ ਪੱਕੀ ਕੋਈ ਰਿਸ਼ਤੇਦਾਰੀ ਹੋਵੇ। ਤੇ ਸੱਜਣ ਜਾਂ ਦੋਸਤ ਹੈ ਉਹ ਉਸੇ ਨੂੰ ਗਿਣਿਆ ਜਾਂਦਾ ਸੀ ਵੀ ਸੱਜਣ ਔਰ ਦੋਸਤ ਉਹੀ ਹੁੰਦਾ ਜਿਹੜਾ ਕਿਸੇ ਦਾ ਐਬ ਵੇਖ ਕੇ ਵੀ ਦੂਸਰਿਆਂ ਨੂੰ ਨਾ ਦੱਸੇ, ਤੇ ਜੇ ਕਿਸੇ ਦੇ ਗੁਣ ਦੇਖੇ ਤੇ ਉਹਨੂੰ ਸਲਾਵੇ, ਉਹਨੂੰ ਲੋਕਾਂ ਨੂੰ ਦੱਸੇ। ਤੇ ਇਹ ਨਹੀਂ ਕਿ ਕੋਈ ਸੱਜਣ ਜਿਹੜਾ ਕਿਸੇ ਤੇ ਅਹਿਸਾਨ ਕਰੇ ਤੇ ਦੂਸਰਾ ਸੱਜਣ ਜਿਹੜਾ ਉਹਨੂੰ ਭੁੱਲ ਜਾਵੇ, ਔਰ ਇਹ ਵੀ ਸੱਜਣ ਨਹੀਂ ਕਿ ਮੇਰੇ ਤੇ ਕੋਈ ਅਹਿਸਾਨ ਕੀਤਾ ਵਾ, ਮੈਂ ਕਿਸੇ ਤੇ ਅਹਿਸਾਨ ਕੀਤਾ ਮੈਂ ਇਹਨੂੰ ਯਾਦ ਰੱਖਾਂ। ਯਾਨੀ
ਕਰਕੇ ਉਹ ਭੁੱਲ ਜਾਵੇ, ਜੇ ਦੂਸਰੇ ਨੇ ਕੀਤਾ ਹੋਵੇ ਤਾਂ ਉਹਨੂੰ ਯਾਦ ਰੱਖੇ। ਤੇ ਇਸ ਵਜ੍ਹਾ ਤੋਂ ਸੱਜਣ ਦੇ ਮੂੰਹ ਦੇ ਉੱਤੇ ਕਦੀ ਵੀ ਉਹਦੀ ਬੁਰੀ ਗੱਲ ਉਹਦੇ ਸਾਹਮਣੇ ਨਾ ਕਵੇ। ਔਰ ਅਗਰ ਸੱਜਣ ਜਿੱਥੇ ਨੇ ਦੋਸਤ ਜਿਹੜੇ ਨਾਰਾਜ਼ ਹੋ ਜਾਂਦੇ ਨੇ ਔਰ ਦੂਸਰਾ ਜਿਹੜਾ ਮਾਫੀ ਮੰਗਦਾ ਤੇ ਫੌਰਨ ਉਹਨੂੰ ਮਾਫ ਵੀ ਕਰ ਦੇਵੇ। ਯਾਨੀ ਇਹ ਉਹ ਗੱਲਾਂ ਵਾ ਜਿਹੜੀਆਂ ਸਾਨੂੰ ਸਿਆਣਿਆਂ ਨੇ ਦੱਸੀਆਂ ਵਾ। ਲੇਕਿਨ ਹੁਣ ਅਸੀਂ ਫੀ ਜ਼ਮਾਨਾ ਜਿਸ ਵੇਲੇ ਇਸ ਜ਼ਮਾਨੇ ਦੇ ਵਿੱਚ ਦੇਖੀਦਾ ਤੇ ਸਾਨੂੰ ਉਸ ਤਰ੍ਹਾਂ ਉਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਫਿਰ ਉਹੀ ਹੈ, ਹੁੱਕਾ ਮੁੱਕ ਗਿਆ, ਹੁੱਕੇ ਦੇ ਨਾਲ ਜਿਹੜੇ ਬੰਦੇ ਬੈਠਣ ਵਾਲੇ ਸੀ ਉਹ ਮੁੱਕ ਗਏ। ਇਕੱਠੀਆਂ ਵਾਹੀਆਂ ਕਰਨ ਵਾਲਾ ਜਿਸ ਵੇਲੇ ਰਿਵਾਜ ਮੁੱਕ ਗਿਆ, ਟਰੈਕਟਰ ਚੱਲ ਪਏ, ਲੋਕ ਇਕੱਲੇ ਇਕੱਲੇ ਹੋ ਗਏ। ਤੇ ਇਹ ਹੁਣ ਤੁਹਾਡਾ ਪ੍ਰੋਗਰਾਮ, ਸਾਡਾ ਜਿਹੜਾ ਸਾਂਝੀ ਸੱਥ ਜਿਹੜੀ ਹੈ, ਮੇਰਾ ਖਿਆਲ ਹੈ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਲੋਕਾਂ ਨੂੰ ਜੋੜ ਵੀ ਸਕਦੇ ਨੇ ਔਰ ਲੋਕਾਂ ਤੱਕ ਸਿਆਣਪ ਦੀਆਂ ਗੱਲਾਂ ਇਹ ਜਿਹੜੀਆਂ ਨੇ ਅੱਗੇ ਪਹੁੰਚਾ ਵੀ ਸਕਦੇ। ਬਿਲਕੁਲ, ਬਹੁਤ ਵਧੀਆ ਨਈਮ ਸਾਹਿਬ, ਜ਼ਬਰਦਸਤ। ਤੁਸੀਂ ਗੱਲ ਦੀ ਤਮੀਜ਼ ਬਹੁਤ ਸੋਹਣੀ ਬੰਨਦੇ ਹੋ। ਤੇ ਕਿਤਾਬਾਂ ਦੀ ਗੱਲ ਹੋਣੀ ਵੀ ਨਈਮ ਸਾਹਿਬ ਪਿੱਛੇ ਕਿਤਾਬਾਂ ਇੰਨੀਆਂ ਵੇਖ ਕੇ ਬੰਦਾ ਉਵੇਂ ਨਰਵਸ ਹੋ ਜਾਂਦਾ ਵੀ ਇਹਨਾਂ ਨੇ ਪਤਾ ਨਹੀਂ ਸਾਰੀਆਂ ਇਹਨਾਂ ਦਾ ਵਰਕਾ ਪੜ੍ਹਿਆ। ਤੇ ਸਾਡੇ ਨਾਲ ਪ੍ਰੋਗਰਾਮ ਦਾ ਦੱਸਦਾ ਜਾਵਾਂ, ਸਾਡੇ ਨਾਲ ਸੰਗਦਿਲ 47 ਸਾਹਿਬ ਤੇ ਜਿਹਦੇ ਕਜ਼ਨ ਉਹ ਵੀ ਹੋਣਗੇ ਨਾਲ। ਥੋੜਾ ਬਹੁਤਾ ਉਹਨਾਂ ਕੋਲੋਂ ਕੁਝ ਸੁਣਾਂਗੇ ਵੀ। ਸੰਗਦਿਲ ਸਾਹਿਬ ਸਿੱਧੇ ਹੋ ਕੇ ਬਹਿ ਗਏ। ਪਹਿਲਾਂ ਆਪਾਂ ਵੈਲਕਮ ਕਰਦੇ ਸੰਗਦਿਲ 47 ਸਾਹਿਬ ਨੂੰ, ਫਿਰ ਅਗਲੀ ਕਰਕੇ ਗੱਲ ਤੋਰਦਾ। ਜੀ ਸਰ, ਕਿਵੇਂ ਹੋ? ਸਤਿ ਸ੍ਰੀ ਅਕਾਲ ਜੀ ਢਿੱਲੋਂ ਸਾਹਿਬ। ਸਾਰੇ ਆਵਾਜ਼ ਆ ਪੰਜਾਬੀ ਰਹੀ ਨਹੀਂ ਤੁਹਾਨੂੰ? ਮੈਨੂੰ ਨਹੀਂ ਆ ਰਹੀ ਇਹਨਾਂ ਦੀ। ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ। ਆਜੋ, ਜਿਹੜੇ ਨਹੀਂ ਜੁੜੇ ਉਹ ਵੀ ਜੁੜ ਜਾਓ ਤੇ ਕਰੋ ਦਰਸ਼ਨ ਮਹਾਰਾਜ ਸੰਤਾਂ ਮਹਾਂਪੁਰਸ਼ਾਂ ਦੇ। ਤੁਹਾਨੂੰ ਆ ਰਹੀ ਹੈ? ਸਾਡੇ ਢਿੱਲੋਂ ਜੀ ਆ ਰਹੀ, ਮੈਨੂੰ ਆਵਾਜ਼ ਆ ਰਹੀ ਹੈ ਉਹਨਾਂ ਦੀ। ਤੇ ਫਿਰ ਮੈਨੂੰ ਨਹੀਂ ਲੱਗਦਾ ਮੇਰੇ ਮੋਬਾਈਲ 'ਚ ਕੋਈ ਪ੍ਰੋਬਲਮ ਹੈ। ਮੈਨੂੰ ਕਦੀ ਉਹਨਾਂ ਦੀ ਨਹੀਂ ਆਉਂਦੀ, ਕਦੀ ਕਿਸੇ ਦੀ। ਹਾਂਜੀ। ਤੇ ਮੈਂ ਦੂਜਿਆਂ ਦੇ ਸਹੀ ਕਰਾਈ ਜਾਂਦਾ, ਆਪਣਾ ਸਹੀ ਨਹੀਂ। ਚਲੋ ਜੀ, ਮੈਂ ਦੁਬਾਰਾ ਜੁਆਇਨ ਕਰਦਾ। ਤੁਸੀਂ ਸੰਗਤ ਸਾਹਿਬ ਨਾਲ ਗੱਲ ਕਰੋ, ਮੈਂ ਦੁਬਾਰਾ ਤੋਂ ਕੱਟ ਕੇ ਦੁਬਾਰਾ ਜੁਆਇਨ ਕਰਦਾ। ਜੀ ਸੰਗਦਿਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ, ਸਤਿ ਸ੍ਰੀ ਅਕਾਲ ਜੀ। ਤੁਹਾਡੇ ਬੜੇ ਕੀ ਹਾਲ ਹੈ ਜੀ? ਅਨਮੁੱਲ ਸ਼ਬਦ ਸੁਣ ਰਹੇ ਸੀ ਅਸੀਂ, ਵਿਚਾਰਾਂ ਬੜੀਆਂ ਚੰਗੀਆਂ ਲੱਗ ਰਹੀਆਂ। ਬਹੁਤ ਜੀ ਧੰਨਵਾਦ। ਬਸ ਅੱਜ ਦਾ ਪ੍ਰੋਗਰਾਮ ਇਹੀ ਹੈ ਕਿ ਸਿਆਣਿਆਂ ਦੇ ਕੋਲੋਂ ਕੋਈ ਜਿਹੜੀਆਂ ਚੰਗੀਆਂ ਗੱਲਾਂ ਸੁਣੀਆਂ ਵਾ, ਉਹ ਉਹਨਾਂ ਨੇ ਤੁਹਾਡੀ ਜਿਹੜੀ ਹਯਾਤੀ ਹੈ, ਜ਼ਿੰਦਗੀ ਜਿਹੜੀ ਹੈ, ਉਹਨੂੰ ਕਿਸ ਤਰ੍ਹਾਂ ਬਦਲਿਆ, ਇਹ ਅੱਜ ਦਾ ਟੌਪਿਕ ਸੀ। ਤੇ ਇਸ ਬਾਰੇ ਦੇ ਵਿੱਚ ਆਪਣੇ ਵਿਚਾਰ ਤੁਸੀਂ ਵੀ ਸਾਂਝੇ ਕਰੋ। ਸਿਆਣਿਆਂ ਦੀਆਂ ਗੱਲਾਂ ਦਾ ਜੀ ਕਹਿੰਦੇ ਅੰਤ ਸਮੇਂ ਤੱਕ ਯਾਦ ਆਉਂਦੀਆਂ, ਹਰ ਇੱਕ ਮੋੜ ਤੇ ਯਾਦ ਆਉਂਦੀਆਂ। ਉਹ ਕਹਾਵਤਾਂ ਵੀ ਇਵੇਂ ਬਣੀਆਂ ਹੋਈਆਂ, ਔਲੇ ਦੇ ਖਾਧੇ ਦਾ ਤੇ ਸਿਆਣੇ ਦੇ ਆਖੇ ਦਾ। ਪਰ ਇਹ ਸਾਰੀਆਂ ਪਹਿਲਾਂ ਨਹੀਂ ਆਉਂਦੀਆਂ, ਯਾਦ ਉਦੋਂ ਆਉਂਦੀਆਂ ਜਦੋਂ ਠੋਕਰ ਵੱਜਦੀ ਹੈ, ਜਦੋਂ ਨੱਕ ਤੇ ਵੱਜਦੀ ਅੱਗੋਂ ਨਾ। ਸਾਨੂੰ ਕੋਈ 10 ਵਾਰੀ ਵਰਜ ਲਏ, ਅਸੀਂ ਆਖੇ ਨਹੀਂ ਲੱਗਦੇ। ਅਸੀਂ ਕਹਿੰਦੇ ਨਹੀਂ, ਸਾਡੇ ਨਾਲ ਸਿਆਣਾ ਕੌਣ ਆ। ਜਦੋਂ ਸਮਾਂ ਹੁੰਦਾ ਹਨਾ, ਜਿੰਨਾ ਮਰਜ਼ੀ ਕੋਈ ਕਹੀ ਜਾਵੇ, ਉਦੋਂ ਅਸੀਂ ਗੌਲਦੇ ਨਹੀਂ। ਪਰ ਜਦੋਂ ਜਾ ਕੇ ਸਾਡੇ ਨਾਲ ਆਪ ਨਾਲ ਖੁਦ ਬੀਤਦੀ ਆ, ਠੋਕਰ ਲੱਗਦੀ ਆ, ਫਿਰ ਕਹਿੰਦੇ ਬਾਪੂ ਠੀਕ ਕਹਿੰਦਾ ਹੁੰਦਾ ਸੀ, ਬਾਪੂ ਸਹੀ ਕਹਿੰਦਾ ਹੁੰਦਾ ਸੀ। ਬਾਪੂ ਕਿਉਂ ਸਹੀ ਕਹਿੰਦਾ ਸੀਗਾ? ਬਾਪੂ ਤਾਂ ਸਹੀ ਕਹਿੰਦਾ ਸੀ, ਬਾਪੂ ਦੇ ਵਿੱਚ ਪਹਿਲਾਂ ਵੱਜੇ ਸੀ ਠੋਕਰਾਂ, ਬਾਪੂ ਨੇ ਖਾਧੀਆਂ ਹੋਈਆਂ ਸੀਗੀਆਂ। ਸਾਨੂੰ ਜਿਹੜੇ ਬਜ਼ੁਰਗ ਸਿਆਣੇ ਜਿਹੜੇ ਗੱਲਾਂ ਕਹਿੰਦੇ ਗਏ, ਕਈਆਂ ਨੇ ਉਹਨਾਂ ਨੇ ਤੱਤ ਕੱਢੇ ਹੋਏ ਸੀ, ਉਹਨਾਂ ਨੇ ਬੀਤੀਆਂ ਸੀਗੀਆਂ। ਸਾਡੇ ਨੌਜਵਾਨ ਜਾਂ ਜਦੋਂ ਅਸੀਂ ਜਿਹੜੀ ਉਮਰ 'ਚ ਹੁੰਦੇ ਹਾਂ, ਅਸੀਂ ਉਹ ਦੇਖੀਆਂ ਨਹੀਂ ਹੁੰਦੀਆਂ, ਸੁਣੀਆਂ ਸੁਣਾਈਆਂ ਹੁੰਦੀਆਂ ਸੀ ਕਿ ਨਹੀਂ, ਉਹ ਤਾਂ ਉਹਨਾਂ ਦੇ ਨਾਲ ਸੀ, ਇਹ ਸਾਡੇ ਨਾਲ ਥੋੜ੍ਹਾ ਹੋਣੀ ਆ। ਪਰ ਜਦੋਂ ਕਿਤੇ ਜ਼ਿੰਦਗੀ ਦੇ ਮੋੜ ਤੇ ਜਾ ਕੇ ਸਾਡੇ ਨਾਲ ਹੁੰਦੀ ਆ, ਫਿਰ ਸਾਨੂੰ ਉਹਨਾਂ ਗੱਲ ਸਿਆਣੀ ਫਿਰ ਯਾਦ ਆਉਂਦੀ। ਫਿਰ ਕਹਿੰਦੇ ਨਹੀਂ, ਉਹ ਉਦੋਂ ਤੋਂ ਇਹ ਕਹਾਵਤਾਂ ਬਣੀਆਂ ਆਈਆਂ ਨੇ। ਹੁਣ ਕਿੱਥੇ ਇੱਕ 10-15 ਸਾਲ ਦਾ ਇਨਸਾਨ, ਨੌਜਵਾਨ, ਉਹ ਤੇ ਕਿੱਥੇ 50 ਸਾਲ ਦਾ, 55 ਜਾਂ 60 ਸਾਲ ਦਾ ਬਜ਼ੁਰਗ, ਜਿਹੜਾ ਪੜਾਅ ਉਹ ਲੰਘ ਕੇ ਗਿਆ। ਐਕਸਪੀਰੀਅੰਸ ਤੇ ਹੈ ਨਾ, ਤਾਂ ਉਹਦਾ ਇੱਕ ਭੰਡਾਰ ਹੀ ਬਣਿਆ ਨਾ। ਹਰ ਮੋੜ, ਹਰ ਠੋਕਰ ਤੁਹਾਨੂੰ ਕਹਿੰਦੇ ਸਿਖਾਉਂਦੀ ਆ, ਤੁਹਾਨੂੰ ਸੰਭਲ ਕੇ ਤੁਰਨਾ ਸਿਖਾਉਂਦੀ ਆ, ਤੁਹਾਨੂੰ ਸਿੱਖਿਆ ਦਿੰਦੀ ਹੈ ਨਾ। ਉਹਦੇ ਜਿਹੜਾ ਹੈਗਾ 30-40 ਸਾਲ ਦਾ ਵਕਫਾ ਉਹਨਾਂ ਦੀ ਉਮਰ ਦੇ ਵਿੱਚ, ਉਹ ਆਪੇ ਉਹਨਾਂ ਦਾ ਫਰਕ ਹੋਣਾ ਤੇ ਸਿਆਣੇ ਦੇ ਆਪੇ ਯਾਦ ਹੁੰਦੀ। ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤੇ ਕੀ ਹੁਣ ਤੁਸੀਂ ਸਮਝਦੇ ਹੋ ਕਿ ਜਿਹੜੀ ਨਵੀਂ ਜਨਰੇਸ਼ਨ ਹੈ, ਨਵੀਂ ਜਿਹੜੀ ਹੈ ਪੀੜ੍ਹੀਆਂ, ਜਿਹੜੀਆਂ ਨਵੇਂ ਜਨਰੇਸ਼ਨ ਹੈ ਜਿਹੜੀ,
ਇਹ ਵੀ ਉਸੇ ਤਰ੍ਹਾਂ ਸਿੱਖ ਰਹੀ ਹੈ ਆਪਣੇ ਸਿਆਣਿਆਂ ਦੇ ਜੀ। ਕੋਲੋਂ, ਜਾਂ ਕੋਈ ਫਰਕ ਆਇਆ ਕੋਈ? ਬਿਲਕੁਲ ਨਹੀਂ ਜੀ, ਸਿੱਖ ਤਾਂ ਰਹੀ ਆ, ਸਿੱਖ ਤਾਂ ਹਰ ਇੱਕ ਇਨਸਾਨ ਆ, ਪਰ ਇਹ ਜਦੋਂ ਸਿੱਖ ਰਿਹਾ ਉਦੋਂ ਨਹੀਂ ਇਹ ਪਤਾ ਹੁੰਦਾ, ਉਦੋਂ ਇਹ ਗੱਲ ਨੂੰ ਮਹਿਸੂਸ ਨਹੀਂ ਹੁੰਦੀ, ਯਾਦ ਨਹੀਂ ਹੁੰਦੀ ਸਾਨੂੰ। ਯਾਦ ਕਦੋਂ ਆਉਂਦੀ ਆ? ਜਦੋਂ ਉਹ ਸਮਾਂ ਨਿਕਲ ਚੁੱਕਿਆ ਹੁੰਦਾ, ਸਾਨੂੰ ਕਹਿਣ ਵਾਲੇ ਵੀ ਤੁਰ ਚੁੱਕੇ ਗਏ ਹੁੰਦੇ ਆ, ਉਦੋਂ ਉਹਨਾਂ ਦੀਆਂ ਗੱਲਾਂ ਯਾਦ ਆਉਂਦੀਆਂ। ਯਾਦ ਅੱਜ ਕੋਈ ਹੋ ਰਹੀ ਹੈ, ਅਸੀਂ ਨਹੀਂ ਮਹਿਸੂਸ ਨਹੀਂ ਕਰ ਰਹੇ, ਨੋਟਿਸ ਨਹੀਂ ਕਰ ਰਹੇ ਸੀ ਉਹਨੂੰ, ਹਨਾ। ਤੇ ਜਦੋਂ ਕਿਤੇ ਜ਼ਿੰਦਗੀ ਦੇ ਕਿਸੇ ਪੜਾਅ ਤੇ ਜਾ ਕੇ ਸਾਡੇ ਨਾਲ ਉਹ ਗੱਲ ਬੀਤਦੀ ਆ, ਸਿੱਖਦਾ ਤਾਂ ਅੱਜ ਨਹੀਂ ਕੋਈ ਮਹਿਸੂਸ ਕਰਦਾ, ਨੋਟਿਸ ਲੈਂਦਾ ਸੀ ਉਹਨੂੰ, ਪਰ ਜਦੋਂ ਲੈਣਾ ਉਦੋਂ ਤੱਕ ਉਹ ਜਿਹੜੇ ਸਾਨੂੰ ਕਹਿਣ ਵਾਲੇ, ਸਮਝਾਉਣ ਵਾਲੇ ਜਿਹੜੇ ਹੁੰਦੇ ਨੇ, ਉਹ ਜਾ ਚੁੱਕੇ ਹੁੰਦੇ। ਫਿਰ ਉਹਨਾਂ ਦੀ ਗੱਲਾਂ ਜ਼ਿਆਦਾ ਅਸਰ ਕਰਦੀਆਂ। ਅਕਸਰ ਹੀ ਕਹਿੰਦੇ ਨਾ ਵੀ ਜਦੋਂ ਜਿਹੜੀ ਚੀਜ਼ ਤੁਹਾਡੇ ਕੋਲ ਚਲੀ ਗਈ ਹੁੰਦੀ ਹੈ, ਉਹਦੀ ਕੀਮਤ ਪਤਾ ਹੀ ਪੈਂਦੀ, ਮੁੱਲ ਹੀ ਉਦੋਂ ਪੈਂਦਾ, ਉਦੋਂ ਅਸੀਂ ਮਹਿਸੂਸ ਕਰਦੇ ਹਾਂ ਜੀ ਨਹੀਂ ਯਾਰ ਉਹ ਗੱਲਾਂ ਠੀਕ ਕਹਿੰਦਾ ਸੀ। ਕੋਲੇ ਬੰਦਾ ਰਹਿ ਕੇ ਤੁਹਾਨੂੰ ਜਿੰਨਾ ਮਰਜ਼ੀ ਕਹੀ ਜਾਵੇ, ਸਾਨੂੰ ਅਸੀਂ ਉਹਦੀ ਵੈਲਿਊ ਨਹੀਂ ਸਮਝਦੇ। ਸਿੱਖਦਾ ਤਾਂ ਹਰ ਇੱਕ ਇਨਸਾਨ ਆ ਜੀ। ਲੇਕਿਨ ਇਹ ਵੀ ਬਜ਼ੁਰਗ ਕਹਿੰਦੇ ਆ ਕਿ ਡੁੱਲੇ ਬੇਰਾਂ ਦਾ ਵਿਗੜਿਆ ਕੁਝ ਵੀ ਨਹੀਂ, ਭਾਗਾਂ ਵਾਲਿਓ ਹਜੇ ਵੀ ਹੋਸ਼ ਕਰ ਲੋ, ਕਿਤੇ ਇੰਜ ਨਾ ਹੋਵੇ ਸ਼ਰੀਕ ਆਖਣ ਖੀਰ ਕੁੱਤਿਆਂ ਨੂੰ ਕਦੇ ਪਚਦੀ ਨਹੀਂ। ਤੇ ਹਜੇ ਵੀ ਡੁੱਲੇ ਬੇਰਾਂ ਦਾ ਕੋਈ ਵੀ ਨਹੀਂ ਵਿਗੜਿਆ, ਹਜੇ ਵੀ ਜਿਹੜਾ ਅਸੀਂ ਸੰਭਾਲ ਸਕਦੇ ਹਾਂ। ਅੱਛਾ ਜੀ ਢਿੱਲੋਂ ਸਾਹਿਬ। ਬਿਲਕੁਲ ਬਿਲਕੁਲ ਸਾਹਿਬ, ਹੁਣ ਵਾਲੇ 47 ਸਾਹਿਬ ਦੀ ਮੈਨੂੰ ਆਵਾਜ਼ ਨਹੀਂ ਆਉਂਦੀ, ਮੈਨੂੰ ਲੈਪਟਾਪ ਦਾ ਖੋਲਣਾ ਪੈਂਦਾ, ਸਪੀਕਰ ਚਲੋ ਕੋਈ ਨਹੀਂ। ਤੇ ਹੁਣ ਦੇ ਦੌਰ ਦੇ ਵਿੱਚ ਜਿਹੜਾ ਇੱਕ ਹੁਣ ਵਾਲਾ ਦੌਰ ਚੱਲਦਾ, ਇਹਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੁਬਾਰਾ ਤੋਂ ਆਪਾਂ ਉਜਾਗਰ ਕਰ ਸਕਦੇ, ਸਾਹਮਣੇ ਲਿਆ ਸਕਦੇ, ਤੇ ਕਿਸ ਤਰ੍ਹਾਂ ਲਿਆ ਸਕਦੇ ਇਸ ਦੌਰ ਦੇ ਵਿੱਚ, ਡਿਜੀਟਲ ਦੌਰ ਦੇ ਵਿੱਚ। ਮੈਂ ਗੱਲ ਹੋਣ ਰਹੀ ਸੀ, ਉਹ ਜਦੋਂ 2003-4 ਚ ਨਵੇਂ ਨਹੀਂ ਸਭ ਫੋਨ ਆਏ ਨਾ, ਟੈਲੀਫੋਨ, ਤੇ ਮੇਰਾ ਚਾਚੇ ਦਾ ਬਹੁਤ ਸ਼ਾਹ, ਉਹਨੇ ਨਾ ਫੋਨ ਲੈ ਲਿਆ ਉਦੋਂ ਨਾ, 2003 ਦੀ ਗੱਲ ਹੈ। ਉਹਨੇ ਆਇਆ ਰਾਤ ਲੇਟ ਘਰ, ਤੇ ਘਰ ਪੀਟੀਸੀਐਲ ਲੱਗਾ, ਪੀਟੀਸੀਐਲ ਮਤਲਬ ਵੀ ਲੈਂਡਲਾਈਨ ਲੱਗਾ ਸੀ, ਉੱਤੇ ਫੋਨ ਕੀਤਾ, ਮੈਂ ਬਾਹਰ ਆ ਗਿਆ, ਗੇਟ ਖੋਲ ਦੋ। ਉਹ ਸਵੇਰੇ ਚਾਚੇ ਨੂੰ ਪਤਾ ਲੱਗਾ ਨਾ, ਤੇ ਬਾਬੇ ਨੂੰ, ਉਹਨਾਂ ਚੰਗੀ ਗੱਲ ਕਰੀ, ਉਹ ਤੂੰ ਘਰ ਦੇ ਬਾਹਰ ਆ ਕੇ ਫੋਨ ਕਰਦਾ, ਐਡਾ ਮਹਿੰਗਾ ਫੋਨ। ਤੇ ਹੁਣ ਦੀ ਜੇ ਗੱਲ ਕਰੀਏ, ਤੇ ਹੁਣ ਜਦੋਂ ਵੀ ਲੇਟ ਨਾਈਟ ਹੋਵੇ ਜਾਂ ਪਹਿਲਾਂ ਹੋਵੇ, ਘਰ ਪਹਿਲਾਂ ਫੋਨ ਕਰ ਦਿੰਦੇ ਜਾਂ ਮੈਸੇਜ ਕਰ ਦਿੰਦੇ, ਭਾਈ ਗੇਟ ਖੋਲ ਦੋ। ਉਦੋਂ ਤੇ ਹੋਣ ਵਾਲੇ ਦੌਰ ਦਾ ਤਾਂ ਫਰਕ ਇਸ ਹਿਸਾਬ ਨਾਲ ਵਾਵਾ ਪੈ ਗਿਆ। ਜੀ ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਤੁਹਾਡੀ ਆਵਾਜ਼ ਨਾ ਜੀ ਅਰੋੜਾ ਸਾਹਿਬ ਜੀ ਆਉਂਦੀ, ਆਈਡੀ ਜੇ ਨਾ ਸਮਝਣਾ ਪੈ ਰਿਹਾ ਵੀ ਕੀ ਕਹਿ ਰਹੇ ਢਿੱਲੋਂ ਸਾਹਿਬ। ਢਿੱਲੋਂ ਸਾਹਿਬ ਨੇ ਜਿੰਨੀ ਕੁ ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ ਨੇ ਆਪਣੀ ਸੈਟਿੰਗ ਨਾਲ ਸੁਣਾ ਦਿੱਤੀ। ਢਿੱਲੋਂ ਸਾਹਿਬ ਦੇ ਅੱਜ ਮੀਂਹ ਪੈ ਗਿਆ ਨਾ। ਹਾਂਜੀ, ਕੋਈ ਗੱਲ ਨਹੀਂ ਜੀ। ਢਿੱਲੋਂ ਸਾਹਿਬ ਦੇ ਪਿੰਡ ਮੀਂਹ ਪੈ ਗਿਆ, ਤਾਂ ਕਰਕੇ ਢਿੱਲੋਂ ਸਾਹਿਬ ਦੀ ਆਵਾਜ਼ ਸਲਾਬੀ ਗਈ ਹੈ। ਸਲਾਬੀ ਗਈ। ਅਰੋੜਾ ਸਾਹਿਬ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਮੀਂਹ ਸਾਡੇ ਵੀ ਇੱਥੇ ਜੀ ਕੈਨੇਡਾ ਜਿਸ ਵਕਤ ਬੜਾ ਜ਼ਬਰਦਸਤ ਮੀਂਹ ਝੱਖੜ ਚੱਲ ਰਹੇ। ਮੈਂ ਇਸੇ ਕਰਕੇ ਮੈਨੂੰ ਉੱਠ ਕੇ ਜਾਣਾ ਪਿਆ, ਕਿਉਂਕਿ ਬਾਰੀਆਂ ਜੇ ਬੰਦ ਨਾ ਕਰਦੇ ਤਾਂ ਘਰਾਂ ਦੇ ਅੰਦਰ ਹੜ੍ਹ ਆ ਜਾਣਾ ਸੀ। ਸੀਰੀਅਸ ਵਾਰਨਿੰਗ ਹੈ ਸਾਡੇ ਮੀਂਹ ਤੇ ਹੜ ਸਾਰਾ ਕੈਨੇਡਾ ਵਾਲੇ ਤੇ ਪਾਕਿਸਤਾਨ ਵਾਲੇ ਲੈ ਗਏ, ਸਾਡੇ ਨੇਰੀ ਪੱਲੇ ਰਹਿ ਗਈ। ਸਾਡੇ ਨੇਰੀ ਆ ਕੇ ਹੁਣੇ ਐ ਮੂੰਹ ਸਿਰ ਭਰ ਕੇ ਗਈ ਰੇਤਾ ਨਾਲ। ਮੂੰਹ ਮੈਂ ਦੁਬਾਰੇ ਧੋ ਕੇ ਤੁਹਾਡੇ ਸਾਹਮਣੇ ਆਇਆ, ਅੱਧਾ ਘੰਟਾ ਪਹਿਲਾਂ ਆਇਆ ਤੇ ਤੁਸੀਂ ਪਛਾਣਨਾ ਹੀ ਨਹੀਂ ਸੀਗਾ। ਵੈਸੇ ਗੰਗਾਨਗਰ ਚੋਂ ਪਹਿਲਾਂ ਦੀ ਹਨੇਰੀਆਂ ਤਾਂ ਨਹੀਂ ਰਹੀਆਂ। ਪਹਿਲਾਂ ਜੋ ਹਨੇਰੀਆਂ ਸੀ ਬਾਬਰ ਵਾਲੇ ਜਿਹੜੇ ਹੁੰਦੇ ਸੀ 2-2 3 ਦਿਨ ਦੇ, ਉਹ ਹੁਣ ਮੁੱਕ ਗਏ। ਹੁਣ ਤਾਂ ਘੰਟੇ 2 ਘੰਟੇ ਦੀ ਗੱਲ ਰਹਿ ਗਈ। ਮੈਂ ਆਪਣਾ ਬਚਪਨ, ਕਿਉਂਕਿ ਜਦੋਂ ਮੈਂ ਨਾਨਕੇ ਜਾਂਦਾ ਸੀ, ਉਦੋਂ ਹਰ ਕਮਰੇ ਵਿੱਚ, ਹਰ ਘਰ ਵਿੱਚ ਭੁੱਜੇ ਛੋਲੇ ਰੱਖੇ ਹੁੰਦੇ। ਪਤਾ ਨਹੀਂ ਕਿੰਨੇ ਦਿਨ ਹਨੇਰੀ ਵਗਣੀ ਆ, 1 ਦਿਨ 2 ਦਿਨ, ਮਿੱਟੀ ਘੱਟਾ ਬਹੁਤ ਇਕੱਠਾ ਹੁੰਦਾ ਸੀ ਉਦੋਂ। ਬਾਲਾ ਜੀ ਬਾਲਾ, ਜਦੋਂ ਹਨੇਰੀ ਆਉਣੀ ਤੇ ਮਾਤਾ ਉਹਨਾਂ ਨੇ ਕਹਿਣਾ ਭੱਜ ਕੇ ਬੌਕਰ ਚੱਕ ਕੇ ਲਿਓ। ਬੌਕਰ ਤੇ ਉੱਤੇ ਰੱਖ ਕੇ ਨਾ, ਜੇਠਾ ਪੁੱਤ ਹੁੰਦਾ ਸੀ ਜਿਹੜਾ, ਉਹ ਬੌਕਰ ਦਾ ਜਿੱਧਰੋਂ ਹਨੇਰੀ ਆਉਂਦੀ ਸੀ ਉਹਨੂੰ ਮੂੰਹ ਕਰਕੇ ਉੱਤੇ ਵੱਟਾ ਰੱਖ ਕੇ ਪਾਣੀ ਪਾਉਂਦੇ ਹੁੰਦੇ ਸੀ। ਕਹਿੰਦੇ ਮੁੜ ਜੂਗੀ ਇਹ ਹਨੇਰੀ, ਤਾਂ ਕਿ ਰੁੱਖ ਬਦਲੂਗੀ। ਹਾਂਜੀ, ਦੁਨੀਆ ਬਦਲ ਗਈ ਜੀ। ਅੱਛਾ, ਖੈਰ ਅਸੀਂ ਗੱਲ ਕਰ ਰਹੇ ਸੀ ਜੀ ਅੱਜ ਦੇ ਅਰੋੜਾ ਜੀ। ਹਾਂਜੀ ਹਾਂਜੀ, ਇਹ ਅਰੋੜਾ ਸਾਹਿਬ, ਜਦੋਂ ਅੱਜ ਤੋਂ 20 ਸਾਲ ਪੁਰਾਣੀ ਗੱਲ, ਮੇਰਾ ਬਚਪਨ ਵੀ ਰਾਜਸਥਾਨ ਚ ਗੁਜ਼ਰਿਆ। ਦਿਨ ਖੜੇ ਰੋਟੀ ਖਾ ਲੈਂਦੇ ਹੁੰਦੇ ਲੋਕ ਉੱਥੇ, ਮਤਲਬ ਇੰਨੀਆਂ ਹਨੇਰੀਆਂ ਆਉਂਦੇ ਨੇ। ਮੈਂ ਉਹ ਬਰਸਾਣੇ ਰੋਜ਼ੜੀ ਵੱਲ ਮੇਰਾ ਬਚਪਨ ਗੁਜ਼ਰਿਆ। ਗੰਗਾਨਗਰ ਚ ਵੀ ਮੇਰਾ ਬਚਪਨ ਗੁਜ਼ਰਿਆ, ਪਾਇਲ ਟਾਕੀ ਕੋਲੇ। ਤੇ ਮਤਲਬ ਉੱਥੇ ਦਿਨ ਖੜੇ ਹੀ ਰੋਟੀ ਪ੍ਰਸ਼ਾਦਾ ਛਕ ਲੈਂਦੇ ਸੀ। ਔਰ ਰਾਜਸਥਾਨ ਦੇ ਵਿੱਚ ਇੱਕ ਅਸੂਲ ਸੀ ਵੀ ਹਰ ਬੰਦੇ ਨੇ ਪਿਆਜ਼ ਖਾਣਾ, ਕਿਉਂਕਿ ਸੱਪ ਸੁੱਪ ਦਾ ਬੜਾ ਉੱਥੇ ਜ਼ੋਰ ਹੁੰਦਾ ਸੀ। ਤੇ ਜਿਹੜਾ ਪਿਆਜ਼ ਦੇ ਕੋਲ ਸੱਪ ਜਿਹੜਾ ਸਮੈਲ ਕਰਕੇ ਨਹੀਂ ਆਉਂਦਾ ਹੁੰਦਾ। ਇਹ ਵੀ ਬੜੀਆਂ ਸਿਆਣਿਆਂ ਦੀਆਂ ਪੁਰਾਣੀਆਂ ਗੱਲਾਂ ਸੀ ਜਿਹੜੀਆਂ ਸਿਆਣੇ ਨੇ ਤੁਹਾਨੂੰ ਨਾ
ਤੁਹਾਡੀ ਸਾਹਿਬ ਤੁਹਾਨੂੰ ਸਿਆਣੇ ਨੇ ਨਾ ਐਵੇਂ ਸੱਪ ਵਾਲੀ ਗੱਲ ਝੂਠ ਕਹੀ ਸੀ। ਅਸਲ ਉਹ ਚਾਹੁੰਦੇ ਸੀ ਮੁੰਡੇ ਸਾਊ ਰਹਿਣ, ਮੁੰਡਿਆਂ ਕੋਲ ਕੁੜੀਆਂ ਦੇ ਨੇੜੇ ਨਾ ਲੱਗਣ। ਉਹ ਪਿਆਜ ਖਵਾਉਂਦੇ ਵੀ ਕੁੜੀਆਂ ਜਾਇਆ ਕਰਨਾ। ਅਸਲ ਗੱਲ ਇਹ ਸੀ। ਅਸਲ ਗੱਲ ਤਾਂ ਸਹੀ। ਅੱਛਾ, ਪੰਜਾਬ ਲੇਕਿਨ ਦਿਨ ਖੜੇ ਦਾ ਕੀ ਮਤਲਬ ਹੈ ਜੀ? ਸਾਨੂੰ ਦਿਲ ਜੀ ਦੱਸੋ, ਦਿਨ ਖੜੇ ਦਾ ਕੀ ਮਤਲਬ ਹੈ ਜੀ? ਪੰਜਾਬੀ ਜੀ ਦਿਨ ਖੜਿਆ ਦਿਨ ਕਿਹਨੂੰ ਕਹਿੰਦੇ ਆ? ਦੂਸਰਾ ਅਰੋੜਾ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ ਗੰਢੇ ਖਾਣ ਵਾਲੀ ਜਿਹੜੀ ਹੈ ਕਿ ਗੰਢੇ ਖਾ ਇਸ ਵਜ੍ਹਾ ਤੋਂ ਹੁੰਦੀ ਸੀ। ਦੂਸਰਾ ਨਾਲ ਇੱਕ ਇਹ ਵੀ ਹੁੰਦੀ ਸੀ ਕਿ ਖੁਸ਼ਬੂ ਵਗੈਰਾ ਨਹੀਂ ਲਾਉਣੀ, ਜਿੰਨ ਚਿਮੜ ਜਾਂਦੇ ਆ ਜੀ। ਦੁਪਹਿਰੇ ਤਾਂ ਖਾਸ ਕਰਕੇ ਨਹੀਂ ਲਾਉਣ ਦਿੰਦੇ ਸੀ। ਹਾਂਜੀ, ਇਹੀ ਅਰੋੜਾ ਸਾਹਿਬ ਦੀ ਜਿਹੜੀ ਦੂਸਰੀ ਗੱਲ ਹੈ ਤੇ ਪਿਛਲੇ ਪਾਸੇ ਕਿਹੜੀ ਗੱਲ ਹੈ, ਅਸਲ ਵਜ੍ਹਾ ਇਹ ਸੀ। ਹਾਂਜੀ, ਸਾਡੇ ਦੋਸਤਾਂ ਦੇ ਨਾਲ ਸਵਾਲ ਦੇ ਜਵਾਬ ਵੀ ਦੇਣਾ ਪਸੰਦ ਕਰਦੇ ਕਿਉਂਕਿ ਬਹੁਤ ਸਾਰੇ ਜਿਹੜੇ ਨੌਜਵਾਨ ਬੱਚੇ ਨੇ, ਕਈ ਉਹਨਾਂ ਨੂੰ ਪੰਜਾਬੀ ਦੇ ਲਫ਼ਜ਼ ਨਹੀਂ ਪਤਾ, ਕਈ ਉਹਨਾਂ ਵਾਸਤੇ ਨਵੀਆਂ ਗੱਲਾਂ ਨੇ, ਨਵੇਂ ਖਾਣੇ, ਨਵੇਂ ਮੁਹਾਵਰੇ। ਸੋ ਸੰਗਤ ਜੀ ਇੱਕ ਵਾਰ ਉਹ ਦੱਸ ਦਿਓ ਜਿਹੜਾ ਸੀ ਦਿਨ ਖੜੇ ਕਿਹਨੂੰ ਆਂਦੇ ਆ ਜੀ? ਦਿਨ ਖੜੇ? ਹਾਂਜੀ, ਦਿਨ ਖੜੇ ਵੀਰ ਜੇ ਪਿਛਲਾ ਪਹਿਰ ਜਿਹਾ ਹੁੰਦਾ, ਸੂਰਜ ਛਿਪਣ ਤੋਂ ਪਹਿਲਾਂ, ਹਨੇਰਾ ਹੋਣ ਤੋਂ ਪਹਿਲਾਂ। ਜੀ। ਸੋ ਜੀ ਇਹ ਜੀ ਪੰਜਾਬ ਜ਼ਿੰਦਾਬਾਦ ਇੱਕ ਨੌਜਵਾਨ ਹੈ ਜਿਹਨੇ ਸਵਾਲ ਪੁੱਛਿਆ ਸੀ ਜੀ ਸਾਨੂੰ ਸਨਸੈਟ। ਸੋ ਇਟ ਇਜ਼ ਜਸਟ ਬਿਫੋਰ ਦ ਸਨਸੈਟ, ਇਸ ਤੋਂ ਪਹਿਲਾਂ ਸੂਰਜ ਛਿਪੇ, ਸੂਰਜ ਛਿਪਣ ਤੋਂ ਪਹਿਲਾਂ ਵਾਲਾ ਜਿਹੜਾ ਸਮਾਂ ਹੈ ਉਹਨੂੰ ਖੜੇ ਦਿਨ ਖੜੇ ਕਿਹਾ ਜਾਂਦਾ ਜੀ। ਖੜੇ ਦਿਨ ਰੋਟੀ। ਹਾਂ, ਖੜੇ ਦਿਨ ਆਪਾਂ ਅਕਸਰ ਕਹਿੰਦੇ ਹਜੇ ਦਿਨ ਖੜਾ ਸੀਗਾ, ਜਾਣੀ ਅਜੇ ਛਿਪਿਆ ਨਹੀਂ ਸੀ, ਛਿਪਣ ਤੋਂ ਪਹਿਲਾਂ ਦਾ। ਜੀ। ਅੱਜ ਕੱਲ ਜਿਵੇਂ ਆਪਾਂ ਦੁਪਹਿਰ ਨੂੰ ਦੁਪਹਿਰਾ ਕਹਿ ਦਿੰਦੇ ਆ, ਤੇ ਉਹ ਆਪਾਂ ਪੰਜਾਬੀ ਠੇਠ ਪੰਜਾਬੀ ਦੇ ਵਿੱਚ ਲੌਡਾ ਵੇਲਾ ਕਹਿ ਦਿੰਦੇ ਆ ਆਪਾਂ। ਲੌਡਾ ਵੇਲਾ ਹੁੰਦਾ ਸੀ, ਹੁਣ ਤਾਂ ਲੌਡਾ ਵੇਲਾ ਸ਼ਬਦ ਜਿਹਾ ਹੁਣ ਤਾਂ ਲੋਪ ਹੀ ਹੋ ਗਿਆ। ਲੌਡਾ ਵੇਲਾ ਹੁੰਦਾ ਜਿਹੜਾ 3-4 ਵਜੇ ਦਾ ਟਾਈਮ ਹੁੰਦਾ, ਆਪਾਂ ਸ਼ਾਮਾਂ ਕਹਿ ਦਿੰਦੇ ਆ, ਤੇ ਉਹ ਤਕਾਲਾ ਨੂੰ ਕਹਿ ਦਿੰਦੇ, ਤਕਾਲਾ ਨੂੰ ਆਵੀਂ ਯਾਰ। ਤਕਾਲਾ ਹੁੰਦੀਆਂ ਸੀਗੀਆਂ, ਖਾਸ ਕਰਕੇ ਮਾਝੇ ਦੀ ਬੋਲੀ ਚ ਖਾਸ ਕਰਕੇ ਹੁੰਦੇ ਸੀ। ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਵੀ ਸਾਜਰਾ ਕਿਹਨੂੰ ਕਹਿੰਦੇ ਆ। ਸਾਜਰੇ ਆਈ ਯਾਰ। ਤੜਕੇ ਨੂੰ ਮਤਲਬ ਤੜਕਾ ਕਹਿ ਦਿੰਦੇ ਆ, ਜਿਵੇਂ ਕਈ ਬੋਲੀਆਂ ਨੇ ਜਿਹੜੀਆਂ ਕਈ। ਮੈਨੂੰ ਇਹ ਸੱਜਰੇ ਚਾਨਣ ਵੇਲੇ ਤੋਂ ਇੱਕ ਗੱਲ ਯਾਦ ਆ ਗਈ ਅਰੋੜਾ ਸਾਹਿਬ। ਜੀ ਸੁਣਾਓ ਜੀ। ਇਹ ਵੀ ਇੱਕ ਸਮਝ ਲਓ ਕਿ ਲੋਕ ਦਾਨਿਸ਼ ਦੀ ਗੱਲ ਹੈ ਕਿ ਵਹਿਮ ਜਿਹੜਾ ਹੈ ਤੁਹਾਡਾ, ਉਹ ਕਿਵੇਂ ਬੰਦੇ ਨੂੰ ਆਪਣੇ ਗ੍ਰਿਪ ਦੇ ਵਿੱਚ ਲੈ ਲੈਂਦਾ ਹੈ। ਵਹਿਮ ਤੋਂ ਵੱਡੀ ਜਿਹੜੀ ਹੈ ਕੋਈ ਬਿਮਾਰੀ ਨਹੀਂ ਦੀ। ਬੰਦਾ ਸੀ, ਕੋਈ ਰਾਤ ਸਿੱਧੀ ਹੋਈ, ਹਨੇਰੀ ਰਾਤ ਸੀ ਦੀ, ਉਹ ਪਹਾੜ ਤੋਂ ਡਿੱਗਾ ਤੇ ਕੋਈ ਨਾ ਦਿਸੇ ਉਹਨੂੰ। ਜਿਸ ਵੇਲੇ ਪਹਾੜੀ ਤੋਂ ਥੱਲੇ ਡਿੱਗਾ ਤੇ ਇੱਕ ਰੁੱਖ ਸੀਦਾ, ਉਹਦਾ ਟਹਿਣਾ ਉਹਦੇ ਹੱਥ 'ਚ ਆ ਗਿਆ। ਉਹਨੇ ਉਹਨੂੰ ਫੜ ਲਿਆ। ਸਾਰੀ ਰਾਤ ਉਹਨੇ ਘੁੱਟ ਕੇ ਫੜੀ ਰੱਖਿਆ ਕਿ ਜੇ ਟਾਹਣੇ ਨੂੰ ਮੈਂ ਛੱਡ ਦਿੱਤਾ ਤੇ ਥੱਲੇ ਡਿੱਗ ਕੇ ਮੇਰੀਆਂ ਹੱਡੀਆਂ ਜਿਹੜੀਆਂ ਉਹ ਟੁੱਟ ਜਾਣਦੀਆਂ। ਲੇਕਿਨ ਜਿਸ ਵੇਲੇ ਸਾਜਰਾ ਹੋਇਆ, ਦਿਨ ਚੜਿਆ, ਤੇ ਉਹਨੇ ਦੇਖਿਆ ਕਿ ਐਵੇਂ ਕੋਈ 6 ਇੰਚ ਥੱਲੇ ਜ਼ਮੀਨ ਸੀ ਉਹਦੇ। ਲੇਕਿਨ ਸਾਰੀ ਰਾਤ ਉਹ 6 ਇੰਚ ਨੇ ਉਹਨੂੰ ਹੱਥ ਜਿਹੜੇ ਫੜਾਈ ਰੱਖੇ। ਇਸ ਵਜ੍ਹਾ ਤੋਂ ਕਹਿੰਦੇ ਜਿਹੜਾ ਵਹਿਮ ਹੈ, ਇਸ ਤੋਂ ਵੱਡੀ ਕੋਈ ਬਿਮਾਰੀ ਨਹੀਂ। ਹਾਂਜੀ, ਵਹਿਮ ਦਾ ਇਲਾਜ ਕੋਈ ਨਹੀਂ ਜੀ। ਜੀ ਇਲਾਜ ਕੋਈ ਨਹੀਂ ਗਾ ਜੀ, ਕਹਿੰਦੇ ਬਿਲਕੁਲ ਹੀ ਬਿਲਕੁਲ ਜੀ। ਅੱਛਾ ਜੀ, ਸਰਦਾਰ ਸਾਹਿਬ ਤੁਹਾਡਾ ਕੈਮਰਾ ਇਹ ਘੁੰਮ ਕੇ ਏਦਾਂ ਹੋ ਗਿਆ ਟੇਢਾ ਹੋ ਗਿਆ ਜੀ। ਕੈਮਰਾ ਸਿੱਧਾ ਕਰ ਲਓ ਜੀ। ਪਹਿਲਾਂ ਤਾਂ ਰਿਕੁਐਸਟ ਤੁਹਾਨੂੰ ਇਹ ਹੈ ਨਈਮ ਸਾਹਿਬ। ਹਾਂਜੀ, ਐਂ ਲੱਗਦਾ ਤੁਸੀਂ ਲੰਮੇ ਪੈ ਗਏ ਹੁੰਨੇ ਹੋ। ਹਾਂਜੀ, ਠੀਕ ਹੋ ਗਿਆ ਜੀ, ਠੀਕ ਹੋ ਗਿਆ। ਅੱਛਾ, ਅਮਰੀਸ਼ ਕੰਬੋਜ ਜੀ ਵੀ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰ ਰਹੇ। ਨਿਆਮਤ ਅਲੀ ਸਾਹਿਬ ਨੂੰ ਉਹਨਾਂ ਦੀ ਗੱਲ ਕਰਨੀ ਆ। ਅਮਰੀਸ਼ ਜੀ ਜਿਵੇਂ ਵੀ ਦਾਵਤ ਤੇ ਚਲੇ ਗਏ ਜੀ। ਨਿਆਮਤ ਅਲੀ ਸਾਹਿਬ, अस्सलाम वालेकुम ਵੀਰ ਜੀ, ਸੁਣਾਓ ਕੀ ਹਾਲ ਹੈ? ਠੀਕ ਠਾਕ ਹੋ? ਵਾਲੇਕੁਮ अस्सलाम ਸਰ, ਤੁਹਾਡਾ ਕੀ ਹਾਲ ਹੈ? ਦੁਆ ਜੀ, ਅਲਹਮਦੁਲਿਲਾ। ਮੈਂ ਤੇ ਇੱਕ ਛੋਟੀ ਜਿਹੀ ਗੱਲ ਦੱਸਣ ਆਇਆ ਸਾਂ ਕਿ ਇੰਨੇ ਸਾਦੇ ਲੋਕ ਸਨ। ਅੱਜ ਤੋਂ 40 ਕੁ ਸਾਲ ਪਹਿਲਾਂ ਸਾਡਾ ਇੱਕ ਮਸਾਇਆ ਸੀ, ਉਹਦਾ ਨਾਂ ਸੀ ਬੂਟਾ ਜੀ। ਤੇ ਛੱਤ ਤੋਂ ਮੇਰੀ ਅੰਮੀ ਜਿਹੜੇ ਨੇ ਨਾ, ਉਹ ਪੇ ਵਹਿੰਦੇ ਹਨ। ਉਹ ਨਾ ਆਪਣੇ ਘਰ ਲੱਗਾ ਸੀ ਉਹਦੇ ਇੱਕ ਬੂਟਾ, ਤੇ ਉਹਨੂੰ ਵੱਢਣ ਡਿਆ ਸੀ। ਉਹ ਜਿਹੜੇ ਡਾਣੇ ਤੇ ਬੈਠਾ ਨਾ, ਉਹਨੂੰ ਹੀ ਪਿਆ ਵੱਡੇ। ਉਹ ਅੰਮੀ ਮੇਰੇ ਵੇਖ ਕੇ ਹੱਸ ਪਏ ਤੇ ਹੱਸ ਕੇ ਉਹਨੂੰ ਆਂਦੇ, ਬੂਟਿਆ ਕੀ ਪਿਆ ਕਰਨਾ? ਇਹ ਆਪਾਂ ਡਾਣੀ ਪਿਆ ਵੱਢਣਾ। ਉਹ ਅੰਮੀ ਥੱਲੋਂ ਦੀ ਗਏ ਨੇ ਅੰਮੀ ਨਾਲ, ਮੈਨੂੰ ਵੀ ਲੈ ਕੇ, ਤੇ ਉੱਥੇ ਜਾ ਕੇ ਆਂਦੇ ਨੇ, ਬੂਟਿਆ ਥੱਲੇ ਆ ਜ਼ਰਾ। ਇਹ ਕਿਉਂ? ਆਂਦੇ ਤੇਰੀ ਅਕਲ ਕੰਮ ਕਰਦੀ ਹੈ, ਜਿਹਦੇ ਤੇ ਤੂੰ ਬੈਠਾ ਏ, ਇਹਨੂੰ ਹੀ ਤੂੰ ਪਿਆ ਵੱਢਣਾ। ਤੇ ਜਦੋਂ ਇਹ ਪੂਰਾ ਵੱਢ ਘੱਤਾ ਤੇ ਤੂੰ ਤੇ ਇਹਦੇ ਹੀ ਥੱਲੇ ਆ ਕੇ ਮਰ ਜਾਣਾ। ਫਿਰ ਸੋਚ ਕੇ ਸਿਰ ਤੇ ਹੱਥ ਮਾਰ ਕੇ ਆਂਦਾ, ਹੋ ਆਪਾਂ ਇਹ ਤਾਂ ਮੈਂ ਸੋਚਿਆ ਹੀ ਨਹੀਂ। ਜੀ,
ਇਹੀ ਫਰਕ ਹੈ ਜੀ, ਜਿਹੜੇ ਸਿਆਣੇ ਲੋਕ, ਜਿਹੜੇ ਪੁਰਾਣੇ, ਜਿਹੜੇ ਉਹ ਕੋ ਪਲਵਿੰਦਰ ਵਰਗਾ ਬੰਦਾ ਹੋਣਾ। ਉਹ ਜੀ ਪਲਵਿੰਦਰ ਵਰਗਾ ਬੰਦਾ ਹੋਏਗਾ ਤਾਂ ਹੁਣ ਪਲਵਿੰਦਰ ਜੀ ਆ ਕੇ ਦੱਸਣਗੇ ਉਹਨਾਂ ਨੇ ਕਦੀ ਇਹੋ ਜਿਹਾ ਕੰਮ ਕੀਤਾ ਜਾਂ ਨਹੀਂ ਕੀਤਾ, ਇਹ ਤਾਂ ਉਹੀ ਆ ਕੇ ਦੱਸ ਸਕਦੇ ਨੇ। ਤੇ ਦੋਸਤਾਂ ਨੂੰ ਅਸੀਂ ਬਾਰ-ਬਾਰ ਇਹ ਗੱਲ ਫਿਰ ਕਹਿ ਰਹੇ ਹਾਂ ਜੀ, ਜਿਹੜੇ ਸਾਡੇ ਦੋਸਤ ਸਾਡੇ ਨਾਲ ਜੁੜਨਾ ਚਾਹਣ, ਸਾਡੇ ਨਾਲ ਗੱਲ ਕਰ ਸਕਦੇ, ਸੰਗਤ ਦੀ ਸਾਡੇ ਨਾਲ ਨੇ, ਸਾਡਾ ਸੁਜਾਦ ਨਈਮ ਸਾਹਿਬ ਨੇ, ਸਾਡਾ ਅਜੀਤ ਸਿੰਘ ਤਲਵੰਡੀ ਜੀ ਵੀ ਨੇ। ਅਸੀਂ ਸਾਰੇ ਦੋਸਤਾਂ ਨੂੰ ਇਹ ਗੱਲ ਕਹਾਂਗੇ, ਲਿੰਕ ਪੋਸਟ ਕਰ ਰਹੇ ਹਾਂ, ਜੋ ਤੁਸੀਂ ਆਪਣੇ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ, ਜੋ ਤੁਹਾਨੂੰ ਯਾਦ ਰਹਿ ਗਈਆਂ, ਚੰਗੀਆਂ ਲੱਗਦੀਆਂ ਨੇ ਗੱਲਾਂ, ਉਹਨਾਂ ਦੀ ਸਾਂਝ ਪਾਓ। ਹੋ ਸਕਦਾ ਹੈ ਕਿਸੇ ਨੂੰ ਅੱਜ ਉਹਦਾ ਜੋ ਕੋਈ ਨਵਾਂ ਲੱਭ ਜਾਵੇ, ਕੋਈ ਨਵੀਂ ਗੱਲ ਸਿੱਖਣ ਨੂੰ ਮਿਲ ਜਾਵੇ। ਮੇਰੀ ਦਾਦੀ ਮੈਨੂੰ 2 ਗੱਲਾਂ ਕਹਿੰਦੀ ਸੀ, ਮੈਂ ਆਪਣੀ ਘਰ ਦੀ ਗੱਲ ਦੀ ਸਾਂਝ ਪਾ ਦਿੰਦਾ। ਤੇ ਸ਼ੁਰੂਆਤ ਮੈਂ ਆਪਣੇ ਤੋਂ ਕਰ ਦੇਣਾ ਜੀ। ਮੇਰੀ ਦਾਦੀ ਮੈਨੂੰ ਹਮੇਸ਼ਾ ਕਹਿੰਦੀ ਸੀ, ਬੇਜੀ ਨੇ ਮੈਨੂੰ ਕਹਿਣਾ ਜੀ, ਸਰ ਰੱਬ ਤੋਂ ਹਮੇਸ਼ਾ ਇੰਨਾ ਮੰਗੀ ਕਿ ਤੈਨੂੰ ਲੋੜ ਦੀ ਥੋੜ ਨਾ ਹੋਵੇ ਤੇ ਤੇਥੋਂ ਜੋੜ ਨਾ ਹੋਵੇ। ਮੈਨੂੰ ਸਮਝ ਨਹੀਂ ਢਿੱਲੋਂ ਸਾਹਿਬ ਨੇ ਮੇਰੇ ਨਾਲ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜੀ, ਆਪਾਂ ਉਹਨਾਂ ਦਾ ਮਾਈਕ ਬੰਦ ਕਰਤਾ ਜੀ। ਹਾਂਜੀ, ਸੋ ਕਹਿੰਦੇ ਲੋੜ ਦੀ ਥੋੜ ਨਾ ਹੋਵੇ ਤੇ ਇੱਥੋਂ ਜੋੜ ਨਾ ਹੋਵੇ। ਮੈਨੂੰ ਨਿੱਕੇ ਹੁੰਦੇ ਨੂੰ ਗੱਲ ਸਮਝ ਨਹੀਂ ਸੀ ਆਉਂਦੀ ਵੀ ਮੈਨੂੰ ਕੱਲ ਕਿਉਂ ਕਹੀ ਜਾਂਦੀ ਜੋੜ ਨਾ ਜੋੜ ਦੀ। ਜੋ ਫਿਰ ਜਿਵੇਂ ਵੱਡੇ ਹੋਣੇ ਸ਼ੁਰੂ ਹੋਏ, ਫਿਰ ਸਮਝ ਆਈ ਕਿ ਵੀ ਜਦੋਂ ਪੈਸਾ ਤੁਸੀਂ ਬਹੁਤਾ ਜੋੜ ਲੈਂਦੇ ਹੋ ਨਾ, ਫਿਰ ਤੁਹਾਡੇ ਮਨ ਵਿੱਚ ਤਮਾ, ਲਾਲਚ ਆ ਜਾਂਦਾ ਕਿ ਮੈਂ ਹੋਰ ਤੋਂ ਅੱਗੇ ਹੋਰ ਉਹ ਨਾ ਖੋਵੇ। ਸੋ ਮੈਂ ਇਹ ਮੰਨਿਆ ਕਿ ਰੱਬ ਨੇ ਮੈਨੂੰ ਹਮੇਸ਼ਾ ਇੰਨਾ ਕੁ ਦਿੱਤਾ ਜਿਹਦਾ ਨਾਲ ਮੇਰਾ ਕੰਮ ਵੀ ਸਰ ਜਾਂਦਾ। ਕਦੀ ਲੋੜ ਤੋਂ ਵੱਧ, ਜੇ ਅੱਜ ਮੈਨੂੰ ਲੋੜ ਤੋਂ ਵੱਧ ਲੋੜ ਪੈ ਜਾਂਦੀ ਤਾਂ ਉਹਦਾ ਸਿਲਸਿਲਾ ਆਪਣੇ ਆਪ ਬਣ ਜਾਂਦਾ, ਨਾ ਮੇਰੇ ਕੋਲ ਕਿਤੇ ਜੁੜਿਆ। ਸੋ ਇਹ ਗੱਲ ਕਹੀ ਮੈਨੂੰ ਦਾਦੀ ਦੀ ਚੇਤੇ ਆ। ਦੂਜੀ ਇੱਕ ਗੱਲ ਮੇਰੀ ਦਾਦੀ ਮੈਨੂੰ ਹੋਰ ਕਹਿੰਦੀ ਹੁੰਦੀ ਸੀ, ਉਹਦੇ ਉਸ ਗੱਲ 'ਚ ਬੜਾ ਬਦਲ ਸੀ, ਉਹ ਅੱਜ ਵੀ ਮੈਂ ਮੰਨਦਾ ਜੀ। ਕਦੀ ਜਦੋਂ ਕੋਈ ਤੇਰੇ ਕੋਲ ਕੁਝ ਮਦਦ ਮੰਗਣ ਆਵੇ, ਜੋ ਮਰਜ਼ੀ ਕਰ ਰਹੇ ਤੂੰ ਉੱਠ ਕੇ ਖੜਾ ਹੋ ਜਾਵੇ, ਉਹਦੀ ਮਦਦ ਕਰਨ ਲਈ ਤਿਆਰ ਹੋ ਜਾਵੇ। ਆਪਣਾ ਕੰਮ ਛੱਡ ਕੇ ਪਹਿਲਾਂ ਉਹਦੀ ਕਰੀ। ਮੈਨੂੰ ਇਸ ਗੱਲ ਤੇ ਬੜੀ ਹੈਰਾਨੀ ਹੁੰਦੀ ਵੀ ਕਦ ਨਹੀਂ ਕਹੀ ਜਾਂਦੀ ਇਹ ਗੱਲ। ਤੇ ਗੱਲ ਦਾ ਵਜ਼ਨ ਉਦੋਂ ਸਮਝ ਆਇਆ ਜਦੋਂ ਇਹ ਗੱਲ ਇਸ ਤਰ੍ਹਾਂ ਸਮਝਾਈ ਮੈਨੂੰ। ਕਹਿੰਦੇ ਕਿ ਜਿਹੜਾ ਬੰਦਾ ਤੇਰੇ ਕੋਲ ਮਦਦ ਲੈਣ ਆਇਆ, ਉਹ ਆਪਣੇ ਘਰੋਂ ਉੱਠ ਕੇ ਆਇਆ, ਰੱਬ ਨੇ ਉਹਨੂੰ ਤੇਰੇ ਕੋਲ ਤਾਂ ਭੇਜਿਆ ਕਿ ਉਹ ਤੇਰੇ ਕੋਲ ਲਿਆਕਤ ਹੈ, ਉਹ ਤੂੰ ਮਦਦ ਨਹੀਂ ਕਰ ਸਕਦਾ। ਰਾਹ 'ਚ ਹੋਰ ਕਿੰਨੇ ਬੰਦੇ ਆਏ, ਕਿਤੇ ਹੋਰ ਕਿਉਂ ਨਾ ਰੁਕਿਆ, ਉਹ ਤੇਰੇ ਕੋਲ ਆਇਆ ਤੇ ਇਸ ਕਰਕੇ ਤੇਰਾ ਫਰਜ਼ ਬਣਦਾ ਕਿ ਉਹਦੀ ਮਦਦ ਕਰਨੀ ਹੈ। ਇਸ ਕਰਕੇ ਨਾ ਨਹੀਂ ਕਰਨੀ ਕਿਸੇ ਦੀ ਮਦਦ ਲਈ। ਸੋ ਇਸ ਲਈ ਹਮੇਸ਼ਾ ਤਿਆਰ ਰਹੋ, ਨਾ ਮਨਾ ਨਹੀਂ ਕਰਨੀ। ਸੋ ਇਹ 2 ਚੀਜ਼ਾਂ ਜਿਹੜੀਆਂ ਮੈਂ ਆਪਣੀ ਜ਼ਿੰਦਗੀ 'ਚ ਆਪਣੀ ਦਾਦੀ ਕੋਲ ਲਈਆਂ ਨੇ, ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਮੇਰੇ ਬਜ਼ੁਰਗਾਂ ਨੇ ਮੈਨੂੰ ਇਹ ਗੱਲਾਂ ਸਿਖਾ ਲਈਆਂ। ਜੋ ਤੁਹਾਡੇ ਕੋਲ ਵੀ ਇੱਕ ਰੋੜਾ, ਹਾਂਜੀ ਰੋੜਾ ਸਾਹਿਬ, ਇੱਕ ਗੱਲ ਇਹ ਵੀ ਹੈ ਵੀ ਆਪਣੇ ਹੁਣ ਜਿਹੜੀ ਨਵੀਂ ਜਨਰੇਸ਼ਨ ਆ, ਇਹਨਾਂ ਨੂੰ ਸੁਣਨ ਦੀ ਆਦਤ ਘੱਟ, ਸੁਣਾਉਣ ਦੀ ਜ਼ਿਆਦਾ। ਉਹਦੇ ਨਾਲ ਵੀ ਬੜਾ ਫਰਕ ਪੈ ਰਿਹਾ, ਕਿਉਂਕਿ ਜਿੰਨਾ ਚਿਰ ਅਸੀਂ ਸੁਣਦੇ ਨਹੀਂ ਗਏ ਉਹਨਾਂ ਚਿਰ ਅਸੀਂ ਕੁਝ ਕਹਿਣ ਦੇ ਲਾਇਕ ਨਹੀਂ ਬਣਦੇ। ਕਿਉਂਕਿ ਜਦੋਂ ਅਸੀਂ ਸੁਣਨਾ ਕੋਸ਼ਿਸ਼ ਕਰਾਂਗੇ, ਵੀ ਸੁਣਨ ਲੱਗ ਪਾਂਗੇ, ਉਦੋਂ ਅਸੀਂ, ਹੁਣ ਮੈਂ ਕਾਫੀ ਜਗ੍ਹਾ ਤੇ ਘੁੰਮਦਾ ਰਹਿਣਾ ਹੈ, ਮਤਲਬ ਮੇਰਾ ਟਰੈਵਲਿੰਗ ਦਾ ਹੀ ਕੰਮ ਹੈ, ਤੇ ਬੜੀਆਂ ਚੀਜ਼ਾਂ ਮੈਨੂੰ ਇਸ ਚੀਜ਼ ਤੋਂ ਮਿਲੀਆਂ ਨੇ। ਮੈਂ ਰਾਜਸਥਾਨ ਵੀ ਰਿਹਾ, ਚੰਡੀਗੜ੍ਹ ਵੀ, ਬਿਹਾਰ ਵੀ, ਪਤਾ ਨਹੀਂ ਕਿੱਥੇ ਕਿੱਥੇ, ਬੰਬੇ ਵੀ। ਬੋਬੀ ਦਿਓਲ ਦੇ ਵਿਆਹ ਤੇ ਮੈਂ ਬੰਬੇ ਸੀਗਾ। ਤੇ ਮੈਨੂੰ ਇਹਨਾਂ ਚੀਜ਼ਾਂ ਫਿਰਨ ਦੇ ਵਿੱਚ ਇੱਕ ਚੀਜ਼ਾਂ ਜ਼ਰੂਰ ਪਤਾ ਲੱਗਾ ਹੈ ਕਿ ਜਦੋਂ ਅਸੀਂ ਵੱਧ ਤੋਂ ਵੱਧ ਸੁਣੀਏ ਤੇ ਫਿਰ ਅਸੀਂ ਕਿਸੇ ਵੇਲੇ ਕੁਝ ਕਹਿਣ ਦੇ ਲਾਇਕ ਬਣ ਸਕਦੇ ਹਾਂ। ਜੇ ਅਸੀਂ ਸੁਣਾਉਂਦੇ ਹੀ ਰਹੇ ਤੇ ਫਿਰ ਮੈਨੂੰ ਉਮੀਦ ਆ ਵੀ ਉਹ ਸਾਡਾ ਜਿਹੜਾ ਭਾਂਡਾ ਹੈ ਇਹ ਖਾਲੀ ਰਹਿ ਜਾਣਾ। ਇਹ ਵੀ ਚੀਜ਼ ਸਾਨੂੰ ਬੜੀ ਜ਼ਰੂਰੀ ਹੈ ਅੱਜ ਕੱਲ੍ਹ ਦੇ ਜਨਰੇਸ਼ਨ ਵਾਸਤੇ ਨਾ। ਤੇ ਸਾਡੇ ਡੈਡੀ ਜ਼ਰੂਰ ਕਿਹਾ ਕਰਦੇ ਹੁੰਦੇ ਆ ਵੀ ਜੇ ਤੁਸੀਂ ਕਿਸੇ ਪਰੇ ਪੰਚਾਇਤ 'ਚ ਜਾਓ ਤੇ ਪਹਿਲੋਂ ਸੁਣੋ ਤੇ ਫਿਰ ਸੁਣਾਓ, ਕਿਉਂਕਿ ਜੇ ਤੁਸੀਂ ਪਹਿਲੋਂ ਹੀ ਜਾ ਕੇ ਸੁਣਾਉਣ ਲੱਗ ਪਏ ਤੇ ਹੋ ਸਕਦਾ ਵਾ ਤੁਸੀਂ ਗਲਤ ਹੋਵੋ। ਬਿਲਕੁਲ ਜੀ, ਬੜੀ ਉਹਨਾਂ ਨੇ ਸਿਆਣੀ ਗੱਲ ਕੀਤੀ ਹੈ। ਪਰੇ ਪੰਚਾਇਤ ਦੇ ਅਸੂਲ ਹੁੰਦੇ ਸੀ ਤੇ ਕਿ ਤੁਹਾਡੇ ਖਾਨਦਾਨ ਦੇ ਵਿੱਚੋਂ ਅਗਰ ਕੋਈ ਵੱਡਾ ਉਸ ਪਰੇ ਪੰਚਾਇਤ ਦੇ ਵਿੱਚ ਬੈਠਾ ਹੋਇਆ, ਸੱਥ ਦੇ ਵਿੱਚ ਬੈਠਾ ਹੋਇਆ, ਤੇ ਛੋਟਾ ਜਿਹੜਾ ਹੈ ਉਹਨੂੰ ਨਹੀਂ ਬੋਲਣਾ ਚਾਹੀਦਾ, ਵੱਡਾ ਗੱਲ ਕਰੇ ਉੱਥੇ ਜਿਹੜਾ। ਔਰ ਬਹੁਤ ਸਾਰੇ ਉਹਦੇ ਅਸੂਲ ਸੀ ਤੇ ਔਰ ਤੁਸੀਂ ਇਹ ਵੀ ਦੇਖਿਆ ਹੋਣਾ, ਜਿਹੜੇ ਸੱਥ ਦੇ ਵਿੱਚ ਬਹਿਣ ਵਾਲੇ ਸੀ, ਪੰਚਾਇਤ ਦੇ ਵਿੱਚ ਬਹਿਣ ਵਾਲੇ ਲੋਕ ਹੁੰਦੇ ਸੀ ਤੇ ਮੈਂ ਅੱਜ ਦੇਖਦਾ ਕਿ ਉਹ ਅਕਸਰ ਕਈ ਐਸੇ ਵਕੀਲ ਦੋਸਤ ਨੇ ਜਿਹੜੇ ਆਰਗੂ ਕਰਦੇ ਨੇ ਅਦਾਲਤਾਂ ਜਾ ਕੇ, ਲੇਕਿਨ ਉਹ ਐਸੇ ਨੁਕਤੇ ਕੱਢਦੇ ਹੁੰਦੇ ਸੀ, ਇੰਨਾ ਇਤਮਾਦ ਹੁੰਦਾ ਸੀ ਉਹਨਾਂ ਦੇ, ਇੰਨੀ ਪੱਕੀ ਔਰ ਪਿੱਠੀ ਉਹ ਗੱਲ ਕਰਦੇ ਹੁੰਦੇ ਸੀ ਕਿ ਨਾ ਉਹ ਕਿਸੇ ਸਕੂਲ ਦੇ ਵਿੱਚ ਪੜ੍ਹੇ ਹੋਏ ਸੀ ਤੇ ਨਾ ਉਹਨਾਂ ਨੇ ਕੋਈ ਡਿਗਰੀ ਸੀ ਉਹਨਾਂ ਦੇ ਕੋਲੇ ਹੁੰਦੀ, ਲੇਕਿਨ ਇੱਕ ਮੰਤਕ ਔਰ ਲਾਜਿਕ ਦੇ ਨਾਲ ਇਸ ਤਰ੍ਹਾਂ ਦੀ ਉਹ ਗੱਲ ਕਰਦੇ ਹੁੰਦੇ ਸੀ। ਤੇ ਫਿਰ ਇੱਕ ਹੋਰ ਅਰੋੜਾ ਸਾਹਿਬ, ਪੁਰਾਣੇ ਬਜ਼ੁਰਗਾਂ ਨੂੰ ਮੈਂ ਦੇਖਿਆ, ਉਹਨਾਂ ਦਾ ਗੱਲ ਸਮਝਾਉਣ ਦਾ ਇੱਕ ਤਰੀਕਾ ਹੁੰਦਾ ਸੀਗਾ ਜੀ। ਤੁਸੀਂ ਜਿਵੇਂ ਦੇਖੋ ਕਿ ਕੱਲ ਅਸੀਂ ਫਿਲਮਾਂ ਤੇ ਗੱਲ ਕਰ ਰਹੇ ਸੀ ਤੇ ਕੋਈ ਵੀ ਫਿਲਮ ਜਿਹੜੀ ਹੈ
ਉਹ ਜਿਸ ਤਰ੍ਹਾਂ ਉਹਦੇ ਵਿੱਚ ਕਹਾਣੀ ਹੁੰਦੀ ਹੈ, ਉਹਦੇ ਵਿੱਚ ਇੱਕ ਡਾਇਲਾਗ ਹੁੰਦੇ ਨੇ, ਅਦਾਕਾਰੀ ਹੁੰਦੀ ਹੈ, ਲੇਕਿਨ ਉਹਦੇ ਵਿੱਚ ਇੱਕ ਹੋਰ ਚੀਜ਼ ਹੈ ਜਿਹੜੀ ਉਹਨੂੰ ਹੋਰ ਵੀ ਜ਼ਿਆਦਾ ਜਿਹੜੀ ਹੈ ਪ੍ਰੋਮੀਨੈਂਟ ਕਰਦੀ ਹੈ। ਉਹ ਹੁੰਦੀ ਹੈ ਮੰਜ਼ਰ, ਜਿਹੜਾ ਪਿੱਛੇ ਲੋਕੇਸ਼ਨ ਜਾਂ ਮੰਜ਼ਰ ਜਿਹੜਾ ਦਿਖਾਇਆ ਜਾਂਦਾ ਜੀ, ਔਰ ਉਹ ਜੁਜ਼ੀਆਤ ਦੇ ਵਿੱਚ ਦਿਖਾਇਆ ਜਾਂਦਾ, ਕੱਲੀ ਕੱਲੀ ਚੀਜ਼ ਦੇ ਬਾਰੇ ਦੇ ਵਿੱਚ, ਕਿ ਅਸੀਂ ਕੈਮਰਾ ਜਿਸ ਵੇਲੇ ਝੌਂਪੜੀ ਤੇ ਕਿਸੇ ਤੇ ਜਾਂਦਾ ਹੈ ਤੇ ਦੱਸਣ ਦੀ ਜ਼ਰੂਰਤ ਨਹੀਂ ਕਿ ਗਰੀਬ ਬੰਦੇ ਦੀ ਗੱਲ ਹੋ ਰਹੀ ਹੈ। ਅੱਛਾ, ਪੁਰਾਣੇ ਲੋਕ ਵੀ ਐਵੇਂ ਗੱਲ ਸਮਝਾਉਂਦੇ ਹੁੰਦੇ ਸੀ ਤੇ ਛੋਟੀ ਛੋਟੀ ਗੱਲ ਉਹਨਾਂ ਨੇ ਨਾਲ ਲੈ ਕੇ ਇਸ ਤਰ੍ਹਾਂ ਦੱਸਣੀ ਕਿ ਉਹ ਗੱਲ ਸੁਣਾ ਨਹੀਂ ਰਹੇ, ਸਾਨੂੰ ਗੱਲ ਦਿਖਾ ਰਹੇ ਨੇ ਸਾਨੂੰ, ਬਿਲਕੁਲ। ਔਰ ਉਹ ਪੂਰਾ ਮੰਜ਼ਰ ਜਿਹੜਾ ਉਹ ਸਾਨੂੰ ਦਿਖਾ ਰਹੇ ਨੇ, ਕੱਲੀ ਕੱਲੀ ਗੱਲ। ਯਾਨੀ ਉਹਨਾਂ ਦੇ ਕੋਲੇ ਇੱਕ ਆਰਟ ਸੀ, ਦਾ ਫਿਕਸ਼ਨ ਦਾ ਵੀ ਇੱਕ ਆਰਟ ਸੀ ਉਹਨਾਂ ਕੋਲੇ, ਗੱਲ ਕਹਿਣ ਦਾ ਵੀ ਆਰਟ ਉਹਨਾਂ ਦੇ ਕੋਲੇ ਹੁੰਦਾ ਸੀਗਾ। ਔਰ ਗੱਲ ਉਹੀ ਅਸਰ ਕਰਦੀ ਹੈ ਜਿਹੜੀ ਗੱਲ ਦੇ ਵਿੱਚ ਅਗਲੇ ਦੇ ਦਿਲ ਤੇ ਅਸਰ ਹੁੰਦਾ ਹੋਵੇ। ਉਹ ਜਿੱਥੇ ਗੱਲ ਨੂੰ ਥੋੜਾ ਜਿਹਾ ਪਿਆਰ ਦੇ ਨਾਲ ਕਹਿਣਾ ਹੁੰਦਾ ਸੀ ਤੇ ਉਹ ਆਪਣਾ ਲਹਿਜਾ ਵੀ ਪਿਆਰ ਵਾਲਾ ਬਣਾ ਲੈਂਦੇ ਸੀ। ਜਿੱਥੇ ਥੋੜੀ ਜਿਹੀ ਸਖਤੀ ਦਿਖਾਉਣੀ ਹੁੰਦੀ ਸੀ ਤੀ ਉਸੇ ਤਰ੍ਹਾਂ ਦਾ, ਜਾਂ ਕਿਸੇ ਹੋਰ ਬੰਦੇ ਦੀ ਗੱਲ ਦੱਸਣੀ ਹੁੰਦੀ ਸੀ ਤੇ ਉਹੋ ਜਿਹਾ ਲਹਿਜਾ, ਉਹਦੀ ਆਵਾਜ਼ ਤਰ੍ਹਾਂ ਗੱਲ ਨੂੰ ਦੱਸਦੇ ਹੁੰਦੇ ਸੀ। ਤੇ ਮੈਂ ਸਮਝਦਾ ਕਿ ਪੂਰਾ ਆਰਟ ਸੀ ਦਾ ਉਹ ਸਿਆਣਿਆਂ ਦੇ ਕੋਲੇ, ਸਿਆਣੇ ਦੀਆਂ ਗੱਲਾਂ ਕਰਨ ਦਾ ਵੀ ਇੱਕ ਪੂਰਾ ਆਰਟ ਹੁੰਦਾ ਸੀ। ਜੀ, ਅੱਛਾ ਸਜਾਦ ਨਈਮ ਸਾਹਿਬ, ਮੈਂ ਅਮੀਨ ਚੌਹਾਨ ਜੀ ਤੋਂ ਹੁਣ ਸੁਣਨਾ ਚਾਹਾਂਗਾ, ਪਰ ਉਸ ਤੋਂ ਪਹਿਲਾਂ ਮੈਂ ਦੋ ਦੋਸਤਾਂ ਦੇ ਕਮੈਂਟ ਪੜ੍ਹ ਲਵਾਂ। ਉਹਨਾਂ ਨੇ ਇੱਕ ਦੋਸਤ ਕਹਿੰਦੇ ਨੇ ਕਿ ਮੈਂ ਸਾਂਝੀ ਸਾਥ ਤੋਂ ਹੀ ਸਿੱਖਿਆ ਹੈ ਕਿ ਮੈਂ ਘੱਟ ਉਮਰ ਤੇ ਮੈਨੂੰ ਬੋਲਣਾ ਨਹੀਂ ਚਾਹੀਦਾ ਹੈ। ਕਹਿੰਦੇ ਉਹ ਕਹਿੰਦੇ ਨੇ ਆਈ ਯੂਜ਼ਡ ਟੂ ਸਪੀਕ ਅ ਲੋਟ, ਨਾਓ ਆਈ ਜਸਟ ਲਿਸਨ। ਬੜੀ ਵਧੀਆ ਗੱਲ ਕਹੀ ਹੈ ਜੀ। ਸਾਡੇ ਇੱਥੋਂ ਕੁਝ ਕੋਈ ਸਿੱਖ ਰਿਹਾ, ਸਾਨੂੰ ਵੀ ਚੰਗਾ ਲੱਗਿਆ, ਸਾਡੇ ਇੱਥੇ ਆਉਣ ਦਾ ਕੋਈ ਫਾਇਦਾ ਵੀ ਹੋਇਆ, ਕਿਸੇ ਨੂੰ ਕੋਈ ਲਾਹਾ ਹੋਇਆ। ਤੇ ਜੋ ਸਿਆਣੇ ਕਹਿੰਦੇ ਸੀ ਜੋ ਕੁਝ ਕਹੋ ਵਜ਼ਨਦਾਰ ਬੋਲੋ, ਇਹ ਗੱਲ ਮਲਕੀਤ ਸਿੰਘ ਜੀ ਨੇ ਕਹੀ ਹੈ, ਬਿਲਕੁਲ ਵਧੀਆ ਜੀ। ਮਜ਼ਾ ਆ ਗਿਆ ਜੀ ਇਹ ਗੱਲਾਂ ਚ, ਜਿਹੜੀ ਸਿਆਣੀਆਂ ਗੱਲਾਂ ਤੁਸੀਂ ਕਰ ਰਹੇ ਹੋ, ਸਾਨੂੰ ਇਸ ਗੱਲ ਦੀ ਖੁਸ਼ੀ ਹੈ। ਤਲਵੰਡੀ ਸਾਹਿਬ ਕਿੱਥੇ ਚਲੇ ਗਏ ਨੇ ਜੀ? ਉਹ ਤਲਵੰਡੀ ਸਾਹਿਬ ਜੋ ਆਉਂਦੇ ਤਾਂ ਉਹਨਾਂ ਨੂੰ ਦੁਬਾਰਾ ਲੈਂਦੇ ਆ ਜੀ, ਨਾਲ ਜੋੜਦੇ ਉਹਨਾਂ ਨੂੰ ਵੀ। ਪਰ ਉਸ ਤੋਂ ਪਹਿਲਾਂ ਅਮੀਨ ਚੌਹਾਨ ਸਾਹਿਬ ਜੀ ਨਾਲ ਗੱਲ ਕਰਦੇ ਜੀ। ਅਮੀਨ ਸਾਹਿਬ, ਕੀ ਹਾਲ ਚਾਲ ਹੈ ਜੀ? ਸਤਿ ਸ੍ਰੀ ਅਕਾਲ ਜਨਾਬ, ਖੈਰੀਅਤ ਨਾਲੋਂ ਠੀਕ ਹੋ? ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਮੈਂ ਆਪਣਾ ਸਜਾਦ ਨਈਮ ਸਾਹਿਬ ਕੱਲ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਥੋੜਾ ਜਿਹਾ ਕਲੀਅਰ ਕਰਨਾ ਚਾਹਾਂਗਾ। ਗਾਣੇ ਦਾ ਜ਼ਿਕਰ ਹੋਇਆ ਸੀ ਤੇ ਮੈਂ ਪਾਟੇ ਖਾਂ ਜ਼ਰੀਫ ਸਾਹਿਬ ਦੀ ਫਿਲਮ ਦੱਸ, ਗਾਣਾ ਛੂ ਮੰਤਰ ਦਾ ਸੀ। ਸਾਨੂੰ ਇੱਕ ਦੋਸਤ ਨੇ ਉਹ ਸਹੀ ਕੀਤਾ, ਮੈਂ ਉਹਨਾਂ ਨੂੰ ਕਮੈਂਟ ਵੀ ਕੀਤਾ ਸੀ, ਤੁਸੀਂ ਠੀਕ ਹੈ। ਉਹ ਜ਼ਰੀਫ ਸਾਹਿਬ ਦੀਆਂ ਪਾਟੇ ਖਾਨ, ਇੱਕ ਬਹਿਰੂਪੀਆ, ਛੂ ਮੰਤਰ ਮਸ਼ਹੂਰ ਫਿਲਮਾਂ ਚ ਸਨ, ਉਹਨਾਂ ਚੋਂ ਗਾਣਾ। ਜੀ 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 ਜੀ, ਅੱਜ ਦੇ ਪ੍ਰੋਗਰਾਮ ਦੇ ਹਵਾਲੇ ਦੇ ਨਾਲ ਜੀ, ਅੱਜ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਕੀ ਕਹਿਣਾ ਚਾਹੋਗੇ ਜੀ? ਜੀ ਚੌਹਾਨ ਸਾਹਿਬ, ਅਸੀਂ ਤੁਹਾਡੀ ਗੱਲ ਸੁਣ ਰਹੇ ਹਾਂ। ਜੀ ਜੀ, ਆਵਾਜ਼ ਰਿਪੀਟ ਹੋ ਰਹੀ ਸ਼ਾਇਦ। ਜੀ ਅਰੋੜਾ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਮੈਨੂੰ ਇੱਕ ਆਪਣੇ ਦਾਦਾ ਜੀ ਦੀ ਨਸੀਹਤ ਯਾਦ ਆ ਰਹੀ ਹੈ। ਉਹ ਕਹਿੰਦੇ ਸਨ, ਇੱਕ ਹੋਵੇ ਕਮਲਾ ਤੇ ਸਮਝਾਏ ਉਹਨੂੰ ਵਿਹੜਾ। ਜੀ ਜੀ, ਉਹ ਦਾਦਾ ਜੀ ਦੀ ਮੈਨੂੰ ਇੱਕ ਗੱਲ ਯਾਦ ਆ ਗਈ। ਉਹ ਕਹਿੰਦੇ ਸਨ, ਇੱਕ ਹੋਵੇ ਕਮਲਾ ਤੇ ਸਮਝਾਏ ਉਹਨੂੰ ਵਿਹੜਾ। ਓਹੋ, ਮੈਂ ਦੁਬਾਰਾ ਜੁਆਇਨ ਕਰਾਂ ਜੀ? ਨਹੀਂ ਨਹੀਂ, ਤੁਹਾਡੀ ਆਵਾਜ਼ ਆ ਰਹੀ ਹੈ ਜੀ। ਆ ਰਹੀ ਹੈ ਜੀ, ਰਿਪੀਟ ਹੋ ਰਹੀ ਹੈ ਸ਼ਾਇਦ। ਜੀ, ਰਿਪੀਟ ਹੋ ਰਹੀ ਹੈ ਆਵਾਜ਼ ਨਈਮ ਸਾਹਿਬ। ਅਸਲ ਦੇ ਵਿੱਚ ਤੁਹਾਡਾ ਮਾਈਕ। ਚੌਹਾਨ ਸਾਹਿਬ, ਤੁਸੀਂ ਦੁਬਾਰਾ ਕਰ ਲਵੋ ਜੁਆਇਨ, ਇੱਕ ਵਾਰ ਬਿਹਤਰ ਹੋਏਗਾ। ਇੱਕ ਵਾਰ ਤੁਸੀਂ ਜੇ ਦੁਬਾਰਾ ਜੁਆਇਨ ਕਰ ਲਓਗੇ ਤਾਂ ਸ਼ਾਇਦ ਤੁਹਾਡੀ ਆਵਾਜ਼ ਸਹੀ ਆ ਜਾਏਗੀ ਜੀ। ਮਿਹਰਬਾਨੀ। ਅਸੀਂ ਇਹਦੀ ਸੰਗਤ ਜੀ ਨਾਲ ਗੱਲ ਕਰਨੀ ਹੈ, ਨਾਲ ਹੀ ਸਾਡੇ ਨਾਲ ਨਿਆਮਤ ਅਲੀ ਸਾਹਿਬ ਨੇ, ਬਲਜੀਤ ਤਲਵੰਡੀ ਜੀ ਵੀ ਆ ਚੁੱਕੇ ਨੇ, ਉਹਨਾਂ ਨਾਲ ਵੀ ਕਰਦੇ ਹਾਂ ਗੱਲ। ਨਿਆਮਤ ਅਲੀ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਵੀਰ ਜੀ, ਇੱਕ ਗੱਲ ਸਮਝਾਉਣਾ ਆਇਆ ਸੀ, ਮੈਂ ਮਾਜ਼ਰਤ ਚਾਹਨਾ, ਦੱਸਣਾ ਆਇਆ, ਸਮਝਾ ਤੇ ਨਹੀਂ ਮੈਂ ਸਕਦਾ, ਤੁਹਾਡੇ ਨੂੰ ਛੋਟਾ ਹੀ ਆ। ਮੈਂ ਇਹ ਦੱਸਣਾ ਆਇਆ ਸਾਂ ਕਿ ਬਾਕੀ ਜਦੋਂ ਇੱਕ ਬੰਦਾ ਗੱਲ ਕਰਦਾ ਹੋਵੇ ਨਾ, ਬਾਕੀ ਬੰਦੇ ਆਪਣੇ ਮਾਈਕ ਜਿਹੜੇ ਨੇ ਉਹ ਮੂਟ ਕਰ ਲਿਆ ਕਰੋ। ਇਸ ਵਜ੍ਹਾ ਤੋਂ ਵੀ ਅਕਸਰ ਜਿਹੜਾ ਨਾ ਇੱਕ ਬੰਦੇ ਨੂੰ ਡਬਲ ਆਪਣੀ ਹੀ ਆਵਾਜ਼ ਆਉਂਦੀ ਹੈ ਦੁਬਾਰਾ ਬਾਰ-ਬਾਰ। ਜੀ ਬਿਲਕੁਲ ਸਹੀ ਕਿਹਾ ਤੁਸੀਂ ਜੀ, ਮਿਹਰਬਾਨੀ ਸਰ, ਬਹੁਤ ਸ਼ੁਕਰੀਆ ਜੀ। ਨਿਆਮਤ ਅਲੀ ਸਾਹਿਬ, ਤੁਸੀਂ ਇਟਲੀ ਤੋਂ ਸਾਡੇ ਨਾਲ ਇਸ ਵਕਤ ਜੁੜੇ ਹੋਏ, ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਸਾਥ ਵਿੱਚ ਆਏ ਹੋ, ਸਾਨੂੰ ਬੜੀ ਖੁਸ਼ੀ ਹੈ ਜੀ, ਬਹੁਤ ਮਿਹਰਬਾਨੀ ਜੀ। ਜੀ ਸੰਗਦਿਲ ਸਾਹਿਬ, ਅੱਜ ਕੁਝ ਸੁਣਾਓ ਜੀ ਸਾਨੂੰ। ਜੀ ਸਰ। ਹਾਂਜੀ, ਕੁਝ
ਕੋਈ ਲੋਕ ਨਾ ਵੀਰ ਦੀ ਬੜੀ ਵਧੀਆ ਗੱਲ ਲੱਗੀ ਆ ਕਿ ਤੁਸੀਂ ਆਪਣੇ ਮਾਈਕ ਮਿਊਟ ਕਰਦਿਆ ਕਰੋ। ਮੈਂ ਮਿਊਟ ਕਰਕੇ ਸੁਣਾਂਗਾ, ਉਹਦੇ 'ਚ ਵੀ ਵਧੀਆ ਹੁੰਦਾ, ਆਵਾਜ਼ ਜਿਹੜੀ ਡਿਸਟਰਬੈਂਸ ਘਟ ਜਾਂਦੀ ਹੈ। ਸੋ ਵੀਰ ਦੀ ਗੱਲ ਨੂੰ ਮੈਂ ਤਾਂ ਪਹਿਲੇ ਮਿਊਟ ਤੇ ਸੀਗਾ, ਮੈਂ ਤਾਂ ਜ਼ਿਆਦਾ ਸੁਣਨ ਤੇ ਰੱਖਦਾ ਉਹਨੂੰ। ਸੁਣਾਓ ਜੀ ਫਿਰ ਤੇ ਇਹੋ ਜਿਹੀਆਂ ਜੀ ਸਾਨੂੰ ਵੀ। ਸੁਣਾਈਏ ਜੀ ਕੁਝ ਇਹੋ ਜਿਹੀਆਂ ਗੱਲਾਂ ਬਾਤਾਂ ਜੇ ਹੁਣ ਆਪਾਂ ਕਰੀ ਜਾਂਦੇ ਆ। ਇਹਦੇ ਤੇ ਇੱਕ ਗੀਤ ਆ ਰਿਹਾ ਜੀ, ਲਗਭਗ ਇਹੀ ਆ ਕਨਸੈਪਟ ਵੀ ਉਹਦਾ। ਉਹਦੀਆਂ ਦੋ ਲਾਈਨਾਂ ਤੁਹਾਨੂੰ ਮੈਂ ਕਰਦਾ ਸ਼ੇਅਰ ਜੀ ਤੁਹਾਡੇ ਨਾਲ ਸਾਂਝੀਆਂ। ਹੈਗਾ ਹਰ ਬੰਦਾ ਹਰ ਗੱਲ ਕਿਧਰੋਂ ਪੜ੍ਹ ਕੇ ਨਹੀਂ ਸਿੱਖਦਾ, ਵਾਹ ਸੱਚ ਪੁੱਛੋ ਤਾਂ ਕਿਸੇ ਨਾਲ ਲੜ ਕੇ ਵੀ ਨਹੀਂ ਸਿੱਖਦਾ। ਹਰ ਬੰਦਾ ਹਰ ਗੱਲ ਕਿਧਰੋਂ ਪੜ੍ਹ ਕੇ ਨਹੀਂ ਸਿੱਖਦਾ, ਕਈ ਗੱਲਾਂ ਤਾਂ ਕਿਸੇ ਨਾਲ ਲੜ ਕੇ ਵੀ ਨਹੀਂ ਸਿੱਖਦਾ। ਜਿਹੜੀਆਂ ਗੱਲਾਂ ਮਿੱਤਰੋ ਉਮਰ ਸਿਖਾਉਂਦੀ ਬੰਦੇ ਨੂੰ, ਜਿਹੜੀਆਂ ਗੱਲਾਂ ਮਿੱਤਰੋ ਉਮਰ ਸਿਖਾਉਂਦੀ ਬੰਦੇ ਨੂੰ, ਪਰ ਠੋਕਰ ਖਾਦੇ ਬਿਨਾ ਅਕਲ ਨਹੀਂ ਆਉਂਦੀ ਬੰਦੇ ਨੂੰ, ਪਰ ਠੋਕਰ ਖਾਦੇ ਬਿਨਾ ਅਕਲ ਨਹੀਂ ਆਉਂਦੀ ਬੰਦੇ ਨੂੰ। ਮੰਨਿਆ ਹਰ ਇਨਸਾਨ ਗਲਤੀਆਂ ਦਾ ਹੀ ਪੁਤਲਾ ਏ, ਪਰ ਸਾਡੀਆਂ ਸਭ ਕਰਤੂਤਾਂ ਵੇਖੀ ਜਾਂਦਾ ਉਤਲਾ ਏ। ਮੰਨਿਆ ਹਰ ਇਨਸਾਨ ਗਲਤੀਆਂ ਦਾ ਹੀ ਪੁਤਲਾ ਏ, ਪਰ ਸਾਡੀਆਂ ਸਭ ਕਰਤੂਤਾਂ ਵੇਖੀ ਜਾਂਦਾ ਉਤਲਾ ਏ। ਪੈਰ ਪੈਰ ਤੇ ਕੁਦਰਤ ਹੈ ਸਮਝਾਉਂਦੀ ਬੰਦੇ ਨੂੰ, ਪੈਰ ਪੈਰ ਤੇ ਕੁਦਰਤ ਹੈ ਸਮਝਾਉਂਦੀ ਬੰਦੇ ਨੂੰ, ਪਰ ਠੋਕਰ ਖਾਦੇ ਬਿਨਾ ਅਕਲ ਨਹੀਂ ਆਉਂਦੀ ਬੰਦੇ ਨੂੰ, ਪਰ ਠੋਕਰ ਖਾਦੇ ਬਿਨਾ ਅਕਲ ਨਹੀਂ ਆਉਂਦੀ ਬੰਦੇ ਨੂੰ। ਕਹਿੰਦਾ ਹੁਣ ਤੱਕ ਜਿਹੜੇ ਖੇਡੇ, ਹੁਣ ਤੱਕ ਜਿਹੜੇ ਖੇਡੇ ਨਹੀਂ ਉਹ ਫਾਸਟ ਓਵਰ ਸੀ, ਹੁਣ ਤੱਕ ਜਿਹੜੇ ਖੇਡੇ ਨੇ ਉਹ ਫਾਸਟ ਓਵਰ ਸੀ। ਜਦ ਜਿਉਣ ਦਾ ਆਇਆ ਢੰਗ ਤਾਂ ਜ਼ਿੰਦਗੀ ਦਾ ਲਾਸਟ ਓਵਰ ਸੀ। ਵਾਹ ਵਾਹ। ਜਦ ਜਿਉਣ ਦਾ ਆਇਆ ਢੰਗ ਤਾਂ ਜ਼ਿੰਦਗੀ ਦਾ ਲਾਸਟ ਓਵਰ ਸੀ। ਮੌਤ ਦੀ ਬੋਲਿੰਗ ਰਹਿੰਦੀ ਸਦਾ ਡਰਾਉਂਦੀ ਬੰਦੇ ਨੂੰ, ਮੌਤ ਦੀ ਬੋਲਿੰਗ ਰਹਿੰਦੀ ਸਦਾ ਡਰਾਉਂਦੀ ਬੰਦੇ ਨੂੰ, ਪਰ ਠੋਕਰ ਖਾਦੇ ਬਿਨਾ ਅਕਲ ਨਹੀਂ ਆਉਂਦੀ ਬੰਦੇ ਨੂੰ। ਸੱਚੀ ਗੱਲ ਕਹੇ ਜੇ ਕੋਈ ਕੌੜੀ ਲੱਗਦੀ ਏ, ਨਰਕ ਸੁਰਗ ਨੂੰ ਕਿਹੜਾ ਸੰਗ ਦਿਲ ਪੌੜੀ ਲੱਗਦੀ ਏ। ਨਰਕ ਸੁਰਗ ਨੂੰ ਕਿਹੜਾ ਸੰਗ ਦਿਲ ਪੌੜੀ ਲੱਗਦੀ ਏ। ਨੀਂਦ ਲਾਉਂਦੀ ਬੰਦੇ ਨੂੰ, ਸੌਰੀ ਭੁੱਲ ਗਿਆ ਜੀ, ਆਉਂਦੀ ਬੰਦੇ ਨੂੰ, ਪਰ ਠੋਕਰ ਖਾਦੇ ਬਿਨਾ ਅਕਲ ਨਹੀਂ ਆਉਂਦੀ ਬੰਦੇ ਨੂੰ। ਬਹੁਤ ਖੂਬ। ਸੋ ਇਹੀ ਗੱਲ, ਥੈਂਕ ਯੂ ਜੀ, ਧੰਨਵਾਦ। ਤੇ ਇਹ ਜਿਹੜੀਆਂ ਠੋਕਰਾਂ ਖਾਧੀਆਂ ਹੁੰਦੀਆਂ ਨੇ ਅੱਗੇ ਵੀਰ ਨਾਲ, ਜਿਵੇਂ ਆਪਾਂ ਗੱਲ ਕਰਕੇ ਹਟੇ ਆ, ਇਹੀ ਆਉਣ ਵਾਲੇ ਸਮੇਂ 'ਚ ਜਾ ਕੇ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ, ਇਹ ਤੁਹਾਡੀਆਂ ਸਿਆਣਿਆਂ ਦਾ ਆਖਿਆ ਬਣ ਲੱਗ ਜਾਂਦਾ ਜੀ। ਉਹ ਚਾਰ ਵਾਰੀ ਲੱਗਦੀਆਂ, ਜਿਵੇਂ ਅਕਸਰ ਮੇਰੇ ਨਾਲ ਵੀ ਹਰ ਇੱਕ ਇਨਸਾਨ ਨਾਲ ਹੀ ਹੁੰਦਾ, ਜਦੋਂ ਤੁਸੀਂ ਕਿਸੇ ਇੱਕ ਥਾਂ ਤੇ ਮੰਨ ਲਓ ਤੁਰੇ ਜਾਂਦੇ ਹੋ, ਠੋਕਰ ਲੱਗ ਗਈ, ਕੁਛ ਵੀ ਤੁਹਾਡਾ ਹੋ ਗਿਆ, ਤੇ ਦੂਜੀ ਵਾਰੀ ਆਉਂਗੇ ਤੁਸੀਂ ਉੱਥੇ ਆਸਾ ਪਾਸਾ ਦੇਖ ਕੇ ਲੰਘੋ। ਜਿਵੇਂ ਮੈਂ ਸ਼ਾਇਦ ਪੜ੍ਹਦੇ ਹੁੰਦੇ ਸੀ ਉਹਨਾਂ ਸਮੇਂ 'ਚ, ਮੋਟਰਸਾਈਕਲ ਦਾ ਮੇਰਾ ਐਕਸੀਡੈਂਟ ਹੋ ਗਿਆ, ਮੈਂ ਜਾ ਰਿਹਾ, ਮੇਰੇ ਅੱਗੇ ਬਜ਼ੁਰਗ ਜਾ ਰਹੇ ਨੇ ਸਕੂਟਰੀ ਤੇ, ਉਹਨਾਂ ਨੇ ਬਜ਼ੁਰਗ ਨੇ ਨਾ ਪਿੱਛੇ ਧਿਆਨ ਦਿੱਤਾ ਵੀ ਹੱਥ ਮੁੜਨਾ ਸੀ, ਤੇ ਹੱਥ ਨਾ ਕੱਢਿਆ ਉਹਨਾਂ ਨੇ, ਸੱਜੇ ਹੱਥ ਇਸ਼ਾਰਾ ਨਾ ਕੀਤਾ, ਤੇ ਉਹ ਮੁੜ ਗਏ, ਤੇ ਮੈਂ ਪਿੱਛੋਂ ਤੇਜ਼ ਸੀਗਾ, ਉਹਨਾਂ ਦੇ ਵਿੱਚ ਵੱਜ ਕੇ ਬਜ਼ੁਰਗ ਵੀ ਡਿੱਗ ਪਿਆ ਸੀ, ਸਾਰੇ ਡਿੱਗ ਪਏ, ਚਲੋ ਬਚਾਅ ਹੋ ਗਿਆ, ਚੱਕੇ ਚੁੱਕੇ ਉੱਠ ਕੇ। ਤੇ ਉਹ ਥੋੜੇ ਜਿਹੇ ਉਦੋਂ ਬਾਅਦ ਮੈਂ ਇੱਕ ਦਿਨ ਜਾਵਾਂ, ਮੇਰੇ ਨਾਲ ਮਿੱਤਰ ਬੈਠਾ, ਤੇ ਮੈਂ ਹੌਲੀ ਕਰ ਲਿਆ, ਮੈਨੂੰ ਕਹਿੰਦਾ ਕੀ ਗੱਲ ਹੋ ਗਈ, ਮੈਂ ਕਿਹਾ ਉਹ ਕੰਧ ਤੇ ਕੁੱਤਾ ਖੜਾ, ਕਹਿੰਦਾ ਤੈਨੂੰ ਕੀ ਕਹਿੰਦਾ, ਮੈਂ ਕਿਹਾ ਮੈਨੂੰ ਇਹ ਕਹਿੰਦੇ ਸਾਲਾ ਪਤਾ ਨੀ ਕਦੋਂ ਨੇ ਛਾਲ ਮਾਰ ਕੇ ਅੱਗੇ ਆ ਜਾਣਾ, ਇਹਦਾ ਪਤਾ ਕੋਈ ਨਹੀਂ ਗਾ। ਚਲੋ ਇਹ ਤਾਂ ਮੈਨੂੰ ਇਸੇ ਗੱਲ ਯਾਦ ਆ ਗਈ, ਸਾਹ ਨਹੀਂ ਪਾ ਲੈਂਦਾ। ਮੈਂ ਇੱਕ ਰਿਕੁਐਸਟ ਹੋਰ ਕਰ ਲਵਾਂ ਤੁਹਾਡੇ ਨਾਲ, ਇਹ ਕਰਨੀ ਬਣਦੀ ਹੈ ਕਿ ਜੀ ਇੱਕ ਦੋਸਤ ਨੇ ਤੁਹਾਡੇ ਇੱਕ ਗੀਤ ਦੀ ਰਿਕੁਐਸਟ ਕੀਤੀ ਹੈ ਜੀ, ਕਹਿੰਦੇ ਸਕਦੇ ਜੀ ਗੁਲਜ਼ਾਰ ਖਾਨ ਵਾਲਾ ਗੀਤ ਸੁਣਾ ਦਿਓ, ਕਿਸਮਤ ਨੂੰ ਜਿੰਦੇ, ਕਹਿੰਦੇ ਉਹ ਵੀ
ਸੁਣਾਉਣਾ ਹੈ, ਸੋ ਯਾਦ ਕਰ ਤੁਸੀਂ ਉਹ ਸੁਣਾਉਣਾ ਹੈ ਜੀ। ਤੇ ਮੈਂ ਨਾਲ ਦੋਸਤਾਂ ਦੇ ਪੜ੍ਹ ਲਵਾਂ ਜੀ। ਤੇਜਿੰਦਰ ਚੋਪੜਾ ਜੀ ਕਹਿੰਦੇ ਬੰਦੇ ਜਿਹਾ ਨਾ ਭੁੱਖੜ ਕੋਈ, ਨਾ ਬੰਦੇ ਜਿਹਾ ਜਨੌਰ, ਰੱਬ ਦਾ ਦਿਲ ਖੋਲ ਕੇ ਦਿੱਤਾ ਫਿਰ ਵੀ ਮੰਗੇ ਹੋਰ। ਇਨਸਾਨ ਦੀ ਆਦਤ ਹੈ, ਫਿਤਰਤ ਜੀ, ਮੰਗਦਾ ਹੀ ਮੰਗਦਾ ਰਹਿੰਦਾ ਹੈ। ਪਰ ਕੋਈ ਗੱਲ ਨਹੀਂ, ਤੁਹਾਡੇ ਕੋਲ ਅਸੀਂ ਹੱਕ ਨਾਲ ਮੰਗ ਸਕਦੇ ਜੀ। ਤੁਸੀਂ ਗੀਤ ਸਾਨੂੰ ਸੁਣਾ ਦਿਓ, ਸਾਨੂੰ ਚੰਗਾ ਲੱਗੇਗਾ। ਸੋ ਇਹ ਤੁਸੀਂ ਗੀਤ ਚੇਤੇ ਕਰ ਲਓ। ਇੰਨੀ ਦੇਰ ਮੈਂ ਕੁੱਤੇ ਵਾਲੀ ਗੱਲ ਤੁਹਾਨੂੰ ਸੁਣਾ ਦਿੰਦਾ। ਹੁੰਦਾ ਕੀ ਹੈ ਜੀ, ਜਦੋਂ ਅਸੀਂ ਪਾਕਿਸਤਾਨ ਵਰਗੇ ਮੁਲਕ ਚ ਰਹਿੰਦੇ ਨਾ, ਅਸੀਂ ਜਾਣ ਦੀ ਕੁਛ ਸੁਣਾਉਂਦੇ ਰਿਹਾ ਕੁੱਤੇ ਬਿੱਲੇ ਨੂੰ, ਅਸੀਂ ਕੁਝ ਸਮਝਦੇ ਆ ਗਿਆ ਅੱਗੇ ਤਾਂ ਆ ਗਿਆ, ਫਿਰ ਕਿਹੜੀ ਗੱਲ ਆ, ਅਸੀਂ ਬ੍ਰੇਕ ਲਾਉਣੀ ਜ਼ਰੂਰੀ ਨਹੀਂ ਸਮਝਦੇ। ਮੈਂ ਕੈਨੇਡਾ ਨਵਾਂ ਆਇਆ, ਲਾਇਸੈਂਸ ਲੈਣ ਵਾਸਤੇ ਟੈਸਟ ਦੇਣਾ ਸੀ। ਇੱਥੇ ਬੜੇ ਸਖਤ ਟੈਸਟ ਹੁੰਦੇ ਆ। ਸਰਦੀਆਂ ਨੂੰ ਸਨੋ ਪਈ ਹੋਈ, ਕਿਸੇ ਦੇ ਘਰੋਂ ਇੱਕ ਕੁੱਤਾ ਨਿਕਲਿਆ ਤੇ ਭੱਜ ਕੇ ਸੜਕ ਦੇ ਦਰਮਿਆਨ ਆ ਗਿਆ। ਮੈਂ ਬ੍ਰੇਕ ਲਾਈ, ਬ੍ਰੇਕ ਲਾਉਣ ਦੇ ਵਿੱਚ ਕੁੱਤੇ ਤੇ ਮੇਰੇ ਦਰਮਿਆਨ, ਮੇਰੀ ਕਾਰ ਦੇ ਦਰਮਿਆਨ ਸਿਰਫ 1 ਮੀਟਰ ਜਾਂ 3-4 ਫੁੱਟ ਦਾ ਫਾਸਲਾ ਰਹਿ ਗਿਆ। ਮੈਨੂੰ ਉੱਥੇ ਮੈਨੂੰ ਲਾਇਸੈਂਸ ਟੈਸਟ ਫੇਲ ਕਰ ਦਿੱਤਾ ਗਿਆ। ਮੈਨੂੰ ਬੜਾ ਬੁਰਾ ਲੱਗਿਆ, ਲਾਇਸੈਂਸ ਫੇਲ ਕਿਉਂ ਕਰਤਾ। ਮੈਨੂੰ ਇੰਸਟ੍ਰਕਟਰ ਨੇ ਸਵਾਲ ਪੁੱਛਿਆ, ਕਹਿੰਦੇ ਤੈਨੂੰ ਕੁੱਤਾ ਦੱਸਿਆ ਨਹੀਂ ਸੀ? ਮੈਂ ਕਿਹਾ ਦੱਸਿਆ ਸੀ। ਤੇ ਕਹਿੰਦਾ ਤੂੰ ਬ੍ਰੇਕ ਨਹੀਂ ਲਾਈ। ਮੈਂ ਕਿਹਾ ਲਾਈ ਤਾਂ ਬ੍ਰੇਕ ਲੱਗ ਤਾਂ ਗਈ। ਕਹਿੰਦਾ ਨਹੀਂ ਜੀ, ਤਾਂ 4 ਫੁੱਟ ਤੇ ਅੱਗੇ ਲਾਈ ਹੈ, ਜੇ ਥੋੜਾ ਜਿਹਾ ਫੁੱਟ ਨਾ ਲੱਗਦੀ ਤੇ ਕੁੱਤਾ ਕੀ ਹੁੰਦਾ? ਕੁੱਤੇ ਮੈਂ ਜੀ ਕੁੱਤਾ ਹੀ ਤਾਂ ਹੈ ਇਹ ਸਾਡੀ ਸੋਚ, ਮੈਂ ਤਾਂ ਦੱਸ ਰਿਹਾ ਜੀ। ਤੇ ਕਹਿੰਦੇ ਇਨਸਾਨ ਹੁੰਦਾ ਕੁੱਤੇ, ਫਿਰ ਕੀ ਕਰਦਾ? ਮੈਂ ਕਿਹਾ ਫਿਰ ਮੈਂ ਮੀਟਰ 2 ਮੀਟਰ ਪਹਿਲਾਂ ਬ੍ਰੇਕ ਲਾ ਲੈਣੀ ਸੀ, ਮੈਂ ਇੰਨਾ ਕੀ ਕਰ ਸਕਦਾ ਸੀ। ਕਹਿੰਦੇ ਚੱਲ ਵਾਪਸ। ਫਿਰ ਮੈਂ ਦੁਬਾਰਾ ਟੈਸਟ ਦਿੱਤਾ, ਦੁਬਾਰਾ ਲਾਇਸੈਂਸ ਮਿਲਿਆ। ਉਹ ਜਿਹੜੀ ਬੇਵਕੂਫੀ, ਜਿਹੜੀ ਠੋਕਰ ਖਾਧੀ, ਮੈਂ ਲਾਇਸੈਂਸ ਟੈਸਟ ਫੇਲ ਹੋਇਆ। ਉਸ ਤੋਂ ਬਾਅਦ ਮੈਨੂੰ ਅਕਲ ਆ ਗਈ ਵੀ ਇਨਸਾਨ ਹੀ ਨਹੀਂ, ਹੋਰ ਜਾਨਵਰਾਂ ਦੀ ਵੀ ਜਾਨ ਦੀ ਕੀਮਤ ਹੈ। ਹੁਣ ਸੋਚ ਸਮਝ ਕੇ ਗੱਡੀ ਚਲਾਈ ਦੀ ਹੈ, ਪਹਿਲੇ ਬ੍ਰੇਕ ਲਾ ਲਈਦੀ ਹੈ। ਸੋ ਇਹ ਅਸਲ ਠੋਕਰਾਂ ਖਾ ਕੇ ਆਉਂਦੀ ਹੈ। ਤੁਹਾਡੀ ਗੱਲ ਬਿਲਕੁਲ ਸੱਚੀ ਹੈ ਜੀ। ਜੀ ਜੀ, ਇਹ ਤਾਂ ਕੁਦਰਤੀ ਹੈ ਜੀ। ਜਦੋਂ ਆਪਾਂ ਜਾਂਦੇ ਆ, ਲੰਘਦੇ ਆ, ਕਿਤੇ ਕੋਈ ਚੀਜ਼ ਹੁੰਦੀ ਆ ਤਾਂ ਕਈ ਦਿਨ, ਬਾਹਲਾ ਚਿਰ ਨਹੀਂ, ਥੋੜੇ ਦਿਨ ਤਾਂ ਤੁਹਾਨੂੰ ਯਾਦ ਰਹਿੰਦਾ, ਤੁਸੀਂ ਧਿਆਨ ਰੱਖਦੇ ਹੋ, ਪਰ ਹੌਲੀ ਹੌਲੀ ਰੂਟੀਨ ਚ ਕਰਕੇ ਫਿਰ ਤੁਸੀਂ ਉਹਨੂੰ ਵਿਸਾਰਨਾ ਸ਼ੁਰੂ ਕਰ ਦਿੰਦੇ ਹੋ। ਪਰ ਕਈ ਦਿਨ ਥੋੜੀ ਸੰਭਲਦੇ ਹੋ ਤੁਸੀਂ ਉਹਦੇ ਤੇ। ਬਿਲਕੁਲ। ਤੇ ਉਹਨੂੰ ਗੁਲਜ਼ਾਰ ਖਾਨ ਵਾਲਾ ਗੀਤ ਤੁਹਾਡੇ ਕੋਲੋਂ ਸੁਣਨਾ ਜੀ। ਉਹ ਕਹਿੰਦੇ ਸੁਣਾਓ ਜੀ ਗੀਤ, ਫਰਮਾਇਸ਼ ਤਾਂ ਪੂਰੀ ਕਰਨੀ ਪੈਣੀ ਹੈ ਜੀ। ਜੀ ਜੀ, ਇਹ ਨਾ ਪਿੱਛੇ ਜਿਹੇ ਇੱਕ ਆਪਣੇ ਵਾਇਰਲ ਹੋਇਆ, ਪੰਜਾਬ ਦਾ ਗਰੀਬ ਜਿਹਾ ਵਿਚਾਰਾ ਇਹ ਹੈਗਾ, ਤੇ ਉਹ ਨਾ ਦੁੱਧ ਵਾਲੀ ਡੋਲਣੀ ਦੇ ਉੱਤੇ ਗਾ ਰਿਹਾ ਸੀਗਾ ਮਾਨਕ ਸਾਹਿਬ ਦੇ ਨਾਲ ਮੁੰਡਾ ਇੱਕ ਮੰਡੋਲੇ ਨੂੰ ਯਾਰ। ਤੇ ਮਾਨਕ ਸਾਹਿਬ ਦੇ ਗਾਣੇ ਗਾ ਕੇ ਉਹਨੇ ਗਾਏ ਸੀ, ਤੇ ਉਹ ਸੋਸ਼ਲ ਮੀਡੀਆ ਤੇ ਹੋ ਗਏ, ਤੇ ਵਾਇਰਲ ਹੋ ਗਏ। ਤੇ ਉਹਨੂੰ ਚਲੋ ਰਾਬਤਾ ਕਾਇਮ ਹੋਇਆ, ਤੇ ਮੈਂ ਉਹਨੂੰ ਲੈ ਗਿਆ ਆਪਣੇ ਨਾਲ। ਤੇ ਉਹਦੀ ਜਦੋਂ ਉਹਦੀ ਹੱਡ ਬੀਤੀ ਦੱਸੀ ਗਈ ਸਾਰੀ, ਤੇ ਮੈਂ ਉਹਦੀ ਜ਼ਿੰਦਗੀ ਤੇ ਗੀਤ ਲਿਖਿਆ ਜੀ। ਉਸੇ ਤੋਂ ਗਵਾ ਕੇ ਉਸੇ ਦੇ ਘਰੇ ਫਿਲਮਾਇਆ ਹੋਇਆ। ਉਹ ਹੁਣ ਮੈਂ ਪਰਸੋਂ ਚੌਥੇ ਆਪਾਂ ਰਿਲੀਜ਼ ਕੀਤਾ, ਜਿਹੜਾ ਕਿ ਬਹੁਤ ਹੀ ਜ਼ਿਆਦਾ ਪਿਆਰ ਸਤਿਕਾਰ ਲੋਕਾਂ ਤੋਂ ਮਿਲ ਰਿਹਾ। ਤੇ ਸਾਰਾ 3-4 ਦਿਨਾਂ ਤੋਂ ਬਾਬੇ ਦੀ ਕਿਰਪਾ ਨਾਲ ਟਰੱਕ ਭਰ ਕੇ ਸੀਸਾਂ ਦੇ ਆ ਰਹੇ ਨੇ ਸੱਜਣਾ ਮਿੱਤਰਾਂ ਦੇ। ਤੇ ਉਹਦੇ ਮੈਂ ਤੁਹਾਡੇ ਨਾਲ ਕਰਦਾ ਕੁਝ ਲੈਣਾ ਸ਼ੇਅਰ ਸੀਗਾ ਜੀ। ਸੁਣ ਲੈ ਗੱਲ ਅੰਮੀਏ ਮੇਰੀ, ਦਿਲ ਦੀ ਜੋ ਰੀਝ ਸੀ ਤੇਰੀ। ਉਹਦੀ ਮਾਤਾ ਹੈ ਨੀ ਗੀ, ਤੁਹਾਨੂੰ ਥੋੜਾ ਬਹੁਤ ਦੱਸਦਾ। ਜਿਹੜੀ ਸਾਰਾ ਪਰਿਵਾਰ ਉਹਦਾ ਵਿਛੜ ਗਿਆ, ਛੱਡ ਗਿਆ, ਕਰ ਗਿਆ ਨਾ। ਹੁਣ ਉਹਦੀ ਬੇਟੀ ਹੈ ਨਿੱਕੀ ਜਿਹੀ ਉਹਦੇ ਕੋਲੇ, ਬਾਕੀ ਸਾਰਾ ਉਹਦਾ ਛੱਡ ਗਿਆ ਉਹਨੂੰ। ਤੇ ਮਾਤਾ ਉਹਦੀ ਚੜ੍ਹਾਈ ਕਰ ਚੁੱਕੀ ਆ। ਤੇ ਹਰ ਇੱਕ ਸਟਰਗਲਰ ਦਾ ਸੁਪਨਾ ਹੁੰਦਾ ਨਾ, ਵੀ ਮਾਵਾਂ ਸੁਪਨੇ ਲੈਂਦੀਆਂ ਮੇਰਾ ਪੁੱਤ ਜਿਹੜੀ ਵੀ ਲੈਣ ਦਾ ਚਾਹ ਰਿਹਾ ਜਾਂ ਸੋਚ ਰਿਹਾ ਵੀ ਇਹ ਪੂਰੀ ਹੋਏ। ਤੇ ਉਹਦੇ ਨਾਲ ਰਿਲੇਟਡ ਕੁਝ ਗੱਲਾਂ ਜੀ ਇਹ। ਸੁਣ ਲੈ ਗੱਲ ਅੰਮੀਏ ਮੇਰੀ, ਦਿਲ ਦੀ ਜੋ ਰੀਝ ਸੀ ਤੇਰੀ। ਸੁਖ ਮਨ ਨੇ ਪੂਰੀ ਕਰਤੀ, ਭਾਵੇਂ ਚੱਲ ਹੋ ਗਈ ਦੇਰੀ। ਮਨ ਦੇ 47 ਰੱਬ ਦੇ, ਪਾਣੇ ਨੀ ਗੁਲਜ਼ਾਰ ਤੇਰੇ ਦੇ। ਵੱਜਦੇ ਮੋਬਾਈਲਾਂ ਦੇ ਵਿੱਚ, ਗਾਣੇ ਨੀ ਗੁਲਜ਼ਾਰ ਤੇਰੇ ਦੇ। ਵੱਜਦੇ ਮੋਬਾਈਲਾਂ ਦੇ ਵਿੱਚ, ਗਾਣੇ ਨੀ ਗੁਲਜ਼ਾਰ ਤੇਰੇ ਦੇ। ਨੀ ਅੰਮੀਏ ਲਾਲ ਤੇਰੇ ਦੇ। ਸਭ ਕੁਝ ਲੈ ਗਈ ਉਡਾ ਕੇ, ਸਮਿਆਂ ਦੀ ਚੱਲੀ ਹਨੇਰੀ। ਜ਼ਿੰਦਗੀ ਦੀ ਦੌਲਤ ਵਿੱਚੋਂ ਰਹਿ ਗਈ ਇੱਕ ਪੋਤੀ ਤੇਰੀ। ਜ਼ਿੰਦਗੀ ਦੀ ਦੌਲਤ ਵਿੱਚੋਂ ਰਹਿ ਗਈ ਬਸ ਪੋਤੀ ਤੇਰੀ। ਬਾਕੀ ਤਾਂ ਖੇਰੂ ਖੇਰੂ ਕਰਤੇ ਨੀ ਗੁਲਜ਼ਾਰ ਤੇਰੇ ਦੇ। ਅੱਜ ਕੱਲ ਹੈ ਚਾਰੇ ਪਾਸੇ, ਚਰਚੇ ਨੀ ਗੁਲਜ਼ਾਰ ਤੇਰੇ ਦੇ। ਅੰਮੀਏ ਹੈ ਚਾਰੇ ਪਾਸੇ, ਚਰਚੇ ਨੀ ਗੁਲਜ਼ਾਰ ਤੇਰੇ ਦੇ। ਨੀ ਮਾਏ ਲਾਲ ਤੇਰੇ ਦੇ। ਉਹ ਲੱਗਦਾ
ਜਿੱਦਾਂ ਸੱਚੀ ਰੱਬ ਰੁੱਸਿਆ ਹੁੰਦਾ, ਐਉਂ ਲੱਗਦਾ ਨਾਲ ਮੇਰੇ ਜੋ ਸੱਚੀ ਰੱਬ ਰੁੱਸਿਆ ਹੁੰਦਾ। ਕਿਸਮਤ ਨੂੰ ਜਿੰਦਰੇ ਸੰਗ ਦਿਲ ਬੂਹੇ ਨੂੰ ਹੈ ਨੀ ਕੁੰਡਾ, ਕਿਸਮਤ ਨੂੰ ਜਿੰਦਰੇ ਸੰਗ ਦਿਲ ਕਿਸਮਤ ਨੂੰ ਹੈ ਨੀ ਕੁੰਡਾ। ਬਾਕੀ ਤਾਂ ਉਹਦੀਆਂ ਉਹੀ ਜਾਣੇ ਨੀ ਗੁਲਜ਼ਾਰ ਤੇਰੇ ਦੇ, ਵੱਜਦੇ ਮੋਬਾਈਲਾਂ ਦੇ ਵਿੱਚ ਗਾਣੇ ਨੀ ਗੁਲਜ਼ਾਰ ਤੇਰੇ ਦੇ, ਵੱਜਦੇ ਮੋਬਾਈਲਾਂ ਦੇ ਵਿੱਚ ਗਾਣੇ ਨੀ ਗੁਲਜ਼ਾਰ ਤੇਰੇ ਦੇ, ਨੀ ਅੰਮੀਏ ਲਾਲ ਤੇਰੇ ਦੇ। ਸੋ ਇਹ ਸੀਗਾ ਜੀ ਕਿਸਮਤ ਨੂੰ ਜਿੰਦਰੇ। ਬਹੁਤ ਸ਼ੁਕਰੀਆ ਸਾਹਮਣੇ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਤੇ ਧੰਨਵਾਦ ਜੀ। ਰੋੜਾ ਸਾਹਿਬ ਨੇ ਸ਼ਰਤ ਕਰਕੇ ਲੈਂਦਾ ਮੈਨੂੰ ਅੱਗੇ। ਦੇਖੋ ਜੀ ਗੱਲ ਇਹ ਆ, ਕੱਲੀ ਸ਼ਰਾਰਤਾਂ ਤੁਹਾਡੇ ਹਿੱਸੇ ਦੀਆਂ, ਥੋੜੀ ਬਹੁਤ ਸਾਡੇ ਵੀ ਆਈਆਂ। ਅਸੀਂ ਐਵੇਂ ਦਾੜੀ ਥੋੜਾ ਚੱਟੀ ਕਰਾ ਲਈ ਹੈ, ਅਸੀਂ ਵੀ ਕਦੀ ਜਵਾਨ ਸੀ, ਸ਼ੌਕ ਅਸੀਂ ਮੇਰਾ ਮੋਬਾਈਲ ਨਹੀਂ ਸੀ ਕੰਮ ਕਰ ਰਿਹਾ। ਮੈਂ ਹੁਣ ਮੋਬਾਈਲ ਹੋਰ ਕੋਈ ਲੈ ਕੇ ਆਇਆ ਬਾਹਰੋਂ ਜਾ, ਕਿਸੇ ਦਾ ਸਟੂਡੀਓ ਚੁੱਕ ਲਿਆਇਆ ਜਾ ਕੇ, ਆਪਣੇ ਸਟੂਡੀਓ ਦਾ ਮੋਬਾਈਲ, ਤੇ ਉਹਦੇ ਤੋਂ ਹੁਣ ਮੈਂ ਆਇਆ। ਮੇਰਾ ਮੋਬਾਈਲ ਦਾ ਪ੍ਰੋਬਲਮ ਸੀ, ਸੰਗਲ ਸਾਹਿਬ ਦੀ ਆਵਾਜ਼ ਨਹੀਂ ਸੀ ਆ ਰਹੀ, ਦੂਜਿਆਂ ਦੀ ਨਹੀਂ ਸੀ ਆ ਰਹੀ। ਸੋ ਇਸ ਤੋਂ ਥੋੜਾ ਜਿਹਾ ਮੈਂ ਲੇਟ ਆ, ਤੇ ਹੁਣ ਮੈਂ ਨਾਲ ਖਾਣਾ ਦਾਣਾ ਕਰਨ ਲੱਗਾ, ਨਾਲ ਪ੍ਰੋਗਰਾਮ ਵਿੱਚ ਸੁਣਨਾ ਹੀ। ਅੱਜ ਮੈਂ ਇਹਦੇ ਵਿੱਚ ਨਹੀਂ ਆਉਣਾ। ਅੱਛਾ ਜੀ ਦੋਸਤੋ, ਮੈਂ ਇੱਕ ਰਿਕੁਐਸਟ ਕਰ ਰਹੀ ਜੀ, ਆਪ ਸਾਰੇ ਦੁਆ ਕਰੋ ਜੀ ਆਪਣੇ ਦੋਸਤ ਨਾਸਰ ਲਈ, ਕਿ ਇਹਨਾਂ ਦਾ ਰੀਅਲ ਸਟੇਟ ਦਾ ਕੰਮ ਵਧੀਆ ਚੱਲਦਾ ਰਹੇ, 4 ਪੈਸੇ ਵੱਧ ਬਣਾ ਲੈਣ, ਇੱਕ ਨਵਾਂ ਮੋਬਾਈਲ ਲੈ ਲੈਣ, ਤਾਂ ਹੀ ਗੱਲ ਬਣੇਗੀ। ਕਿ ਇਹਨਾਂ ਨੇ ਪ੍ਰੋਗਰਾਮ ਕਰਨਾ ਬੰਦ ਕਰ ਦੇਣ, ਕਿਹੜਾ ਮੇਰੇ ਕੋਲ ਮੋਬਾਈਲ ਹੈ ਨਹੀਂਗਾ ਪ੍ਰੋਗਰਾਮ ਕਰਨ ਜੋਗਾ। ਸੋ ਇਸ ਲਈ 4 ਪੈਸੇ ਬਣ ਜਾਣਾ ਇਹਨਾਂ ਦਾ ਵੀ। ਆ ਕਹਿੰਦੇ ਤੁਹਾਡੇ ਇੱਕ ਪ੍ਰੋਗਰਾਮ ਦੇ ਥੱਲੇ ਸਟਾਰ ਦਾ ਬਟਨ ਆਉਣ ਲੱਗ ਗਿਆ, ਇਹਦੇ ਚ ਕਹਿੰਦੇ ਸਪੈਸ਼ਲ ਇਹੀ ਹੈ ਵੀ ਮੋਬਾਈਲ ਵਾਸਤੇ ਦਾਨ ਦੇ ਸਕਦੇ ਹੋ, ਨੱਪ ਕੇ ਕੁਝ ਇਹੋ ਜਿਹਾ ਫਿਊਚਰ ਵੀ ਕਹਿੰਦੇ ਆ ਚੁੱਕਿਆ। ਸਿਆਣੀ ਜੀ ਥੋੜੀ ਗੱਲਾਂ ਨਾਲ ਕਰਦੀ। ਸਾਡੇ ਨਾਲ 2-3 ਦੋਸਤ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ ਜੀ, ਬਲਜੀਤ ਸਿੰਘ ਜੀ ਨੇ, ਨਵਦੀਪ ਸਿੰਘ ਜੀ ਨੇ, ਇਹਨਾਂ ਸਾਰਿਆਂ ਨਾਲ ਵੀ ਗੱਲ ਕਰਨੀ, ਮੁਹੰਮਦ ਯੂਸਫ ਸਾਹਿਬ ਨੇ, ਸਾਰਿਆਂ ਨੂੰ ਥੋੜੀ ਗੱਲਾਂ ਕਰਕੇ ਫਿਰ ਅੱਗੇ ਚੱਲਦੇ ਆ ਜੀ। ਜੀ ਸਾਡਾ ਨਵਦੀਪ ਸਿੰਘ ਜੀ, ਨਵਦੀਪ ਸਿੰਘ ਖਾਸੀ ਦੇਰ ਤੋਂ ਤੁਸੀਂ ਇੰਤਜ਼ਾਰ ਕਰੋ ਜੀ, ਕੀ ਕਹਿਣਾ ਚਾਹੁੰਦੇ ਹੋ ਨਵਦੀਪ ਜੀ? ਨਵਦੀਪ ਜੀ ਮੇਰੀ ਗੱਲ ਸੁਣ ਰਹੇ ਹੋ ਤਾਂ ਜ਼ਰੂਰ ਆਪਣੀ ਗੱਲ ਕਹੋ ਜੀ। ਨਵਦੀਪ ਜੀ ਸਾਰਿਆਂ ਨੂੰ ਜੀ, ਵਾਲੇਕਮ ਸਲਾਮ ਸਾਰਿਆਂ ਨੂੰ ਜੀ। ਜੀ ਹਾਂਜੀ ਹਾਂਜੀ, ਮੈਂ ਜੀ ਕਹਿਣਾ ਕੁਛ ਨਹੀਂ ਚਾਹੁੰਦਾ, ਮੈਂ ਤੁਹਾਨੂੰ ਸਾਰਿਆਂ ਨੂੰ ਸੁਣ ਰਿਹਾ ਸੀ, ਮੈਨੂੰ ਸੁਣਨ 'ਚ ਅੱਜ ਆਨੰਦ ਆ ਰਿਹਾ ਜੀ, ਸੁਣਨ 'ਚ। ਬਹੁਤ ਸ਼ੁਕਰੀਆ ਜੀ। ਇਸ ਤਰ੍ਹਾਂ ਪ੍ਰੋਗਰਾਮ ਸੁਣਦੇ ਰਹੋ ਜੀ, ਬਿਲਕੁਲ ਜੁੜੇ ਰਹੋ ਸਾਡੇ ਪ੍ਰੋਗਰਾਮ। ਅਸੀਂ ਹੋਰ ਆਪਣੇ ਦੋਸਤਾਂ ਨਾਲ ਵੀ ਗੱਲ ਕਰਦੇ ਹਾਂ ਜੀ। ਮੁਹੰਮਦ ਯੂਸਫ ਸਾਹਿਬ ਨਾਲ ਲਓ ਜੀ। ਜੀ ਜੀ ਕੀ ਕਹਿਣਾ ਚਾਹੋਗੇ? ਅਸਲਾਮ ਵਾਲੇਕਮ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੰਗਦਿਲ ਸਾਹਿਬ ਨੂੰ ਵੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮਾਸ਼ਾਅੱਲਾ ਜੀ, ਬਿਹਤਰੀਨ ਪ੍ਰੋਗਰਾਮ ਜਾ ਰਿਹਾ ਜੀ। ਬਹੁਤ ਸ਼ੁਕਰੀਆ। ਮੈਂ ਆਪਣੇ ਬਜ਼ੁਰਗਾਂ ਦੀ ਗੱਲ ਦੱਸਣਾ ਚਾਹੁੰਦਾ ਜੀ ਕਿ ਅਸੀਂ ਲਾਲੀਆਂ ਰਹਿੰਦੇ ਸੀ, ਜਦੋਂ ਮੈਂ 7ਵੀਂ ਦਾ ਇਮਤਿਹਾਨ ਪਾਸ ਕੀਤਾ ਨਾ ਜੀ, ਤੇ ਬਜ਼ੁਰਗ ਕਹਿੰਦੇ ਵੀ ਮੈਂ ਹੁਣ ਤੈਨੂੰ ਪੜ੍ਹਾ ਨਹੀਂ ਸਕਦਾ ਅੱਗੇ, ਤੇ ਹੁਣ ਤੂੰ ਆਪਣਾ ਕੰਮ ਕਰਨਾ। ਫੈਸਲਾਬਾਦ ਵੀ ਬਜ਼ੁਰਗ ਕੰਮ ਕਰਦੇ ਸੀ, ਮੈਨੂੰ ਕਹਿੰਦੇ ਫੈਸਲਾਬਾਦ ਜਾਣਾ। ਅਸੀਂ ਜਦੋਂ ਆਉਣ ਲੱਗੇ ਪਿਓ ਪੁੱਤਰ, ਦਾਦਾ ਮੇਰਾ ਕਹਿੰਦਾ ਪੁੱਤਰ ਕੰਮ ਕਰਕੇ ਆਉਣਾ ਜੇ ਚੱਲਿਆ, ਤੇ ਕੰਮ ਕਰਕੇ ਵਿਖਾਣਾ। ਦੂਜਾ ਕਿਸੇ ਦਾ ਯਾਨੀ ਘਰ ਲਾਂਭਾ ਨਾ ਆਵੇ ਕਿ ਤੇਰੇ ਮੁੰਡੇ ਕੋਲ ਪੈਸੇ ਲੈਣੇ ਆ। ਅੱਛਾ ਜੀ। ਕੋਈ ਘਰ ਪੈਸੇ ਮੰਗਣ ਨਾ ਆਵੇ। ਬਹੁਤ ਖੂਬ, ਬਹੁਤ ਖੂਬ। ਹਾਂਜੀ, ਇਹ ਸਿਆਣੇ ਨੇ ਗੱਲਾਂ ਇਹ ਸਮਝਾਈਆਂ ਜਿਹੜੀਆਂ, ਕਿ ਘਰ ਕੋਈ ਬੂਹੇ ਤੇ ਨਾ ਆਵੇ ਪੈਸੇ ਮੰਗਣ। ਅੱਲਾ ਦਾ ਸ਼ੁਕਰ ਹੈ ਕਿ ਅੱਜ ਤੱਕ ਉਹ ਗੱਲ ਦਿਮਾਗ ਵਿੱਚ ਪਾਈ ਹੈ, ਕਿ ਅੱਜ ਤੱਕ ਕਿਸੇ ਨੂੰ ਘਰ ਨਹੀਂ ਆਉਣ ਦਿੱਤਾ। ਕਿਸੇ ਕੋਲ 10,000 ਲਿਆ ਵੀ ਆ, ਬੰਦਾ ਚੱਲਦਾ ਰਹਿੰਦਾ ਉਹ ਤੇ ਜੀ। ਹਾਂਜੀ, ਵਪਾਰ ਉਸ ਬੰਦੇ ਨੂੰ, ਹਾਂਜੀ, ਡੇਲੀ ਉਸ ਬੰਦੇ ਨੂੰ ਫਿਰ ਮਿਲੀਦਾ ਸੀ। ਜਿਹਦੇ ਪੈਸੇ ਦੇਣੇ ਆ ਉਹਨੂੰ ਡੇਲੀ ਮਿਲਣਾ ਚਾਹੀਦਾ, ਜਾਂ ਉਹਨੂੰ ਫੋਨ ਕਰਨਾ ਚਾਹੀਦਾ। ਇਹ ਬੰਦਾ ਇਹ ਨਾ ਕਵੇ ਬੰਦਾ ਪੈਸੇ ਲੈ ਕੇ ਭੁੱਲ ਹੀ ਗਿਆ। ਹਾਂਜੀ, ਇਹ ਵੀ ਸਿਆਣਿਆਂ ਦੀਆਂ ਕਹੀਆਂ ਹੋਈਆਂ ਗੱਲਾਂ, ਵੀ ਉਸ ਬੰਦੇ ਨੂੰ ਡੇਲੀ ਮਿਲੋ ਜਾਂ ਹਫ਼ਤੇ ਬਾਅਦ ਮਿਲੋ, ਜਿੱਦਾਂ ਪਹਿਲੇ ਮਿਲਦੇ ਸੀ ਉੱਦਾਂ ਹੀ ਮਿਲਣਾ ਚਾਹੀਦਾ, ਅਗਰ ਤੁਸੀਂ ਪੈਸੇ ਨਹੀਂ ਦੇ ਸਕਦੇ ਅਗਲੇ ਦੇ। ਜੀ, ਬਹੁਤ ਬਹੁਤ ਵਧੀਆ ਗੱਲ ਕਹੀ ਹੈ ਜੀ ਉਹਨਾਂ ਨੇ। ਹਾਂਜੀ, ਤੇ ਦੂਸਰੀ ਪੰਚਾਇਤ ਦੀ ਗੱਲ ਹੋਈ ਹੈ ਜੀ। ਪੰਚਾਇਤ ਦੇ ਮਾਸ਼ਾਅੱਲਾ ਬੜੀਆਂ ਬੜੀਆਂ ਗੱਲਾਂ ਹੁੰਦੀਆਂ ਸੀ। ਮੈਂ ਕੋਈ 4 ਸਾਲ ਪਹਿਲੇ ਗਿਆ ਛੁੱਟੀ ਜਦੋਂ ਇੱਥੋਂ, ਤੇ ਸਾਡਾ ਮੁੰਡਾ ਸੀ, ਉਹਨੇ ਇੱਕ ਨਿਕਾਹ ਕਰ ਲਿਆ ਜੀ, ਯਾਨੀ ਉਹ ਕੋਰਟ ਮੈਰਿਜ ਜੀ।
ਜੋ ਪੰਚਾਇਤ ਹੋ ਗਈ ਜੀ, ਉੱਥੇ ਸਾਡੇ ਅੱਜ ਕੱਲ੍ਹ MNA ਨੇ ਤੇ ਉਹਨਾਂ ਦੇ ਡੇਰੇ ਤੇ ਪੰਚਾਇਤ ਸੀਗੀ, ਅਸੀਂ ਵੀ ਬੈਠੇ ਯਾਨੀ ਪੰਚਾਇਤ ਦੇ ਵਿੱਚ ਹੀ। ਤੇ ਉਹ MNA ਜਿਹੜਾ ਉਹਨੇ ਕਿਹਾ ਮੁੰਡੇ ਦੇ ਪਿਓ ਨੂੰ ਕਿ ਉਹਨੇ ਇੱਕ ਕਹਾਣੀ ਸੁਣਾਈ ਵੀ ਕੋਈ ਸਿਆਣਾ ਬੰਦਾ ਜਾ ਰਿਹਾ ਸੀਗਾ ਨਾ ਜੀ ਘੋੜੀ ਤੇ ਬੈਠਾ, ਤੇ ਘੋੜੀ ਅੱਗੇ ਆ ਗਿਆ ਖਾਲਾ ਅੱਛਾ ਜੀ। ਪਾਣੀ ਵਾਲਾ, ਤੇ ਘੋੜੀ ਉੱਥੇ ਅੜ ਗਈ। ਜੀ ਜੀ ਜੀ। ਘੋੜੀ ਗਈ ਅੜ, ਤੇ ਉਹਨਾਂ ਨੇ ਕਿਹਾ ਕਿ ਇਹਦੀ ਮਾਂ ਵੀ ਇੰਝ ਹੀ ਕਰਦੀ ਸੀਗੀ। ਉਹਨੇ ਸਮਝਾਇਆ ਕਿ ਇਹਦੀ ਮਾਂ ਵੀ ਏਦਾਂ ਹੀ, ਉਹਨੇ ਵੀ ਏਦਾਂ ਨਿਕਾਹ ਕੀਤਾ। ਇਹਦਾ ਮਤਲਬ ਉਹ ਸੀਗਾ ਕਿ ਉਹ ਵੀ ਨੱਸ ਕੇ ਗਈ। ਉਹਨਾਂ ਨੇ ਯਾਨੀ ਘੋੜੀ ਦੀ ਮਿਸਾਲ ਦੇ ਕੇ ਸਮਝਾਇਆ ਬੰਦਿਆਂ ਨੂੰ। ਮਾਂ ਨੇ ਵੀ ਇੰਝ ਕੀਤਾ। ਹਾਂ, ਜੇ ਇਹਦੀ ਮਾਂ ਨੇ ਵੀ ਇੰਝ ਕੀਤਾ ਸੀ, ਅੱਗੇ ਇਹਨੇ ਕੁੜੀ ਨੇ ਇੰਝ ਕੀਤਾ ਜੀ। ਇਹ ਗੱਲਾਂ ਬਾਤਾਂ ਜੀ ਮਾਸ਼ਾਅੱਲਾ ਪੰਚਾਇਤਾਂ ਦੀ ਗੱਲਾਂ ਬੜੀਆਂ ਟੈਟ ਹੁੰਦੀਆਂ ਜੀ ਪੰਚਾਇਤੀਆਂ ਦੀਆਂ। ਉਸ ਦੌਰ ਵਿੱਚ ਜਿਹੜੇ ਬਜ਼ੁਰਗਾਂ ਦੀ ਗੱਲਾਂ ਸੀ, ਉਹਨਾਂ ਦਾ ਬੜਾ ਵਜ਼ਨ ਸੀ, ਬੜੀ ਜ਼ਬਰਦਸਤ ਗੱਲ ਕਹਿੰਦੇ ਸੀ। ਸੋ ਬਹੁਤ ਵਧੀਆ ਗੱਲ ਕਹੀ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ ਯੂਸੁਫ ਸਾਹਿਬ, ਤੁਸੀਂ। ਹਾਂਜੀ, ਇਨਸ਼ਾਅੱਲਾ ਇਹ ਪ੍ਰੋਗਰਾਮ ਪੂਰਾ ਸੁਣਦੇ ਰਹਾਂਗੇ ਇਨਸ਼ਾਅੱਲਾ। ਥੈਂਕ ਯੂ ਜੀ, ਮਿਹਰਬਾਨੀ। ਅੱਛਾ ਜੀ, ਤੇਜਿੰਦਰ ਚੋਪੜਾ ਜੀ ਨੇ ਬੜੀ ਦੇਰ ਪਹਿਲਾਂ ਇੱਕ ਗੱਲ ਕਹੀ ਸੀ, ਮੈਂ ਉਹ ਸ਼ੇਅਰ ਕਰ ਲਵਾਂ ਦੋਸਤੋ, ਕਿਉਂਕਿ ਸਾਡੇ ਦੋਸਤਾਂ ਦੀ ਗੱਲਾਂ ਵੀ ਨਾਲ ਨਾਲ ਪੜ੍ਹਨਾ ਚੰਗਾ ਲੱਗਦਾ ਮੈਨੂੰ ਵੀ ਜਦੋਂ ਕਹਿੰਦੇ ਆ। ਉਹਨੇ ਕਿਹਾ ਮੈਂ ਆਪਣੇ ਦਾਦਾ ਜੀ ਦੀ ਇੱਕ ਰਚਨਾ ਸ਼ੇਅਰ ਕਰ ਰਿਹਾ, ਕਿਰਪਾ ਕਰਕੇ ਪੜ੍ਹ ਦਿਓ, ਆਪ ਧੰਨਵਾਦੀ ਹੋਵਾਂਗਾ। ਕੁਝ ਅਣਥੱਕ ਮਿਹਨਤ ਕਰਨ ਵਾਲੇ, ਕੁਝ ਵਿਹਲੇ ਬਹਿ ਕੇ ਖਾਣ ਵਾਲੇ। ਕੁਝ ਅਣਥੱਕ ਮਿਹਨਤ ਕਰਨ ਵਾਲੇ, ਕੁਝ ਵਿਹਲੇ ਬਹਿ ਕੇ ਖਾਣ ਵਾਲੇ। ਕੁਝ ਲੋੜ ਪੈਣ ਤੇ ਖੜ ਜਾਂਦੇ, ਕੁਝ ਹੁੰਦੇ ਭੱਜ ਜਾਣ ਵਾਲੇ। ਕੁਝ ਝੂਠ ਦਾ ਪੱਲਾ ਛੱਡਣ ਨਾ, ਕੁਝ ਸੱਚ ਦੀ ਰਾਹ ਤੇ ਜਾਣ ਵਾਲੇ। ਕੁਝ ਨਫ਼ਰਤ ਦੇ ਬੀਜ ਨੂੰ ਬੀਜਣ ਪਏ, ਕੁਝ ਪਿਆਰ ਦੀ ਫਸਲ ਉਗਾਉਣ ਵਾਲੇ। ਕੁਝ ਨਫ਼ਰਤ ਨੂੰ ਬੀਜਣ ਪਏ, ਕੋਈ ਪਿਆਰ ਦੀ ਫਸਲ ਉਗਾਉਣ ਵਾਲੇ। ਕੁਝ ਚੁੱਪ ਚਪੀਤੇ ਵੰਡਣ ਪਏ, ਕੁਝ ਆਪਣਾ ਨਾਂ ਲਿਖਵਾਉਣ ਵਾਲੇ। ਕੁਝ ਪਿਆਰ ਮੁਹੱਬਤ ਕਰਦੇ ਨੇ, ਕੁਝ ਹੁੰਦੇ ਪਾੜੇ ਪਾਉਣ ਵਾਲੇ। ਕੁਝ ਪਾਪ ਨੂੰ ਕਰਮ ਬਣਾ ਲੈਂਦੇ, ਕੁਝ ਪੁੰਨ ਤੇ ਦਇਆ ਹੰਡਾਉਣ ਵਾਲੇ। ਕੁਝ ਹੋਰਾਂ ਦੇ ਕੰਮ ਆਉਂਦੇ ਨੇ, ਕੁਝ ਆਪਣਾ ਡੰਗ ਟਪਾਉਣ ਵਾਲੇ। ਕੁਝ ਰੁੱਤ ਬਦਲਣ ਤੇ ਬਦਲ ਜਾਣ, ਕੁਝ ਅੰਤਾਂ ਤੱਕ ਨਿਭਾਉਣ ਵਾਲੇ। ਜ਼ਬਰਦਸਤ, ਕਿਆ ਬਾਤ ਹੈ ਜੀ ਤੇਜਿੰਦਰ ਚੋਪੜਾ ਜੀ, ਬੜੇ ਖੁਸ਼ੀ ਤੁਸੀਂ ਸ਼ੇਅਰ ਕੀਤਾ। ਸੰਗਦਿਲ ਜੀ ਨੂੰ ਵਾਪਸ ਨਾਲ ਲੈਂਦੇ ਜੀ, ਸੰਗਦਿਲ ਜੀ ਦੀ ਵੀ ਗੱਲ ਸੁਣਨੀ ਹੈ, ਕਿਉਂਕਿ ਲੋਕ ਸਾਡੇ ਦੋਸਤਾਂ ਦੇ ਝੱਟ ਨਾਰਾਜ਼ ਹੋ ਜਾਣਾ ਜੀ, ਕਿਸੇ ਸੰਗਦਿਲ ਜੀ ਦੀ ਗੱਲ ਨਹੀਂ ਸੁਣੀ। ਸੰਗਦਿਲ ਜੀ ਆ ਜਾਓ ਜੀ ਵਾਪਸ ਮੈਦਾਨ ਵਿੱਚ, ਪਿੰਡ ਵਿੱਚ ਆ ਜਾਓ ਜੀ, ਗੱਲ ਤੁਹਾਡੀ ਸੁਣਨੀ ਹੈ ਜੀ। ਤੁਸੀਂ ਆਰਾਮ ਨਹੀਂ ਕਰ ਸਕਦੇ, ਹੈਡਫੋਨ ਲਾ ਲਓ ਜੀ, ਤੁਸੀਂ ਨਾਲ ਹੀ ਹੈਡਫੋਨ ਲਾ ਲਓ ਤੇ ਗੱਲਬਾਤ ਕਰੋ। ਉਹ ਲੈ ਜੀ, ਉਹਨਾਂ ਨੇ ਫੋਨ ਨਹੀਂ ਕਰਤਾ। ਬਲਜੀਤ ਤਲਵੰਡੀ ਜੀ ਵੀ ਨਾਲ ਨੇ, ਉਹਨਾਂ ਦੀ ਵੀ ਗੱਲ ਕੁਝ ਸੁਣਦੇ ਆ, ਹੋਰ ਦੋਸਤਾਂ ਦੀ ਸਾਰਿਆਂ ਦੀ ਗੱਲ ਸੁਣਨੀ ਹੈ। ਦੋਸਤੋ ਆਪੋ ਆਪਣੀ ਗੱਲ ਕਹੋ, ਕਹਿਣ ਤੋਂ ਬਾਅਦ ਜਦੋਂ ਤੁਸੀਂ ਸਟੂਡੀਓ ਚ ਆ ਕੇ ਆਪਣੀ ਗੱਲ ਕਹਿ ਲੈਂਦੇ ਹੋ, ਤੇ ਸਟੂਡੀਓ ਤੋਂ ਬਾਹਰ ਜਾ ਕੇ ਫੇਸਬੁੱਕ ਤੇ YouTube ਤੋਂ ਪ੍ਰੋਗਰਾਮ ਸੁਣ ਲਿਆ ਕਰੋ। ਨਹੀਂ ਤੇ ਜਦੋਂ ਤੁਸੀਂ ਪਿੱਛੇ ਵੇਟ ਕਰਦੇ ਹੋ, ਸਟੂਡੀਓ ਦੀ ਇੱਕ ਲਿਮਿਟ ਹੈ, ਅਸੀਂ ਮੈਕਸਿਮਮ 10 ਬੰਦਿਆਂ ਨੂੰ ਪਿੱਛੇ ਸਟੂਡੀਓ 'ਚ ਵੇਟ ਕਰਨ ਲਾ ਸਕਦੇ ਹਾਂ, ਜਿਹਦੇ ਵਿੱਚ ਅਸੀਂ ਜਦੋਂ 10 ਬੰਦੇ ਤੋਂ ਵੱਧ ਹੋ ਜਾਂਦੇ ਨੇ, ਉਸ ਤੋਂ ਬਾਅਦ ਹੋਰ ਲੋਕ ਜੁਆਇਨ ਨਹੀਂ ਕਰ ਸਕਦੇ। ਸੋ ਰਿਕੁਐਸਟ ਹੈ ਜੀ, ਜਦੋਂ ਆਪਣੀ ਗੱਲ ਕਹਿ ਲਈ ਉਸ ਤੋਂ ਬਾਅਦ ਫੇਸਬੁੱਕ ਤੇ ਜਾ ਕੇ YouTube ਤੇ ਜਾ ਕੇ ਪ੍ਰੋਗਰਾਮ ਨੂੰ ਸੁਣ ਲਿਆ ਕਰੋ ਪਲੀਜ਼। ਅੱਛਾ ਜੀ, ਹਾਂਜੀ ਤਲਵੰਡੀ ਸਾਹਿਬ, ਤੁਸੀਂ ਵੀ ਖਾਸੀ ਦੇਰ ਤੋਂ ਉਡੀਕ ਕਰ ਰਹੇ, ਤੁਹਾਡੀ ਵੀ ਗੱਲ। ਨਹੀਂ ਕੋਈ ਗੱਲ ਨਹੀਂ। ਪਤਾ ਕੀ ਹੈ, ਮੈਂ ਰੋੜਾ ਸਾਹਿਬ, ਮੈਨੂੰ ਕੋਈ ਨਹੀਂ, ਕਿਉਂਕਿ ਮੈਂ ਤੁਹਾਡਾ ਘਰ ਦਾ ਭਰਾ ਵਾਂ, ਤੇ ਇਹੋ ਜਿਹੀ ਕੋਈ ਗੱਲ ਨਹੀਂ, ਮੈਂ ਸਾਰੀ ਰਾਤ ਵੇਟ ਕਰ ਸਕਦਾ। ਮੈਂ ਤੁਹਾਡਾ ਉਦੋਂ ਪ੍ਰੋਗਰਾਮ ਵੀ ਸੁਣਿਆ ਜਿਹੜਾ ਆਉਣ ਡਿਆ ਸੀ ਨਾ ਥੀਏਟਰ ਵਾਲਾ, ਮੈਂ ਉਹਦੇ ਬਾਰੇ ਵੀ ਗੱਲ ਕਰਨੀ ਸੀ ਵੀ ਜੇ ਕਿਤੇ ਚੰਡੀਗੜ੍ਹ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਯਾਦ ਕਰ ਸਕਦੇ ਜੀ, ਕਿਉਂਕਿ ਮੈਂ ਟੈਗੋਰ ਥੀਏਟਰ, ਉਹ ਸਾਰੇ ਕਲਾ ਭਵਨ, ਉਹ ਸਾਰਿਆਂ ਦੇ ਵਿੱਚ ਮੈਂ ਜਾਂਦਾ ਰਹਿਣਾ, ਤੇ ਉੱਥੇ ਵੀ ਮੇਰੀ ਜੇ ਕੋਈ ਸੇਵਾਵਾਂ ਲੈਣੀਆਂ ਹੋਣ, ਤੁਸੀਂ ਮੈਨੂੰ ਜਦੋਂ ਮਰਜ਼ੀ, ਕਿਉਂਕਿ ਤੁਸੀਂ WhatsApp ਨੰਬਰ ਹੈਗਾ ਮੇਰੇ ਕੋਲ, ਤੇ ਤੁਸੀਂ ਮੈਨੂੰ ਯਾਦ ਕਰ ਸਕਦੇ ਜੇ। ਮੈਂ ਤੁਹਾਡਾ, ਹਾਂ, ਤੇ ਤੁਹਾਡਾ ਨਿੱਕਾ ਵੀ ਰਿਹਾ। ਤੇ ਬਾਕੀ ਇਹ ਆ ਵੀ ਬਜ਼ੁਰਗ ਕਿਹਾ ਕਰਦੇ ਆ ਵੀ ਜੇ ਪਰੇ ਕਿਸੇ ਦੇ ਘਰੇ ਆ ਜੇ, ਤੇ ਜੇ ਉਹ ਬਿਨਾਂ ਫੈਸਲਾ ਕੀਤੇ ਉੱਠ ਜੇ, ਤੇ ਮੁੜ ਕੇ ਉਸ ਘਰ ਦੇ ਅੱਲਾ ਹੀ ਮਾਲਕ ਹੁੰਦਾ, ਉਹ ਪਰਮੇਸ਼ਰ ਹੀ ਕਰ ਸਕਦਾ ਕੁਛ, ਕਿਉਂਕਿ ਪਰੇ ਜਿਹੜੀ ਇਹ ਪਰਮੇਸ਼ਰ ਦਾ ਰੂਪ ਹੁੰਦੀ ਹੈ, ਜੋ ਉੱਠ ਕੇ ਚੱਲ ਜਾਵੇ ਤੇ ਫਿਰ ਬਹੁਤ ਔਖਾ ਹੈ ਜੇ ਕੋਈ ਗੱਲ ਨਿਬੜਨੀ, ਕਿਉਂਕਿ ਪਰੇ ਦੀ ਗੱਲ ਹਮੇਸ਼ਾ ਨਿਉ ਕੇ ਸੁਣਨੀ ਚਾਹੀਦੀ ਹੈ, ਨਿਉ ਕੇ ਹੀ ਮੰਨਣੀ ਚਾਹੀਦੀ ਹੈ, ਮੇਰੇ ਬਜ਼ੁਰਗ ਕਹਿੰਦੇ ਆ, ਤੇ ਮੈਂ ਬਹੁਤ ਇਹਨਾਂ ਚੀਜ਼ਾਂ ਤੇ ਅਮਲ ਕਰਦਾ। ਬਾਕੀ ਤਾਂ ਜੋ ਤੁਸੀਂ ਸਿਆਣੇ ਕਹਿ ਰਹੇ, ਜਿਵੇਂ ਉਹ ਚੌਹਾਨ ਸਾਹਿਬ ਕਹਿ ਰਹੇ ਸੀਗੇ ਵੀ ਇੱਕ ਹੋਵੇ ਕਮਲਾ ਤੇ ਉਹਨੂੰ ਸਮਝਾਵੇ ਵਿਹੜਾ, ਤੇ ਜੇ ਹੋਵੇ ਵਿਹੜਾ ਕਮਲਾ ਤੇ ਉਹਨੂੰ ਸਮਝਾਵੇ ਕਿਹੜਾ। ਉਹ ਗੱਲ ਆ ਵੀ ਇਹਦੇ ਵਿੱਚ ਕੁਝ ਇਹ ਵੀ ਚੀਜ਼ਾਂ ਨੇ। ਬਾਕੀ ਜੋ ਤੁਹਾਡੀਆਂ ਕੋਸ਼ਿਸ਼ਾਂ ਨੇ ਸਾਂਝੀ ਸੱਥ ਦੀਆਂ ਜਾਂ ਢਿੱਲੋਂ ਸਾਹਿਬ ਹੋਣਾ ਦੀਆਂ, ਇਹ ਮਤਲਬ ਜੇ ਕੰਟੀਨਿਊ ਏਦਾਂ ਜਿਵੇਂ ਚੱਲ ਰਹੀਆਂ ਨੇ, ਚੱਲਦੀਆਂ ਰਹਿਣਗੀਆਂ, ਤੇ ਪਰਮੇਸ਼ਰ ਕਿਰਪਾ ਕਰੂਗਾ। ਉਹ ਦਿਨ ਦੂਰ ਨਹੀਂ ਆ ਜਿੱਦਣ ਅਸੀਂ ਸੁਣਨ ਵੀ ਲੱਗ ਪਾਂਗੇ, ਕਿਉਂਕਿ ਅਸੀਂ ਤੁਹਾਡੇ ਜਵਾਕ ਹਾਂ, ਤੇ ਅਸੀਂ ਅਮਲ ਵੀ ਕਰਨ ਲੱਗ ਪਾਂਗੇ। ਇਹ ਬਹੁਤ ਵੱਡੀਆਂ ਗੱਲਾਂ ਨੇ ਜੀ।
ਥੋੜੇ ਵੱਡੇ ਹੋ ਜਾਓ ਤਲਵੰਡੀ ਸਾਹਿਬ, ਹੁਣ ਜਵਾਕ ਨਾ ਬਣੋ। ਤੇਰੇ ਨੂੰ ਵੱਡਾ ਹੀ ਆ। ਨਹੀਂ ਨਹੀਂ ਢਿੱਲੋਂ ਸਾਹਿਬ, ਪਰ ਫੇਰ ਵੀ ਅਰੋੜਾ ਸਾਹਿਬ ਤੋਂ ਤਾਂ ਜਵਾਕ ਹੀ ਆ। ਹਾਂਜੀ, ਬਹੁਤ ਸ਼ੁਕਰੀਆ ਤੁਹਾਨੂੰ ਨਾਲ ਲੈਣੀ। ਹਾਂਜੀ ਹਾਂਜੀ, ਮੈਨੂੰ ਸਾਈਡ ਕਰ ਦਿਓ, ਹੋਰ ਲਓਗੇ ਵੀਰ ਨੂੰ ਲੈਣ ਤੇ, ਮੈਂ ਥੱਲੇ ਸੁਣ ਰਿਹਾ, ਕੋਈ ਗੱਲ ਨਹੀਂ। ਮਿਹਰਬਾਨੀ, ਤੁਹਾਨੂੰ ਸਾਈਡ ਤੇ ਕਰ ਦੇਣੇ। ਕਿਹੜੀ ਸਾਈਡ ਤੇ ਕਰੀਏ? ਉਹ ਜਿਹੜੀ ਮਰਜ਼ੀ ਖੱਬੇ ਸੱਜੇ ਲਾ ਲਾ ਤੂੰ। ਤੈਨੂੰ ਮੋਬਾਈਲ ਜ਼ਰੂਰ ਹੁਣ ਕਹਿਣਾ ਉਹਨੂੰ ਨਾ, ਆਦਲ ਨੂੰ ਕਹਿਣਾ ਵੀ ਮੋਬਾਈਲ ਵੀ ਭੇਜ ਦੇ ਸੰਧੂ ਸਾਹਿਬ ਦੇ ਹੈਡਫੋਨਾਂ ਦੇ ਨਾਲ। ਮੈਂ ਕਿਹਾ ਤਲਵੰਡੀ ਸਾਹਿਬ, ਤੁਹਾਨੂੰ ਜਿੰਨਾ ਵੀ ਸਾਈਡ ਤੇ ਕਰੀਏ ਫੇਰ ਵੀ ਅੱਧੇ ਤੁਸੀਂ ਰਹਿ ਜਾਣਾ। ਸਰ ਸੰਧੂ ਸਾਹਿਬ ਮੈਨੂੰ ਲੱਗਦਾ ਰੈਸਟ ਕਰਕੇ ਆ ਗਏ, ਦੁਬਾਰਾ ਸਾਡੇ ਨਾਲ ਜੁੜ ਗਏ। ਰੈਸਟ ਨੇ ਵੀਰੋ ਕੱਟ ਗਿਆ ਸੀ ਮੇਰੇ ਤੋਂ, ਬਣੇ ਦੱਬਿਆ ਗਿਆ ਕੁਛ ਤੇ ਡਿਸਕਨੈਕਟ ਹੋ ਗਿਆ ਸੀ ਦੁਬਾਰੇ। ਹੁਣ ਕਹਿ ਕੋ ਆ ਕੇ ਲੈਣ ਜੁੜਾਈਏ ਮੋਦੀ ਸਾਹਿਬ ਨੂੰ। ਮੈਂ ਕਿਹਾ ਐ ਨਾ ਕਰੋ ਸਰ, ਐ ਨਾ ਤੋੜੋ ਸਰ। ਸਾਡੇ ਤੇਜ ਸੰਧੂ ਸਾਹਿਬ ਕਿੱਥੇ ਨਜ਼ਰ ਨਹੀਂ ਆਏ ਤੁਹਾਡੇ ਲਾਗੇ ਕਿਤੇ? ਤੇਜ ਸਾਹਿਬ ਆ ਬੈਠੇ ਨੇ ਜੀ, ਸੁਣ ਰਹੇ ਨੇ ਤੁਹਾਨੂੰ। ਮਹਾਰਾਜ ਜੀ, ਅੱਜ ਮੈਂ ਸਿਆਣਾ ਬੰਦਾ ਦੇ ਰੱਖਿਆ, ਮੈਂ ਸਿਆਣਾ ਹੈ ਨਹੀਂ ਸੀ। ਨਹੀਂ ਤੇਜ ਸਾਹਿਬ, ਤੁਸੀਂ ਵੀ ਆਓ ਵਿੱਚ ਨਾਲ, ਆਓ ਗੱਲਬਾਤ ਆਪਾਂ ਥੋੜਾ ਜਿਹਾ ਮਜ਼ਾਕ ਵੀ ਪਾਉਂਦੇ ਵਿੱਚ, ਥੋੜੀ ਜਿਹੀ ਗੱਲ ਨੂੰ ਅੱਗੇ ਵਧਾਉਣਾ। ਕੁਲਵਿੰਦਰ ਵੀ ਆਵੇ ਵਿੱਚ, ਅਲੀਆ ਅਹਿਮਦ ਅਲੀਆ ਸਾਡਾ ਦੋਸਤ, ਰਿਸ਼ਪਾਲ ਵਾਲਾ ਪਾਉਂਦੇ ਹੁੰਦੇ ਸਾਡੇ, ਉਹ ਵੀ ਕਾਫੀ। ਨਹੀਂ ਜੇ ਕਹਿੰਦੇ ਨਾ, ਇੱਕ ਗੱਲ ਹੋਰ ਵੀ ਕਹਿੰਦੇ ਆ ਵੀ ਵੱਡੀ ਲੈਣ ਦੀ ਕੀਮਤ ਉਦੋਂ ਹੀ ਹੈ ਜਦੋਂ ਨਾਲ ਛੋਟੀ ਲੈਣ ਹੋਊਗੀ। ਸਿਆਣੇ ਦੀ ਕੀਮਤ ਵੀ ਕਮਲਿਆਂ ਦੇ ਵਿੱਚ ਹੀ ਪੈਂਦੀ ਆ ਨਾ, ਕਮਲੇ ਵੀ ਚਾਹੀਦੇ ਆ ਇੱਕ ਦੋ ਜਣੇ। ਆ ਜਾ ਤੂੰ ਵੀ ਆ ਜਾ, ਕੋਈ ਹਾਂਜੀ ਹਾਂਜੀ, ਜ਼ਰੂਰੀ ਹੁੰਦੇ ਆ ਨਾ। ਜੇ ਸਾਰੇ ਸਿਆਣੇ ਹੋ ਗਏ ਫਿਰ ਉਹ ਪਾਜਾ ਵਾਲੀ ਕਹਿੰਦਾ ਜੇ ਕਮਲਾ ਵਿਹੜਾ ਤੇ ਫਿਰ ਸਮਝਾਵੇ ਕਿਹੜਾ। ਹਾਂਜੀ, ਨਹੀਂ ਗੱਲ ਨੂੰ ਅੱਗੇ ਥੋੜਾ ਜਿਹਾ ਤੋਰਾ ਦਵੋ ਜੀ। ਮੈਂ ਤਾਂ ਸਿਆਣਾ ਕੋਈ ਨਹੀਂ ਗਾ ਦੇ ਸਮੋਲ ਦੇ ਹਿਸਾਬ ਨਾਲ। ਇੱਕ ਉਹ ਵੀ ਕਹਿੰਦੇ ਨਾ ਕਿ ਦਾੜੀ ਹੈਗੇ ਧੁੱਪ ਨਾਲ ਨੀ ਚਿੱਟੀ ਹੋਈ, ਹਨਾ। ਚਲੋ ਜੀ, ਬਿਲਕੁਲ ਐਵੇਂ। ਅਸਲ ਦੇ ਵਿੱਚ ਬਹੁਤ ਸਾਰੀਆਂ ਢਿੱਲੋਂ ਸਾਹਿਬ ਕੁਛ ਐਸੀਆਂ ਵੀ ਸਿਆਣਪ ਦੀਆਂ ਗੱਲਾਂ ਜਿਹੜੀਆਂ ਮੌਸਮਾਂ ਦੇ ਨਾਲ ਜੁੜੀਆਂ ਹੋਈਆਂ, ਸਿਹਤ ਦੇ ਨਾਲ ਵੀ ਜੁੜੀਆਂ ਹੋਈਆਂ, ਜਿਹੜੇ ਸਿਆਣਿਆਂ ਦੀਆਂ ਕਹੀਆਂ ਹੋਈਆਂ ਗੱਲਾਂ। ਮੈਨੂੰ ਯਾਦ ਹੈ ਕਿ ਇੱਕ ਸਾਡੇ ਉਸਤਾਦ ਸੀ, ਦੇ ਬਜ਼ੁਰਗ ਉਸਤਾਦ ਸੀ, ਮਸੀਤੇ ਸਾਨੂੰ ਪੜ੍ਹਾਉਂਦੇ ਹੁੰਦੇ ਸੀ, ਹਾਫਿਜ਼ ਉਮਰਦੀਨ। ਤੇ ਉਹਨਾਂ ਨੇ ਕਹਿਣਾ ਕਿ ਜੇਠ ਹਾੜ ਗੁੱਠੀ, ਸੌਣ ਭਾਦੋਂ ਰੁੱਖੀ। ਕਿ ਜਿਸ ਵੇਲੇ ਜੇਠ ਹਾੜ ਆ ਜਾਵੇ ਤੇ ਗੁੱਠਾਂ 'ਚ ਵੜ ਜਾਓ, ਲੋ ਤੋਂ ਬਚੋ। ਤੇ ਜਿਸ ਵੇਲੇ ਸੌਣ ਭਾਦੋਂ ਆ ਜਾਓ ਤੇ ਅੰਦਰਾਂ ਚੋਂ ਨਿਕਲ ਕੇ ਰੁੱਖਾਂ ਦੇ ਥੱਲੇ ਬਹਿ ਜਾਓ। ਯਾਨੀ ਇਹ ਵੀ ਇੱਕ ਕਹਿ ਲਓ ਕਿ ਕਿੱਡੀਆਂ ਇੱਕ ਸਿਆਣਪ ਦੀਆਂ ਗੱਲਾਂ ਸੀ। ਮੈਂ ਤਾਂ ਕਹਿੰਦਾ ਜਿਹੜੀ ਕਹਾਵਤ ਮੁਹਾਵਰੇ ਬਣੇ ਨੇ, ਪਤਾ ਨੀ ਕਿੰਨੇ ਸਾਲਾਂ ਦੇ, ਕਿੰਨੇ ਯੁੱਗਾਂ ਦੇ ਨਿਚੋੜ ਕੱਢ ਕੇ ਬਣੇ ਨੇ। ਇੱਕ ਦੇ ਜਾਣੇ ਥੋੜਾ ਬਣਾ ਗਿਆ ਜੀ। ਬਿਲਕੁਲ ਐਵੇਂ, ਬਿਲਕੁਲ ਐਵੇਂ। ਔਰ ਤੁਸੀਂ ਦੇਖੋ ਕਿ ਇੱਕ ਗੱਲ ਸਮਝਾਉਣੀ ਹੋਵੇ 1 ਘੰਟਾ ਲਾਉਂਦੇ ਹੋ, ਲੇਕਿਨ ਮੌਕੇ ਤੇ ਦੱਸਿਆ ਗਿਆ ਇੱਕ ਅਖਾਣ ਜਿਹੜਾ ਵਾ ਉਹ 1 ਮਿੰਟ ਦੇ ਵਿੱਚ ਸਾਰੀ ਗੱਲ ਸਮਝਾ ਦਿੰਦਾ। ਮਿੰਟ ਸਾਰੀ ਗੱਲ ਸਮਝਾ ਦਿੰਦਾ ਜੀ। ਬਿਲਕੁਲ ਬਿਲਕੁਲ ਬਿਲਕੁਲ। ਜੀ ਜੀ। ਇਸੇ ਤਰ੍ਹਾਂ ਹੀ ਇੱਕ ਹੋਰ ਕਿਸੇ ਨੇ ਪੁੱਛਿਆ ਕਿਸੇ ਬੰਦੇ ਦੇ ਕੋਲੋਂ ਕਿ ਸਭ ਤੋਂ ਚੰਗਾ ਮੌਸਮ ਕਿਹੜਾ ਵਾ। ਉਹਨੇ ਕਿਹਾ ਜੀ ਸਭ ਤੋਂ ਚੰਗਾ ਮੌਸਮ ਜਿਹੜਾ ਜੀ ਸਾਉਣ ਭਾਦੋਂ ਦਾ। ਉਹਨੇ ਕਿਹਾ ਤੇ ਸਭ ਤੋਂ ਮੰਦਾ ਮੌਸਮ ਕਿਹੜਾ ਵਾ, ਬੁਰਾ ਮੌਸਮ ਕਿਹੜਾ? ਉਹਨੇ ਕਿਹਾ ਸਾਉਣ ਭਾਦੋਂ ਦਾ ਜੀ। ਉਹਨੇ ਕਿਹਾ ਇਹ ਕੀ ਗੱਲ ਹੋਈ, ਚੰਗਾ ਵੀ ਸਾਉਣ ਭਾਦੋਂ ਦਾ ਤੇ ਮੰਦਾ ਵੀ ਸਾਉਣ ਭਾਦੋਂ ਦਾ। ਉਹਨੇ ਕਿਹਾ ਜੀ ਜੇ ਸਾਉਣ ਭਾਦੋਂ ਦੇ ਵਿੱਚ ਹਵਾ ਨਾ ਚੱਲੇ ਤੇ ਇਸ ਤੋਂ ਬੁਰਾ ਮੌਸਮ ਕੋਈ ਨਹੀਂ ਦਾ, ਤੇ ਸਾਉਣ ਭਾਦੋਂ ਦੇ ਵਿੱਚ ਹਵਾ ਚੱਲਣ ਲੱਗ ਪਏ ਤੇ ਇਸ ਤੋਂ ਚੰਗਾ ਮੌਸਮ ਕੋਈ ਨਹੀਂ ਦਾ। ਬਿਲਕੁਲ ਜੀ ਬਿਲਕੁਲ। ਤੇ ਇਸੇ ਤਰ੍ਹਾਂ ਆਵਾਜ਼ ਘੱਟ ਕਰ ਲਾ। ਦਾਨਿਸ਼ ਦੀਆਂ ਗੱਲਾਂ ਜਿਹੜੀਆਂ ਸਿਆਣਿਆਂ ਦੀਆਂ ਕਹੀਆਂ ਜਿਹੜੀਆਂ ਉਹ ਸਮਝ ਲਓ ਕਿ ਸਾਨੂੰ ਬਹੁਤ ਕੁਝ ਦੱਸਦੀਆਂ ਨੇ ਔਰ ਉਹਦੇ ਵਿੱਚ ਬੜੀ ਇੱਕ ਦਾਨਿਸ਼ ਹੁੰਦੀ ਹੈ। ਹੁਣ ਸੌਣ ਭਾਦੋਂ ਦੀ ਗੱਲ ਹੋਣੀ ਸੀ ਨੀਮ ਸਾਹਿਬ। ਸੌਣ ਭਾਦੋਂ ਕਹਿੰਦੇ ਵੀ ਸੱਪ ਠੂਵੇਂ ਤੇ ਕੀੜੇ ਮਕੌੜੇ ਬੜੇ ਨਿਕਲਦੇ ਤੇ ਉਹਦੇ ਨਾਲ ਹੀ ਤੇਜ ਸੰਧੂ ਹੀ ਆ ਗਿਆ। ਇਹ ਹੁਣ ਜੀ
ਇਸ ਗੱਲ ਦੇ ਵਿੱਚ ਅਸੀਂ ਸਾਈਡ ਤੇ ਆ। ਮੈਂ ਤੇ ਸੰਗਦਿਲ ਸਾਹਿਬ ਜਿਹੜੇ ਨੇ ਸਾਈਡ ਤੇ ਆ। ਬਿਲਕੁਲ ਜੀ, ਆਪਾਂ ਤਾਂ ਅਸੀਂ ਪਾਸੇ ਬਹਿ ਕੇ ਦੇਖਣ ਵਾਲੇ ਆ ਜੀ ਇਸ ਗੱਲ 'ਚ। ਪਹਿਲਾਂ ਤਾਂ ਸਲਾਮ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇੱਕ ਜੀ ਮੈਨੂੰ ਦੱਸਿਓ, ਇਹਨੂੰ ਜੇ ਇੱਕ ਵਿਚਾਰ ਕੀ ਕਹਿੰਦੇ ਵਾਕ 'ਚ ਬਦਲਣਾ ਹੋਵੇ ਤੇ ਕਿਵੇਂ ਬਦਲੋਗੇ? ਭੂਆ ਜਾਣ ਨੂੰ ਫਿਰ ਫੁੱਫੜ ਲੈਣ ਆ ਗਿਆ। ਦੁਬਾਰਾ ਰਿਪੀਟ ਕਰਿਓ, ਮੈਨੂੰ ਸਮਝ ਲੱਗੀ। ਭੂਆ ਜਾਣ ਨੂੰ ਫਿਰ ਫੁੱਫੜ ਲੈਣ ਆ ਗਿਆ। ਇਹਦਾ ਮੈਨੂੰ ਨਹੀਂ ਪਤਾ ਭਰਾ। ਵੀਰ ਉਹਨਾਂ ਨੂੰ ਇਹ ਦੱਸਣਗੇ ਜ਼ਿਆਦਾ। ਉਹ ਭੂਆ ਨਹੀਂ ਕਹਿੰਦੇ, ਫੂਫੀ ਕਹਿੰਦੇ। ਚਲੋ ਫੁੱਫੀ ਕਹਿ ਲੋ, ਗੱਲ ਤਾਂ ਫੁੱਫੜ ਦੇ ਘਰ ਵਾਲੇ ਦੀ ਹੋ ਰਹੀ ਆ। ਫੁੱਫੜ ਦੀ ਘਰ ਵਾਲੀ ਤੇ ਫੁੱਫੀ ਜਾਂ ਭੂਆ ਕਹਿ ਲੋ। ਅੱਛਾ, ਇਹਦੀ ਗੱਲ ਸੁਣ ਲਈਏ। ਕੀ ਕਹਿੰਦੇ ਹੋ ਤੁਸੀਂ? ਮੈਂ ਤਾਂ ਪਹਿਲੀ ਗੱਲ ਤੇ ਇਹ ਵੀ ਅੱਜ ਮੈਂ ਪਾਸੇ ਹੀ ਸੀਗਾ, ਸਿਆਣੇ ਬੰਦਿਆਂ 'ਚ ਨਹੀਂ ਸੀਗਾ। ਅੱਜ ਸਿਆਣਾ ਬੰਦਾ ਮੈਂ ਦੇ ਕੇ ਆਰਾਮ ਨਾਲ ਪ੍ਰੋਗਰਾਮ ਇੰਜੋਏ ਕਰ ਰਿਹਾ ਸੀਗਾ, ਕਿਉਂਕਿ ਸਾਡੇ ਵੇਲੇ ਤਾਂ ਇਹੀ ਕਹਾਵਤਾਂ ਅਸੀਂ ਤਾਂ ਸੁਣਦੇ ਹੁੰਦੇ ਸੀਗੇ। ਤੂੰ ਮਤਲਬ ਕਿਹੜੇ ਵੇਲੇ? ਮੈਂ ਤੁਹਾਡੇ ਤੋਂ ਥੋੜਾ ਜਿਹਾ ਹੀ ਪਹਿਲਾਂ ਵੇਲਿਆਂ ਦਾ। ਮਤਲਬ ਕਿੰਨਾ ਕੋਈ ਆਪਣਾ 3-4 ਸਾਲ ਦਾ ਹੀ ਫਰਕ ਆ। ਤੇ ਅੱਜ ਮੈਂ ਤਾਂ ਸਾਈਡ ਤੇ ਸੀਗਾ ਕਿਉਂਕਿ ਹੋਰ ਵੀ ਕਿਸੇ ਵੀਰਾਂ ਨੂੰ, ਕਿਉਂਕਿ ਸਾਡੇ ਤੋਂ ਬਹੁਤ ਵੱਡੇ ਸਿਆਣੇ ਲੋਕ ਬੈਠੇ ਨੇ, ਕੋਈ ਸਿਆਣੀਆਂ ਗੱਲਾਂ ਦੱਸਣ ਵਾਲੇ। ਤੇ ਮੈਂ ਉਮੀਦ ਕਰਦਾ ਸੀਗਾ, ਉਡੀਕਦਾ ਸੀਗਾ। ਇੱਕ ਤਾਂ ਆਪਾਂ ਗੱਲ ਕਰਦੇ ਸੀ ਉਹ ਰਿਸ਼ਪਾਲ ਜੀ ਆਉਣਗੇ, ਕੋਈ ਹੋਰ ਬਜ਼ੁਰਗ ਆਉਣਗੇ, ਡਾਕਟਰ ਸਾਹਿਬ ਨੂੰ ਲਵਾਂਗੇ, ਅਕਰਮ ਸੰਧੂ ਨੂੰ ਲਵਾਂਗੇ, ਸਿਆਣੇ ਬੰਦਿਆਂ ਨੂੰ ਆਪਾਂ ਪ੍ਰੋਗਰਾਮ 'ਚ ਲਈਏ। ਅਸੀਂ ਤਾਂ ਉਹ ਕਹਾਵਤਾਂ ਵਾਲੇ ਨਾ, ਕੁੱਤਾ ਕਪਾਹ 'ਚੋਂ ਲੰਘ ਜੂ, ਕਿਹੜਾ ਰਜਾਈ ਭਰਾ ਕੇ ਲੈ ਜੂ। ਤੇ ਅਸੀਂ ਤਾਂ ਸਿਆਣਿਆਂ ਤੋਂ ਅਸੀਂ ਰਜਾਈਆਂ ਭਰਾਉਣ ਵਾਲੇ ਹੈ ਨਹੀਂ ਗੇ। ਮੈਂ ਤਾਂ ਖਾਲੀ ਟੱਪਣਾ। ਤੇ ਕਿਸੇ ਹੋਰ ਨੂੰ ਸਿਆਣੇ ਨੂੰ ਨਾਲ ਲੈਂਦੇ ਤਾਂ ਬਹੁਤ ਵਧੀਆ ਗੱਲ ਆ। ਨਹੀਂ ਨਹੀਂ, ਤਾਂ ਸਾਡੇ ਨਾਲ ਨੇ, ਬਹੁਤ ਸਿਆਣੇ ਨੇ ਮਾਸ਼ਾਅੱਲਾ, ਬਹੁਤ ਸੋਹਣੀਆਂ ਗੱਲਾਂ ਕਰਦੇ ਨੇ। ਸੰਗਦੇ ਸੰਤਾਲੀ ਸਾਹਿਬ ਸਾਡੇ ਨਾਲ ਨੇ। ਉਹਦੇ ਵਿੱਚ ਅਸੀਂ ਵੀ ਜੋ ਇਹਨਾਂ ਕੋਲ ਸਮਝ ਲੈਂਦੇ ਹਾਂ, ਉਹ ਚਲ ਹੋਰ ਕੁਛ ਨਹੀਂ। ਕੀ ਕਹਿੰਦੇ ਵੀ ਚੌਲ ਹੀ ਮਾਰ ਲਾਂਗੇ, ਕਦੀ ਕੋਈ ਜੂਏ ਤੇ ਇੱਕ ਦੂਜੇ ਨੂੰ ਮਾਰ ਲਾਂਗੇ। ਉਹ ਹੋਰ ਅਸੀਂ ਕੀ ਕਰ ਸਕਦੇ? ਬਿਲਕੁਲ। ਨਈਮ ਸਾਹਿਬ, ਹੁਣ ਵਾਰੀ ਤੁਹਾਡੀ। ਚੱਲਣਾ ਜੀ। ਜੀ ਜੀ, ਮੈਂ ਸਿੰਧੂ ਸਾਹਿਬ ਜਿਵੇਂ ਮਤਲਬ ਇਹਨਾਂ ਨੂੰ ਅਕਸਰ ਨਾਲ ਹੈ ਸੁਣੀਦਾ, ਨਹੀਂਗੇ। ਬੜੀਆਂ ਸਿਆਣੀਆਂ ਗੱਲਾਂ ਕਰਦੇ ਹੁੰਦੇ ਆ। ਅੱਜ ਸਾਨੂੰ ਜ਼ਿਆਦਾ ਤਵੱਕੋ ਸੀ ਕਿ ਇਹ ਅੱਜ ਸਾਡੇ ਨਾਲ ਜੁੜਨ ਦੇ, ਔਰ ਆਪਣੇ ਪਿਛਲੇ ਜਿਹੜੇ ਬਜ਼ੁਰਗਾਂ ਨੇ ਕੋਈ ਦੱਸੀਆਂ ਹੋਈਆਂ ਗੱਲਾਂ ਜਾਂ ਆਪਣੇ ਜਿਹੜੇ ਇਹਨਾਂ ਦੇ ਤਜਰਬੇ ਨੇ ਜ਼ਿੰਦਗੀ ਦੇ, ਉਹ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਸਾਂਝੇ ਕਰਨ ਦੇ। ਤੇ ਮੈਂ ਚਾਹਾਂਗਾ ਕਿ ਤੁਸੀਂ ਉਹਦਾ ਪ੍ਰੋਗਰਾਮ ਚ ਆਨੇ ਸੀ, ਸਿਆਣਪ ਇਹਨਾਂ ਦੀ ਵੇਖ ਲਈਏ ਸੰਧੂ ਸਾਹਿਬ ਦੀ। ਇਹ ਉਹ ਗੱਲਾਂ ਹੋਰ ਪਾਸੇ ਨਹੀਂ ਹੋਣੇ ਆ ਵੀ ਸਵੇਰ ਨੂੰ ਡਰਾਈਵਰਾਂ ਨੂੰ ਸੱਦ ਲੈਂਦੇ ਆ, ਸਾਰਾ ਦਿਨ ਬਿਠਾਏ। ਨਹੀਂ, ਮੈਂ ਤਕਰੀਬਨ ਪਿਛਲੇ 2-3 ਮਹੀਨਿਆਂ ਤੋਂ ਇਹਨਾਂ ਦੀਆਂ ਗੱਲਾਂ ਸੁਣ ਰਿਹਾ। ਬੜੀਆਂ ਅੱਛੀਆਂ ਗੱਲਾਂ ਕਰਦੇ ਹੁੰਦੇ। ਤੇ ਇਹ ਤਾਂ ਤੁਹਾਡਾ ਆਪਸ ਦੇ ਵਿੱਚ ਇੱਕ ਬੇਤਕਲਫੀ ਆ ਤੁਹਾਡੀ, ਜਿਹਦੀ ਵਜ੍ਹਾ ਤੋਂ ਤੁਸੀਂ ਇੱਕ ਦੂਸਰੇ ਦੇ ਨਾਲ ਜੁਮਲਾ ਵੀ ਕਹਿ ਲੈਂਦੇ ਹੋ, ਜੁਗਤ ਵੀ ਮਾਰ ਲੈਂਦੇ ਹੋ। ਬਹਰਹਾਲ ਲਾਲਪੁਰੀਆਂ ਨੂੰ ਆਦਤ ਵੀ ਆ। ਨਹੀਂ ਤਾਂ ਸਾਂਝੀ ਸਾਥ ਬਣੀ ਆ। ਸਾਡਾ ਅਸੀਂ ਫੈਮਿਲੀ, ਇੱਕ ਫੈਮਿਲੀ ਤਰ੍ਹਾਂ ਬਣੇ ਆ, ਸਾਰੇ ਗਰੁੱਪ ਵੀ ਬਣਿਆ ਵਾ। ਇੱਕ ਦੂਜੇ ਨਾਲ ਗੱਪਸ਼ਪ ਲਾਉਂਦੇ ਰਹੀਦਾ ਵਾ। ਇੰਨੀ ਖੁੱਲੀ ਮਜ਼ਾਕ ਆਪਾਂ ਇਸ ਤੋਂ ਹੀ ਕਰ ਲੈਂਦੇ ਹਾਂ ਵੀ ਸਾਡੀ ਆਪਸ ਵਿੱਚ ਕਨਵਰਸੇਸ਼ਨ ਹੁੰਦੀ ਰਹਿੰਦੀ ਹੈ। ਇੱਕ ਦੂਜੇ ਦਾ ਸਾਨੂੰ ਪਤਾ ਮਜ਼ਾਕ ਕਰਦੇ। ਇਹਦਾ ਫਾਇਦਾ ਵੀ ਤਾਂ ਵਾ ਵੀ ਇੱਕ ਦੂਜੇ ਦੇ ਨਾਲ ਜੁੜਤ ਬਣਦੀ ਰਹਿੰਦੀ ਹੈ। ਲੋਕ ਆਪਸ ਵਿੱਚ ਇੱਕ ਦੂਜੇ ਨਾਲ ਹੋਰ ਕਲੋਜ਼ ਹੁੰਦੇ ਜਦੋਂ ਗੱਲ ਹਾਸੀ ਮਜ਼ਾਕ ਵਿੱਚ ਹੁੰਦਾ ਵਾ। ਸੋ ਇਹਨਾਂ ਦਾ ਮਕਸਦ ਵੀ ਤੇ ਸਾਡਾ ਸਾਂਝੀ ਸਾਥ ਲਾਉਂਦਾ। ਕਿਉਂ ਸੰਧੂ ਸਾਹਿਬ? ਹਾਂਜੀ ਹਾਂਜੀ, ਬਿਲਕੁਲ ਜੀ। ਮਜ਼ਾਕ ਕਰ ਵੀ ਉਹੀ ਸਕਦਾ ਜੇ ਪਹਿਲਾਂ ਉਹਦੇ 'ਚ ਸਹਿਣ ਸ਼ਕਤੀ ਹੋਣੀ ਜ਼ਰੂਰੀ ਹੈ। ਜੇ ਸਹਿਣ ਸ਼ਕਤੀ ਹੈ ਨਹੀਂ ਗੀ ਤੇ ਆਪਾਂ ਨੂੰ, ਜੇ ਕਿਸੇ ਨੂੰ ਮਜ਼ਾਕ ਕਰਦੇ ਹਾਂ ਤਾਂ ਆਪਾਂ ਨੂੰ ਸਹਿਣਾ ਵੀ ਚਾਹੀਦਾ ਆ। ਤੇ ਆਪਾਂ ਤਾਂ ਕੋਈ ਗੱਲ ਨਹੀਂ, ਢੀਠ ਹੋ ਗਏ ਕੁਛ ਤੁਹਾਡੇ ਨਾਲ ਰਹਿ ਕੇ, ਹੁਣ ਤਾਂ ਬਸ਼ਰਮ ਜਿਹੇ ਹੀ ਆ, ਕੋਈ ਚੱਕਰ ਨਹੀਂ ਆ। ਉਹ ਸਾਡੇ ਪਿੰਡ 'ਚ ਇੱਕ ਬੰਦਾ ਸੀ ਤਾਂ ਮੈਂ ਇਸ ਗੱਲ ਨੂੰ ਆਪਣੇ ਤੇ ਨਾ ਲਿਆ ਜੇ, ਵੈਸੇ ਹੀ ਇੱਕ ਸਿਆਣੇ ਦੀ ਕਹੀ ਹੋਈ ਗੱਲ ਜਿਹੜੀ ਮੈਨੂੰ ਯਾਦ ਆ ਗਈ। ਹਾਂਜੀ ਹਾਂਜੀ, ਕਵੇ ਧੀ ਨੂੰ ਸੁਣਾਵੇ ਨੂੰਹ ਨੂੰ। ਉਹ ਮੈਂ ਕਿਹਾ ਆਪਣੇ ਉਹਨੂੰ ਬਾਬੇ ਨੂੰ ਪੁੱਛਿਆ, ਮੈਂ ਕਿਹਾ ਬਾਬਿਓ ਇਹ ਦੱਸੋ, ਫਲਾਨਾ ਜਿਹੜਾ ਬੰਦਾ ਆਪਣੇ ਪਿੰਡ ਦੇ ਵਿੱਚ
ਉਹਦੇ ਨਾਲ ਹਰ ਬੰਦਾ ਜਿਹੜਾ ਲੜਦਾ ਵਾ, ਕਦੀ ਉਹਦਾ ਗਲੇਵਾਂ ਵੀ ਫੜ ਲੈਂਦਾ, ਕਦੀ ਉਹਨੂੰ ਕੋਈ ਘੁਸੁੰਨ ਮੁੱਕੀ ਵੀ ਕਰ ਲੈਂਦਾ, ਉਹ ਅੱਗੋਂ ਕਦੀ ਉਹਨੇ ਗੁੱਸਾ ਹੀ ਨਹੀਂ ਕੀਤਾ। ਉਹਦੀ ਕੀ ਵਜ੍ਹਾ ਹੈ? ਹਾਲਾਂਕਿ ਮੈਂ ਕਿਹਾ ਉਹ ਪਿੰਡ ਦੇ ਵਿੱਚ ਕਹਿੰਦਾ ਕਹਾਉਂਦਾ ਬੰਦਾ, ਜ਼ਮੀਨ ਵੀ ਆ ਉਹਦੀ, ਸਾਰਾ ਕੁਝ ਹੈ। ਉਹਨੇ ਬੜੀ ਇੱਕ ਨਾ ਚੰਗੀ ਗੱਲ ਕੀਤੀ। ਉਹਨੇ ਕਿਹਾ ਪੁੱਤ, ਜਿਸ ਦਿਨ ਪਹਿਲੀ ਵਾਰੀ ਇਹਦੀ ਕਿਸੇ ਨੇ ਬੇਇੱਜ਼ਤੀ ਕੀਤੀ ਸੀ ਨਾ, ਕਿ ਉਸ ਦਿਨ ਉਹਦਾ ਭਾਰ ਚੱਕ ਗਿਆ ਹੈ, ਤੇ ਉਸੇ ਦਿਨ ਹੀ ਉਹਦਾ ਭਾਰ ਚੱਕ ਗਿਆ ਸੀਗਾ। ਤੇ ਜੇ ਉਸ ਦਿਨ ਉਹਦਾ ਭਾਰ ਨਾ ਚੱਕਦਾ ਤਾਂ ਅੱਜ ਕਿਸੇ ਨੂੰ ਕੋਈ ਗੱਲ ਕਹਿਣ ਨਾ ਦਿੰਦਾ ਹੈ। ਹਾਂਜੀ ਹਾਂਜੀ ਹਾਂਜੀ। ਤੇ ਮਤਲਬ ਸਿਆਣਿਆਂ ਦੀਆਂ ਇੱਕ ਗੱਲਾਂ ਜਿਹੜੀਆਂ ਉਹਨਾਂ ਦੇ ਵਿੱਚ ਇੱਕ ਬੜੀ ਸਿਆਣਪ ਔਰ ਦਾਨਿਸ਼ ਹੁੰਦੀ ਹੈ, ਤੇ ਔਰ ਇਹ ਸਾਡੇ ਨਾਲ ਨਾਲ ਚੱਲਦੀਆਂ ਨੇ। ਲੇਕਿਨ ਇੱਕ ਹੁਣ ਤੁਸੀਂ ਸਿੱਧੂ ਸਾਹਿਬ ਮਹਿਸੂਸ ਕੀਤਾ ਹੋਣਾ ਕਿ ਵੇਲੇ ਦੇ ਨਾਲ ਉਹ ਸਿਆਣੇ ਦੇ ਨਾਲ ਸਾਡੀ ਜੁੜਤ ਹੈ ਜਿਹੜੀ, ਉਹ ਟੁੱਟਦੀ ਜਾ ਰਹੀ ਹੈ। ਕੁਝ ਤਾਂ ਅੱਗੇ ਹੁੰਦਾ ਸੀ ਕਿ ਭਾਵੇਂ 4 ਕਿੱਲੇ ਵੀ ਨੇ ਜ਼ਮੀਨ ਦੇ, ਤੇ ਸਾਰਾ ਘਰ ਉੱਥੇ ਲੱਗਾ ਹੁੰਦਾ ਸੀ, ਇੱਕ ਦੂਸਰੇ ਦੇ ਨਾਲ ਸ਼ਾਮ ਨੂੰ ਘਰ ਆ ਕੇ ਵੀ ਇਕੱਠੇ ਸੀ, ਤੇ ਜੇ ਕਿਸੇ ਨੇ ਮੰਗ ਪਾਉਣੀ ਤੇ ਫਲਿਆਂ ਦੇ ਉੱਤੇ, ਬਲਦਾਂ ਦੇ ਉੱਤੇ ਵੀ ਇਕੱਠੇ ਸੀ, ਤੇ ਲੋਕ ਇਕੱਠੇ ਰਹਿੰਦੇ ਸੀ, ਤੇ ਇਸ ਵਜ੍ਹਾ ਤੋਂ ਇੱਕ ਦੂਸਰੇ ਦੇ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਸੀ। ਤੇ ਹੁਣ ਕੋਈ ਕਿਤੇ ਰਹਿੰਦਾ, ਕੋਈ ਆਪਣੀਆਂ ਮੁਲਾਜ਼ਮਤ ਦੇ ਸਿਲਸਿਲਿਆਂ ਦੇ ਵਿੱਚ, ਕੋਈ ਆਪਣੀ ਮਜ਼ਦੂਰੀ ਦੇ ਸਿਲਸਿਲੇ। ਇਹਦੇ 'ਚ ਵੱਡਾ ਫਰਕ ਇਹ ਪੈ ਗਿਆ ਨਾ, ਪਹਿਲਾਂ ਲੋਕ ਇੱਕ ਦੂਜੇ ਨਾਲ ਕੰਮ ਜਿਹੜਾ ਉਹ ਵੀੜੀ ਸਿਰ ਕਰਦੇ ਸੀਗੇ, ਅੱਜ ਮੈਂ ਤੁਹਾਡੇ ਨਾਲ ਕਰਾਤਾ, ਅਗਲੇ ਦਿਨ ਤੁਸੀਂ ਮੇਰੇ ਨਾਲ ਕਰਾਤਾ। ਲੋਕਾਂ ਦਾ ਮੁਹੱਬਤ ਪਿਆਰ ਇਸੇ ਕਰਕੇ ਹੀ ਸੀਗਾ। ਅੱਜ ਕੱਲ੍ਹ ਜਿਹੜਾ ਸਿਸਟਮ ਆ ਗਿਆ ਆ, ਅੱਜ ਕੱਲ੍ਹ ਇੱਕ ਤਾਂ ਮਸ਼ੀਨੀ ਯੁੱਗ ਆ ਗਿਆ, ਕਿਸੇ ਨੂੰ ਲੇਬਰ ਦੀ, ਕਿਸੇ ਬੰਦੇ ਦੀ, ਕਿਸੇ ਮੋਹ ਪਿਆਰ ਦਾ ਤਾਂ ਮਤਲਬ ਹੀ ਨਹੀਂ ਰਹਿ ਗਿਆ। ਹਰ ਕੋਈ ਕਹਿੰਦਾ ਵੀ ਬਸ ਮੈਂ ਅੱਗੇ ਆ, ਇੱਕ ਦੂਜੇ ਤੋਂ ਕੰਪੀਟੀਸ਼ਨ 'ਚ ਲੋਕ ਇਹੋ ਜਿਹੇ ਹੋਏ ਪਏ ਆ, ਸਬਰ ਨਾਂ ਦੀ ਚੀਜ਼ ਹੈ ਨਹੀਂ। ਫਿਰ ਮੁਹੱਬਤ ਜਿਹੜਾ ਆ, ਚਲੋ ਪਿੰਡ 'ਚ ਲੋਕਾਂ ਨਾਲ, ਵੀੜੀ ਵੱਟੇ ਵਾਲੇ ਨਾਲ ਤਾਂ ਰਹਿਣਾ ਕੀ ਆ, ਘਰਾਂ 'ਚ ਵੀ ਖਤਮ ਹੋ ਗਿਆ। ਹਰ ਕੋਈ ਆਪੋ ਆਪਣਾ ਮੋਬਾਇਲ ਲੈ ਕੇ ਉਂਗਲਾਂ ਜਿਹੀਆਂ ਮਾਰੀ ਜਾਂਦਾ, ਕਿਸੇ ਕੋਲੇ ਕਿਸੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਗਾ, ਕੋਈ ਵੱਡਿਆਂ ਕੋਲੇ, ਬਜ਼ੁਰਗਾਂ ਕੋਲੇ ਬਹਿੰਦਾ ਹੀ ਨਹੀਂ ਗਾ 2 ਮਿੰਟ। ਕਿਸੇ ਨਾਲ ਮੁਹੱਬਤ ਪਿਆਰ ਵਾਲੀ ਤਾਂ ਗੱਲ ਹੀ ਨਹੀਂ ਰਹਿ ਗਈ। ਮੋਬਾਇਲ 'ਚ, ਇੰਟਰਨੈਟ 'ਚ ਸਾਰੇ ਲੋਕ ਵੜ ਗਏ ਆ, ਤੇ ਉਹ ਪਹਿਲਾਂ ਵਾਲੀਆਂ ਗੱਲਾਂ ਤਾਂ ਹੀ ਖਤਮ ਹੋ ਰਹੀਆਂ ਦਿਨੋਂ ਦਿਨ ਜੀ। ਬਿਲਕੁਲ ਐਵੇਂ ਆ। ਤੇ ਇਹ ਸਾਡੇ ਸਾਹਮਣੇ ਇੱਕ ਮਤਲਬ ਬਹੁਤ ਵੱਡਾ ਇੱਕ ਮੁੱਦਾ ਵੀ ਹੈ, ਸਵਾਲ ਵੀ ਹੈ ਕਿ ਇਹ ਜਿਹੜੀ ਹੁਣ ਨਵੀਂ ਟੈਕਨੋਲੋਜੀ ਹੈ, ਜਿਹੜੀ ਮੋਬਾਈਲ ਹੈ, ਇੰਟਰਨੈਟ ਹੈ, ਇਹਦੇ ਰਾਹੀਂ ਹੁਣ ਨਵੀਂ ਨਸਲ ਨੂੰ ਕਿਵੇਂ ਵੱਡਿਆਂ ਦੇ ਨਾਲ ਜੋੜਿਆ ਜਾ ਸਕਦਾ ਵਾ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਔਰ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹਦੇ ਨਾਲ ਉਹਨਾਂ ਨੂੰ ਜੋੜ ਕੇ ਅਸੀਂ ਗੱਲਬਾਤ ਜਿਹੜੀ ਆ ਕਰ ਸਕਦੇ ਹਾਂ? ਤੇ ਇਹ ਹੁਣ ਇੱਕ ਸਾਡਿਆਂ ਸਾਰਿਆਂ ਵਾਸਤੇ, ਜਿਹੜੀ ਵੱਡੀ ਉਮਰ ਦੇ ਲੋਕ, ਇਹ ਸਾਰਿਆਂ ਵਾਸਤੇ ਇੱਕ ਸੋਚਣ ਦੀ ਗੱਲ ਹੈ, ਔਰ ਸਾਨੂੰ ਇਹ ਸੋਚਣਾ ਪਏਗਾ ਕਿਵੇਂ ਇਸ ਚੀਜ਼ ਨੂੰ ਇੱਕ ਦੂਸਰੇ ਦੇ ਨਾਲ ਜੋੜ ਸਕਦੇ। ਜੀ ਢਿੱਲੋਂ ਸਾਹਿਬ। ਅੱਛਾ, ਜਿਹੜੇ ਇੱਕ ਮਿੰਟ, ਮੈਂ ਇਹ ਚੀਜ਼ ਕਈ ਵਾਰ ਨੋਟ ਕਰਦਾ ਹੁੰਦਾ, ਲੋਕਾਂ ਦਾ ਜਿਹੜਾ ਮੁਹੱਬਤ ਪਿਆਰ ਇਹੋ ਜਿਹਾ ਆ, ਫੇਸਬੁੱਕ ਤੇ ਹਜ਼ਾਰਾਂ ਦੀ ਗਿਣਤੀ 'ਚ ਫਰੈਂਡ ਹੈਗੇ ਨੇ। ਭਲਾ ਕਿਸੇ ਦੀ ਆਈਡੀ ਖੋਲ ਕੇ ਵੇਖ ਲਓ, 1500 ਫਰੈਂਡ, 500 ਫਰੈਂਡ, 1000 ਫਰੈਂਡ, 1500, ਸਾਰਿਆਂ ਨਾਲ ਜੁੜੇ ਹੋਏ ਆ, ਤੇ ਘਰ ਵਿੱਚ ਭਰਾ ਨਾਲ ਬੋਲ ਚਾਲ ਹੈ ਨਹੀਂ। ਇਹ ਵੀ ਦੁਨੀਆ ਦਾ ਸਿਸਟਮ ਆ। ਨਾ ਕੋਈ ਮਾਂ ਪਿਓ ਨਾਲ ਕਿਸੇ ਦੀ ਬੋਲ ਚਾਲ ਹੈ ਨਹੀਂ, ਭਰਾਵਾਂ ਨਾਲ ਬੋਲ ਚਾਲ ਹੈ ਨਹੀਂ। ਫਿਰ ਉਹ ਲੋਕਾਂ ਨੂੰ ਵਿਖਾਵੇ ਦੇ ਕਾਹਦੇ ਫਰੈਂਡ ਆਪਾਂ ਜੋੜਦੇ ਜੇ ਆਪਾਂ ਆਪਣੇ ਪਰਿਵਾਰ 'ਚ ਹੀ ਨਹੀਂ ਜੁੜੇ ਹੋਏ ਤਾਂ। ਬਿਲਕੁਲ, ਇਹ ਤੁਹਾਡੀ ਗੱਲ ਜਿਹੜੀ ਹੈ ਬੜੀ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਅਸੀਂ, ਸਾਡੇ ਹਜ਼ਾਰਾਂ ਫਰੈਂਡ ਨੇ ਸੋਸ਼ਲ ਮੀਡੀਆ ਤੇ, ਲੇਕਿਨ ਘਰ ਦੇ ਵਿੱਚ ਇੱਕ ਦੂਸਰੇ ਦੇ ਨਾਲ ਉਸ ਤਰ੍ਹਾਂ ਜੁੜੇ ਹੋਏ ਨਹੀਂ ਦੇ, ਆਪਣੀਆਂ ਗੱਲਾਂ ਅਸੀਂ ਸਾਂਝੀਆਂ ਨਹੀਂ ਕਰਦੇ। ਤੇ ਢਿੱਲੋਂ ਸਾਹਿਬ, ਸਾਡੇ ਨਾਲ ਹੋਰ ਵੀ ਕੋਈ ਦੋਸਤ ਅਗਰ ਜੁੜੇ ਹੋਏ ਨੇ ਤੇ ਉਹਨਾਂ ਨੂੰ ਵੀ ਅਗਰ ਤੁਸੀਂ। ਢਿੱਲੋਂ ਸਾਹਿਬ, ਤੁਸੀਂ ਐਂ ਕਰੋ, ਸੰਗਦਿਲ ਨੂੰ ਨਾਲ ਜੁਆਇਨ ਕਰੋ ਤੇ ਮੈਨੂੰ ਆਗਿਆ ਦਿਓ, ਮੈਂ ਪ੍ਰੋਗਰਾਮ ਸਾਈਡ ਤੇ ਬਹਿ ਕੇ ਦੇਖਦਾ। ਢਿੱਲੋਂ ਸਾਹਿਬ, ਤੁਹਾਡਾ ਮਾਈਕ ਬੰਦ ਹੈ। ਢਿੱਲੋਂ ਸਾਹਿਬ। ਜੀ ਜੀ। ਹਾਂਜੀ, ਸਾਡੇ ਦੋਸਤ ਜੁੜੇ ਨੇ, ਇੱਕ ਹੋਰ ਨਾਮ ਮੈਨੂੰ ਲਿਖਿਆ ਉਹਨਾਂ ਦਾ ਪੜਿਆ। ਸਤਿ ਸ਼੍ਰੀ ਅਕਾਲ ਜੀ, ਅਸਲਾਮੁਅਲੈਕੁਮ। ਭਾਈ ਆਵਾਜ਼ ਆਉਂਦੀ ਤੁਹਾਨੂੰ? ਜੀ ਮੈਨੂੰ ਆ ਰਹੀ ਹੈ ਆਵਾਜ਼। ਜੀ ਜੀ, ਗੱਲ ਕਰੋ ਤੁਸੀਂ। ਹਾਂਜੀ, ਆਪਣਾ ਸਭ ਤੋਂ ਪਹਿਲਾਂ ਸਲਾਮ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੈਨੂੰ ਇੱਕ ਗੱਲ ਮਤਲਬ ਨਾ ਅਕਸਰ ਹੀ ਬੜੀ ਖਟਕਦੀ ਰਹਿੰਦੀ ਹੈ। ਅਕਸਰ ਆਪਾਂ ਕੀ ਕਰਦੇ ਆ, ਬਜ਼ੁਰਗਾਂ ਨੂੰ ਤੇ ਸਿਆਣਿਆਂ ਨੂੰ, ਇਹ ਦੋਨਾਂ ਸ਼ਬਦਾਂ ਨੂੰ ਇਕੱਠਿਆਂ ਜੋੜ ਦਿੰਦੇ ਆ ਜੀ। ਤੇ ਮਤਲਬ ਇੱਕ ਚਲੋ ਬੜਾ ਇੱਕ ਥੋੜਾ ਤਣਜ ਵਾਲੀ ਗੱਲ ਹੈ। ਤੁਸੀਂ ਆਪ ਦੇਖੋ ਵੀ ਮਤਲਬ ਮੈਂ ਇਹ ਕਹਿੰਦਾ ਹੁੰਦਾ ਜੀ, ਜਿਹੜੀ ਸਿਆਣਪ ਹੈ ਉਹ ਅਲੱਗ ਥਾਂ ਰਹਿ ਜਾਂਦੀ ਹੈ, ਬਜ਼ੁਰਗ ਹੋਣਾ ਉਹ ਅਲੱਗ ਰਹਿ ਜਾਂਦਾ ਜੀ। ਮਤਲਬ ਤੁਸੀਂ ਆਪ ਦੇਖੋ, ਜਿੰਨੇ ਵੀ ਆਪਣੇ ਝਗੜੇ ਹੋ ਰਹੇ ਹੈ, ਚਾਹ ਸਰਹੱਦਾਂ ਦੇ ਝਗੜੇ ਕਰੋ ਜਾਂ ਕੁਛ ਵੀ ਹੈ ਹਨਾ ਜੀ, ਇਹ ਜ਼ਿਆਦਾਤਰ ਹੁਣ ਮਤਲਬ ਗੁੱਸਾ ਕਰਨ ਵਾਲੀ ਗੱਲ ਨਹੀਂ, ਪਰ ਜ਼ਿਆਦਾਤਰ ਖੜੇ ਇਹ ਬਜ਼ੁਰਗਾਂ ਨੇ ਕੀਤੇ ਹੋਏ ਆ। ਇਸੇ ਤਰੀਕੇ ਨਾਲ ਹੋਰ ਵੀ ਦੇਖ ਲਓ ਜੀ, ਚਾਹੇ ਆ ਤੁਸੀਂ ਆਪਣਾ ਪਿੰਡਾਂ ਦੇ ਝਗੜੇ ਦੇਖ ਲਓ, ਪਿੰਡਾਂ ਦੇ ਵਿੱਚ ਵੀ ਜ਼ਿਆਦਾ ਝਗੜੇ ਬਜ਼ੁਰਗਾਂ ਨੇ ਖੜੇ ਕੀਤੇ ਹੋਏ ਆ। ਠੀਕ ਹੈ ਜੀ। ਇਸੇ ਤਰੀਕੇ ਨਾਲ ਜੇ ਵਹਿਮ ਭਰਮ ਦੀ ਗੱਲ ਕਰਦੇ ਆ, ਉਹ ਵੀ ਜ਼ਿਆਦਾਤਰ ਬਜ਼ੁਰਗਾਂ ਦੇ ਪਏ ਹੋਏ ਆ। ਤੇ ਮਤਲਬ ਮੇਰਾ ਕਹਿਣ ਦਾ ਇਹ ਸੀਗਾ ਕਿ ਦੋਨੇ ਪੁਆਇੰਟ ਦੇਖਣੇ ਬਣਦੇ ਆ ਜੀ। ਜਾਣੀ ਕਿ ਆਪਾਂ ਇਹ ਨਹੀਂ ਕਹਿ ਸਕਦੇ ਹਰ ਵਾਰੀ ਕਿ ਜਿਹੜਾ ਬੰਦਾ ਉਮਰ ਦੇ ਵਿੱਚ ਉਮਰ ਦਰਾਜ ਹੋ ਗਿਆ ਉਹਦੀ ਹਰ ਗੱਲ ਹੀ ਸਹੀ ਹੋ ਜਾਏਗੀ। ਮੈਂ 10 ਮਿੰਟਾਂ ਤੱਕ ਆਇਆ ਥੇ। ਮੈਨੂੰ ਇਹ ਲੱਗਿਆ ਜੀ, ਹਾਂਜੀ, ਕਿ ਜ਼ਰੂਰੀ ਨਹੀਂ ਕਿ ਜੇ ਉਮਰ ਆਪਣੀ ਵੱਧ ਹੋ ਗਈ ਹੈ ਤਾਂ ਉਹ ਹਰ ਬੰਦਾ ਸਿਆਣੀ ਗੱਲ ਹੀ ਕਰੇਗਾ। ਜੀ ਜੀ, ਬੜੀ ਤੁਸੀਂ ਚੰਗੀ ਗੱਲ ਸਹਿਮਤ ਹੋ ਕੀਤੀ ਜੀ ਇਹ ਹੈ। ਗੱਲ ਨਾਲ? ਜੀ ਜੀ, ਇਹ ਜਿਹੜੀ ਆਪਣੀ ਚੰਗੀ ਗੱਲ ਦਾ ਤਾਲੁਕ ਜਿਹੜਾ ਹੈ ਇਹ ਉਮਰ ਦੇ ਨਾਲ ਨਹੀਂ ਦਾ, ਇਹ ਅਕਲ ਦੇ ਨਾਲ ਹੈ। ਔਰ ਦਾਨਿਸ਼ ਜਿਹੜੀ ਹੈ ਉਹ ਇੱਕ ਤਜਰਬੇ ਤੋਂ ਜਿਹੜੀ ਹੈ ਹਾਸਲ ਹੁੰਦੀ ਹੈ। ਹਰ ਦੌਰ ਦੇ ਵਿੱਚ ਤੁਸੀਂ ਇਹ ਦੇਖਿਆ ਹੋਣਾ ਕਿ ਬਿਲਕੁਲ ਹਰ ਬੰਦਾ ਜਿਹੜਾ, ਜਿਵੇਂ 5 ਉਂਗਲੀਆਂ ਸਾਡੀਆਂ ਇੱਕੋ ਜਿਹੀਆਂ ਨਹੀਂ ਦੀਆਂ, ਇਸੇ ਤਰ੍ਹਾਂ ਜਿਹੜਾ ਇੱਕ ਜ਼ਮਾਨਾ ਹੁੰਦਾ ਉੱਥੇ ਵੀ ਬੰਦੇ ਵੀ ਜਿਹੜੇ ਨੇ ਇੱਕੋ ਜਿਹੀ ਸੋਚਦੇ ਨਹੀਂ ਹੁੰਦੇ। ਲੇਕਿਨ ਫਿਰ ਵੀ ਸਾਡਾ ਜਿਹੜਾ ਇਹ ਪੰਜਾਬੀ ਸਮਾਜ ਹੈ, ਚਾਹੇ ਉਹ ਚੜ੍ਹਦਾ ਪੰਜਾਬ ਹੈ ਜਾਂ ਲਹਿੰਦਾ ਪੰਜਾਬ ਹੈ, ਇੱਕ ਚੀਜ਼ ਤੁਸੀਂ ਦੇਖੀ ਹੋਣੀ ਹੈ, ਘਰ ਦੇ ਵਿੱਚ ਇੱਕ ਬੰਦਾ ਇਹੋ ਜਿਹਾ ਜ਼ਰੂਰ ਹੁੰਦਾ ਜਿਹਦੀ ਗੱਲ ਨੂੰ ਮੰਨਿਆ ਜਾਂਦਾ, ਉਹਦੀ ਗੱਲ ਨੂੰ ਵਜ਼ਨ ਦਿੱਤਾ ਜਾਂਦਾ। ਅੱਛਾ, ਉਹ ਜ਼ਰੂਰੀ ਨਹੀਂ ਹੁੰਦਾ, ਜ਼ਰੂਰੀ ਨਹੀਂ ਹੁੰਦਾ ਕਿ ਉਹ ਕੋਈ ਵੱਡੀ ਉਮਰ ਵਾਲਾ ਹੀ ਹੋਵੇ। ਉਹ ਇਹੋ ਜਿਹਾ ਬੰਦਾ ਹੁੰਦਾ ਕਿ ਜਿਹੜਾ ਸਾਰਿਆਂ ਨੂੰ, ਸਾਰਿਆਂ ਵਾਸਤੇ ਇੱਕ ਸਾਂਝੀ ਸੋਚ ਰੱਖਣ ਵਾਲਾ ਹੋਵੇ, ਸਾਰਿਆਂ ਨੂੰ ਇਕੱਠਾ ਰੱਖਣ ਵਾਲਾ ਹੋਵੇ। ਤੁਸੀਂ ਆਪਣੇ ਆਸੇ ਵਾਸਤੇ ਪਰਿਵਾਰਾਂ ਦੇ ਵਿੱਚ ਦੇਖਿਆ ਹੋਣਾ ਕਿ ਇੱਕ ਬੰਦਾ ਇਹੋ ਜਿਹਾ ਜ਼ਰੂਰ ਹੁੰਦਾ ਵਾ, ਚਾਹੇ ਉਹਦੀ ਉਮਰ ਘੱਟ ਹੋਵੇ ਜਾਂ ਵੱਧ ਹੋਵੇ, ਜਿਹਦੀ ਗੱਲ ਨੂੰ ਇੱਕ ਵਜ਼ਨ ਦਿੱਤਾ ਜਾਂਦਾ ਔਰ ਉਹਦੇ ਤੇ ਸਾਰਿਆਂ ਦਾ ਵਿਸ਼ਵਾਸ ਵੀ ਹੁੰਦਾ, ਇਤਮਾਦ ਵੀ ਹੁੰਦਾ ਉਹਤੇ ਕਿ ਸਾਡੀ ਚੰਗੀ ਗੱਲ ਕਰੇਗਾ, ਸਾਡੀ ਫਾਇਦੇ ਵਾਲੀ ਜਿਹੜੀ ਹੈ ਉਹ ਗੱਲ ਕਰੇਗਾ। ਇਸ ਵਜ੍ਹਾ ਤੋਂ ਬਜ਼ੁਰਗ ਦਾ ਜਦੋਂ ਅਸੀਂ ਲਫ਼ਜ਼ ਇਸਤੇਮਾਲ ਕਰਦੇ ਹਾਂ, ਉਹਦੇ ਵਿੱਚ ਇੱਕ ਇਹਤਰਾਮ ਵੀ ਹੈ, ਉਹਦੇ ਵਿੱਚ ਇੱਕ ਅਕਲ ਵੀ ਹੈ, ਉਹਦੇ ਵਿੱਚ ਇੱਕ ਦਾਨਿਸ਼ ਵੀ ਹੈ। ਤੇ ਹਰ ਵੱਡੀ ਉਮਰ ਵਾਲਾ ਬੰਦਾ ਜਿਹੜਾ ਵਾ ਉਹ ਦਾਨਿਸ਼ ਵਾਲਾ ਜਾਂ ਚੰਗੀ ਸੋਚ ਰੱਖਣ ਵਾਲਾ ਨਹੀਂ ਵੀ ਹੋ ਸਕਦਾ। ਲੇਕਿਨ ਸਾਡੇ ਜਦੋਂ ਵੀ ਅਸੀਂ ਗੱਲ ਕਰਾਂਗੇ ਤੇ ਉਸ ਗੱਲ ਦੇ ਵਿੱਚ ਸਾਨੂੰ ਇੱਕ ਮਿੰਟ ਜ਼ਰਾ ਕਾਲ ਆ ਗਈ, ਜ਼ਰਾ ਦੇਖ ਲਾਂ। ਹਾਂਜੀ, ਤੇ ਤੁਹਾਡੀ ਗੱਲ ਜਿਹੜੀ ਹੈ ਉਹ ਬੜੀ ਮਤਲਬ ਵਧੀਆ ਗੱਲ ਕੀਤੀ ਹੈ ਤੁਸੀਂ। ਤੇ ਅਸੀਂ ਜਦੋਂ ਵੀ ਸਿਆਣਪ ਦੀ ਗੱਲ ਲੈਨੇ ਆ ਜਾਂ ਸਿਆਣੇ ਅਸੀਂ ਕਹਿੰਦੇ ਆ, ਤੇ ਸਿਆਣੇ ਤੋਂ ਮੁਰਾਦ ਉਹੋ ਹੀ ਹੈ ਜਿਹਦੀ ਗੱਲ ਜਿਹੜੀ ਹੈ ਉਹ ਕਿਤੇ ਨਾ ਕਿਤੇ ਅਗਲੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹਦੀ ਫਾਇਦਾ ਉਹਨੂੰ ਦੇ ਰਹੀ ਹੋਵੇ। ਜੀ, ਸਾਡੇ ਨਾਲ ਕੋਈ ਹੋਰ ਕੋਈ ਗੱਲ ਬਾਰੇ ਦੇ ਵਿੱਚ ਤੁਸੀਂ ਆਪਣੇ ਵਿਚਾਰ ਅਗਰ ਸਾਂਝੇ ਕਰਨੇ ਹੋਣ। ਹਾਂਜੀ, ਬਸ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਮੈਂ ਰੁਖਸਤ ਹੋਣਾ ਚਾਹੁੰਦਾ ਜੀ। ਹੁਣ ਤੁਸੀਂ ਆਪ ਦੇਖੋ, ਆਪਾਂ ਗੱਲ ਕਰ ਰਹੇ ਹਾਂ ਕਿ ਨਸ਼ੇ ਦੀ ਅੱਜ ਕੱਲ੍ਹ ਬੜੀ ਮਤਲਬ ਕਿ ਨਸ਼ਾ ਬਹੁਤ ਫੈਲਿਆ ਹੋਇਆ। ਤੇ ਹੁਣ ਜੇ ਆਪਾਂ ਹੁਣ ਦੇ ਨਸ਼ਿਆਂ ਦੀ ਛੱਡ ਦਈਏ, ਜੇ ਪਹਿਲਾਂ ਅਫੀਮ ਦੇ ਜਾਂ ਡੋਡਿਆਂ ਦੇ ਜਿਹੜੇ ਵੀ ਨਸ਼ੇ ਦੀ ਗੱਲ ਕਰਦੇ ਆ, ਤੇ ਇਹ ਸਾਰੇ ਵੀ ਕੋਈ ਵੱਡੇ ਬਜ਼ੁਰਗ ਖਾਂਦੇ ਹੁੰਦੇ ਸੀ, ਉਹਨਾਂ ਨੂੰ ਦੇਖ ਕੇ ਨੌਜਵਾਨ ਲੱਗਦੇ ਰਹੇ ਆ ਜੀ। ਮਤਲਬ ਇਹ ਵੀ ਦੇਖਿਆ ਜਾਵੇ ਕਿ ਨਸ਼ੇ ਵੀ ਤਾਂ ਨੌਜਵਾਨਾਂ ਤੱਕ ਬਜ਼ੁਰਗਾਂ ਰਾਹੀਂ ਪਹੁੰਚਦੇ ਰਹੇ ਆ ਨਾ। ਬਿਲਕੁਲ ਐਵੇਂ ਹੀ ਹੈ, ਬਿਲਕੁਲ ਇਹ ਤੁਹਾਡੀ ਗੱਲ ਜਿਹੜੀ ਹੈ ਬਜਾ ਵਾ। ਲੇਕਿਨ ਵਿੱਚ ਕੋਈ ਉਹੋ ਜਿਹੇ ਬਜ਼ੁਰਗ ਵੀ ਮੌਜੂਦ ਸੀ ਤੇ ਜਿਹੜੇ ਚੰਗੀ ਸੋਚ ਰੱਖਣ ਵਾਲੇ ਸੀ, ਤੇ ਜਿਨ੍ਹਾਂ ਨੇ ਹਰ ਸਮੇਂ ਦੇ ਵਿੱਚ ਨਸਲ ਨੂੰ ਜਿਹੜਾ ਮਨਾ ਕੀਤਾ ਕਿ ਕੋਈ ਚੰਗੀ ਗੱਲ ਨਹੀਂ ਦੇ। ਇਸ ਵਜ੍ਹਾ ਤੋਂ ਹਰ ਮੌਕੇ ਤੇ ਹਰ ਟਾਈਮ ਜਿਹੜੇ ਨੇ ਚੰਗੇ ਬਾੜੇ ਬੰਦੇ ਜਿਹੜੇ ਨੇ ਉਹ ਚੱਲਦੇ ਨੇ। ਜਿਵੇਂ ਮੈਂ ਪਹਿਲੇ ਕਿਹਾ ਕਿ 5 ਉਂਗਲੀਆਂ ਜਿਹੜੀਆਂ ਵਾ ਉਹ ਇੱਕੋ ਜਿਹੀਆਂ ਨਹੀਂ ਹੁੰਦੀਆਂ, ਇਸੇ ਤਰ੍ਹਾਂ ਸੋਚ ਵੀ ਜਿਹੜੀ ਹੈ ਉਹ ਇੱਕੋ ਜਿਹੀ ਨਹੀਂ ਹੁੰਦੀ, ਚੰਗੀ ਜਾਂ ਮਾੜੀ ਸੋਚ ਵੀ ਹੁੰਦੀ ਹੈ। ਲੇਕਿਨ ਹਮੇਸ਼ਾ ਜਿੱਤ ਜਿਹੜੀ ਹੈ ਉਹ ਚੰਗੀ ਸੋਚ ਦੀ ਹੁੰਦੀ ਹੈ। ਜਿਹੜੀ ਬੁਰੀ ਸੋਚ ਹੈ ਉਹ ਇੱਕ ਵੇਲੇ ਤਾਂ ਉਹ ਕੋਈ ਨਾ ਕੋਈ ਜਿਹੜਾ ਕਿਸੇ ਨੂੰ ਨੁਕਸਾਨ ਜਿਹੜੀ ਪਹੁੰਚਾ ਰਹੀ ਹੁੰਦੀ ਹੈ, ਲੇਕਿਨ ਉਹਦੀ ਅਸਲ ਜਿਹੜੀ ਹੈ ਖੁੱਲ ਜਾਂਦੀ ਹੈ ਔਰ ਅੱਗੇ ਜਿਹੜੀ ਸੋਚ ਨੇ ਵਧਣਾ ਹੁੰਦਾ ਉਹ ਚੰਗੀ ਗੱਲ ਹੀ ਹੁੰਦੀ ਹੈ। ਮਾੜੀ ਗੱਲ ਅੱਗੇ ਜ਼ਿਆਦਾ ਦੇਰ ਨਹੀਂ ਰਹਿੰਦੀ, ਨਹੀਂ ਠੱਲਦੀ, ਨਹੀਂ ਟੁਰਦੀ ਅੱਗੇ। ਹਾਂਜੀ, ਬਿਲਕੁਲ ਜੀ।
ਜੀ ਠੀਕ ਹੈ ਸਾਡੇ ਜੀ, ਨਾਲ ਸ਼ੁਕਰੀਆ। ਜੀ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਜੀ। ਸੰਗਦਿਲ ਸਾਹਿਬ ਕੋਈ ਹੋਰ ਕੋਈ ਗੱਲਬਾਤ ਕੋਈ ਚੀਜ਼ ਸਾਨੂੰ ਸੁਣਾਓ। ਬਸ ਜੀ ਬੋਲਣਾ ਸੁਣਨ ਚ ਜ਼ਿਆਦਾ ਸਵਾਦ ਆ ਰਿਹਾ ਸੀ ਵੈਸੇ, ਤੇ ਕਹਿੰਦਾ ਉਹ ਮੈਂ ਯਾਦ ਕਰੀ ਜਾਂਦਾ ਸੀਗਾ, ਕਿਉਂਕਿ ਜਦੋਂ ਜਿਹੋ ਜਿਹੀ ਸੋਚ ਹੋਵੇ ਉਹੋ ਜਿਹੇ ਤੁਹਾਡੇ ਸ਼ਬਦ ਤੁਹਾਡੇ ਦਿਮਾਗ ਚ ਆਉਂਦੇ ਤੇ ਉਹੋ ਜਿਹੇ ਅੱਗੇ ਗੀਤ ਬਣ ਜਾਂਦਾ। ਇੱਕ ਮੇਰਾ ਉਹੀ ਆ ਰਿਹਾ ਗੀਤ ਰਿਕਾਰਡ ਹੋ ਗਿਆ ਵੀ ਇਸ ਕੰਸੈਪਟ ਦੇ ਨਾਲ ਹੀ ਰਿਲੇਟਡ ਆ। ਉਹ ਹੈਗਾ ਘਰ ਵਾਲੇ ਵੱਲੋਂ ਘਰ ਵਾਲੀ ਨੂੰ ਆ ਹੁੰਦਾ। ਜੀ ਜੀ ਕਹਿੰਦਾ ਨੈਣਾ ਨੂੰ ਪ੍ਰਪੋਜ਼ ਅਸੀਂ ਤੇਰਾ ਵੈਲਕਮ ਕਰਦੇ ਆ, ਪਰ ਖਾਨਦਾਨੀ ਜਿਹੜੀ ਪਿਰਤ ਉਸ ਨੂੰ ਟੁੱਟਣੋਂ ਡਰਦੇ ਆ। ਖਾਸਾ ਦੀ ਘਰ ਵਾਲੀ ਨੇ ਕਹਿ ਗਿਆ ਮੈਂ ਲਵਰ ਆ, ਉਹ ਮੈਰਿਜ ਦੀ ਉਹਨੂੰ ਦੇ ਰਹੀ ਆ, ਆਫਰ ਕਰ ਰਹੀ ਆ ਨਾ ਵੀ ਵਿਆਹ ਕਰਾਉਣ ਵਾਸਤੇ। ਹੁਣ ਉਹਨੂੰ ਮੇਰਾ ਵਰਗਾ ਵਿਚਾਰਾ ਆਪਦੀਆਂ ਦੱਸਦਾ ਮਜਬੂਰੀਆਂ। ਕਹਿੰਦਾ ਮੈਨੂੰ ਸਾਨੂੰ ਕੀਤਾ ਤੂੰ ਪ੍ਰਪੋਜ਼ ਅਸੀਂ ਤੇਰਾ ਵੈਲਕਮ ਕਰਦੇ ਹਾਂ, ਪਰ ਖਾਨਦਾਨੀ ਜਿਹੜੀ ਪਿਰਤ ਉਸ ਨੂੰ ਟੁੱਟਣੋਂ ਡਰਦੇ ਆ। ਇੰਨੇ ਨੇ ਭਾਵੇਂ ਵਾਰਦੇ ਜੀ ਕਰਦਾ ਤੈਥੋਂ ਵਾਰਦੇ ਹਾਂ ਮੈਂ ਸਾਰੇ ਸੁੱਖ ਜ਼ਿੰਦਗਾਨੀ ਦੇ, ਪਰ ਬਾਪੂ ਕਹਿੰਦਾ ਸੀ ਥੱਲੇ ਨਾ ਲੱਗੀ ਜਨਾਨੀ ਦੇ। ਪਰ ਬਾਪੂ ਕਹਿੰਦਾ ਸੀ ਥੱਲੇ ਨਾ ਲੱਗੀ ਜਨਾਨੀ ਦੇ। ਸੌਰੀ ਮੈਨੂੰ ਅੱਗੇ ਵਰਡਿੰਗ ਯਾਦ ਨਹੀਂ। ਉਹ ਹਾਸੇ ਵਾਲੀਆਂ ਗੱਲਾਂ ਸਾਰਾ ਕਹਿੰਦਾ ਵੀ ਤੈਨੂੰ ਨਾ ਮੈਨੂੰ ਐਂ ਕਰ ਲਓ ਸਾਰਾ ਕੁਝ ਕਰ ਲਓ ਤੇਰਾ ਨਾ, ਫਿਰ ਉਹਨੂੰ ਗੱਲ ਆ ਜਾਂਦੀ ਆ। ਪਰ ਮੇਰਾ ਬਾਪੂ ਕਹਿੰਦਾ ਹੁੰਦਾ ਵੀ ਅੱਜ ਜਨਾਨੀ ਦੇ ਥੱਲੇ ਨਾ ਥੱਲੇ ਨਾ ਲੱਗੀ ਤੂੰ। ਗੱਲ ਫਿਰ ਉਹ ਬਜ਼ੁਰਗਾਂ ਦੀ ਆ ਜਾਂਦੀ ਆ ਵੀ ਬਾਪੂ ਪਹਿਲਾਂ ਸਤਿਆ ਹੋਊਗਾ ਮਾਂ ਤੋਂ। ਸਹੀ ਗੱਲ। ਇਹ ਗੱਲਾਂ ਬਾਤਾਂ ਜੀ ਬਸ। ਵੈਸੇ ਵੀਰ ਦੀਆਂ ਜਿਹੜੇ ਕਹਿ ਕੇ ਹਟੇ ਨਾ ਗੱਲਾਂ ਸਹੀ ਆ। ਤੁਸੀਂ ਵੀ ਕਿਹਾ ਵੀ ਸਾਰੇ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਜਾਂ ਕਹਿ ਲਓ ਲੋਕ ਇੱਕੋ ਜਿਹੇ ਨਹੀਂ ਹੁੰਦੇ, ਚੰਗੇ ਆ ਮਾੜੇ ਆ ਤੁਰ ਹੀ ਆਏ ਆ। ਇਹ ਬੈਲੈਂਸ ਕੁਦਰਤ ਦਾ ਨਿਯਮ ਆ, ਇਹ ਚੱਲਦਾ ਹੀ ਰਹਿਣਾ ਹੁੰਦਾ ਹਨਾ। ਇੱਕ ਬੰਦਾ 99 ਬੰਦੇ ਚੰਗੇ, ਇੱਕ ਵਿਚਾਰਾ ਇਹੋ ਜਿਹਾ ਕੋਈ ਮੇਰੇ ਵਰਗਾ ਹੁੰਦਾ ਉਹ ਦੂਜਿਆਂ ਦੀ ਸਾਰੀ ਲੱਸੀ ਕਰਕੇ ਰੱਖ ਦਿੰਦਾ। ਜਿਵੇਂ ਕਹਿੰਦੇ ਇੱਕ ਮੱਝ ਲਿਬੜੀ ਪੂਛ ਹਿਲਾ ਕੇ ਸਾਰੇ ਪਸ਼ੂ ਲਬੇੜੇ ਹਨਾ। ਹੁਣ ਉਹ ਚਿੱਟੀ ਦਾੜੀ ਵਾਲਾ ਹੋਊਗਾ ਤੇ ਵੱਜਣੇ ਤੋਂ ਸਾਰੇ ਬਜ਼ੁਰਗਾਂ ਨੂੰ ਹੋ ਜਾਂਦੇ ਵੀ ਧੌਲਾ ਝਾਟਾ ਤੁਹਾਡਾ ਆਹ ਕਰਤੂਤਾਂ ਕਰਦੇ ਤੁਸੀਂ ਹਨਾ। ਹੁਣ ਧੌਲੇ ਝੱਟ ਚ ਸਾਰੇ ਹੀ ਆ ਜਾਣੇ ਆ, ਮਾੜਾ ਇੱਕ ਹੋਊਗਾ ਤੇ ਬਣਾ ਸਾਰਿਆਂ ਨੂੰ ਜਾਂਦਾ ਮਾੜਾ ਨਾ। ਸਾਡੇ ਨਾਲ ਚੀਮਾ ਸਾਹਿਬ ਵੀ ਨੇ, ਨਹੀਂ ਸਾਹਿਬ ਚੀਮਾ ਸਾਹਿਬ ਹਜ਼ੂਰ ਸੌਰੀ ਤੁਹਾਨੂੰ ਵਾਹਵਾ ਲੇਟ ਕਰਾਤਾ ਸੀ, ਤੁਹਾਨੂੰ ਵੇਟ ਕਰਾਤਾ ਤੁਹਾਨੂੰ। ਨਹੀਂ ਕੋਈ ਗੱਲ ਨਹੀਂ ਜੀ, ਵੇਟ ਵਾਲੀ ਤੇ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਸਲਾਮ ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ ਬਾਕੀ ਮੈਂ ਕਹਿ ਰਿਹਾ ਸੀ ਕਿ ਸਿਆਣੇ ਵੀ ਯਾਨੀ ਜੇ ਕੋਈ ਉਮਰ ਚ ਵੱਡਾ ਉਹ ਵੀ ਸਿਆਣਾ, ਕੋਈ ਅਕਲ ਚ ਵੱਡਾ ਉਹ ਵੀ ਸਿਆਣਾ, ਜੇ ਕੋਈ ਤਜਰਬੇ ਚ ਵੱਡਾ ਉਹ ਵੀ ਸਿਆਣਾ। ਤੇ ਬਾਕੀ ਜਿਹੜੇ ਬਾਬੇ ਤੁਰੇ ਫਿਰਦੇ ਇੱਥੇ ਉਹ ਵੀ ਸਿਆਣੇ ਆ। ਨਾ ਗੱਲ ਬਿਲਕੁਲ ਸਾਡੇ ਵੱਡੇ ਵੀ ਸਿਆਣੇ ਸਾਰੇ ਸਿਆਣੇ। ਉਹ ਗੱਲ ਆ ਆਪਾਂ ਪ੍ਰੋਗਰਾਮ ਦਾ ਨਾ ਰੱਖਿਆ ਸੀ ਚੀਮਾ ਸਾਹਿਬ ਵੀ ਸਿਆਣਾ ਫਿਰ ਸਿਆਣੇ ਦੀਆਂ ਗੱਲਾਂ ਹੋ ਕੇ ਮੈਂ ਆਫ ਦੀ ਰਿਕਾਰਡ ਆਪਾਂ ਪ੍ਰੋਗਰਾਮ ਤੋਂ ਪਹਿਲੇ ਗੱਲ ਕਰਨ ਡਏ ਸਾਂ ਨਈਮ ਸਾਹਿਬ ਤੇ ਨਾਲ ਅਰੋੜਾ ਸਾਹਿਬ। ਉਹ ਬੰਦਾ ਸੀ ਨਾ ਸਿਆਣਪ ਦੀ ਗੱਲ ਉਹਨੇ ਆਖਿਆ ਵੀ ਜਦੋਂ ਕੁੱਤਾ ਪਵੇ ਨਾ ਮਾੜੇ ਜਿਹੇ ਠਾਂ ਨੂੰ ਹੋਵੋ ਤੇ ਉਹ ਕੁੱਤੇ ਨੂੰ ਡਰਾਵਾ ਦਿਓ ਵੀ ਰੋੜਾ ਫੜਨ ਲੱਗਾ ਤੇ ਕੁੱਤਾ ਭੱਜੂਗਾ। ਤੇ ਉਹ ਇੱਕ ਨੂੰ ਕੁੱਤਾ ਪਿਆ ਤੇ ਥਾਂ ਬਹਿ ਗਿਆ, ਥੱਲੇ ਬਹਿ ਗਿਆ, ਉਹਨੇ ਕੰਨ ਫੜ ਲਿਆ ਕੁੱਤੇ ਨੇ ਤੇ ਉਹਦਾ ਕੰਨ ਲਾਤਾ ਨਾ ਕੁੱਤੇ ਦੇ ਅੰਦਰ। ਇਹ ਪੁੱਛਿਆ ਵੀ ਕੀ ਗਾੜੀਆਂ ਨਾ ਸਿਆਣਿਆਂ ਦਾ ਕੰਮ ਸਿਆਣਿਆਂ ਦਾ ਲੰਮੇ ਪੈ ਜਾ। ਤੇ ਉਹ ਮੈਂ ਕਹਿ ਰਿਹਾ ਸੀ ਜ਼ਰੂਰੀ ਨਹੀਂ ਕਿ ਜਿਹੜਾ ਉਮਰ ਚ ਸਿਆਣਾ ਉਹਦੀ ਗੱਲ ਹਰ ਸਹੀ ਹੋਵੇ। ਉਹ ਜਿੱਦਾਂ ਅੱਗੇ ਵੀ ਵੀਰ ਕਹਿ ਕੇ ਗਿਆ ਵਾ। ਤੇ ਬਾਕੀ ਕੁਛ ਏਦਾਂ ਦੀਆਂ ਵੀ ਸਿਆਣੀਆਂ ਗੱਲਾਂ ਸੀ ਜਿਨ੍ਹਾਂ ਨੇ ਹੁਣ ਆਪਾਂ ਨੂੰ ਕਮਲੇ ਬਣਾ ਦਿੱਤਾ, ਕਿਉਂਕਿ ਆਪਾਂ ਉਹਨਾਂ ਦੇ ਪਿਛਲੇ ਸਾਇੰਟੀਫਿਕ ਰੀਜ਼ਨ ਨਹੀਂ
ਗਿਣੇ ਨਾ ਸੋਚੇ ਨਾ ਸਮਝੇ। ਜਿੱਦਾਂ ਹੁਣ ਕਈ ਵਹਿਮ ਕਰਦੇ ਆ ਕਿ ਬਿੱਲੀ ਰਸਤਾ ਕੱਟ ਜਾਂਦੀ, ਅਸਲ 'ਚ ਉਹਦੇ ਪਿੱਛੇ ਸਾਇੰਟੀਫਿਕ ਰੀਜ਼ਨ ਸੀਗਾ ਕਿ ਬਿੱਲੀ ਦੀਆਂ ਅੱਖਾਂ ਜਗਦੀਆਂ ਸੀ ਰਾਤ ਨੂੰ, ਤਾਂ ਉਦੋਂ ਸਵਾਰੀ ਘੋੜਿਆਂ ਦੀ ਜਾਂ ਬਲਦਾਂ ਦੀ ਹੁੰਦੀ ਸੀ ਤਾਂ ਉਹ ਰੁਕ ਜਾਂਦੇ ਸੀ ਕਿ ਜਾਨਵਰ ਡਰੇ ਨਾ। ਉਦੋਂ ਸਾਇੰਟੀਫਿਕ ਰੀਜ਼ਨ ਸੀ, ਉਦੋਂ ਲਈ ਸਿਆਣੀ ਗੱਲ ਸੀ, ਪਰ ਹੁਣ ਆਪਾਂ ਕਮਲਿਆਂ ਵਾਂਗੂ ਮਗਰ ਉਸੇ ਗੱਲ ਤੇ ਲੱਗੇ ਆ। ਇੱਕ ਹੋਰ ਗੱਲ ਵੀ ਹੈ ਚੀਮਾ ਸਾਹਿਬ, ਸੰਗਦੇਵ ਸਾਹਿਬ, ਨਹੀਂ ਸਾਹਿਬ, ਮੈਂ ਹੁਣ ਤੱਕ ਵੇਖਿਆ ਹਲੇ ਵੀ ਸਾਡੇ ਕਿਤੇ ਕਿਤੇ ਹੈ, ਘਟ ਗਿਆ ਵਾ। ਇੱਕ ਪਾਰਟੀਸ਼ਨ ਤੋਂ ਬਾਅਦ ਵੀ ਹੁਣ ਪਾਕਿਸਤਾਨ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਇੱਕ ਮੁਹੱਲਾ ਜਿਹੜਾ ਕ੍ਰਿਸਚੀਅਨ ਦਾ, ਜਿਹੜੀ ਮਸਜਿਦ ਦਾ। ਢਿੱਲੋਂ ਸਾਹਿਬ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ। ਇਹ ਫਿਰ ਮੈਨੂੰ ਆ ਰਹੀ ਹੈ ਤੁਹਾਡਾ। ਜੀ ਜੀ, ਤਾਂ ਜਮਾਂ ਹੀ ਚੱਲ ਗਏ ਗੁੱਸੇ ਕਰਕੇ ਢਿੱਲੋਂ ਸਾਹਿਬ। ਤੁਸੀਂ ਬਿਲਕੁਲ ਜਿਵੇਂ ਜੀ ਆ ਗਏ ਨੇ ਢਿੱਲੋਂ ਸਾਹਿਬ ਸਾਡੇ ਨਾਲ। ਤੇ ਉਹਨਾਂ ਚਿਰ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਸੀ ਜੀ ਪੰਜਾਬੀ ਲਹਿਰ ਲਈ ਜੀ ਮੁਲਤਾਨ, ਪਿਸ਼ੌਰ, ਲਾਹੌਰ ਦੀਆਂ ਗੱਲਾਂ, ਸਾਡੇ ਲਈ ਗੁਜ਼ਰੇ ਦੌਰ ਦੀਆਂ ਗੱਲਾਂ, ਲਹਿਰ ਆਈ ਇੱਕ ਲਹਿੰਦਿਓ ਚੜ ਕੇ, ਕਰ ਗਈ ਇੱਕ ਮਿੱਕ ਸਭ ਨੂੰ ਫੜ ਕੇ। ਵਾਹ 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 ਵਾਹ, ਬਿਲਕੁਲ ਜੀ, ਬੜੀ ਵਧੀਆ ਗੱਲ ਕੀਤੀ ਹੈ ਤੁਸੀਂ। ਸਾਂਝੀ ਸੱਤ ਜਿਹੜੀ ਹੈ ਸਾਰਿਆਂ ਨੂੰ ਸਾਂਝਾ ਕੀਤਾ ਹੋਇਆ, ਇਕੱਠਾ ਕੀਤਾ ਹੋਇਆ, ਅਸੀਂ ਇੱਕ ਦੂਸਰੇ ਦੇ ਨਾਲ ਗੱਲਬਾਤ ਕਰ ਰਹੇ ਹਾਂ। ਬਿਲਕੁਲ। ਇਹ ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਕਿ ਕੋਈ ਉਹਦੇ ਪਿੱਛੇ ਇੱਕ ਸਾਇੰਟੀਫਿਕ ਰੀਜ਼ਨ ਹੁੰਦੀ ਹੈ। ਹਾਂਜੀ ਬਿਲਕੁਲ। ਜਿਹੜੇ ਵੀ ਸਾਡੇ ਇਸ ਤਰ੍ਹਾਂ ਦੇ ਵਹਿਮ ਨੇ, ਉਹਦੇ ਪਿੱਛੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ। ਲੇਕਿਨ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਨੇ ਜਿਹੜੀ ਕਿਸੇ ਵੱਡੀ ਮੁਸੀਬਤ ਤੋਂ ਤੁਹਾਨੂੰ ਬਚਾਉਂਦੀਆਂ ਨੇ, ਕਿਉਂਕਿ ਸਿਆਣਿਆਂ ਦੀ ਕਹੀ ਹੋਈ ਗੱਲ ਜਿਹੜੀ ਹੈ ਉਹ ਕੋਈ ਐਵੇਂ ਗੱਲ ਨਹੀਂ ਹੁੰਦੀ, ਉਹਨਾਂ ਦੇ ਤਜਰਬਿਆਂ ਦਾ ਕੋਈ ਨਾ ਕੋਈ ਨਿਚੋੜ ਹੁੰਦਾ ਹੈ। ਦੇਖੋ ਨਾ ਤੁਸੀਂ, ਜਿਸ ਵੇਲੇ ਸ਼ਾਮ ਹੁੰਦੀ ਹੈ, ਸੂਰਜ ਢਲਦਾ ਵਾ, ਜਿਸ ਵੇਲੇ ਹਨੇਰਾ ਹੋ ਜਾਂਦਾ, ਤੇ ਸਿਆਣਾ ਜਿੱਥੇ ਵੀ ਬੈਠਾ ਹੁੰਦਾ ਕਹਿੰਦਾ ਯਾਰ ਦੀਵਾ ਬਾਲ ਦਿਓ, ਬੱਤੀ ਬਾਲ ਦਿਓ, ਲਾਈਟ ਜਿਹੜੀ ਬਾਲ ਦਿਓ ਤੁਸੀਂ। ਯਾਨੀ ਘਰ ਦੇ ਵਿੱਚ ਹਨੇਰਾ ਨਹੀਂ ਹੋਣਾ ਚਾਹੀਦਾ, ਵਸਦਿਆਂ ਘਰਾਂ ਦੇ ਵਿੱਚ, ਯਾਨੀ ਵਸਦੇ ਘਰ ਜਿਹੜੇ ਨੇ ਉਹ ਉਹਨਾਂ 'ਚ ਰੋਸ਼ਨੀ ਹੋਣੀ ਚਾਹੀਦੀ, ਉਹਨਾਂ 'ਚ ਚਾਨਣ ਹੋਣਾ ਚਾਹੀਦਾ। ਇਸੇ ਤਰ੍ਹਾਂ ਸਿਆਣੇ ਕਹਿੰਦੇ ਆ ਕਿ ਜਿਸ ਵੇਲੇ ਦਿਨ ਜਿਹੜਾ ਢਲ ਜਾਵੇ, ਉਸ ਵੇਲੇ ਘਰ ਦੇ ਵਿੱਚ ਖਰਕਾ ਬੌਕਰ ਨਹੀਂ ਕਰੀਦਾ ਹੁੰਦਾ, ਬੌਕਰ ਨਹੀਂ ਮਾਰੀ ਦੀ ਹੁੰਦੀ, ਕਿ ਇਹ ਵੀ ਕੋਈ ਚੰਗੀ ਗੱਲ ਨਹੀਂ। ਤੇ ਅਸਲ ਦੇ ਵਿੱਚ ਤਾਂ ਇਹ ਸਾਰੇ ਕੰਮਾਂ ਦਾ ਇੱਕ ਟਾਈਮ ਹੈ। ਫਿਰ ਇੱਕ ਹੋਰ ਤੁਸੀਂ ਦੇਖਿਆ ਹੋਣਾ, ਜਿਹੜੀ ਤੁਸੀਂ ਇੱਕ ਸਾਇੰਟੀਫਿਕ ਰੀਜ਼ਨ ਦੀ ਗੱਲ ਕੀਤੀ ਹੈ, ਕਿ ਇਹ ਜਿਹੜੀਆਂ ਅਸੀਂ ਬਾਤਾਂ ਸੁਣਦੇ ਹੁੰਦੇ ਸੀ ਆਪਣੇ ਨਾਨੀ ਤੋਂ, ਨਾਨੇ ਤੋਂ, ਦਾਦੇ ਦਾਦੀ ਤੋਂ, ਅਸੀਂ ਗੱਲਾਂ ਬਾਤਾਂ ਜਿਹੜੀਆਂ ਬੱਚਿਆਂ ਨੇ ਕਹਾਣੀਆਂ ਜਿਹੜੀਆਂ ਸੁਣਦੇ ਹੁੰਦੇ ਸੀ ਤੇ ਅੱਛਾ, ਕਿਸੇ ਵੇਲੇ ਨਿਆਣੇ ਜਿਹੜੇ ਆ ਦਿਨ ਨੂੰ ਵੀ ਵੱਡਿਆਂ ਨੂੰ ਕਹਿੰਦੇ ਹੁੰਦੇ ਸਾਨੂੰ ਬਾਤਾਂ ਸੁਣਾਓ, ਸਾਨੂੰ ਕਹਾਣੀ ਸੁਣਾਓ। ਤੇ ਕਿਉਂਕਿ ਉਹ ਸਿਆਣਿਆਂ ਨੇ ਦਿਨ ਨੂੰ ਕੰਮ ਕਰਨਾ ਹੁੰਦਾ ਸੀ, ਤਾਂ ਇਸ ਵਜ੍ਹਾ ਤੋਂ ਉਹਨਾਂ ਦੇ ਕੰਮ ਦੇ ਵਿੱਚ ਰੁਕਾਵਟ ਪੈਂਦੀ ਹੁੰਦੀ ਸੀ, ਤੇ ਅਕਸਰ ਉਹ ਬੱਚਿਆਂ ਨੂੰ ਇਹ ਕਹਿ ਦਿੰਦੇ ਹੁੰਦੇ ਸੀ ਕਿ ਜੇ ਦਿਨ ਨੂੰ ਬਾਤ ਸੁਣਾਈਏ, ਕਹਾਣੀ ਸੁਣਾਈਏ, ਤੇ ਜਿਹੜੇ ਮੁਸਾਫਰ ਨੇ, ਜਿਹੜੇ ਪ੍ਰਾਹੁਣੇ ਨੇ, ਜਿਹੜੇ ਲੋਕਾਂ ਨੇ ਆਉਣਾ, ਉਹ ਰਸਤਾ ਭੁੱਲ ਜਾਣਦੇ ਹੋ। ਇਸ ਵਜ੍ਹਾ ਤੋਂ ਉਹ ਬੱਚੇ ਔਰ ਨਿਆਣੇ ਜਿਹੜੇ ਸੀ ਉਹ ਵੀ ਚੁੱਪ ਕਰ ਜਾਂਦੇ ਸੀ, ਔਰ ਇੱਕ ਐਸਾ ਉਹ ਵਹਿਮ ਉਹਨਾਂ ਦੇ ਜ਼ਿਹਨ ਦੇ ਵਿੱਚ ਪੈ ਜਾਂਦਾ ਸੀ ਕਿ ਉਹ ਦਿਨ ਵੇਲੇ ਕਦੀ ਵੀ ਆਪਣੇ ਵੱਡੇ ਤੋਂ ਇਹ ਨਹੀਂ ਸੀ ਕਹਿੰਦੇ ਕਿ ਸਾਨੂੰ ਇਹ ਕਹਾਣੀ ਜਿਹੜੀ ਹੈ ਸੁਣਾਓ। ਤੇ ਇਸ ਵਜ੍ਹਾ ਤੋਂ ਇਹ ਦਾਨਿਸ਼ ਦੀਆਂ ਗੱਲਾਂ ਨੇ, ਬਹੁਤ ਸਾਰੇ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਬਹੁਤ ਕੁਝ ਦੱਸਦੀਆਂ ਨੇ, ਔਰ ਹਰ ਵੇਲੇ ਦਾ। ਹੁਣ ਦੇਖੋ ਨਾ, ਹੁਣ ਸਾਡੇ ਕੋਲ ਟਾਈਮ ਵੀ ਹੁੰਦਾ, ਅਸੀਂ ਹੁਣ ਜਿਹੜੀਆਂ ਫਿਲਮਾਂ ਦੇਖਦੇ, ਡਰਾਮੇ ਦੇਖਦੇ, ਫੇਸਬੁੱਕ ਦੇ ਉੱਤੇ, ਬਾਕੀ ਸੋਸ਼ਲ ਮੀਡੀਆ ਤੇ ਸਾਰਾ ਦਿਨ ਅਸੀਂ ਕਹਾਣੀਆਂ ਪੜ੍ਹਦੇ ਵੀ ਰਹਿੰਦੇ, ਸੁਣਦੇ ਵੀ ਰਹਿੰਦੇ। ਉਹਦੀ ਵਜ੍ਹਾ ਹੈ ਕਿ ਹੁਣ ਟਾਈਮ ਬਦਲ ਗਿਆ, ਹੁਣ ਕੋਈ ਉਹ ਕੰਮ ਦੇ ਵਿੱਚ ਰੁਕਾਵਟ ਨਹੀਂ ਪਾ ਰਹੀ ਉਹ ਚੀਜ਼, ਤੇ ਇਸ ਵਜ੍ਹਾ ਤੋਂ ਵੇਲੇ ਦੇ ਨਾਲ ਨਾਲ ਚੀਜ਼ਾਂ ਜਿਹੜੀਆਂ ਬਦਲਦੀਆਂ ਵਾ, ਦਾਨਿਸ਼ ਵੀ ਬਦਲਦੀ ਆ, ਸਿਆਣਪ ਵੀ ਬਦਲਦੀ ਆ, ਔਰ ਸਿਆਣਪ ਦੇ ਤਰੀਕੇ ਜਿਹੜੇ ਨੇ ਉਹ ਵੀ ਬਦਲਦੇ ਨੇ। ਤੇ ਸਾਡਾ ਹੁਣ ਕੰਮ ਇਹੀ ਹੈ ਕਿ ਉਹ ਚੀਜ਼ਾਂ ਨੂੰ ਜਿਹੜਾ ਵਾ ਹੁਣ ਜੋੜਨਾ ਕਿਵੇਂ ਆ ਨਵੀਆਂ ਚੀਜ਼ਾਂ ਦੇ ਨਾਲ, ਨਵੀਂ ਜਿਹੜੀ ਗੱਲ ਹੈ ਉਹਨੂੰ। ਜੀ ਉਹ ਵੀ ਆ, ਤੇ ਅਸਲ 'ਚ ਇੱਕ ਪਿਛਲੀ ਪੀੜ੍ਹੀ ਅਗਲੀ ਪਿਛਲੀ ਪੀੜ੍ਹੀ ਨੂੰ ਦੱਸਣ 'ਚ ਸਫਲ ਨਹੀਂ ਹੋ ਸਕੀ,
ਕਿ ਵੀ ਉਹ ਉਹਦੇ ਪਿੱਛੇ ਕਾਰਨ ਕੀ ਸੀਗਾ। ਹੁਣ ਰਾਤ ਨੂੰ ਜਿੱਦਾਂ ਤੁਸੀਂ ਕਿਹਾ ਕਿ ਬੌਕਰ ਨਹੀਂ ਫੇਰਨੀ ਜਾਂ ਵਾਲ ਨਹੀਂ ਵਾਹੁਣੇ, ਕਾਰਨ ਇਹ ਸੀ ਕਿ ਚਾਨਣ ਘੱਟ ਹੁੰਦਾ ਸੀ, ਦੀਵੇ ਦੀ ਜਾਂ ਲੈਂਪ ਦੀ ਲੋੜ ਹੁੰਦੀ ਸੀਗੀ, ਤਾਂ ਉਹ ਖਾਣੇ 'ਚ ਪੈ ਸਕਦੇ ਸੀਗੇ। ਤੇ ਕਾਰਨ ਤਾਂ ਇਹੋ ਜਿਹੇ ਆ, ਜੇ ਦੱਸ ਕੇ ਸਮਝਾਏ ਜਾਣ ਤਾਂ ਸਾਰਿਆਂ ਨੂੰ ਸਮਝ ਵੀ ਆ ਜੂ ਤੇ ਵਹਿਮਾਂ ਚੋਂ ਵੀ ਨਿਕਲ ਜਾਣਗੇ। ਤੇ ਗੱਲ ਕੀ, ਕਾਰਨ ਦੱਸਿਆ ਨਹੀਂ ਗਿਆ, ਉਹ ਪੀੜ੍ਹੀ ਦਰ ਪੀੜ੍ਹੀ ਓਦਾਂ ਹੀ ਚੱਲਦੇ ਰਹੇ, ਟਾਈਮ ਬਦਲ ਗਿਆ ਤਾਂ ਉਹ ਹੁਣ ਵਹਿਮ ਬਣ ਗਏ ਆ। ਨਹੀਂ, ਕੁਝ ਗੱਲਾਂ ਐਸੀਆਂ ਵੀ ਆ ਕਿ ਸਾਰੀਆਂ ਗੱਲਾਂ ਜਿਹੜੀਆਂ ਵਾ ਉਹ ਇਹ ਨਹੀਂ ਸੀ ਕਿ ਉਹਨਾਂ ਦੇ ਪਿੱਛੇ ਕੋਈ ਇਸ ਤਰ੍ਹਾਂ ਦੀ ਗੱਲ ਸੀ ਔਰ ਉਹਨਾਂ ਨੂੰ ਜੁੜਨਾ ਚਾਹੀਦਾ ਸੀਗਾ। ਕੁਝ ਗੱਲਾਂ ਸਾਡੀਆਂ ਸਿਹਤ ਦੇ ਨਾਲ ਵੀ ਜੁੜੀਆਂ ਹੋਈਆਂ ਸੀਗੀਆਂ, ਜਿਹੜੀਆਂ ਅਜੇ ਤੱਕ ਚੱਲਦੀਆਂ। ਬਸ ਸਿਆਣੇ ਕਹਿੰਦੇ ਹੁੰਦੇ ਸੀ ਤੇ ਦੰਦ ਗਏ ਤੇ ਸਵਾਦ ਗਿਆ, ਕੰਨ ਗਏ ਤੇ ਰਾਗ ਗਿਆ, ਤੇ ਅੱਖਾਂ ਗਈਆਂ ਤੇ ਜਾਨ ਗਿਆ। ਯਾਨੀ ਦੇਖੋਗੇ ਤੁਸੀਂ ਹਿਫਾਜ਼ਤ ਕਰਨੀ ਆਪਣੇ ਦੰਦਾਂ ਦੀ, ਅਗਰ ਦੰਦਾਂ ਦੀ ਹਿਫਾਜ਼ਤ ਨਾ ਕੀਤੀ ਤੇ ਉਹ ਮੂੰਹ ਦਾ ਜਿਹੜਾ ਜ਼ਾਇਕਾ ਵਾ, ਜਿਹੜਾ ਸਵਾਦ ਹੈ ਖਾਣੇ ਦਾ, ਉਹ ਨਹੀਂ ਲੈ ਸਕੋਗੇ ਤੁਸੀਂ। ਛੱਲੀ ਨਹੀਂ ਚੱਬ ਸਕੋਗੇ, ਦਾਣੇ ਨਹੀਂ ਤੁਸੀਂ ਚੱਬ ਸਕੋਗੇ। ਅੱਛਾ, ਕੰਨਾਂ ਦੇ ਵਿੱਚ ਕੰਨ ਜਿਹੜੇ ਸੀ ਉਹਨਾਂ ਨੂੰ ਸਾਫ਼ ਰੱਖਣਾ ਹੁੰਦਾ ਸੀ, ਉਹਦੇ ਚ ਤੇਲ ਵੀ ਪਾਇਆ ਜਾਂਦਾ ਸੀਗਾ, ਉਹਨਾਂ ਨੂੰ ਸਾਫ਼ ਵੀ ਰੱਖਿਆ ਜਾਂਦਾ ਸੀ। ਔਰ ਉਹ ਕਿਹਾ ਜਾਂਦਾ ਸੀ ਜੇ ਕੰਨ ਗਏ ਤੇ ਰਾਗ ਗਿਆ। ਰਾਗ ਕੀ ਸੀਦਾ ਕਿ ਚੰਗੀ ਗੱਲ ਜਾਂ ਸੁਣਨ ਤੋਂ ਹਮੇਸ਼ਾ ਵਾਸਤੇ ਤੁਸੀਂ ਮਹਿਰੂਮ ਹੋ ਜਾਓਗੇ। ਫਿਰ ਅੱਖਾਂ ਜਿਹੜੀਆਂ ਵਾ ਉਹਨਾਂ ਦੀ ਹਿਫਾਜ਼ਤ ਕਰਨੀ ਹੈ, ਠੰਡੇ ਪਾਣੀ ਦੇ ਛਿੱਟੇ ਮਾਰਨੇ, ਇਹਨਾਂ 'ਚ ਕੋਈ ਚੀਜ਼ ਨਹੀਂ ਪੈਣ ਦੇਣੀ ਤੁਸੀਂ। ਜੇ ਅੱਖਾਂ ਚਲਦੀਆਂ ਗਈਆਂ ਤੇ ਪੂਰਾ ਜਾਨ ਚਲੇ ਜਾਏਗਾ। ਇਸ ਵਜ੍ਹਾ ਤੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸਾਡੀ ਸਿਹਤ ਦੇ ਨਾਲ ਵੀ ਜੁੜੀਆਂ ਹੋਈਆਂ ਸੀ, ਜਿਹੜੀ ਉਹ ਸਿਆਣਪ ਹਜੇ ਵੀ ਉਸੇ ਤਰ੍ਹਾਂ ਹੀ ਹੈ। ਕੁਝ ਗੱਲਾਂ ਐਸੀਆਂ ਜ਼ਰੂਰ ਹੋਣ ਦੀਆਂ, ਤੁਸੀਂ ਜਿਵੇਂ ਕਿਹਾ, ਜਿਹੜੀਆਂ ਖਾਸ ਟਾਈਮ ਦੇ ਵਿੱਚ ਹੈ। ਜੀ 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 ਬਿਲਕੁਲ ਜੀ। ਕੋਈ ਦੋਸਤ ਗੱਲ ਕਰ ਰਿਹਾ ਸੀ ਵਿੱਚ, ਸ਼ਾਇਦ ਕਿਸੇ ਦੀ ਗੱਲ ਸੀ, ਪਤਾ ਨਹੀਂ ਲੱਗਿਆ ਕਿਹਨੇ ਗੱਲ ਕੀਤੀ ਹੈ। ਜਦੋਂ ਤੁਸੀਂ ਬਹੁਤ ਸਾਰੇ ਲੋਕ ਸਕਰੀਨ ਤੇ ਹੁੰਦੇ, ਕਈ ਵਾਰ ਪਛਾਣਨਾ ਮੁਸ਼ਕਿਲ ਹੁੰਦਾ। ਮੇਰੇ ਖਿਆਲ ਹੋ ਸਕਦਾ ਕਿਸੇ ਨੇ ਬੈਕ ਸਕਰੀਨ ਗੱਲ ਕੀਤੀ ਹੋਵੇ ਜੀ, ਇਹ ਵੀ ਹੋ ਸਕਦਾ ਜੀ। ਹਾਂਜੀ, ਕੱਲੀ ਆਵਾਜ਼ ਆਈ ਹੋਊ ਕਿਸੇ ਦੀ। ਹਾਂਜੀ। ਅੱਛਾ ਜੀ, ਮੇਰੇ ਖਿਆਲ ਬੜੀ ਸੀ ਕਾਫੀ ਦੇਰ ਤੋਂ ਗੱਲਬਾਤ ਕਰ ਰਿਹਾ। ਸਿੱਧੂ ਬਲਜਿੰਦਰ ਜੀ ਕਹਿੰਦੇ ਅਰੋੜਾ ਸਾਹਿਬ ਸੰਗਲ 47 ਨੂੰ ਸਾਹਿਬ ਨੂੰ ਖੋਲੋ ਜ਼ਰਾ। ਅਸੀਂ ਬੰਨਿਆ ਨਹੀਂ ਹੋਇਆ, ਉਹ ਖੁੱਲੇ ਹੀ ਰਹੇ, ਅਸੀਂ ਬੰਨ ਕੇ ਨਹੀਂ ਬਹਾਇਆ ਉਹਨਾਂ ਨੂੰ। ਉਹ ਆਪਣੀ ਗੱਲ ਖੋਲ ਕੇ ਕਹਿ ਸਕਦੇ, ਸੁਣ ਸਕਦੇ। ਅਸੀਂ ਨਾਲ ਦੀ ਨਾਲ ਸਾਰੇ ਦੋਸਤਾਂ ਦੀ ਗੱਲ ਸੁਣ ਰਹੇ ਹਾਂ। ਸੇਵਾ ਸਿੰਘ ਜੀ, ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਜੀ ਨਾਲ? ਨਹੀਂ ਜੀ, ਬਸ ਜੀ ਮੈਂ ਜਾ ਰਿਹਾ ਜੀ, ਤੁਸੀਂ ਕਰੋ ਗੱਲਾਂ। ਸਾਡਾ ਜੁੜੇ, ਸਾਡਾ ਗੱਲਬਾਤ ਕੀਤੀ, ਬਹੁਤ ਸ਼ੁਕਰੀਆ। ਮੈਂ ਤਾਂ ਆਪ ਅੱਜ ਆਫ ਸਕਰੀਨ ਬਹੁਤ ਆ ਰਿਹਾ ਵਾਂ ਕਿ ਮੈਂ ਸਾਰੇ ਦੋਸਤਾਂ ਦੀ ਗੱਲ ਸੁਣ ਸਕਾਂ। ਮੈਂ ਕਿਹਾ ਸੀ ਸਿਆਣੀ ਗੱਲਾਂ ਸੁਣਨ ਦਾ ਜ਼ਿਆਦਾ ਯਕੀਨ ਕਰਨਾ ਚਾਹੀਦਾ ਬੋਲਣ ਨਾਲੋਂ। ਸੋ ਹਰਦੀਪ ਸਿੰਘ ਜੀ, ਹੁਣ ਤੁਸੀਂ ਵੀ ਸਾਡੇ ਨਾਲ, ਤੁਸੀਂ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ? ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਕਿਵੇਂ ਹੋ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਸ ਮੈਂ ਤਾਂ ਇਹੀ ਕਹਿਣਾ ਸੀ, ਉਹ ਵੀਰ ਇੱਕ ਪਹਿਲਾਂ ਆ ਕੇ ਗਏ ਸੀ, ਵਿੱਚ ਬੋਲ ਕੇ ਗਏ ਕਿ ਜਿਹੜੇ ਨਸ਼ੇ ਨੇ ਉਹ ਵੀ ਕੀ ਕਹਿੰਦੇ ਸਿਆਣਿਆਂ ਨੇ ਸਾਨੂੰ ਪਾਸ ਕੀਤੇ ਨੇ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਸੀ ਕਿ ਜਿਹੜੇ ਆਪਾਂ ਚੰਗੀ ਗੱਲ ਕਿਸੇ ਤੋਂ ਵੀ ਸਿੱਖ ਸਕਦੇ ਹਾਂ ਤੇ ਮਾੜੀਆਂ ਗੱਲਾਂ ਨਹੀਂ ਸਿੱਖਣੀਆਂ ਚਾਹੀਦੀਆਂ। ਚੰਗੀ ਗੱਲ ਚੋਰ ਤੋਂ ਵੀ ਸਿੱਖ ਲਓ ਤੇ ਮਾੜੀ ਗੱਲ ਚਾਹੇ ਸਿਆਣਿਆਂ ਨੇ ਕੀਤੀ ਹੈ ਉਹ ਨਹੀਂ ਸਾਨੂੰ ਕਾਪੀ ਕਰਨੀ ਚਾਹੀਦੀ। ਚੰਗੀਆਂ ਗੱਲਾਂ ਸਿੱਖੋ। ਚੰਗੀ ਗੱਲ ਆ ਜਿਹੜੀ ਆ ਉਹ ਤੁਸੀਂ ਦੁਸ਼ਮਣ ਤੋਂ ਵੀ ਲੈ ਲਓ, ਤੇ ਜੇ ਕੋਈ ਮਾੜੀ ਗੱਲ ਉਹ ਸੱਜਣ ਤੋਂ ਵੀ ਵਿਸਾਰ ਦਿਓ, ਹਨਾ। ਬਿਲਕੁਲ ਬਿਲਕੁਲ, ਕਿਉਂਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਚੋਂ ਹੀ ਪਤਾ ਲੱਗਦਾ। ਮੈਂ ਅੱਜ ਤੱਕ ਇਹ ਤਜਰਬਾ ਕੀਤਾ ਕਿ ਜੋ ਸਾਡੇ ਸਿਆਣਿਆਂ ਨੇ ਕਿਹਾ, ਬਜ਼ੁਰਗਾਂ ਨੇ ਕਿਹਾ, ਉਹ ਸਹੀ ਹੁੰਦਾ ਹੈ। ਐਂਡ ਚ ਆ ਕੇ ਕੀ ਕਹਿੰਦੇ ਹੁੰਦੇ, ਸਹੀ ਹੀ ਐਂਡ ਚ ਸਹੀ ਹੁੰਦਾ। ਬਿਲਕੁਲ ਜੀ, ਬਿਲਕੁਲ। ਬਹੁਤ ਧੰਨਵਾਦ ਜੀ। ਧੰਨਵਾਦ ਜੀ ਹਰਦੀਪ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਸਾਨੂੰ ਚੰਗਾ ਲੱਗਦਾ ਜਦੋਂ ਸਾਡੇ ਨਵੇਂ ਦੋਸਤ ਰੋਜ਼ ਆ ਕੇ ਸਾਥ ਵਿੱਚ ਗੱਲਬਾਤ ਕਰਦੇ ਨੇ, ਸਿਆਣੀਆਂ ਗੱਲਾਂ ਕਰਦੇ ਨੇ। ਜੋ ਸਿਆਣੀ ਗੱਲ ਸਿਆਣੀ ਵੀ ਕਰਦੇ ਆ ਤੇ ਕੁਝ ਸਾਡੇ ਨਾਲ ਹਾਸਾ ਮਖੌਲ ਵੀ ਕਰ ਲੈਂਦੇ ਨੇ। ਮੇਰਾ ਤਾਂ ਸੰਗਤ ਜੀ ਤੁਸੀਂ ਵਾਹਵਾ ਤੁਸੀਂ ਨੀਂਦ ਚ ਹੈਗੇ, ਕੀ ਗੱਲ ਤਿਆਰੀ ਹੈ ਸੌਣ ਦੀ ਲੱਗਦਾ ਤੁਹਾਡੀ? ਹਾਂਜੀ, ਹੁੰਦਾ ਜਾਂਦਾ ਟਾਈਮ ਜਾ ਵਾਹਵਾ ਜਾ ਹੋ ਗਿਆ, 11:45 ਹੋ ਗਏ। ਅੱਛਾ, ਵਾਹਵਾ ਟਾਈਮ ਹੋ ਗਿਆ ਜੀ, ਇਹ ਵੀ ਗੱਲ ਠੀਕ ਹੈ ਜੀ। ਤੁਹਾਡੇ ਗੀਤਾਂ ਦੀ ਫਰਮਾਇਸ਼ ਬੜੀ ਆ ਰਹੀ ਹੈ, ਬਹੁਤ ਸਾਰੇ ਦੋਸਤ ਕਹਿ ਰਹੇ ਨੇ ਜੀ ਤੁਹਾਡੇ ਕੁਝ ਹੋਰ ਸੁਣਨਾ ਜੀ, ਹੋਰ ਸੁਣਨਾ ਜੀ। ਤੇ ਮੈਂ ਜਾਣਦਾ ਸਮਾਂ ਲੇਟ ਆ, ਪਰ ਕੁਝ ਹੋਰ ਸੁਣਾ ਜਾਓ ਤੇ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਕਹਾਂਗੇ ਵੀ ਠੀਕ ਹੈ, ਤੁਸੀਂ ਆਰਾਮ ਵੀ ਕਰ ਲਓ, ਆਰਾਮ ਜ਼ਰੂਰੀ ਆ। ਤੇ ਪਰ ਕੋਈ ਨਾ ਕੋਈ ਜ਼ਰੂਰ ਸੁਣਾ ਕੇ ਜਾਓ ਜੀ। ਜੀ ਆਪਣਾ ਗੁਰਤੇਜ ਦੱਸ ਰਿਹਾ ਸੀ, ਬਨੇ ਬੁਲਟ ਦੀ ਸਿਫਾਰਿਸ਼ ਵਾਲੀ ਆ ਰਹੀ ਹੈ, ਮੈਸੇਜ ਬੁਲਟ ਦੇ ਆ ਰਹੇ ਨੇ, ਬੁਲਟ ਬਾਰੇ ਸੁਣਾਓ। ਉਹਦਾ ਮੈਂ ਸਥਾਈ ਅੰਤਰ ਸੁਣਾਵਾਂ ਜੀ।
ਗੁੜਤੀ ਚ ਮਿਲੀ ਠਾਠ ਬਾਠ ਉਸ ਨੂੰ, ਕਾਰਾਂ ਜੀਪਾਂ ਦੀ ਨੀ ਕੋਈ ਘਾਟ ਉਸ ਨੂੰ। ਗੁੜਤੀ ਚ ਮਿਲੀ ਠਾਠ ਬਾਠ ਉਸ ਨੂੰ, ਕਾਰਾਂ ਜੀਪਾਂ ਦੀ ਨੀ ਕੋਈ ਘਾਟ ਉਸ ਨੂੰ। ਚੇਤਕ ਤਾਂ ਪੱਟੂ ਲੈ ਕੇ ਆਉਂਦਾ ਸ਼ੌਕ ਨਾਲ, ਹਾਰਲੇ ਵੀ ਹੈਗਾ ਕਾਲਜ ਲਿਆਉਣ ਨੂੰ। ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖਿਆ ਨੀ ਉਹਨੇ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਪਟਾਕੇ ਪਾਉਣ ਨੂੰ। ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖਿਆ ਨੀ ਉਹਨੇ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ। ਬਾਪੂ ਦੀ ਬਣਾਈ 25 ਕਿੱਲੇ ਪੈਲੀ ਐ, 5 ਕਿੱਲੇ ਕੱਲ ਹੋਰ ਗਹਿਣੇ ਲੈ ਲਈ ਐ। ਬਾਪੂ ਦੀ ਬਣਾਈ 25 ਕਿੱਲੇ ਪੈਲੀ ਐ, 5 ਕਿੱਲੇ ਕੱਲ ਹੋਰ ਗਹਿਣੇ ਲੈ ਲਈ ਐ। ਇੱਕ ਕਰੇ ਫੀਟ ਪੁਰਾਣੀ ਖੜੀ ਐ, ਬਜ਼ੁਰਗਾਂ ਦੀ ਆਖਰੀ ਨਿਸ਼ਾਨੀ ਖੜੀ ਐ। ਇੱਕ ਕਰੇ ਫੀਟ ਪੁਰਾਣੀ ਖੜੀ ਐ, ਬਜ਼ੁਰਗਾਂ ਦੀ ਆਖਰੀ ਨਿਸ਼ਾਨੀ ਖੜੀ ਐ। ਜਿਹੜੀ ਵੱਡੇ ਬਾਪੂ ਨੇ ਸੀ ਲੈ ਕੇ ਆਂਦੀ ਸ਼ੌਕ ਨਾਲ, ਸੰਗ ਦਿਲਾ 47 ਪਿੰਡੋਂ ਜਾਣੇ ਆਉਣ ਨੂੰ। ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖਿਆ ਨੀ ਉਹਨੇ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ, ਪਟਾਕੇ ਪਾਉਣ ਨੂੰ, ਪਟਾਕੇ ਪਾਉਣ ਨੂੰ। ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖਿਆ ਨੀ ਉਹਨੇ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ। ਵਾਹ ਜੀ ਵਾਹ ਸਰ ਜੀ ਸਰ। ਸਾਡੇ ਦੋਸਤ ਦੀ ਗੱਲ ਕਹੀਏ, ਪਟਾਕੇ ਪਾਉ ਬਹੁਤੇ ਨਹੀਂ ਪਾਉਣੇ, ਪਟਾਕੇ ਪਾਉਣ ਤੇ ਪੁਲਿਸ ਬੁਲਟ ਹੁਣ ਬਾਉਂਡ ਕਰ ਲੈਂਦੀ ਹੈ। ਹੁਣ ਪੁਲਿਸ ਅੱਡ ਪਟਾਕੇ ਪਾਉਂਦੀ ਹੈ। ਹਾਂਜੀ ਸੋ ਬਚ ਕੇ ਜੀ। ਚਲੋ ਜੀ ਧੰਨਵਾਦ ਜੀ, ਬਹੁਤ ਬਹੁਤ ਸਾਰੇ ਪੰਜਾਬੀ ਸੱਥ ਨਾਲ ਜੁੜੇ ਸੱਜਣਾ ਮਿੱਤਰਾਂ ਦਾ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਸੁਣ ਕੇ ਬਜ਼ੁਰਗਾਂ ਦੀਆਂ ਸਿਆਣਿਆਂ ਦੀਆਂ। ਤੇ ਦਿਓ ਆਗਿਆ ਹੁਣ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਲਾਮ। ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ। ਦੋਸਤੋ ਪ੍ਰੋਗਰਾਮ ਦਾ ਸਮਾਂ ਕਿਸ ਤਰ੍ਹਾਂ ਲੰਘਦਾ ਚਲਾ ਜਾਂਦਾ ਪਤਾ ਇਹਨਾਂ ਦਾ, ਪੌਣੇ 2 ਘੰਟੇ ਹੋ ਗਏ ਨੇ। ਬਹੁਤ ਸਾਰੇ ਬਜ਼ੁਰਗਾਂ ਦੀ ਗੱਲਾਂ ਕਰ ਰਹੇ ਹਾਂ ਅਸੀਂ, ਸਿਆਣੀਆਂ ਗੱਲਾਂ ਕਰ ਰਹੇ ਹਾਂ, ਕੋਈ ਸਾਡੇ ਦੋਸਤ ਕੋਈ ਕਮਲੀਆਂ ਗੱਲਾਂ ਵੀ ਕਰੋ, ਉਹ ਵੀ ਮੌਕੇ ਵੱਖਰੇ ਹੁੰਦੇ ਜੀ, ਵਿੱਚ ਵਿੱਚ ਉਹ ਵੀ ਹੁੰਦੀਆਂ ਨੇ ਕੁਝ, ਪਰ ਕੋਈ ਥੋੜੀ ਸਿਆਣੀ ਗੱਲਾਂ ਹੋਰ। ਅਹਿਸਾਨ ਗੁੱਜਰ ਸਾਡੇ ਨਾਲ ਨੇ, ਕਾਫੀ ਤੋਂ ਵੀ ਉਡੀਕ ਰਹੇ ਨੇ, ਥੋੜੀ ਜਿਹੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਗੁੱਜਰ ਸਾਹਿਬ ਕੀ ਹਾਲ ਚਾਲ ਹੈ? ਜਦੋਂ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ, ਮਿਊਟ ਹੈ ਤੁਹਾਡਾ ਫੋਨ, ਤੁਹਾਡਾ ਡਿਵਾਈਸ ਮਿਊਟ ਹੈ ਜੀ। ਜੀ अस्सलाम वालेकुम ਸਾਰਿਆਂ ਨੂੰ, ਵਾਲੇਕੁਮ अस्सलाम, ਨਮਸਤੇ ਤੇ SSA to SSA, ਸਤਿ ਸ੍ਰੀ ਅਕਾਲ ਟੂ ਸਰਬਜੀਤ ਸਿੰਘ ਅਰੋੜਾ। ਮਿਹਰਬਾਨੀ ਸਰ, ਹੋਰ ਸੁਣਾਓ, ਸਾਰੇ ਠੀਕ ਠਾਕ ਹੋ ਜੀ? ਬਹੁਤ ਮੈਂ ਪਹਿਲੇ ਤੇ ਤੁਹਾਡੇ ਸਾਰੇ 3-4 ਜਿਹੜੇ ਸਿਆਣੇ ਨੇ ਇਹਨਾਂ ਦਾ ਸ਼ੁਕਰੀਆ। ਮੈਂ ਤੇ ਵੇਟ ਕਰ ਰਿਹਾ ਸੀ ਕਿ ਹੋਰ ਵੀ ਸਿਆਣੇ ਆਣਗੇ ਤੇ ਅਸੀਂ ਤੇ ਮੈਂ ਕਿਹਾ ਅਸੀਂ ਮਜ਼ੀਦ ਸਿਆਣਿਆਂ ਨੂੰ ਸੁਣਾਂਗੇ, ਲੇਕਿਨ ਕੋਈ ਸਿਆਣਾ ਨਹੀਂ ਆਇਆ। ਤੇ ਮੈਂ ਕਿਹਾ ਚਲੋ ਅਸੀਂ ਜਿਹੜੇ ਨਵੇਂ ਮੁੰਡੇ ਛੁੰਡੇ ਉਹੀ ਵੜ ਜਾਈਏ ਵਿੱਚ। ਅੱਜ ਤੇ 2-3 ਭਾਈ ਹੋਰ, ਉਹ ਵੀ ਕੋਈ ਨਹੀਂ ਆਏ। ਸੰਗਦਿਲ ਸਾਹਿਬ ਨੇ ਮਾਸ਼ਾਅੱਲਾ ਰੌਣਕ ਲਾਈ ਰੱਖੀ, ਤੇ ਪ੍ਰੋਫੈਸਰ ਸਾਹਿਬ ਨਈਮ ਸਾਹਿਬ ਮਾਸ਼ਾਅੱਲਾ ਬੜੀਆਂ ਸਿਆਣੀਆਂ ਗੱਲਾਂ ਕੀਤੀਆਂ ਇਹਨਾਂ ਨੇ, ਤੇ ਬਹੁਤ ਸ਼ੁਕਰੀਆ ਤੁਹਾਡਾ ਵੀ ਨਈਮ ਸਾਹਿਬ। ਬਹੁਤ ਸ਼ੁਕਰੀਆ ਜੀ। ਤੇ ਢਿੱਲੋਂ ਸਾਹਿਬ ਤਾਂ ਮੇਰੇ ਖਿਆਲ ਅੱਜ ਲਿਸਨਰ ਨੇ, ਤੇ ਉਹ ਕਿਉਂਕਿ ਉਹ ਉਹਨਾਂ ਵੀ ਪਾਇਆ ਸੀ, ਮੈਂ ਉਹ ਦਿਖਾਇਆ ਵੀ ਆਪਣੇ, ਮੈਂ ਆਪਣਾ ਅਸਲੀ ਸਮਝ ਪਾਤੀ, ਭੰਗੜੇ ਪਿੱਛੇ ਬਹਿ ਕੇ ਪਾ ਰਹੇ ਨੇ ਜੀ। ਕਹੋਗੇ ਤੁਹਾਨੂੰ ਫਿਰ ਅੱਗੇ ਲਿਆਉਂਦੇ, ਉਸ ਦਰਸ਼ਨ ਤੋਂ ਅੱਗੇ ਲਿਆਉਂਦੇ ਨਾਲ। ਤੁਹਾਡੀਆਂ ਬਾਰੀਆਂ ਬੰਦ ਹੋ ਗਈਆਂ ਅਰੋੜਾ ਸਾਹਿਬ, ਕੋਈ ਬਾਰੀ ਖੁੱਲੀ ਤਾਂ ਨਹੀਂ ਰਹਿ ਗਈ? ਬਾਰੀਆਂ ਬੰਦ ਕਰਤੀਆਂ ਜੀ, ਤੂਫਾਨ ਵੀ ਹੁਣ ਇੱਕ ਵਾਰ ਰੁਕਿਆ ਜੀ, ਹੁਣ ਠੀਕ ਹੈ ਜੀ, ਖਾਸਾ ਤੂਫਾਨ। ਸਿਰਫ ਦਿਲ ਦੀ ਬਾਰੀ ਇਹਨਾਂ ਦੀ ਖੁੱਲੀ ਹੈ, ਬਾਕੀ ਚਲੋ ਜੀ, ਬੜੀਆਂ ਖੁਸ਼ ਗੱਲਾਂ ਤਾਂ ਖੈਰ ਬਥੇਰੀਆਂ ਹੋ ਗਈਆਂ। ਅੱਗੇ ਵੀ ਮੈਂ ਥੋੜੀਆਂ 4 ਕਰਨੀਆਂ। ਮੈਂ ਕਿਹਾ ਚਲੋ ਮੈਨੂੰ ਇੱਕ ਲਤੀਫਾ ਕੱਲ ਮੈਂ ਸੁਣਿਆ, ਉਹ ਮੈਂ ਕਿਹਾ ਚਲੋ ਸ਼ੇਅਰ ਕਰ ਦਈਏ, ਥੋੜਾ ਜਿਹਾ ਜ਼ਰਾ ਮਾਹੌਲ ਥੋੜਾ ਲਾਈਟ ਹੋ ਜਾਵੇ। ਉਹ ਕਹਿੰਦੇ ਕਿ ਇੱਕ ਬੰਦੇ ਨੇ ਨਾ ਪੀਣੀ ਪਿਲਾਣੀ ਜਿਹੜੀਆਂ ਉਹ ਛੱਡ ਦਿੱਤੀ, ਤੋਂ ਤੋਬਾ ਕਰ ਲਈ, ਕਹਿੰਦਾ ਮੈਂ ਨਹੀਂ ਪੀਣੀ। ਉਹ ਫਿਰ ਨਾ ਚਲਾ ਗਿਆ ਆਪਣੇ ਗਰਾਜ 'ਚ, ਕਹਿੰਦਾ ਹੁਣ ਮੈਂ ਜਿਹੜੀ ਹੈ ਨਾ ਬਸ ਭੰਦਣੀ ਹਰਸ਼ ਹੈ। ਉਹ ਸਾਹਮਣੇ ਬੋਤਲਾਂ ਪਈਆਂ ਸੀ, ਇੱਕ ਬੋਤਲ ਚੁੱਕੀ, ਕਹਿੰਦਾ ਤੈਨੂੰ ਨਹੀਂ ਮੈਂ ਛੱਡਣਾ, ਤੇਰੀ ਵਜ੍ਹਾ ਤੋਂ ਮੇਰੀ ਨੌਕਰੀ ਚਲੀ ਗਈ। ਉਹਨੇ ਠਾ ਕਰਕੇ ਪੰਨੀਆਂ ਤੋੜਦੀ। ਉਹਨੇ ਦੂਈ ਚੁੱਕੀ, ਕਹਿੰਦਾ ਉਹ ਵੀ ਭੰਨ ਕੇ ਠਾ ਮਾਰੀ, ਕਹਿੰਦਾ ਤੇਰੀ ਵਜ੍ਹਾ ਤੋਂ ਜਿਹੜੀ ਹੈ ਨਾ ਮੇਰੀ ਜਨਾਨੀ ਰੁੱਸ ਕੇ ਚਲ ਗਈ। ਉਹਨੇ 30 ਚੁੱਕੀ, ਉਹ ਵੀ ਚੱਕ ਕੇ ਮਾਰੀ ਨਾ, ਉਹ ਵੀ ਥੱਲੇ ਮਾਰੀ, ਕਹਿੰਦਾ ਤੇਰੀ ਵਜ੍ਹਾ ਤੋਂ ਮੇਰਾ ਨਾ ਘਰ ਟੁੱਟ ਗਿਆ। ਅੱਗੇ ਖਾਲੀ ਜੇ ਇੱਕ ਬੋਤਲ ਆ ਗਈ ਭਰੀ ਵੀ, ਕਹਿੰਦਾ ਤੂੰ ਪਰਾਂ ਹੋਇਆ, ਤੂੰ ਹਜੇ ਬੇਕਸੂਰ ਹੈ।
ਮੈਂ ਕਿਹਾ ਚਲੋ ਥੋੜਾ ਜਿਹਾ ਲਾਈਟ ਹੋ ਗਈ। ਜੀ ਬਿਲਕੁਲ ਜੀ, ਤੇ ਬਾਕੀ ਜੀ ਬਹੁਤ ਸਿਆਣਪ ਤੇ ਸਿਆਣਿਆਂ ਦੀਆਂ ਗੱਲਾਂ ਤੇ ਮਾਸ਼ਾਅੱਲਾ ਨਈਮ ਸਾਹਿਬ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਜੀ, ਮਾਸ਼ਾਅੱਲਾ ਕਾਫੀ ਕਵਰ ਅਪ ਤੇ ਕਰ ਲਿਆ, ਲੇਕਿਨ ਕੁਝ ਥੋੜੀਆਂ ਜਿਹੀਆਂ ਗੱਲਾਂ ਨੇ ਜਿਹੜੀਆਂ ਮੈਂ ਵੀ ਕਰਨਾ ਚਾਹ ਰਿਹਾ ਕਿ ਜ਼ਰੂਰ ਮੇਰੇ ਜਿਹੜੇ ਸਿਆਣੇ ਨੇ ਉਹਨਾਂ ਕੋਲ ਜਿਹੜੀਆਂ ਮੈਂ ਸੁਣੀਆਂ। ਇੱਕ ਤੇ ਜੀ ਮੈਂ ਨਿੱਕਾ ਹੁੰਦਾ ਸੀ ਤੇ ਮੈਂ ਆਪਣੇ ਵਾਲਿਦ ਸਾਹਿਬ ਦੀ ਇੱਕ ਡਾਇਰੀ ਪੜ੍ਹ ਲਈ ਤੇ ਉਹਦੇ ਚ ਮੈਨੂੰ ਇੱਕ ਸ਼ੇਰ ਬੜਾ ਪਸੰਦ ਆਇਆ। ਉਹ ਸੀ ਕਿ ਉर्दू ਦਾ ਸ਼ੇਰ ਹੈ ਡਾਕਟਰ ਸਾਹਿਬ, ਬੋਲੇ ਸੀ मंजिल की जुस्तजू में क्यों फिरता है मारा मारा, इतना अजीम हो जा कि मंजिल तुझे पुकारे। ਤੇ ਉਹ ਇੱਕ ਸ਼ੇਰ ਚ ਪੂਰਾ ਇੱਕ ਮਤਲਬ ਸੀ ਕਿ ਮਤਲਬ ਤੁਸੀਂ ਦੂਸਰਿਆਂ ਕੋਲੋਂ ਨਾ ਮੰਗੋ, ਦੂਸਰਿਆਂ ਕੋਲ ਆਪਣਾ ਹੱਥ ਨਾ ਫੈਲਾਓ, ਆਪਣੀ ਜੁਸਤਜੂ ਕਰੋ ਤੇ ਮੰਜ਼ਿਲ ਜਿਹੜੀ ਆਪ ਚੱਲ ਕੇ ਤੁਹਾਡੇ ਕੋਲ ਆ ਜਾਣੀ ਹੈ ਜੀ। ਇਹ ਬੜੀ ਅੱਛੀ ਗੱਲ ਲੱਗੀ ਮੈਨੂੰ ਉਹਦੀ, ਮਤਲਬ ਸਿੱਖਣ ਤੋਂ ਮੁਰਾਦ ਨਾ, ਸਿੱਖਣ ਤੋਂ ਬੰਦਾ ਕਿਸੇ ਵੀ ਚੀਜ਼ ਤੋਂ ਸਿੱਖ ਸਕਦਾ। ਤੇ ਫਿਰ ਉਹ ਕਹਿੰਦੇ ਹੁੰਦੇ ਸੀ ਉਹਨਾਂ ਨੇ ਬਚਪਨ ਚ ਬੜੀ ਗੁਰਬਤ ਦਾ ਜਿਹੜਾ ਨਾ ਉਹ ਜ਼ਮਾਨਾ ਦੇਖਿਆ, ਮਤਲਬ ਫੀਸ ਵੀ ਦੇਣੀ ਹੁੰਦੀ ਸਕੂਲਾਂ ਤੋਂ ਤੇ ਉਹ ਦੱਸ ਦਿੰਦੇ ਸੀ ਕਿ ਸਾਡੀ ਜਿਹੜੀ ਮਾਂ ਜੀ ਹੈ, ਕਿਉਂਕਿ ਉੱਜੜ ਕੇ ਆਏ ਸੀ ਤੇ ਗੁਰਬਤ ਬਥੇਰੀ ਸੀ, ਤੇ ਉਹ ਕਹਿੰਦੇ ਜੀ ਉਹ ਫਿਰ ਘਰਾਂ ਚ ਫੀਸ ਮੰਗਣ ਵਾਸਤੇ ਵੀ ਉਹ ਕੀ ਆਨੇ ਹੋਣੇ, 4 ਆਨੇ ਹੋਣੇ, ਜਿਹੜੀ ਫੀਸ ਹੋਣੀ ਉਹ ਪੂਰੇ ਪਿੰਡ ਚ ਫਿਰਨਾ ਪੈਂਦਾ ਸੀਗਾ ਤੇ ਤਾਂ ਜਾ ਕੇ ਫੀਸ ਪੂਰੀ ਹੁੰਦੀ ਸੀ। ਖੈਰ ਉਹ ਪੜ੍ਹ ਗਏ ਤੇ ਉਹਨਾਂ ਨੇ ਇਹ ਸਬਕ ਸਿਖਾਇਆ ਸਾਨੂੰ ਜੀ ਕਿ ਜਿਹੜਾ ਮਾੜਾ ਬੰਦਾ ਹੁੰਦਾ ਨਾ ਉਸ ਟਾਈਮ ਉਹਦੀ ਗੱਲ ਵੀ ਕੋਈ ਨਹੀਂ ਸੁਣਦਾ। ਸ਼ਰੀਕਾ ਰਿਸ਼ਤੇਦਾਰ ਜਿਹੜਾ ਵੀ ਹੋਵੇ ਨਾ, ਜਦ ਤੱਕ ਤਗੜਾ ਨਾ ਹੋਵੇ ਨਾ, ਉਹ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਮਾੜੇ ਦੀ ਮਰ ਗਈ ਮਾਂ ਤੇ ਕੋਈ ਨਾ ਲੈਂਦਾ ਨਾ, ਤਗੜੇ ਦਾ ਮਰ ਗਿਆ ਕੁੱਤਾ ਤੇ ਸਾਰਾ ਪਿੰਡ ਨਹੀਂ ਸੁੱਤਾ। ਤੇ ਇਹ ਕਈ ਚੀਜ਼ਾਂ ਨੇ ਜਿਹੜੀਆਂ ਉਹਨਾਂ ਕੋਲ ਅਸੀਂ ਸਿੱਖੀਆਂ, ਜਿਹੜੀਆਂ ਫਿਰ ਅਸੀਂ ਆਪਣੀ ਜ਼ਿੰਦਗੀ 'ਚ ਅੱਗੇ ਲਾਗੂ ਵੀ ਕੀਤੀਆਂ। ਇਹ ਸਾਰੇ ਸਿਆਣਿਆਂ ਦੀਆਂ ਗੱਲਾਂ ਨੇ। ਕੁਛ ਭਾਈ ਹੋਰੀ ਕਹਿ ਰਹੇ ਸੀ ਜੀ ਇਹ ਜਿਹੜੇ ਬਜ਼ੁਰਗ ਹੁੰਦੇ ਨੇ ਤੇ ਉਹ ਮਤਲਬ ਲਾਜ਼ਮੀ ਨਹੀਂ ਕਿ ਉਹ ਸਿਆਣੇ ਹੋਣ, ਲੇਕਿਨ ਬਜ਼ੁਰਗਾਂ ਦਾ ਮੈਜੋਰਿਟੀ ਇਹੀ ਹੁੰਦੀ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਪੂਰੀ ਆਪਣੀ ਉਮਰ ਹੰਢਾਈ ਹੁੰਦੀ ਹੈ ਤੇ ਜ਼ਾਹਿਰੀ ਗੱਲ ਉਹਨਾਂ ਦਾ ਤਜਰਬਾ ਜਿਹੜਾ ਹੁੰਦਾ ਉਹ ਬੜਾ ਇੰਪੋਰਟੈਂਟ ਹੁੰਦਾ ਹੈ ਤੇ ਇਸ ਵਜ੍ਹਾ ਤੋਂ ਮੈਟਰ ਵੀ ਕਰਦਾ ਹੈ ਜੀ। ਬਿਲਕੁਲ। ਤੇ ਇੱਕ ਇਹਨਾਂ ਨੇ ਕਹਾਵਤ ਪੁੱਛੀ ਸੀ, 47 ਸਾਹਿਬ ਨੇ ਇੱਕ ਕਹਾਵਤ ਪਾਈ ਸੀਗੀ, ਉਹ ਮੈਂ ਦੱਸਣਾ, ਉਹ ਪੁੱਛਣਾ ਚਾਹ ਰਿਹਾ ਸੀ ਕਿ ਉਹ ਕੀ ਸੀ। ਉਹ ਇੱਕ ਸੀ ਭੂਆ ਜਾਨ ਨੂੰ ਚੱਲੀ ਤੇ ਫੁੱਫੜ ਲੈਣ ਆ ਗਿਆ। ਤੇ ਇਦਾਂ ਦੀ ਮੈਂ ਵੀ ਇੱਕ ਇਹਨਾਂ ਨੂੰ ਪਾਣਾ ਚਾਹ ਰਿਹਾ। ਉਹ ਮੈਂ ਵੀ ਸੁਣੀ ਵੀ, ਮੈਨੂੰ ਮਤਲਬ ਨਹੀਂ ਪਤਾ, ਮੈਂ ਵੀ ਇਹਨਾਂ ਕੋਲ ਪੁੱਛਣਾ ਚਾਹ ਰਿਹਾ ਕਿ ਉਹ ਕਹਿੰਦੇ ਹੁੰਦੇ ਨੇ ਕਿ ਮੈਂ ਚੱਲੀ ਬਿੱਡ ਨੂੰ ਹੱਸਣ, ਅੱਗੇ ਜਾ ਕੇ ਦੇਖਿਆ ਤੇ ਬਿੱਡ ਮੈਨੂੰ ਹੱਸੇ। ਇਹ ਹੁਣ ਤੁਸੀਂ ਸਾਨੂੰ ਸਮਝਾਉਣਾ ਜੀ, ਇਹਦਾ ਮਤਲਬ ਵੀ ਸਾਨੂੰ ਸਮਝਾ ਜਾਓ ਜੀ। ਨਹੀਂ ਉਹਨਾਂ ਨੇ ਪੁੱਛਿਆ ਸੀ ਨਾ 47 ਸਾਹਿਬ ਨੇ ਕਿ ਉਹ ਭੂਆ ਜਾਣ ਨੂੰ ਚੱਲੀ ਤੇ ਫੁੱਫੜ ਲੈਣ ਆ ਗਿਆ। ਮੈਂ ਕਿਹਾ ਮੈਂ ਵੀ ਉਹਨਾਂ ਕੋਲ ਇੱਕ ਪੁੱਛ ਲਵਾਂ ਤੇ ਉਹ ਦੱਸ ਦੇਣਗੇ ਬਾਅਦ ਚ ਆ ਕੇ। ਮੈਨੂੰ ਤਾਂ ਸੌਂ ਗਏ ਨੇ ਜੀ, ਪਰ ਅਗਲੀ ਦਫਾ ਆਏ ਤੇ ਫਿਰ ਅਸੀਂ ਉਹਨਾਂ ਨਾਲ ਸਵਾਲ ਜ਼ਰੂਰ ਪੁੱਛਾਂਗੇ ਜੀ। ਇਹ ਉਧਾਰ ਰੱਖ ਲੈਂਦੇ ਸਵਾਲ ਨੂੰ। ਤੇ ਬਿਲਕੁਲ ਜੀ। ਤੇ ਉਹ ਇਸ ਤਰ੍ਹਾਂ ਹੀ ਇੱਕ ਮੈਨੂੰ ਸਿਆਣੇ ਦੀ ਇੱਕ ਰੋਜ਼ ਸਾਹਿਬ ਹੋਰ ਗੱਲ ਯਾਦ ਹੈਗੀ ਕਿ ਸਾਡੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਹਮੇਸ਼ਾ ਜਿਹੜਾ ਨਾ ਰਿਸ਼ਤੇਦਾਰੀ ਜਿਹੜੀ ਕਰੋ ਨਾ, ਉਹ ਆਪਣੇ ਤੋਂ ਜਿਹੜਾ ਨੀਵਾਂ ਘਰ ਨਾ ਉਹ ਦੇਖ ਕੇ ਕਰੋ, ਕਿਉਂਕਿ ਉਹ ਨੀਵਾਂ ਘਰ ਹੋਏਗਾ ਤੇ ਤੁਹਾਡੀ ਇੱਜ਼ਤ ਵੀ ਕਰੇਗਾ। ਅਗਰ ਕੋਈ ਦੇਖੋਗੇ ਪਹਿਲਾਂ ਹੀ ਉੱਚਾ ਘਰ ਤੇ ਦੇਖ ਕੇ ਕਰੋਗੇ ਤਾਂ ਉਹਨਾਂ ਨੇ ਕਹਿਣਾ ਮੈਂ ਹੀ ਉੱਚਾ ਹੈ ਤਾਂ ਮੇਰੇ ਤੋਂ ਨੀਵਾਂ ਹੈ, ਉਹਨੇ ਤਾਂ ਫਿਰ ਤੁਹਾਨੂੰ ਦੱਬ ਕੇ ਰੱਖਣਾ। ਉਹ ਜਿਹੜੀ ਗੱਲਾਂ ਜਿਹੜੀਆਂ ਨਾ ਉਹਨਾਂ ਦੀਆਂ ਸਿਆਣਿਆਂ ਦੀਆਂ ਉਹ ਬਾਅਦ ਚ ਹੁਣ ਚਿੱਤੇ ਆ ਰਹੀਆਂ, ਹੁਣ ਸਮਝ ਵੀ ਲੱਗ ਰਹੀ। ਉਸ ਟਾਈਮ ਤਾਂ ਖੈਰ ਜਵਾਨੀ ਹੁੰਦੀ ਹੈ ਬੰਦੇ ਦੀ ਤੇ ਉਸ ਟਾਈਮ ਉਹਨਾਂ ਨੂੰ ਨਹੀਂ ਜ਼ਿਹਨ ਚ ਰਹਿੰਦੀਆਂ ਤੇ ਇਸ ਵਾਸਤੇ। ਤੇ ਹੋਰ ਵੀ ਬੜੀਆਂ ਕਹਾਵਤਾਂ ਨੇ, ਉਹ ਜਿਸ ਤਰ੍ਹਾਂ ਕਹਿੰਦੇ ਹੁੰਦੇ ਸੀ ਕਿ ਦੂਏ ਦਾ ਕਹਿੰਦੇ ਹੁੰਦੇ ਸੀ ਕਿ ਕਿਸੇ ਦੂਏ ਦਾ ਮੂੰਹ ਲਾਲ ਹੋਵੇ ਤੇ ਆਪਣਾ ਮੂੰਹ ਜਿਹੜਾ ਨਾ ਚਪੇੜਾ ਮਾਰ ਕੇ ਲਾਲ ਨਹੀਂ ਕਰ ਲਈਦਾ। ਪਰ ਉਹ ਅੱਜ ਕੱਲ ਤਾਂ ਮੇਕਅਪ ਨਾਲ ਹੋ ਜਾਂਦਾ ਜੀ, ਮੇਕਅਪ ਨਾਲ ਕਰਨਾ ਚਾਹੀਦਾ। ਉਹ ਦੱਸ ਦਿਓ ਜੀ, ਨਾਲ ਵੀ ਦੱਸ ਦਿਓ, ਬਜ਼ੁਰਗਾਂ ਨੂੰ ਵੀ ਪੁੱਛਿਓ ਜ਼ਰੂਰ। ਹਾਂ ਜੀ ਬਿਲਕੁਲ। ਖੈਰ ਹਾਸੇ ਵਾਲੀ ਗੱਲ ਹਾਸੇ ਨਾਲ ਰਹੀ, ਬਖੌਲ ਆਪਣੀ ਥਾਂ ਤੇ, ਪਰ ਸੱਚਾਈ ਹੈ ਜਿਹੜੀ ਬਜ਼ੁਰਗਾਂ ਦੀ ਗੱਲਾਂ ਨੇ ਉਹਨਾਂ 'ਚ ਬੜੀ ਦਰਅਸਲ ਬੜੀ ਹਕੀਕਤ, ਬੜੀ ਸੱਚਾਈ ਹੈ, ਬੜਾ ਵਜ਼ਨ ਹੈ ਉਹਨਾਂ ਦੀ ਗੱਲਾਂ ਵਿੱਚ। ਉਹ ਜੇ ਅਸੀਂ ਉਹਨਾਂ ਦੇ ਅਸਲ ਮਕਸਦ ਨੂੰ ਸਮਝੀਏ, ਗੱਲ ਕੱਲ ਕਿਉਂ ਕਹੀ ਜਾ ਰਹੀ ਹੈ, ਕਿ ਕਿਹਾ ਜਾ ਰਿਹਾ ਕਿ ਆਪਣੇ ਨੂੰ ਨੀਵੇਂ ਵਿਆਹ ਕਰਨ ਨੂੰ ਕਿਹਾ ਜਾ ਰਿਹਾ, ਰਿਸ਼ਤੇ ਜੋੜਨ ਨੂੰ ਗੱਲ ਕਹੀ ਜਾ ਰਹੀ ਹੈ। ਇਹ ਕਿੰਨੀ ਅਹਿਮੀਅਤ ਇਸ ਗੱਲ ਦੀ ਕਿ ਤੁਸੀਂ ਨੀਵੇਂ ਨੂੰ ਜਦੋਂ ਆਪਣੇ ਨਾਲ ਜੋੜਦੇ ਹੋ, ਉਸ ਨੂੰ ਤੁਸੀਂ ਆਪਣੇ ਨਾਲ ਉੱਪਰ ਲੈ ਚੁੱਕ ਰਹੇ ਹੋ। ਇਹ ਨਹੀਂ ਕਿ ਤੁਸੀਂ ਹਮੇਸ਼ਾ ਆਪਣੇ ਤੋਂ ਉੱਤੇ ਵੱਲ ਨੂੰ ਝਾਕ ਰਹੇ ਹੋ, ਤੁਸੀਂ ਆਪਣੇ ਨੀਵੇਂ ਦੇ ਥੱਲੇ ਵਾਲੇ ਦੇ ਉੱਤੇ ਬਾਂਹ ਫੜ ਕੇ ਆਪਣੇ ਨਾਲ ਖਿੱਚ ਰਹੇ ਹੋ ਉੱਤੇ। ਇਹ ਬੜੀ ਅਹਿਮੀਅਤ ਇਹਨਾਂ ਗੱਲਾਂ ਦੀ। ਸੋ ਲਾਲਚ ਦੇ ਪੱਖੋਂ ਤੁਸੀਂ ਆਪਣੇ ਤੋਂ ਉੱਪਰ ਵਾਲਾ ਰਿਸ਼ਤਾ ਕਰ ਲਓ ਕਿ ਮੇਰੀ ਬੜੀ ਕਦਰ ਹੋਏਗੀ, ਮੈਨੂੰ ਕੁਝ 4 ਪੈਸੇ ਲੱਭ ਜਾਣਗੇ ਉਹਦੇ ਕੋਲੋਂ, ਉਹ ਲਾਲਚ ਹੋ ਸਕਦਾ ਹੈ। ਪਰ ਕਿਸੇ ਦੀ ਬਾਂਹ ਫੜ ਕੇ ਉਹਨੂੰ ਆਪਣੇ ਨਾਲ ਰੱਖਣਾ ਬੜੀ ਵੱਡੀ ਗੱਲ ਹੈ। ਸੋ ਬਜ਼ੁਰਗਾਂ ਦੀ ਜਿਹੜੀ ਗੱਲ ਹੈ ਬੜਾ ਵਜ਼ਨ ਹੈ ਉਹਨਾਂ ਦੀ ਗੱਲਾਂ ਵਿੱਚ। ਬੇਸ਼ੱਕ ਜੀ ਬਹੁਤ ਸ਼ੁਕਰੀਆ। ਅਖੀਰ ਤੇ ਜੀ ਮੈਂ ਫਾਈਨਲੀ ਬਸ ਇੱਕ ਬੜੀ ਸੋਹਣੀ ਜੀ ਇੱਕ ਉਹਨਾਂ ਦੀ ਇੱਕ ਛੋਟੀ ਜੀ ਇੱਕ ਪੂਰਾ ਇੱਕ ਨਿਚੋੜ ਹੈ ਸਿਆਣਿਆਂ ਦਾ। ਉਹ ਕਹਿੰਦੇ ਹੁੰਦੇ ਨੇ ਕਿ ਬੰਦੇ ਦੀ ਇੱਕ ਹੁਣ ਤਾਂ ਖੈਰ ਉਮਰਾਂ ਘਟ ਗਈਆਂ ਨੇ, ਅੱਜ ਕੱਲ ਦੀ ਸਾਡੀ ਜਿਹੜੀ WhatsApp ਤੇ
ਫੇਸਬੁੱਕ ਦੀ ਜਨਰੇਸ਼ਨ ਹੈ ਉਹਨਾਂ ਦੀ ਤਾਂ ਖੈਰ 50-60 ਹੀ ਜਾਂਦੀ ਹੈ। ਤੇ ਬਾਬੇ ਜਿਹੜੇ ਹੁੰਦੇ ਸੀ ਪੁਰਾਣੇ ਉਹ ਤਾਂ ਮਾਸ਼ਾਅੱਲਾ 100 ਸਾਲ ਤੱਕ ਜੀਂਦੇ ਹੁੰਦੇ ਸੀਗੇ। ਤੇ ਉਹਨਾਂ ਨੇ ਉਸੇ ਹਿਸਾਬ ਨਾਲ ਜਿਹੜੀ ਉਹ ਬਣਾਈ ਹੁੰਦੀ ਸੀ ਇੱਕ ਪੂਰਾ ਇੱਕ ਫਰੇਮਵਰਕ। ਨਈਮ ਸਾਹਿਬ ਉਹ ਤੁਹਾਨੂੰ ਵੀ ਸ਼ਾਇਦ ਕਦੇ ਸੁਣਿਆ ਹੋਵੇ। ਉਹ ਮਤਲਬ ਇੱਕ ਏਜ ਹੁੰਦੀ ਹੈ ਨਾ, ਇੱਕ ਏਜ ਬ੍ਰੈਕਟ 10 ਸਾਲ ਹੁੰਦਾ ਹੈ, ਨਿਆਣਾ ਹੁੰਦਾ ਹੈ, ਫਿਰ 20 ਸਾਲ ਦਾ ਹੋ ਜਾਂਦਾ ਹੈ, ਫਿਰ 30 ਸਾਲ ਦਾ, 40 50 60 70 80 90 100 ਤੱਕ ਹੋ ਜਾਣਾ ਨਾ। ਉਹਨਾਂ ਨੇ ਪੂਰੀ ਅਰੋੜਾ ਸਾਹਿਬ ਉਹ ਬਣਾਈ ਹੈ ਇੱਕ ਸਿਆਣਿਆਂ ਦੀ, ਇੱਕ ਸੁਣੀ ਆਪਣੇ ਦਾਦੇ ਕੋਲੋਂ ਸੁਣ ਲੈਂਦੇ ਸੀ, ਫਿਰ ਵਾਲੇ ਸਾਹਿਬ ਕੋਲੋਂ। ਉਹ ਕੁਛ ਇਸ ਤਰ੍ਹਾਂ ਹੈ ਜੀ ਕਿ ਇੱਕ ਦਹਾ ਮੈਨੂੰ ਖੇਲਣ ਦਾ ਹਮਾਹਾ। ਮਤਲਬ ਜਦੋਂ ਬੰਦਾ 10 ਸਾਲ ਦਾ ਹੋ ਜਾਂਦਾ ਨਾ ਨਿਆਣਾ, ਤੇ ਉਹਨੂੰ ਬਸ ਖੇਲਣ ਦਾ ਹੀ ਹੁੰਦਾ, ਹੋਰ ਗੱਲ ਕੋਈ ਨਹੀਂ ਜੱਜਦੀ, ਹਰ ਟਾਈਮ ਖੇਲਦਾ ਰਵੇ। ਉਸ ਤੋਂ ਬਾਅਦ ਹੁੰਦਾ ਜੀ ਫਿਰ 2 ਦਹਾ 20 ਨੇੜੇ ਦੁੱਖ ਨਾ ਦਸੀਹਾ। ਮਤਲਬ 20 ਸਾਲ ਦੀ ਉਮਰ ਹੁੰਦੀ ਹੈ ਤੇ ਨੇੜੇ ਦੁੱਖ ਸੁੱਖ ਬੰਦੇ ਨੂੰ ਕੋਈ ਨਹੀਂ ਪਤਾ ਲੱਗਦਾ। ਜੋ ਦੁੱਖ ਸੁੱਖ ਉਹਦਾ ਪਤਾ ਹੀ ਨਹੀਂ ਲੱਗਦਾ। ਦੁੱਖ ਇਸ ਤਰ੍ਹਾਂ ਦਾ ਉਹਨੂੰ ਦੁੱਖ ਦਾ ਫੀਲ ਹੀ ਨਹੀਂ ਹੁੰਦਾ, ਅਹਿਸਾਸ ਨਹੀਂ ਹੁੰਦਾ। ਅੱਗੇ ਆਂਦਾ ਫਿਰ ਕਹਿੰਦਾ 3 ਦਹਾ 30 ਐਵੇਂ ਬੋਲਦਾ ਜਿਵੇਂ ਬੇਲੇ ਬੋਲਦਾ ਸੀਹਾ। ਮਤਲਬ ਉਹ ਹਿੰਦੁਸਤਾਨ 'ਚ ਜਦੋਂ ਸਿਆਣੇ ਦੱਸਦੇ ਸੀ ਕਿ ਜੰਗਲ 'ਚ ਹੁੰਦਾ ਸੀ ਇੱਕ ਜਾਨਵਰ ਹੁੰਦਾ ਸੀ ਸੀਹਾ। ਉਹ ਜਦੋਂ ਬੋਲਦਾ ਹੁੰਦਾ ਸੀ ਨਾ ਤਾਂ ਉਹਦੀ ਆਵਾਜ਼ ਜਿਹੜੀ ਉਹ ਗੂੰਜਦੀ ਹੁੰਦੀ ਸੀ, ਮਤਲਬ ਐਨੀ ਉਹਦੀ ਆਵਾਜ਼ ਹੁੰਦੀ ਸੀ। ਤੇ ਜਦੋਂ 30 ਸਾਲ ਦਾ ਬੰਦਾ ਹੋ ਜਾਂਦਾ ਨਾ ਤੇ ਫਿਰ ਉਹਦੀ ਜਿਹੜੀ ਆਵਾਜ਼ ਹੈ ਨਾ ਉਹ ਵੀ ਫਿਰ ਗੂੰਜਦੀ ਹੈ, ਉਹ ਆਪਣੇ ਪੂਰੇ ਜੋਬਨ 'ਚ ਹੁੰਦਾ। ਤੇ 4 ਦਾ 40 ਗਲ ਪੈ ਗਈ 45। ਤੇ ਜਿਹੜੇ ਅਕਸਰ ਪੇਟੇ ਜਿਹੜੇ ਜਿੰਨੇ ਬੈਠੇ ਨੇ ਲੋਕ 40 ਦੀ ਪੇਟੇ 'ਚ ਨੇ, ਤੇ ਜਦੋਂ 45 ਪੈ ਜਾਂਦੀਆਂ ਬੰਦੇ ਦਾ ਵਿਆਹ ਹੋ ਜਾਂਦਾ, ਨਿਆਣਿਆਂ ਵਾਲਾ ਹੋ ਜਾਂਦਾ, ਫਿਰ ਉਹ ਸਮਝ ਲਓ 45 ਪੈ ਜਾਂਦੀ ਹੈ ਬੋਲਦੇ ਗੱਲ। ਤੇ ਉਹ ਫਿਰ ਉਹ ਜਿਹੜਾ ਨਾ ਨੀਵਾਂ ਹੀ ਹੋਇਆ। 5 ਦਹਾ 50 ਦਿਸਣ ਲੱਗ ਪਿਆ ਅਗਲਾ ਰਾਹ। ਭੈਣਾ ਹੁਣ ਭਾਣਿਆਂ ਨੂੰ ਜਾ। ਮਤਲਬ ਜੋ 50 ਸਾਲ ਹੋ ਜਾਂਦਾ ਨਾ ਤੇ ਫਿਰ ਉਹ ਕਹਿੰਦਾ ਜੀ ਕਿ ਸ਼ਰੀਕੇ 'ਚ ਉਧਰ ਉਹਨਾਂ ਜਾਣਾ ਸਟਾਰਟ ਹੋ ਜਾਂਦਾ, ਉਹਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ, ਕਬੀਲਦਾਰ ਜੀ ਹੋ ਜਾਂਦਾ ਜੀ। ਅੱਛਾ, ਉਸ ਤੋਂ ਬਾਅਦ ਫਿਰ ਆਂਦਾ ਜੀ ਕਿ 6 ਦਾਇਆ 60 6 ਦਾਇਆ 60 ਉਹਨੇ ਹੱਥ ਫੜ ਲਈ ਲੱਠ। 60 ਸਾਲ ਹੁੰਦੀ ਹੈ ਤੇ ਫਿਰ ਉਹ ਲੱਠ ਫੜ ਲੈਂਦਾ, ਡਾਂਗ ਜਿਹਨੂੰ ਕਹਿੰਦੇ ਆ, ਉਹ ਫੜ ਲੈਂਦਾ, ਫਿਰ ਬੁੜਾ ਹੋ ਜਾਂਦਾ। 7 ਦਾਇਆ 70 ਤੇਰੀ ਗੱਲ ਗਈ 72। 70 ਸਾਲ ਦਾ ਜਦੋਂ ਹੋ ਜਾਂਦਾ ਫਿਰ ਬਾਬਾ ਉਹਦੀ ਜਿਹੜੀ ਗੱਲ ਆ ਉਹ ਫਿਰ ਆਵਾ ਗਾਉਣੀਆਂ ਮਾਰਦਾ ਬੋਂਗੀਆਂ, ਉਹਦੀ ਕਹਿੰਦੇ ਨਾ ਉਹਦੀ ਗੱਲ ਨੂੰ ਕੋਈ ਨਹੀਂ ਸੁਣਦਾ। ਤੇ 8 ਦਾਇਆ 80 ਤੇਰੀ ਗੱਲ ਨਾ ਲੱਗੇ ਅੱਛੀ। 9 ਦਾਇਆ 90 ਤੇਰੀ ਗੱਲ ਨਾ ਹੁਣ ਫੱਬੇ। ਮੂੰਹ 'ਚ ਦੰਦ ਦੁੰਦ ਤਾਂ ਰਹਿੰਦੇ ਨਹੀਂ ਕੋਈ 90 ਸਾਲ ਦੀ ਉਮਰ, ਉਹ ਫਿਰ ਉਹਦੀ ਗੱਲ ਵੀ ਜਿਹੜੀ ਹੈ ਨਾ ਉਹ ਜੱਚਦੀ ਨਹੀਂ, ਫੱਬਦੀ ਨਹੀਂ। ਤੇ ਦਾਇਆ 100 ਨਾ ਸੱਜਣ ਨੂੰ ਆਸ ਨਾ ਦੁਸ਼ਮਣ ਨੂੰ ਪਾਓ। ਉਹ 100 ਸਾਲ ਦਾ ਜਦੋਂ ਹੋ ਜਾਂਦਾ ਨਾ ਉਹਨੂੰ ਕੋਈ ਸੱਜਣ ਜਿਹੜਾ ਯਾਰ ਹੁੰਦਾ ਉਹਨੂੰ ਕੋਈ ਉਮੀਦ ਹੁੰਦੀ ਉਹਦੇ ਕੋਲੋਂ, ਤੇ ਨਾ ਜਿਹੜਾ ਦੁਸ਼ਮਣ ਹੁੰਦਾ ਉਹਨੂੰ ਕਹਿੰਦਾ ਉਹਦੇ ਕੋਲ ਡਰ ਹੁੰਦਾ। ਇਹ ਸੀਗਾ ਜੀ ਪੂਰਾ ਇੱਕ ਫਰੇਮ 100 ਸਾਲ ਦਾ। ਜ਼ਿੰਦਗੀ ਦਾ ਪਹਾੜਾ ਹੈ ਜੀ, ਇੱਕ ਤੋਂ ਲੈ ਕੇ 100 ਸਾਲ ਤੱਕ ਦੀ ਜ਼ਿੰਦਗੀ ਕਿਸੇ ਵੀ ਇਨਸਾਨ ਦੀ ਕਿਹੋ ਜਿਹੀ ਹੈ, ਬਿਲਕੁਲ ਸੱਚੀਆਂ ਗੱਲਾਂ ਨੇ ਜੀ ਇਹ ਬਜ਼ੁਰਗਾਂ ਦੀਆਂ। ਸੋ ਇੱਕ ਲਓ ਜੀ, ਇੱਕ ਦੋਸਤ ਸਾਡੇ ਕਹਿੰਦੇ ਜੀ ਨਾਸਰ ਸਾਹਿਬ ਤੋਂ ਗੱਲ ਕਰਨਾ ਚਾਹੁੰਦੇ ਆ। ਨਾਸਰ ਸਾਹਿਬ ਗੱਲ ਕਰ ਰਹੇ। ਨਾਸਰ ਸਾਹਿਬ ਤੁਸੀਂ ਲੋਕੀ ਨਹੀਂ ਬਹਿ ਸਕਦੇ, ਤੁਸੀਂ ਨਾਲ ਆਓ ਜੀ, ਗੱਲਬਾਤ ਕਰੋ, ਤੁਹਾਡੇ ਨਾਲ ਦੋਸਤ ਗੱਲ ਕਰਨਾ ਚਾਹੁੰਦੇ ਨੇ ਜੀ। ਅੱਛਾ ਜੀ ਗੁਜਰਾਤ, ਤੁਹਾਡਾ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਅਖੀਰਲੇ 4-5 ਮਿੰਟਾਂ ਵਿੱਚ ਅਸੀਂ ਹੁਣ ਬਲਜਿੰਦਰ ਸਿੱਧੂ ਜੀ ਨੂੰ ਨਾਲ ਲੈ ਲੈਂਦੇ ਹਾਂ ਜੀ। ਉਹ ਖਾਸੀ ਦੇਰ ਤੋਂ ਵੀ ਇੰਤਜ਼ਾਰ ਕਰ ਰਹੇ ਨੇ ਜੀ, ਉਹਨਾਂ ਦੀ ਵੀ ਗੱਲ ਸੁਣਦੇ ਆ। ਜਿਸ ਸਿੱਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ। ਜੀ ਸਿੱਧੂ ਸਾਹਿਬ। ਹਾਂਜੀ ਜੀ ਜੀ ਆ ਰਹੀ ਆਵਾਜ਼ ਤੁਹਾਡੀ, ਗੱਲ ਕਰੋ ਤੁਸੀਂ। ਤੁਹਾਡੀ ਆਵਾਜ਼ ਆ ਰਹੀ ਹੈ? ਆਵਾਜ਼ ਆ ਰਹੀ ਹੈ ਤੁਹਾਡੀ ਆਵਾਜ਼? ਆਵਾਜ਼ ਆ ਰਹੀ ਹੈ ਰੋੜਾ ਸਾਹਿਬ? ਹਾਂਜੀ ਜੀ ਜੀ ਆ ਰਹੀ ਆ ਰਹੀ ਆਵਾਜ਼ ਆ ਰਹੀ ਤੁਹਾਡੀ ਆਵਾਜ਼ ਆ ਰਹੀ ਹੈ। ਉਹ ਟੋਪੀ ਤੁਹਾਡੀ ਤੋਂ ਐਂ ਲੱਗਦਾ ਵੀ ਬਾਉਂਡਰੀ ਤੇ ਅਖੀਰ ਤੇ ਖਲੋਤੇ ਜੇ ਫੀਲਡਿੰਗ ਉਹ ਤੋਂ ਬਾਅਦ ਵੀ ਲੇਟ ਆ। ਮੈਨੂੰ ਲੱਗਦਾ ਜੀ ਸਿੱਧੂ ਸਾਹਿਬ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਪਾ ਰਹੀ। ਕੋਈ ਗੱਲ ਨਹੀਂ, ਆਪਾਂ ਦੁਬਾਰਾ ਨੂੰ ਜੁਆਇਨ ਕਰਾ ਲੈਂਦੇ ਆ। ਤੇ ਨਾਸਰ ਸਾਹਿਬ, ਮਖੌਲ ਵਾਲੀ ਗੱਲਾਂ ਆਪਣੀ ਥਾਂ ਤੇ, ਬੜੀਆਂ ਸਿਆਣੀਆਂ ਗੱਲਾਂ ਅੱਜ ਪ੍ਰੋਗਰਾਮ ਵਿੱਚ ਹੋਈਆਂ ਨੇ। ਕੁਝ ਗੀਤ ਵੀ ਸੁਣੇ ਗਏ, ਕੁਝ ਹਾਸੇ ਦੀ ਵੀ ਗੱਲਾਂ ਹੋਈਆਂ, ਕੁਝ ਥੋੜੀ ਜਿਹੀ ਤੁਹਾਡੇ ਕੋਲ ਵੀ ਸਿਆਣੀਆਂ ਗੱਲਾਂ ਸੁਣ ਰਹੀ ਹੈ। ਮੈਂ ਵੈਸੇ ਉਮੀਦ ਸਾਡੇ ਦੋਸਤਾਂ ਨੂੰ ਘੱਟ ਹੀ ਹੈ,
ਦੋਸਤੋ ਪਰ ਨਾਸਰ ਸਿਆਣਾ ਮੁੰਡਾ ਹੈ, ਨੌਜਵਾਨ ਹੈ, ਸਿਆਣਾ ਮੁੰਡਾ ਹੈ, ਇਹਦੇ ਕੋਲ ਸਿਆਣੀਆਂ ਗੱਲਾਂ ਇਹਦੇ ਕੋਲ ਵੀ ਹੈਗੇ, ਬਜ਼ੁਰਗਾਂ ਨੇ ਇਹਨੂੰ ਵੀ ਦੱਸੀਆਂ, ਕਦੇ ਕਦੇ ਵੀ ਸੁਣ ਲੈਂਦਾ, ਸਾਰੀਆਂ ਨਹੀਂ ਸੁਣੀਆਂ, ਕੋਈ ਸੁਣਨੀ ਮੰਨੀਆਂ ਨਾ ਮੰਨੀਆਂ ਦੀ ਮਰਜ਼ੀ ਹੈ, ਸੁਣੀਆਂ ਨੇ, ਸੁਣਾ ਦੇ, ਕੋਈ ਗੱਲ ਨਹੀਂ। ਮੈਂ ਬੈਕ ਸਟੇਜ ਤੇ ਗੱਲਾਂ ਸੁਣੀਆਂ ਹੀ ਆ ਤੇ ਨੋਟ ਹੀ ਕਰਨ ਡਿਆ, ਡਾਇਰੀ ਤੇ ਨੋਟ ਕਰੀ ਜਾਂਦਾ ਸਿਆਣੀਆਂ ਗੱਲਾਂ ਸੁਣੀਆਂ। ਹੁਣ ਨਾਸਰ ਸਾਹਿਬ ਦੀ ਕਿਤਾਬ ਚ ਪੜ੍ਹੀ ਹੈ ਜੀ ਸਿਆਣਿਆਂ ਦੀਆਂ ਗੱਲਾਂ, ਉਹ ਫਿਰ ਜਿਹੜੀ ਨਾ ਉਹ ਸਜਾਦਾ ਈਸ਼ਰ ਸਾਹਿਬ ਦੇ ਪਿੱਛੋਂ ਜਿਹੜੀ ਲਾਇਬ੍ਰੇਰੀ ਉਹਨਾਂ ਚ ਲੱਗੀ ਕਿਤਾਬ ਸਿਆਣਿਆਂ ਦੀਆਂ ਗੱਲਾਂ ਬਾਈ ਨਾਸਰ ਢੱਲੋਂ, ਗੱਲਾਂ ਸਿਆਣਿਆਂ ਲਿਖੀਆਂ ਨਾਸਰ ਦੇ ਨੇ। ਸਜਾਦਾ ਸਾਹਿਬ ਗਿਣ ਨਹੀਂ ਸਕਦਾ। ਹਾਂਜੀ ਮੈਂ ਕਹਿੰਦਾ ਨਈਮ ਸਾਹਿਬ ਜਿੰਨੀਆਂ ਕਿਤਾਬਾਂ ਪੜ੍ਹੀ ਬੈਠੇ ਮੈਂ ਉਹਨੀਆਂ ਗਿਣ ਨਹੀਂ ਸਕਦਾ। ਨਈਮ ਸਾਹਿਬ ਤੁਸੀਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਜੋ ਕਿੱਸੇ ਜੋ ਸੁਣਾਉਣੇ ਸ਼ੁਰੂ ਕੀਤੇ, ਜੋ ਬਾਤਾਂ ਤੁਸੀਂ ਪਾਈਆਂ ਉਹ ਬੜੇ ਜ਼ਬਰਦਸਤ ਸੀ, ਉਹਨਾਂ ਵਿੱਚ ਕੁਝ ਬਹੁਤ ਕੁਝ ਲੈ ਕੇ ਜਾਣ ਲਾਇਕ ਸੀ। ਸੋ ਮੈਂ ਆਪਣੇ ਦੋਸਤਾਂ ਨੂੰ ਜੋ ਸਾਡਾ ਅੱਜ ਦਾ ਪ੍ਰੋਗਰਾਮ ਵੇਖ ਰਹੇ ਨੇ, ਮੈਂ ਚਾਹਾਂਗਾ ਕਿ ਤੁਸੀਂ ਜ਼ਾਤੀ ਤੌਰ ਤੇ, ਮੈਨੂੰ ਕਿਉਂਕਿ ਸਜਾਦ ਨਈਮ ਸਾਹਿਬ ਦੀ ਗੱਲਬਾਤ ਬਹੁਤ ਚੰਗੀ ਲੱਗੀ, ਤੁਸੀਂ ਵੀ ਜੇ ਤੁਹਾਨੂੰ ਚੰਗੀ ਲੱਗੀ ਜ਼ਰੂਰ ਕਾਮੈਂਟਸ ਜ਼ਰੂਰ ਦੱਸਣਾ ਕਿਹੋ ਜਿਹੀ ਇਹਨਾਂ ਦੀ ਗੱਲਬਾਤ ਸੀ। ਸਾਨੂੰ ਚੰਗਾ ਲੱਗਦਾ ਹੈ ਜਦੋਂ ਕਿਸੇ ਦੀ ਗੱਲ ਚੰਗੀ ਉਹਨੂੰ ਕਹਿਣਾ ਚਾਹੀਦਾ, ਤਾਰੀਫ ਕਰਨੀ ਚਾਹੀਦੀ, ਸਾਹਮਣੇ ਕਰਨੀ ਚਾਹੀਦੀ ਤਾਰੀਫ ਵੀ ਕੰਮ ਵਧੀਆ ਸੀ। ਸੋ ਮੈਂ ਤਾਰੀਫ ਕਰ ਰਿਹਾ, ਤੁਸੀਂ ਵੀ ਜ਼ਰੂਰ ਕਾਮੈਂਟਸ ਵਿੱਚ ਜ਼ਰੂਰ ਦੱਸਣਾ, ਤੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਫੇਸਬੁੱਕ ਦੇ ਉੱਤੇ ਤੇ YouTube ਦੇ ਉੱਤੇ ਜਾਂ ਜੇ ਤੁਸੀਂ WhatsApp ਦੇ ਉੱਤੇ ਵੀ ਸ਼ੇਅਰ ਕਰਨਾ ਚਾਹੋ ਤਾਂ ਲਿੰਕ ਸ਼ੇਅਰ ਕਰ ਦੇਣਾ, ਕਿਉਂਕਿ ਪ੍ਰੋਗਰਾਮ ਤਾਂ ਰਹਿਣਾ ਹੀ ਹੈ ਜੀ, ਸ਼ੇਅਰ ਕਰ ਦੋ, ਜੋ ਲੋਕ ਅੱਜ ਮਿਸ ਕਰ ਗਏ ਉਹਨੂੰ ਫੇਰ ਕਦੇ ਸੁਣ ਲੈਣਗੇ। ਸੋ ਨਈਮ ਸਾਹਿਬ ਜਾਂਦੇ ਆ ਕੁਝ ਹੋਰ ਦੋ ਚਾਰ ਗੱਲਾਂ ਸੁਣਾ ਦਿਓ ਤੇ ਚੰਗਾ ਲੱਗੇਗਾ। ਬਸ ਜੀ ਕਿ ਲੁਕਮਾਨ ਹਕੀਮ ਨੂੰ ਇੱਕ ਬੱਕਰੀ ਦਿੱਤੀ ਗਈ ਔਰ ਕਿਹਾ ਗਿਆ ਕਿ ਇਹਦਾ ਸਭ ਤੋਂ ਚੰਗਾ ਹਿੱਸਾ ਜਿਹੜਾ ਉਹ ਕੱਢ ਕੇ ਲਿਆ, ਔਰ ਉਹਨੇ ਜ਼ਿਬਾ ਕੀਤਾ, ਔਰ ਉਹਨੇ ਜ਼ਿਬਾ ਕੀਤਾ। ਜਿਆਦਾ ਕਹਿੰਦੇ ਮੈਂ ਹਕੀਮ ਤੇ ਉਹ ਬੱਕਰੀ ਦਾ ਜ਼ੁਬਾਨ ਤੇ ਦਿਲ ਕੱਢ ਕੇ ਲੈ ਸਭ ਤੋਂ ਚੰਗਾ ਹਿੱਸਾ। ਫਿਰ ਇਹਨੂੰ ਇੱਕ ਹੋਰ ਬੱਕਰੀ ਦਿੱਤੀ ਗਈ ਕਿ ਸਭ ਤੋਂ ਬੁਰਾ ਹਿੱਸਾ ਇਹਦਾ ਕੱਢ ਕੇ ਲਿਆ, ਤੇ ਉਹ ਜ਼ੁਬਾਨ ਤੇ ਦਿਲ ਕੱਢ ਕੇ ਲੈ ਆਇਆ। ਤੇ ਪੁੱਛਿਆ ਗਿਆ ਇਹ ਕੀ, ਦੋਵਾਂ ਚੀਜ਼ਾਂ ਦੇ ਬਾਰੇ ਚ ਤੂੰ ਕਿਹਾ ਤੇ ਇੱਕ ਹੀ ਜ਼ੁਬਾਨ ਔਰ ਦਿਲ ਲੈ ਕੇ ਆਇਆ। ਤੇ ਲੁਕਮਾਨ ਹਕੀਮ ਨੇ ਕਿਹਾ ਕਿ ਅਗਰ ਇਹ ਦੋਵੇਂ ਚੀਜ਼ਾਂ ਚੰਗੀਆਂ ਹੋਣ ਤੇ ਇਹਨਾਂ ਵਰਗੀ ਚੰਗੀ ਚੀਜ਼ ਕੋਈ ਨਹੀਂ ਦੀ, ਅਗਰ ਜ਼ੁਬਾਨ ਤੇ ਦਿਲ ਬੁਰੇ ਹੋਣ ਤੇ ਇਹਨਾਂ ਦੀ ਵਰਗੀ ਬੁਰੀ ਚੀਜ਼ ਕੋਈ ਨਹੀਂ ਦੀ। ਤੇ ਇਹੀ ਅੱਜ ਦੀ ਗੱਲ ਦਾ ਨਿਚੋੜ ਹੈ ਕਿ ਅਸੀਂ ਆਪਣੇ ਦਿਲ ਵੀ ਸਾਫ਼ ਰੱਖੀਏ, ਆਪਣੀ ਜ਼ੁਬਾਨ ਨੂੰ ਵੀ ਸਾਫ਼ ਰੱਖੀਏ, ਤੇ ਇਹੀ ਵੱਡਿਆਂ ਦੀ ਸੋਚ ਹੈ, ਇਹੀ ਵੱਡਿਆਂ ਦੀ ਸਿਆਣਪ ਹੈ ਜਿਹਨੂੰ ਅਸੀਂ ਅੱਗੇ ਲੈ ਕੇ ਚੱਲਣਾ। ਇਹਦੇ ਨਾਲ ਹੀ ਅਮਨ ਹੋਣਾ, ਇਹਦੇ ਨਾਲ ਹੀ ਮੁਹੱਬਤ ਪੈਦਾ ਹੋਣੀ ਹੈ, ਇਹਦੇ ਨਾਲ ਹੀ ਪਿਆਰ ਪੈਦਾ ਹੋਣਾ। ਜ਼ਬਰਦਸਤ ਕਹਿੰਦੇ ਜੀ, ਪੜ੍ਹਿਆ ਲਿਖਿਆ ਬਣਿਆ, ਪੜ੍ਹਿਆ ਤੇ ਗੁੜਿਆ ਜਿਹੜੇ ਦੋਨੋਂ ਲਫ਼ਜ਼ ਨੇ ਉਹਨਾਂ ਦਾ ਬੜਾ ਅਹਿਮੀਅਤ ਹੈ। ਸਜਾਦ ਸਾਹਿਬ ਤੁਸੀਂ ਪੜ੍ਹੇ ਵੀ ਹੋ ਤੇ ਬਜ਼ੁਰਗਾਂ ਦੀ ਗੱਲਾਂ ਸੁਣੀਆਂ ਵੀ ਨੇ ਤੇ ਉਸਦੇ ਅਮਲ ਵੀ ਕੀਤਾ ਹੈ, ਉਹ ਤੁਸੀਂ ਅੱਜ ਸਾਡੇ ਨਾਲ ਸਾਂਝੀ ਕੀਤੀ, ਤੁਸੀਂ ਬਹੁਤ ਕਮਾਲ ਕੀਤੀ, ਦੋਸਤਾਂ ਨੇ ਪਸੰਦ ਵੀ ਬਹੁਤ ਕੀਤਾ ਜੀ, ਮੈਨੂੰ ਬੜਾ ਚੰਗਾ ਲੱਗਿਆ, ਬਹੁਤ ਚੰਗਾ ਪ੍ਰੋਗਰਾਮ ਕੀਤਾ। ਲੋਕ ਕਹਿੰਦੇ ਨਾਸਰ ਸਾਹਿਬ ਵਰਗੇ ਕਿ ਕਾਮੇਡੀ ਨਾਸਰ ਸਾਹਿਬ ਵਰਗੀ ਕੋਈ ਨਹੀਂ ਕਰਦਾ, ਇਹਨਾਂ ਨੂੰ ਸਟੇਜੀ ਡਰਾਮੇ ਦਾ ਭੇਜ ਦਿਓ, ਇਹ ਸਟੇਜੀ ਡਰਾਮੇ ਕਰਿਆ ਕਰਨਗੇ, ਉੱਥੇ ਜ਼ਿਆਦਾ ਸ਼ੂਟ ਕਰਦੇ ਨੇ, ਇਹਨਾਂ ਨੂੰ ਸਿਆਣੀਆਂ ਗੱਲਾਂ ਵਾਲੇ ਬਸ ਨਾ ਲਿਆਓ। ਕੋਈ ਨਹੀਂ ਜੀ, ਸਿਆਣੀਆਂ ਗੱਲਾਂ ਨਈਮ ਸਾਹਿਬ ਬਹੁਤ ਵਧੀਆ ਕੀਤੀਆਂ। ਮੈਂ ਜ਼ਰਾ ਸਾਰਿਆਂ ਦੋਸਤਾਂ ਨੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ, ਬੜਾ ਕੁਝ ਸਿੱਖਣ ਮਿਲਿਆ। ਜਦੋਂ ਦੇ ਆਉਣ ਲੱਗਿਆ ਮੈਨੂੰ ਤੇ ਗੱਲ ਕੋਈ ਨਹੀਂ ਆਉਂਦੀ, ਜਿੱਡੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ, ਜਿੰਨੀ ਸੋਹਣੀ ਗੱਲ ਨੂੰ ਬੰਨ੍ਹਦੇ ਆ, ਜਿੱਦਾਂ ਉਹਦਾ ਸਟਾਰਟ ਕਰਦੇ ਮੇਰੇ ਨਾਲ ਗੱਲਾਂ ਕਿਥੋਂ ਹੁੰਦੀਆਂ। ਬਹੁਤ ਕਮਾਲ। ਆਦਿਲ ਸਾਹਿਬ ਕਹਿ ਰਹੇ ਨੇ ਸੈਲੂਟ ਫॉर योर ਲਾਸਟ ਵਰਡਸ, ਬਹੁਤ ਜ਼ਬਰਦਸਤ ਗੱਲਾਂ ਨੇ। ਮੈਂ ਤੁਹਾਨੂੰ ਦਰਖਾਸਤ ਕਰਾਂ ਜਦੋਂ ਵੀ ਤੁਹਾਡੇ ਕੋਲ ਵਕਤ ਹੋਵੇ, ਮੈਂ ਜਾਣਦਾ ਕਿ ਵਕਤ ਬੜਾ ਕੀਮਤੀ ਚੀਜ਼ ਹੈ, ਵਕਤ ਤੋਂ ਕੀਮਤੀ ਦੁਨੀਆ 'ਚ ਕੋਈ ਸ਼ੈ ਨਹੀਂ ਹੈ, ਤੇ ਤੁਸੀਂ ਵਕਤ ਦੇ ਰਹੇ ਹੋ, 2 ਘੰਟੇ ਆਪਣਾ ਜ਼ਿੰਦਗੀ ਦਾ ਵਕਤ ਸਾਨੂੰ ਪ੍ਰੋਗਰਾਮ ਨੂੰ ਸਾਥ ਦਿੱਤਾ, ਬਹੁਤ ਸ਼ੁਕਰੀਆ। ਅੱਗੇ ਵੀ ਇਸ ਤਰ੍ਹਾਂ ਸਾਡਾ ਸਾਥ ਨਿਭਾਉਂਦੇ ਰਹਿਣਾ, ਚੰਗੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ ਰਹਿਣਾ, ਸਾਨੂੰ ਖੁਸ਼ੀ ਹੋਏਗੀ। ਦੋਸਤੋ ਪ੍ਰੋਗਰਾਮ ਸਾਥ ਵਿੱਚ ਤੁਸੀਂ ਆਏ, ਕਿਹੋ ਜਿਹਾ ਲੱਗਿਆ, ਚੰਗਾ ਲੱਗਿਆ ਤਾਂ ਵੀ, ਮਾੜਾ ਲੱਗਿਆ ਤਾਂ ਵੀ, ਨਾਸਰ ਸਾਹਿਬ ਨੂੰ ਦੱਸ ਦੇਣਾ ਵੀ ਕਿਹੜੀ ਚੀਜ਼ ਚੰਗੀ ਸੀ ਤੇ ਕਿਹੜੀ ਮਾੜੀ ਸੀ। ਤੁਹਾਡੇ ਕਮੈਂਟਸ ਸਾਨੂੰ ਦੱਸ ਦੇਣੇ ਕਿ ਤੁਹਾਨੂੰ ਬਹੁਤੀ ਚੀਜ਼ਾਂ ਚੰਗੀਆਂ ਲੱਗੀਆਂ। ਪ੍ਰੀਤ ਕੌਰ ਜੀ ਕਹਿੰਦੇ ਨਾਸਰ ਵੀ ਆਏ ਮਿਲ ਜਿਓ, ਇੱਕ ਤਾਂ ਤੁਹਾਡੇ ਨਾਲ ਵੀ ਕੋਈ ਬਹੁਤੇ ਲੋਕ ਤਾਂ ਵੈਸੇ ਸਾਡੇ ਨਾਲ ਸਜਾਦ ਨਈਮ ਸਾਹਿਬ ਨਾਲ ਜਗਦੀਪ ਕੌਰ ਜੀ ਕਹਿ ਰਹੇ ਨੇ ਬਿਊਟੀਫੁਲ ਵਰਡਸ ਐਂਡ ਪ੍ਰੋਗਰਾਮ, ਬਹੁਤੀਆਂ ਤਾਰੀਫਾਂ ਤੁਹਾਡੀਆਂ ਨੇ। ਬਜ਼ੁਰਗਾਂ ਦੀ ਗੱਲਾਂ ਦੀ ਬਹੁਤ ਲੋਕਾਂ ਨੇ ਪਸੰਦ ਕੀਤਾ, ਪ੍ਰੋਗਰਾਮ ਨੂੰ ਪਸੰਦ ਕੀਤਾ। ਪ੍ਰਮੋਦ ਸਿੰਘ ਜੀ, ਮਨਿੰਦਰ ਅੰਜੂ ਜੀ,
ਸਾਰੇ ਨੇ ਤਾਰੀਫ की ਤੁਹਾਡਾ ਸਾਰਾ ਤਾਰੀਫ ਲਈ ਬਹੁਤ ਬਹੁਤ ਸ਼ੁਕਰੀਆ। ਹਮੇਸ਼ਾ ਵਾਂ ਪ੍ਰੋਗਰਾਮ ਦੇ ਅਖੀਰ ਵਿੱਚ ਅਸੀਂ 30 ਸੈਕਿੰਡ ਦਾ ਇੱਕ ਜਿਸ ਤਰ੍ਹਾਂ ਅਸੀਂ ਸਾਇਲੈਂਸ ਮੇਨਟੇਨ ਕਰਦੇ ਹਾਂ 47 ਦੇ ਉਜਾੜੇ ਦੇ ਵਿੱਚ ਜਿਹੜੇ ਲੋਕਾਂ ਦੀ ਜਾਨਾਂ ਗਈਆਂ, ਜੋ ਲੋਕਾਂ ਦੇ ਪਰਿਵਾਰ ਉਜੜ ਗਏ, ਉਹਨਾਂ ਨੂੰ ਯਾਦ ਕਰਦੇ ਹੋਇਆ ਇਸ ਪੂਰੀ ਸੰਜੀਦਗੀ ਦੇ ਨਾਲ ਅਸੀਂ ਆਪਣੇ ਆਪ ਨੂੰ ਮਿਊਟ ਕਰਕੇ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵੇਖਣ ਲਈ, ਸੁਣਨ ਲਈ, ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਅਗਲੇ ਸੈਟਰਡੇ, ਅਗਲੇ ਸੰਡੇ ਫਿਰ ਇਸੇ ਤਰ੍ਹਾਂ ਸਾਂਝੀ ਸੱਤ ਸਜਾਵਾਂਗੇ। ਚਲੋ ਸੌਖੀ ਵਿੱਚ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਮਾਈਕ ਤੁਹਾਡੇ ਹਵਾਲੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਬਸ ਅਸੀਂ ਤੇ ਇੰਨਾ ਹੀ ਕਹਿਣਾ ਚਾਹਾਂਗੇ, ਜਿਵੇਂ ਸ਼ੁਰੂ ਕਰਦੇ ਨੇ ਸਜਾਦ ਸਾਹਿਬ ਤੇ ਜਿਵੇਂ ਉਹਨਾਂ ਇਹਦਾ ਅਖੀਰ ਕੀਤੀ, ਐਂਡ ਕੀਤਾ ਪ੍ਰੋਗਰਾਮ ਮੁਕਾਉਣ ਦਾ, ਤੇ ਮੇਰੇ ਕੋਲ ਤਾਂ ਲਫ਼ਜ਼ ਹੀ ਕੋਈ ਨਹੀਂ। ਸਜਾਦ ਸਾਹਿਬ ਬਹੁਤ ਵਧੀਆ, ਜ਼ਬਰਦਸਤ, ਬਹੁਤ ਸ਼ੁਕਰੀਆ ਤੁਸੀਂ ਸਾਨੂੰ ਅੱਜ ਫਿਰ ਟਾਈਮ ਦਿੱਤਾ। ਤੇ ਉਮੀਦ ਕਰਦੇ ਹਾਂ ਜਿਵੇਂ ਅਰੋੜਾ ਸਾਹਿਬ, ਸਜਾਦ ਸਾਹਿਬ ਨੇ ਕਿਹਾ, ਅਸੀਂ ਇੱਕ ਵੀਕ ਪਹਿਲੇ ਜਿਵੇਂ ਤੈਅ ਕਰ ਲਿਆ ਸੀ ਇਹ 2 ਪ੍ਰੋਗਰਾਮ, ਹੁਣ ਵੀ 1-2 ਦਿਨਾਂ ਦੇ ਵਿੱਚ ਤੈਅ ਕਰ ਲਾਂਗੇ ਅਸੀਂ ਸੈਟਰਡੇ ਸੰਡੇ ਕਦੇ ਤੇ ਕਿਸ ਟੌਪਿਕ ਤੇ ਗੱਲਬਾਤ ਕਰਨੀ ਹੈ, ਤੁਹਾਡੇ ਨਾਲ ਉਹ ਸ਼ੇਅਰ ਕਰ ਦਾਂਗੇ ਪਹਿਲੀ ਪੋਸਟਰ, ਉਹ ਵੀ ਤਾਂ ਕਿ ਸਾਰੇ ਲੋਕ ਜਿਵੇਂ ਸਜਾਦ ਸਾਹਿਬ ਕਿਹਾ ਵੀ ਉਹ ਪ੍ਰੀਪੇਅਰ ਹੋ ਕੇ ਆਉਣ ਕਿ ਆਪਾਂ ਗੱਲ ਜਿਸ ਟੌਪਿਕ ਤੇ ਕਰਨੀ ਉਹਦੇ ਲਈ ਥੋੜਾ ਪਤਾ ਹੋਣਾ ਚਾਹੀਦਾ। ਬਹੁਤ ਸ਼ੁਕਰੀਆ ਸਾਰਿਆਂ ਦਾ ਜੀ। ਬਹੁਤ ਸ਼ੁਕਰੀਆ।